ਤੇ ਕਾਲੂ ਲੱਗਦਾ। ਓਏ ਉੱਠ, ਦਫ਼ਤਰ ਦਾ ਟਾਈਮ ਹੋ ਗਿਆ। ਉੱਠ। ਕਿਹੜੇ ਦਫ਼ਤਰ ਦਾ ਟਾਈਮ ਹੋ ਗਿਆ? ਓਏ ਉੱਠ, ਪਾਣੀ ਭਰ, ਸਫਾਈਆਂ ਕਰ, ਤਿਆਰੀ ਕਰ, ਦਿਨ ਚੜ ਗਿਆ। ਕਿੱਡਾ ਸੋਹਣਾ ਖਾਬ ਵੇਖਣ ਡਿਆ ਸਾਂ। ਕੀ ਖਾਬ ਵੇਖਣ ਡਿਆ ਸਾਂ? ਖਾਬ ਦੇ ਵਿੱਚ ਅੱਗ ਬੁਝਾਉਣ ਹੀ ਲੱਗਾ ਅਜੇ। ਹਾਂ। ਆ ਕੇ ਪੈਪ ਫੜ ਲਏ। ਤੈਨੂੰ ਖਾਬ ਵੀ ਕਿਹੜੇ ਚੰਗੇ ਆਉਂਦੇ ਨੇ? ਤੈਨੂੰ ਤਾਂ ਖਾਬ ਵੀ ਅਜੀਬ ਹੀ ਆਉਂਦੇ ਨੇ। ਚਾਚੇ ਦਾ ਸਾਈਕਲ ਚੁੱਕਿਆ ਗਿਆ, ਲੇਲਾ ਮਰ ਗਿਆ, ਚੱਲਦਾ ਪੱਖਾ ਡਿੱਗ ਪਿਆ, ਬੱਸ ਉਲਟ ਗਈ। ਇਹ ਕਿਹੜੇ ਖਾਬ ਨੇ? ਉਹ ਨਾਲੇ ਵਰਦੀ ਪਾ ਦਫ਼ਤਰ ਦੀ। ਇਹ ਕੀ ਪਾਇਆ ਆਈ? ਕੀ ਹੋਇਆ? ਐ ਵੇ ਉੱਤੇ ਕੋਟ ਏ, ਉੱਤੋਂ ਡਿਫੈਂਸ ਏ, ਥੱਲੇ ਉਹ ਸ਼ਦਰਾ ਏ। ਜੰਮਣ ਲੱਗਿਆ ਅੰਮੀ ਨੂੰ ਕਰਾਸ ਪੈ ਗਿਆ ਸੀ। ਟਾਂਗੇ ਵਾਲੇ ਨਾਲ ਬਹਿਸ ਕਰਨ ਡਿਆ ਸੀ। ਕਿਉਂ? ਟਾਂਗੇ ਵਾਲੇ ਨੂੰ ਕਹਿਣ ਡਿਆ ਸੀ ਕਿਰਾਇਆ ਰਹਿਣ ਦੇ, ਮੈਂ ਤੇਰੇ ਘੋੜੇ ਨੂੰ ਖੁਸ਼ ਕਰ ਦੇਣਾ। ਆਹ ਫਿਰ ਮੈਂ ਅੱਧਾ ਘੰਟਾ ਘੋੜੇ ਦੇ ਅੱਗੇ ਨੱਚਿਆ। ਜਿਸ ਵਜ੍ਹਾ ਤੋਂ ਨੱਚਿਆ ਉਹ ਦੱਸ। ਕੁਛ ਨਹੀਂ ਸੀ ਹੋ ਰਿਹਾ। ਬੇਵਕੂਫਾ ਆਪ ਉੱਥੇ ਬੱਸ ਸਟਾਪ ਤੇ ਖਲੋਤਾ, ਇੱਕ ਬੰਦਾ ਨਾਲ ਹੋਰ ਖਲੋਤਾ। ਉਹਨੂੰ ਕਹਿੰਦੇ ਚਾਚਾ ਜੀ ਕਿੰਨੇ ਨੰਬਰ ਬੱਸ ਤੇ ਜਾਣਾ? ਉਹ ਕਹਿੰਦਾ ਮੈਂ 1 ਨੰਬਰ ਤੇ। ਕਹਿੰਦਾ ਮੈਂ ਵੀ 1 ਤੇ ਹੀ ਜਾਣਾ। 11 ਨੰਬਰ ਆਈ, ਦੋਵੇਂ ਚੜ ਗਏ। ਇੰਡੀਆ ਗਿਆ। ਹਾਂ। ਇੰਡੀਆ ਗਿਆ, ਹਿੰਦੂਆਂ ਕੋਲੋਂ ਜੁੱਤੀਆਂ ਖਾਧੀਆਂ। ਮੰਦਰ ਦੇ ਸਾਹਮਣੇ ਖਲੋ ਕੇ ਕਹਿਣ ਡਿਆ ਸੀ ਇਹ ਕਾਲੀ ਮਾਤਾ ਪਹਿਲਾਂ ਤਵਾਇਫ ਹੁੰਦੀ ਸੀ। ਹਾਂਜੀ, ਉਹ ਤੇ ਪਿੱਛੋਂ ਆ ਕੇ ਮੈਨੂੰ ਕਹਿੰਦਾ ਖਬਰਦਾਰ ਹੋ, ਮੇਰੀ ਫੁੱਫੀ ਏ। ਮੈਂ ਕਿਹਾ ਤੂੰ ਕਿੱਥੋਂ? ਕਹਿੰਦਾ ਮੈਂ ਵੀ ਹਿੰਦੂ ਆ। ਮੈਂ ਕਿਹਾ ਅੱਛਾ 5 ਭਗਵਾਨਾਂ ਦੇ ਨਾਂ ਦੱਸ। ਕਹਿੰਦਾ ਯੱਸੂ, ਪੰਜੂ, ਹਾਰ, ਕਬੂਤਰ, ਡੋਲੀ। ਮੌਲਵੀ ਸਾਹਿਬ ਇਹਨੂੰ ਕੁੱਟਣ ਦਾ। ਮੈਂ ਕਿਹਾ ਮੌਲਵੀ ਸਾਹਿਬ ਕਿਉਂ ਮਾਰਨ ਦਾ? ਉਹ ਕਹਿੰਦੇ ਨਮਾਜ਼ ਅਜੇ ਹੋਈ ਨਹੀਂ, ਇਹਨੇ ਸਫਾ ਵਲੇਟਤੀਆਂ। ਬੂਟੀ ਪੀ ਕੇ ਕੁੱਤੇ ਦੇ ਕੰਨ 'ਚ ਕਹੀ ਜਾ, ਜੇ ਤੂੰ ਕਦੇ ਪੂਛਲ ਕਟਾ ਦਵੇਂ ਤੇ ਮੇਰਾ ਅੱਬਾ ਹੀ ਲੱਗੇ। ਇਹਦੀ ਸ਼ਰਾਬ ਪੀ ਕੇ ਕੁੱਤੇ ਨੂੰ ਕਹਿਣ ਡਿਆ ਸੀ ਕੀ? ਤੂੰ ਮੰਨ ਭਾਵੇਂ ਨਾ ਮੰਨ, ਤੇਰੇ ਮਸਾਨੇ 'ਚ ਗਰਮੀ ਹੈ। ਹਾਂ, ਮੈਂ ਕੁੱਤੇ ਨੂੰ ਕਹਿਣ ਡਿਆ ਸਾਂ ਇਹਦੇ ਵਰਗੀਆਂ ਨਾਲ ਪਿਸਤੀਆਂ ਕੁੱਤੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਤੋਂ ਵੱਡੇ ਕੁੱਤੇ ਨਾਲ ਆਡਾ ਲਾ ਕੇ ਬਾਅਦ 'ਚ ਲਮਕਦੀਆਂ ਫਿਰਦੀਆਂ। ਬੇਵਕੂਫ ਬੰਦਾ ਤੂੰ। ਇਹੋ ਜਿਹੇ ਬੰਦੇ ਆਪਣੀ ਭੈਣ ਨੂੰ ਨਜ਼ਰ ਵਾਲੀ ਐਨਕ ਲਾ ਕੇ ਦਿੰਦੇ ਨੇ। ਕਿਉਂ ਵਾਲਾ? ਇਹ ਭੈਣਾ ਐਨਕ ਲਾਇਆ ਕਰ, ਕੱਲ ਵੀ ਤੂੰ ਜਾਲੀ ਨੋਟ ਲੈਣ ਦੇ। ਹਾਂ, ਮੈਂ ਭੈਣ ਨੂੰ ਨਜ਼ਰ ਵਾਲੀ ਐਨਕ ਲੈ ਕੇ ਦਿੱਤੀ ਕਿ ਜਾਲੀ ਨੋਟ ਨਾ ਲਿਆ ਕਰ। ਤੇਰੀ ਭੈਣ ਤੇ ਪੁਰਾਣਾ ਲੋਹਾ ਲੈ ਲੈਂਦੀਆਂ ਜੁੱਤੀਆਂ, ਛਾਨ ਪੂਰਾ। ਉਹ ਸਕ੍ਰੈਪ 'ਚ ਬੜੀ ਕਮਾਈ ਹੈ। ਹਾਂ, ਨਹੀਂ ਤੇਰੀ ਭੈਣ ਤੋਂ ਮਿਲਦਾ ਹੀ ਹੋਏ। ਤੇਰੀ ਅੰਮੀ ਨੇ 9 ਭੈਣਾਂ ਦੇ ਕੇ 4 ਪਿਆਲੀਆਂ ਲਈਆਂ। ਔਰ ਸਾਈਕਲ ਵਾਲਾ ਫੇਰ ਕਹਿਣ ਡਿਆ ਸੀ ਇਹ ਮਾਸੀ ਕੋਈ ਨਾਲ ਲੈ ਲੈਣ ਦੀ ਜੁੱਤੀ ਨਹੀਂ ਹੈਗੀ। ਸਬਜ਼ੀ ਵਾਲੇ ਨਾਲ ਬਹਿਸ ਕਰਨ ਡਿਆ ਸੀ। ਕਾਹਦੀ? ਸਬਜ਼ੀ ਵਾਲੇ ਨੂੰ ਕਹਿਣ ਡਿਆ ਸੀ ਬਤਾਉ ਮੈਂ ਨਹੀਂ ਲਿਜਾਣੇ, ਕੱਲ ਵੀ ਮੈਂ ਮਰ ਚੱਲਾ ਸੀ। ਮਾਮਾ ਤੂੰ ਕੱਚੇ ਖਾਣੇ। ਆਪ ਵੀ ਉਸੇ ਸਬਜ਼ੀ ਵਾਲੇ ਨਾਲ ਲੜਾਈ ਪਾਈ। ਕੱਲ ਤੇਰੇ ਕੋਲੋਂ 2 ਖੀਰੇ ਲਏ ਸੀ, ਝੱਗ ਤੂੰ ਪਹਿਲਾਂ ਹੀ ਕੱਢ ਲਈ। ਆਜਾ ਵਾਪਸ। ਓਏ ਅੱਗੇ ਗਾਣਾ ਚੱਲਦਾ, ਪਿੱਛੇ ਕੋਈ ਡਾਂਗਾ ਮਾਰਦਾ। ਕੀ ਹੋਇਆ ਭਾਈ? ਸਾਲਿਓ ਮੈਂ ਕਹਿਣ ਡਿਆ ਅੱਗ ਲੱਗ ਗਈ, ਤੁਸੀਂ ਨੱਚ ਕੇ ਮੈਨੂੰ ਆਪਣਾ ਸ਼ੌਕ ਦੱਸਣ ਦੇ। ਕਿੱਥੇ ਅੱਗ ਲੱਗ ਗਈ? ਕਿੱਥੇ ਅੱਗ ਲੱਗ ਗਈ? ਅਖਬਾਰਾਂ ਦੀ ਦੌੜ 'ਚ ਨੰਬਰ 1 ਤੇ ਅੱਗ ਲੱਗ ਗਈ। ਖਾਣਾ ਖਰਾਬ ਦਾ ਪੁੱਤਰਿਆਂ ਚ ਬਕਵਾਸ ਕਰਨਾ। ਤੂੰ ਕਿ ਅੱਗ ਲੱਗੀ ਸਾਨੂੰ ਵਕਤ ਪਾ ਦਿੱਤਾ ਹੀ। ਖਾਣਾ ਖਰਾਬ ਦਾ ਪੁੱਤਰਾ। ਉਹ ਮਹਿੰਗਾਈ ਦੀ ਗੱਲ ਕਰਦਾ ਪਿਆ ਅਫਸਰ ਤੇ ਆਪਾ। ਵੇਖ ਕਿੰਨੀ ਮਹਿੰਗਾਈ ਹੋ ਗਈ ਏ। ਮਹਿੰਗਾਈ ਨੂੰ ਵੇਖ ਕਿੰਨੀ ਅੱਗ ਲੱਗ ਗਈ ਏ। ਚੀਨੀ 30 ਰੁਪਏ ਕਿਲੋ ਹੋ ਗਈ ਏ। ਤੇ ਸਾਰਿਆਂ ਤੂੰ ਚੀਨੀ ਨਾ ਖਰੀਦ। 5 ਰੁਪਏ ਦਾ ਗੰਨਾ ਲੈ ਕੇ ਚਾਹ 'ਚ ਫੇਰ। ਬਹੁਤ ਅੱਛੇ। 5 ਰੁਪਏ ਦੀ ਚੀਨੀ ਨਹੀਂ ਲੈਣੀ, ਚਾਹ ਪੜਵਾ ਲੈਣੀ ਆ। ਤੂੰ ਮੇਰੇ ਕੋਲ ਨਾਸਾਂ ਪੜਵਾ ਲੈਣੀ ਉਹ ਚਾਹ ਦੇ ਕੱਪ 'ਚ ਆਏ ਕਰੋਗੇ ਡੁੱਲੇਗੀ ਨਾ। ਮਹਿੰਗਾਈ ਦੀ ਗੱਲ ਕਰਦਾ ਪਿਆ। ਚਲੇ ਵੇਖੋ ਜੀ ਮੰਮੀ ਉਹੀ ਗੱਲ ਕਰਨੇ ਆ। ਕਿੰਨੀ ਮਹਿੰਗਾਈ ਵੇਖੋ ਹੋ ਗਈ ਹੈ ਜਨਾਬ। ਵੇਖੋ ਪੀਟਰ ਜਾਨ ਸਾਹਿਬ। ਲੋ ਜੀ ਇਹਨੇ ਸਹੀ ਫੜੇ ਜੀ। ਜਨਾਬ ਵੇਖੋ ਕਿੰਨੀ ਮਹਿੰਗਾਈ ਦੀ ਅੱਗ ਲੱਗੀ ਏ। ਪਾਲਿਸ਼ ਦੀ ਡੱਬੀ 40 ਰੁਪਏ ਦੀ ਹੋ ਗਈ ਏ। ਉਹਨੂੰ ਪਤਾ ਹੀ ਨਹੀਂ ਵੀ ਮੈਂ ਵਕੀਲ ਆ। ਉਹ ਮੈਨੂੰ ਦੱਸ ਕੰਪਿਊਟਰ ਮਹਿੰਗਾ ਹੋ ਗਿਆ, ਇਹਨਾਂ ਨੂੰ ਦੱਸ ਪਾਲਿਸ਼ ਪੁਲਿਸ਼। ਆ ਵਕੀਲ ਉਹੋ ਜੀਆਂ ਗੱਲਾਂ ਪੁੱਛੋ। ਵਕੀਲ ਸਾਹਿਬ ਇਹ 5 ਕਿਲੋ ਗੋਹੇ ਦੀਆਂ ਕਿੰਨੀਆਂ ਪਾਥੀਆਂ ਬਣਦੀਆਂ? ਦਿਮਾਗ ਹਿੱਲ ਗਿਆ ਇਹਦਾ। ਪਾਗਲ ਹੋ ਗਿਆ, ਉਹ ਪਾਗਲ ਹੋ ਗਿਆ। ਮਹਿੰਗਾਈ ਦੀ ਗੱਲ ਕਰਦਾ ਪਿਆ। ਵੇਖੋ ਜਨਾਬ ਬੋਬੀ ਸਾਹਿਬ ਮਹਿੰਗਾਈ ਦੀ ਕਿੰਨੀ ਅੱਗ ਲੱਗੀ ਏ ਜੀ। ਪੈਟਰੋਲ 45 ਰੁਪਏ ਲੀਟਰ ਹੋ ਗਿਆ। ਤੇ ਤੂੰ ਮਾਂ CNG ਤੇ ਕਰਾ ਲੈ। ਤੇ ਮਾਂ CNG ਤੇ ਕਰਾ ਲੈ। ਉਹ ਬੇਵਾ ਔਰਤ ਤੇ ਕਿੱਥੇ ਸਿਲੰਡਰ ਲਮਕਾਉਂਦੀ ਫਿਰੇਗੀ। ਚੱਲ ਠੀਕ। ਯਾਰ ਅਜੀਬ ਜੀ ਗੱਲ ਕਰ ਦਿੰਦੇ ਯਾਰ। ਤੂੰ ਮੇਰੇ ਕੋਲ ਦਾੜਾ ਕਢਵਾ ਲੈਣੀਆਂ ਨੇ। ਉਹਦੇ ਦਫਾ ਤੇ ਅੰਮੀ ਦਾ ਫਾਇਦਾ ਕੀਤਾ ਹੈ। ਅੰਮੀ ਦਾ ਫਾਇਦਾ ਕੀਤਾ। ਮੇਰੇ ਸਾਬੀ ਬੜਾ ਵਾਕਫ ਨੇ।
ਟੋਪੀ ਬੜਾ- ਪਾਈ ਹੈ ਪਾਗਲ ਦੇ ਪੁੱਤ ਨੇ ਸ਼ੀਸ਼ੇ ਵਾਲੀ। ਤੇ ਕੀ ਹੋਇਆ? ਉਹ ਸਿੰਧ ਦੇ ਮੋਚੀਆ ਓਏ ਮੋਚੀ ਨਾ ਕਹਿ ਮੈਂ ਕਿ ਤੇਰੇ ਘਰ ਕੋ ਗਲਤ ਟਾਂਗਾ ਲਾ ਆਇਆ। ਹੋਇਆ ਕੀ ਭਾਈ ਮੈਨੂੰ ਲਾਈਨ ਤੇ ਆ ਜਾਓ ਹੋਇਆ ਕੀ ਜਨਾਬ ਮੈਂ ਆਪਣਾ ਗੱਲ ਕਰ ਰਿਹਾ ਤੇ ਮੈਨੂੰ ਸ਼ਰੀਫ ਆਦਮੀ ਲੱਗੇ ਉਹਨੇ ਮੈਂ- ਨਹੀਂ ਗੱਲ ਮੈਂ ਕਰਨੀ। ਸ਼ਰੀਫ ਆਦਮੀ। ਤੁਸੀਂ ਮੈਨੂੰ ਆਪਣਾ ਇਹ ਦੱਸੋ ਕਿ ਵੇਖੋ ਆਟੇ ਦਾ ਤੋੜਾ ਜਿਹੜਾ 350 ਰੁਪਏ ਦਾ ਹੋ ਗਿਆ। ਤੁਸੀਂ ਆਟੇ ਦੀ ਗੱਲ ਕਰਨ ਦੇ ਬੱਚਾ ਪੈਦਾ ਹੋਵੇ ਦਾਈ 10,000 ਲੈ ਲੈਂਦੀ ਉਹ ਕਿਹੜੀ ਦਾਈ ਆ 10,000 ਲੈਂਦੀ? ਖਾਨਾ ਖਰਾਬ ਦੀ ਪੁੱਤਰ। ਹਾਂ ਬੱਚਾ ਪੈਦਾ ਹੋਵੇ ਦਾਈ 10,000 ਲੈ ਲੈਂਦੀ ਏ। ਆ ਪੈਦਾ ਹੋਇਆ ਦਾਈ ਨੇ ਟਕਾ ਨਹੀਂ ਲਿਆ। ਉਹਨੇ ਕਿਹਾ ਮੇਰੇ ਹੱਥ ਤੋਂ ਆਓ ਮੈਂ ਨਿਕਲਣ ਵਾਲੀ ਗੱਲ ਕਰਾਂ। ਇਹ ਤਾਂ ਜਿਸ ਮਹੱਲੇ 'ਚ ਜੰਮਿਆ ਹੈ ਉਥੋਂ 1.5 ਮਹੀਨਾ ਬੋ ਨਹੀਂ ਮੁੱਕੀ। ਲੋਕਾਂ ਨੇ ਇਹਨਾਂ ਦਾ ਬੂਹਾ ਖੜਕਾ ਕੇ ਇਹਦੀ ਮਾਂ ਨੂੰ ਕਿਹਾ ਭੈਣਾ ਪੁੱਤਰ ਜੰਮੇ ਕਿ ਮੱਛੀ ਧੋਤੀ ਹੋ। ਬੇਵਕੂਫ ਜਦੋਂ ਇਹ ਪੈਦਾ ਹੋਇਆ ਨਾ ਇਹਦਾ ਪਿਓ ਬਾਹਰ ਦੇ ਮੁਲਕ ਸੀ ਇਹਦੀ ਮਾਂ ਨੇ ਖਤ ਲਿਖਿਆ ਜਾਨੂੰ ਘਰ ਆ ਕੇ ਪਿਆਰ ਦੀ ਨਿਸ਼ਾਨੀ ਵੇਖ ਲਓ। ਉਹ ਵਿਚਾਰਾ ਸਬਰ ਕਰ ਗਿਆ ਇਹਨੂੰ ਵੇਖਿਆ ਇਹਦੀ ਮਾਂ ਨੂੰ ਕੁੱਟਣ ਲੱਗ ਪਿਆ। ਕਿਉਂ? ਤੂੰ ਤੇ ਕਿਹਾ ਸੀ ਪਿਆਰ ਦੀ ਨਿਸ਼ਾਨੀ ਹੈ ਤੇ ਕਿਆਮਤ ਦੀ ਨਿਸ਼ਾਨੀ ਹੈ। ਉਹ ਮੱਲੇ ਵਾਲੇ ਇਸੇ ਗੱਲ ਤੋਂ ਤੇ ਹੈਰਾਨ ਹੁੰਦੇ ਨੇ ਵੀ ਇਹ ਮੁੰਡਾ ਕਿਵੇਂ ਵਕੀਲ ਹੋ ਉਹ ਗਿਆ। ਬੜੇ ਮਰ ਜਾ ਉਹ ਬੜੇ ਮਰ ਜਾ। ਉਹ ਖਾਨਾ ਖਰਾਬ ਗਿਆ ਪੁੱਤਰਾ। ਉਹ ਕਿਹੜਾ ਵਕੀਲ ਹੈ ਤੂੰ? ਤੇਰੇ ਬੇੜੇ ਤਰ ਜਾਣ। ਖਾਨਾ ਖਰਾਬ ਵਕੀਲ ਬਣਿਆ ਹੀ ਆਪਣੇ ਲੋ। ਇਹੋ ਜਿਹਾ ਵਕੀਲ ਆਪਣੇ ਮੁਜਰਮ ਨੂੰ ਕਹਿਣ ਦੇ ਹੁੰਦਾ ਹੀ 100 ਰੁਪਇਆ ਮੈਨੂੰ ਦਿਓ ਮੈਂ ਤੁਹਾਨੂੰ ਚੰਗਾ ਵਕੀਲ ਕਰਾ ਦੇਣਾ। ਵਕੀਲ ਪੈਸੇ ਲੈਣੇ ਤੂੰ ਸੰਘਾੜੇ ਲੈਣਾ ਕੂੜਾ ਲੈਂਦਾ ਖਬਰਦਾਰ ਵਕੀਲ। ਚਲੋ ਛੱਡਿਆ ਪਰੋ ਛੱਡ। ਦੂਰ ਹੋ ਜਾ। ਚਵਲੇ ਆਪਣਾ ਅਕਬਰ ਰਾਈ ਸਾਹਿਬ ਲਿਆ ਯਾਰ ਲਿਆ। ਆ ਫੜੋ ਅਖਬਾਰ ਪਿਛਲੇ ਪੈਸੇ ਵੀ ਰਹਿੰਦੇ ਨੇ ਤੁਹਾਡੇ। ਅਗਲੀ ਵਾਰੀ ਲੈ ਜੀ। ਦੇ ਦੇਂਗੇ। ਠੀਕ ਹੈ ਅਖਬਾਰ ਪੁੱਤਰ। ਖਬਰਾਂ ਜਾ ਰਿਹਾ ਚੋਰੀ ਫਾਕਾ ਅਖਬਾਰਾਂ ਸਾਰੇ ਸਪੁਰਦੇ ਵੈਗਨ ਭਾਣ ਓ ਯਾਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਕੀ ਹੋਇਆ? ਉਹ ਗਵਰਨਮੈਂਟ ਨੇ ਤੇ ਆਖਿਆ ਸੌਦੇ ਤੇ ਜਾਲੀ ਪਾਓ ਤਾਂ ਕਿ ਮੱਖੀਆਂ ਨਾ ਬਹਿਣ। ਹਾਂਜੀ ਆ ਕੁੜੀਆਂ ਦੀਆਂ ਫੋਟੋਆਂ ਬਣਾ ਕੇ ਉੱਤੇ ਜਾਲੀ ਪਾ ਦਿੰਦੇ ਨੇ। ਇਹਨਾਂ ਨੇ ਇੱਥੇ ਕਿਹੜਾ ਸੌਦਾ ਲਾਇਆ? ਉਹ ਵੈਸੇ ਨਾਲ ਦੂਸਰਾ ਹੈਗਾ। ਇਹ ਕੀ ਖਬਰ है भाई? ਜੀ ਜੀ कामों की का नौजवान शराब के नशे में धुत होकर अपने ही घर में घुस गया। ਇਤਿਆਦ ਕਰਿਆ ਕਰੋ ਨਾ ਤੁਸੀਂ हाँ मैं हैं ਤੁਹਾਨੂੰ ਨੀ ਨਾ ਸਮਝ ਲੱਗਦੀ ਜਦੋਂ ਇਹ ਕੀ ਖਬਰ ਹੈ ਜੀ? की है भाई? गर्मी 7 दिन में खत्म। ਓਏ ਐਵੇਂ ਹੀ ਗੱਲਾਂ ਬਣੀਆਂ। ਸਹੀ ਹੈ ਜੇ ਖਤਮ ਹੁੰਦੀ ਤੇ ਬੱਚੇ ਪੁੱਜੇ ਹੁੰਦੇ। है की खबर है भाई? वाजिबा बड़ी मजेदार खबर है। ਕਿਹੜੀ ਜੀ? दो छोटे अफसरों ने मिलकर बड़े अफसर को रिश्ता दे दिया। ਅੱਗੇ ਹੋ ਮੈਂ ਤੇ ਭਾਈ ਚਾਹ ਦੇ ਭਾਂਡੇ ਲੈਣ ਆਇਆ। ਮੈਂ ਭਾਂਡੇ ਪਹੁੰਚਾ ਦੇਣਾ ਤੂੰ ਰਿਸ਼ਤਾ ਦੇ। वेरी गुड वेरी गुड। अच्छी खबर आ रही है भाई। ਇਹ ਕੀ ਖਬਰ ਹੈ ਜੀ? ਇਹ ਯੂਨਾਨੀ ਕੈਪਸੂਲ ਇਹ ਕਿੱਥੋਂ ਮਿਲਦੇ ਨੇ ਜੀ? ਬੋਰਡ ਵਾਲੇ ਚੌਂਕ ਤੋਂ ਤੇ ਖਾਣੇ ਕਾਦੇ ਨਾਲ ਨੇ? ਹਿੰਮਤ ਨਾਲ। ਆਹੋ ਅੱਜ ਕੱਲ ਵੱਡੇ ਸਾਈਜ਼ ਦੇ ਆ ਰਹੇ ਅੱਛਾ ਡਬਲ ਬਾਰ ਤੇ। ਇਸ ਤੋਂ ਗੱਲ वेरी गुड। तू नहीं पढ़ता? ਆ ਕੋਈ ਹਾਈ ਕੋਰਟ ਦੀ ਖਬਰ ਹੀ ਨਹੀਂ ਲੱਗੀ। ਇਹਨੂੰ ਕੱਢ ਯਾਰ ਚੱਲ ਨਿਕਲ ਬਾਹਰ ਚੱਲ ਬਾਹਰ ਚੱਲ ਨਿਕਲ ਬਾਹਰ। ਹਾਈ ਕੋਰਟ ਸਾਲਿਆ ਆਪਣਾ ਕੋਰਟ ਨਹੀਂ ਵੇਖਦਾ ਤੇ ਹਾਈ ਕੋਰਟ। ਜਿਵੇਂ ਬੈਠਾ ਇੱਥੇ ਕੋਈ ਕੇਸ ਨਾ ਕਰ ਦੇਂ। ਚਵਲ ਜਿਆ ਮੈਂ ਤੇਰੀ ਅਦਾਲਤ 'ਚ ਠੁੱਡੇ ਮਾਰਨੇ ਨੇ। ਨਾ ਕਰ ਕੰਮ ਤੋਂ ਵੀ ਜਾਏਗਾ ਉਹ। ओ चलो आ जाओ छड़। ਹੁਣ ਵੀ ਕਹਿ ਮੈਂ ਵਕੀਲ ਆ। ਇੰਨੀ ਵਾਰੀ ਨਹੀਂ ਕਹੀਦਾ ਅਗਲੇ ਸਮਝਦੇ ਗਰੂਰ ਕਰਦਾ। ਬੱਲੇ ਵਕੀਲ। ओ जीरे ਵਕੀਲ ओ जीरिया ਜੀ ਜੀ ਸਾਹਿਬ ਜੀ। ਉਹ ਤੈਨੂੰ ਮੈਂ ਕਹਿੰਦੀ ਟੈਲੀਫੋਨ ਆਪਰੇਟਰ ਦੀ ਕੁੜੀ ਚਾਹੀਦੀ ਹੈ ਕਿ ਇਸ਼ਤਿਹਾਰ ਲਵਾਉਣਾ ਹੈ। ਇਹ ਜਨਾਬ ਇਹ ਲੱਗਾ ਹੈ। ਕੱਲੀ ਕੁੜੀ ਨੂੰ ਇੰਜ ਪਿਓ ਜਿਵੇਂ ਅੱਸੀ ਵਾਲੀ ਕੋਚ ਨੂੰ ਰਕਸ਼ੇ ਪੈਂਦੇ ਨੇ। ਓਏ ਉਹ ਪਤਾ ਤੇ ਕਰੋ ਯੂਨਾਨੀ ਕੈਪਸੂਲ ਕਿੰਨੇ ਦਾ ਹੈ? ਆਲ ਦਿਓ ਪੁੱਤਰੋ। ਕੀ ਹੋਇਆ? ਬੈਠੋ ਬੈਠੋ ਤੁਸੀਂ ਠੀਕ ਹੋ ਗਿਆ। ਬੈਠੋ ਪਹੁੰਚ ਗਏ ਜਗ੍ਹਾ ਤੇ। ਆ ਸਿਆਣੇ ਕਹਿੰਦੇ ਨੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਖੋਚਲ ਕਹਿੰਦੇ ਨੇ। ਠੀਕ ਹੋ ਗਿਆ ਜੀ? ਜੀ। ਉਹ ਕੁੜੀ ਆ ਗਈ ਹੈ ਪਾਗਲ ਦੇ ਪੁੱਤਰੋ ਫੋਨ ਕਰੋ। ਆ ਕੁੜੀ ਆ ਗਈ ਫੋਨ ਕਰੋ। ਉਹ ਵਕੀਲ ਚੰਗਾ ਕਰਨਾ। ਕੀ ਲੋੜ ਹੈ ਸਾਨੂੰ ਵਕੀਲ ਦੀ ਇਸ ਕੇਸ 'ਚ? ਕੁੜੀ ਨਾਲ ਬਲਾਤਕਾਰ ਹੋਣ ਲੱਗਾ। ਪਾਗਲ ਹੋ ਗਏ ਪਾਗਲ। ਚਲੋ ਆਜੋ ਭਾਈ। ਬਸ ਉਧਰ ਹੀ ਰਹਿਣਾ ਉਧਰ ਹੀ। ਲੈ ਐਵੇਂ ਉਧਰ ਹੀ ਰਹਿਣਾ। ਉਧਰ ਹੀ ਰਹਿਣਾ। ਮੈਂ ਮੰਨ ਲਈਏ। ਬਸ ਇਹਦੇ ਵਿਆਹਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ। ਆ ਮੈਂ ਆ ਸਾਡੇ ਜਹੇਜ਼ ਨਹੀਂ ਚਾਹੀਦਾ ਜੀ ਬਸ ਤੁਸੀਂ ਰਿਸ਼ਤਾ ਦਿਓ ਮੈਂ ਜਾਵਾਂ।
ਕਿਉਂਕਿ ਰਿਸ਼ਤਾ ਹੋ ਰਿਹਾ, ਗੱਲਾਂ ਸਾਰੀਆਂ ਹੁਣੇ ਖੁੱਲ ਜਾਣੀ ਚਾਹੀਦੀਆਂ। ਹਾਂ। ਠੀਕ ਹੈ ਇਹ ਜ਼ਿਹਨ 'ਚ ਰੱਖਣਾ ਕਿ ਕੁੜੀ ਦਾ ਭਰਾ ਵਕੀਲ ਏ। ਉਹਦਾ ਪਿੰਡੀ ਏ, ਮੈਂ ਲਾਹੌਰ। ਉਹਨੇ ਮੰਨਿਆ ਖਾਨਾ ਖਰਾਬ ਦੇ ਪੁੱਤਰ ਨੇ। ਯਾਰ ਵਕੀਲ ਸਾਹਿਬ ਆਏ ਨੇ, ਕੋਈ ਮਸ਼ਵਰਾ ਹੀ ਬੰਦਾ ਲੈ ਲੈਂਦਾ। ਆਹੋ। ਇਹ ਵਕੀਲ ਸਾਹਿਬ ਲੇਲਾ ਮੁੱਲ ਲੈਂਦੇ ਆ। ਲੰਮੇ ਪਿਆ ਹੋਵੇ ਤੇ ਮੁੱਲ ਲਈਦਾ। ਉਹ ਸਹੀ ਕਹਿੰਦਾ ਯਾਰ, ਉਸ ਨੂੰ ਟੁੱਟ ਮਾਰੇਗਾ ਨੂੰ। ਛੱਡ ਇਹ ਦਿਓ ਤੁਸੀਂ ਵਕੀਲ ਸਿਆਣੇ। ਵਕੀਲ ਸਾਹਿਬ ਗੋਇਆ ਖਾ ਕੇ ਦੱਸ ਸਕਦੇ ਹੋ ਮੱਝ ਨੇ ਕੱਟੀ ਦੇਣੀ ਕਿ ਕੱਟਾ? ਅਨਪੜ੍ਹਾਂ ਵਾਲੀਆਂ ਗੱਲਾਂ। ਮੈਂ ਕਲੱਬ ਸੈਂਡਵਿਚ ਖਾ ਕੇ ਆਇਆ। ਤੁਹਾਨੂੰ ਕੀ ਪਤਾ ਕਲੱਬ ਸੈਂਡਵਿਚ ਕੀ ਹੁੰਦਾ? ਮੂਲੀਆਂ ਵਾਲੀ ਰੋਟੀ ਖਾ ਕੇ ਅਗਲੇ ਦੀ ਤਬੀਅਤ ਦਾ ਬਾਜ਼ਾਰ ਕਰਨ ਵਾਲੇ। ਸਹੀ ਨਾਲ ਵਾਲਾ ਕਹਿਣ ਡਿਆ ਹੁੰਦਾ, ਬੜੀਆਂ ਮਿਸ ਕਾਲਾਂ ਦੇ ਰਿਹਾ। ਤੈਨੂੰ ਮੈਂ ਕਿਹਾ ਸੀ ਨਾ ਤੇ ਹੱਥ ਕਰਿਆ ਕਰ। ਉਹ ਭਈ ਆਪ ਕੈਸੇ ਆਏ? ਨਹੀਂ ਦਵਾ ਕਰੋ ਇਹਨੂੰ ਤੁਸੀਂ ਇੱਧਰ ਇੱਧਰ ਲੈ ਇੱਧਰ ਲੈ ਪਾਓ ਤੁਸੀਂ ਦਵਾ ਕਰ। ਤੂੰ ਬੈਠ ਇੱਥੇ ਬਿੱਲ ਬਣਾ। ਲੈ ਇੱਥੇ ਲੈ ਜਾ ਖਾਨਾ ਖਰਾਬ ਦੇ ਪੁੱਤਰਾ, ਪਤਾ ਨਹੀਂ ਕਿਹਦੇ ਨਾਲ ਵਾਦਾ ਕੀਤਾ ਈ। ਇੱਧਰ ਆਓ ਤੁਸੀਂ, ਦਵਾ ਕਰੋ ਲਾਂਤੀ ਏ। ਹਾਂ ਹੈ ਲਾਂਤ। ਬੈਠੋ, ਥੱਕੇ ਆਏ ਹੋਗੇ। ਨਹੀਂ ਕੋਈ ਐਸੀ ਗੱਲ ਲਿਆ ਮੈਂ ਘੁੱਟਦੇ ਆ। ਥੱਕੇ ਹੁੰਦੇ ਨਾ ਤੁਸੀਂ। ਹੋਰ ਸਰ ਸੁਣਾਓ? ਜੀ ਉੱਤੇ ਬੈਠੋ। ਉਹ ਨਹੀਂ ਜੀ ਨਹੀਂ, ਵਿਆਹ ਤੋਂ ਬਾਅਦ ਵੀ ਤਾਂ ਬੰਦੇ ਨੇ ਇੱਥੇ ਹੀ ਆਉਣਾ। ਚੱਲ ਜਲਦੀ ਕਰ ਲੈ, ਬੰਦੇ ਬਹੁਤੇ ਨੇ। ਮੈਂ ਆਪਣੀ ਮੰਨ ਲਈ ਹੈ, ਆਪਣੀ ਚੁੱਕੋ ਤੇ ਨਿਕਲੋ, ਬੰਦੇ ਬਹੁਤੇ ਨੇ। ਓਏ ਡੁੱਬ ਕੇ ਮਰ ਜਾ ਬਗੈਰਤਾ। ਕੀ ਹੈ? ਕਿਉਂ? ਓਏ ਇੰਨੀ ਇੱਜ਼ਤ ਤੂੰ ਮਾਂ ਦੀ ਕੀਤੀ ਹੁੰਦੀ, ਤੈਨੂੰ ਜੰਨਤ ਲੱਭ ਜਾਣੀ ਸੀ। ਓਏ ਇਹ ਵੀ ਮਾਂ ਹੀ ਹੈ ਹੋਣ ਵਾਲੇ ਬੱਚਿਆਂ ਦੀ। ਵਾਹ ਜੀ ਵਾਹ। ਮਾਸ਼ਾਅੱਲਾ। ਹਾਂ ਕੀ ਸੋਹਣਾ ਗਿੱਟਾ ਹੈ ਜੀ। ਆ ਕੀ ਚੋਰੀ ਦਾ ਗਿੱਟਾ? ਕੀ ਹੋਇਆ? ਮੈਂ ਤਾਂ ਗੋਡੇ ਤੱਕ ਜਾਣਾ। ਠੀਕ ਹੈ ਕੀ ਸੋਹਣਾ ਗਿੱਟਾ, ਗੋਰਾ ਚਿੱਟਾ ਫਰੈਸ਼। ਕਰ ਤਾਰੀਫਾਂ, ਤੂੰ ਸੇਲਮੈਨ ਹੈ। ਅੱਛਾ ਜੀ ਤੁਸੀਂ ਸਰ ਜੀ ਤੁਸੀਂ ਚਾਹੁੰਦੇ ਕੀ ਹੋ? ਤੁਹਾਨੂੰ ਨਹੀਂ ਪਤਾ ਬੰਦਾ ਜਦੋਂ ਐਡਾ ਚਵਲ ਹੋ ਜਾਏ ਕੀ ਚਾਹੁੰਦਾ ਹੈ? ਦਫਾ ਕਰਾ ਚੈੱਕ ਕਰ, ਤੂੰ ਪੈਰ ਵੇਖ ਜ਼ਰਾ ਚੰਗੀ। ਵਾਹ ਵਾਹ ਕੀ ਬਾਤ। ਉਹ ਮੁੰਡਿਆ ਉਹ ਤੋਂ 9 ਨੰਬਰ ਸੁੱਟ ਓਏ। ਆ ਇੱਕ ਪਤਾਵਾ ਵੀ ਸੁੱਟ। ਆ ਵੇਖੀ ਧਿਆਨ ਨਾਲ, ਆਪ ਨਾ ਡਿੱਗ ਪਈ ਓਏ। ਉੱਤੇ ਕੀ ਕੰਧ ਤੇ ਬੈਠਾ? ਵਾਹ ਵਾਹ ਕਿੱਡਾ ਸੋਹਣਾ ਪੈਰ ਹੈ। ਇਹਨੂੰ ਕਦੀ ਜ਼ਮੀਨ ਤੇ ਵੀ ਲੱਗਣ ਦਿਆ ਕਰੋ। ਅੱਛਾ ਉਂਝ ਹੀ। ਵਾਹ ਵਾਹ ਕੀ ਹੋ ਗਿਆ ਸਰ ਜੀ, ਤੁਹਾਨੂੰ ਕੀ ਹੋ ਗਿਆ? ਸੋਹਣੇ। ਠਰਕੀ ਨੇ ਮਰਨ ਵਾਲੇ ਹੋ ਜਾਂਦੇ ਨੇ। ਹਾਂਜੀ ਕੁੜੀ ਨੂੰ ਵੇਖ ਕੇ ਤੇ ਉਂਝ ਹੀ ਚਵਲ ਹੋ ਜਾਂਦੇ ਬਗੈਰ ਤਾਣ ਦੇ ਨਾਲ। ਤੁਸੀਂ ਸਮਝਦਾਰ ਡੁੱਬ ਕੇ ਮਰ ਜਾਓ ਬਗੈਰ ਤੋਂ। ਤੁਹਾਡੀਆਂ ਗੈਰਤਾਂ ਪਤਾ ਨਹੀਂ ਕਿੱਥੇ ਗਈਆਂ ਨੇ। ਹਯਾ ਸ਼ਰਮ ਹੀ ਨਹੀਂ ਹੈਗਾ। ਹੋਰ ਸੁਣਾਓ, ਘਰ ਸਭ ਠੀਕ ਹੈ? ਹੋਰ ਸੁਣਾਓ, ਭੈਣ ਭਰਾ ਸਭ ਠੀਕ ਹੈ? ਸਰ ਜੀ। ਛੋਟੀ ਜਾ ਰਹੀ ਸਕੂਲ? ਹਾਂਜੀ ਵੱਡਾ ਕਿੱਥੇ ਅੱਜ ਕੱਲ? ਉਸਨੇ ਛੋਟਾ ਹੋ ਗਿਆ। ਹੋਰ ਸੁਣਾਓ, ਤੁਸੀਂ ਤਾਂ ਠੀਕ ਸਰ ਨੇ? ਜੀ ਤੁਸੀਂ ਕਰ ਕੀ ਇਹ ਰਹੇ ਆਈ ਹੋ? ਬੜੇ ਠਰਕੀ ਦੇ ਚਵਲ ਆਦਮੀ। ਉਹ ਕੀ ਕਰ ਰਹੇ ਹੋ ਤੁਸੀਂ? ਤੈਨੂੰ ਨਹੀਂ ਪਤਾ ਉਹ ਸਮਝ ਰਿਹਾ ਕੀ ਹੋ ਰਿਹਾ। ਇਹ ਹੁੰਦੀ ਜੇ ਜਹਲੀਅਤ। ਹਾਂ ਜੀ ਬਿਲਕੁਲ। ਇੱਧਰ ਆਓ, ਮੈਂ ਵਕਾਲਤ ਕੀਤੀ। ਵਕਾਲਤ ਕੀਤੀ। ਐਦਾਂ ਵਾ ਕਰੋ ਇਹਨਾਂ ਨੂੰ। ਤੁਸੀਂ ਇੱਧਰ ਮੇਰੇ ਨਾਲ ਗੱਲ ਕਰੋ ਜੀ। ਵਕੀਲਾ ਕੇਸ ਆਇਆ ਹੀ। ਹਾਂ ਇਸੇ ਕੇਸ ਅੰਦਰ ਨਾ ਹੋ ਜਾਏ। ਜੀ ਜੀ। ਤੁਸੀਂ ਹੈ ਹੀ ਬੜੇ ਠਰਕੀ ਹੋ। ਅੱਛਾ ਅਸੀਂ ਠਰਕੀਆਂ ਤੇ ਦਮ ਕਰਾਉਣ ਆਏ ਨੇ। ਸਾਰੇ ਇਸੇ ਕੰਮ ਹੀ ਆਏ ਨੇ। ਕਈ ਤਾਂ ਘਰ ਦਾਤਾ ਸਾਹਿਬ ਦਾ ਕਹਿ ਕੇ ਆਏ ਹੀ। ਇਹਨਾਂ ਜਾਂਦਿਆਂ 20 ਦਾ ਮੁੱਲ ਚੌਲ ਲੈ ਜਾਂਦੇ ਨੇ 2 ਵਜੇ ਰਾਤ ਨੂੰ। ਆ ਉਠੋ ਵੀ ਇਹ ਲੰਗਰ ਤੇ ਖਾਓ। ਹੈਲੋ ਕਿਹੜੀ ਧਮਾਲ ਪਾਉਂਦੇ ਆਏ। ਯਾਰ ਵਕੀਲ ਸਾਹਿਬ ਖਲੋਤੇ ਕੋ ਮਸ਼ਵਰਾ ਲੈ ਲਿਆ ਕਰੋ। ਹਾਂ ਸਵੇਰੇ ਉੱਠ ਕੇ ਕੇਲੇ ਖਾਇਆ ਕਰ, ਵਕਾਲਤ ਖੁੱਲ ਕੇ ਆਏਗੀ। ਹੁਣ ਵੀ ਕਿਆ ਵਕੀਲ ਆ। ਤੁਸੀਂ ਤੇ ਗੱਲ ਹਾਸੇ 'ਚ ਪਾ ਲਈ। ਉਹ ਵਕੀਲ ਹੈ, ਕੋਈ ਅਦਾਲਤੀ ਸਵਾਲ ਕਰ। ਹਾਂਜੀ। ਇਹ ਜਨਾਬ ਸੁੰਘ ਕੇ ਲੱਭ ਲੈਂਦੇ ਹੋ ਡੱਕਾ ਕਿੱਥੇ ਫਸਿਆ ਹੈ। ਇਹਨੇ ਡੱਕੇ ਲਾਉਂਦਾ ਕੌਣ? ਨਹਾਉਂਦਿਆਂ ਧੋਂਦੇ ਹੀ ਲੱਗਦੇ ਨੇ। ਬਹੁਤ ਬੇਵਕੂਫ ਹੋ ਤੁਸੀਂ ਸਰ ਜੀ। ਤੁਸੀਂ ਮੈਨੂੰ ਸਮਝਦਾਰ ਲੱਗਦੇ ਮੈਨੂੰ ਹੋ। ਪਤਾ ਤੁਹਾਨੂੰ ਇੱਥੇ ਹੀ ਆਣਾ ਪੈਣਾ, ਇੱਥੇ ਹੀ ਆਣਾ ਹਾਂਜੀ ਪੈਣਾ। ਅਸਲ ਵਿੱਚ ਗੱਲ ਇਹ ਹੈ ਕਿ ਮੈਂ ਅਖਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਆਈ ਸਾਂ। ਅੱਜ ਲੱਤ ਇੱਥੇ ਰੱਖੋ, ਮੈਂ ਘੁੱਟਦਾ ਰਵਾਂ। ਇਹ ਲੀਲਾ ਸਾਲਿਆ ਲੀਲਾ। ਇਹ ਘੁੱਟਣ ਵਾਲੀ ਨਹੀਂ, ਟਰੱਕ ਥੱਲੇ ਦੇ। ये ट्रक चले दे। अब बताएं कैसे तशरीफ लाएंगे अब? ਜੀ ਤੁਸੀਂ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਫੋਨ ਆਪਰੇਟਰ ਦੀ ਜੌਬ ਵਾਸਤੇ। ओ यस यस चाहिए, लड़की चाहिए एक। ਜੀ ਮੈਂ ਉਸੇ ਲਈ ਹਾਜ਼ਰ ਹੋਈ ਸਾਂ। आज तारी नौकरी पक्की जी। ਅੱਛਾ ਕੋਈ ਇੰਟਰਵਿਊ ਵਗੈਰਾ? वो इंटरव्यू का जी हेलो ही करना है। ठीक है। तारी ड्यूटी आज तो शुरू। आज तो ओ क्यों? आओ बुढ़ी मेरी लड़के गई है ना। ਹਾਂਜੀ ਬੁੱਢੀ ਇਹਦੀ ਲੜ ਕੇ ਆਪਣੇ ਖਾਮਦ ਕੋਲ ਗਈ। आओ दे हैं।
ਕੀਤਾ ਜੀ। ਪਾਗਲ ਦਾ ਪੁੱਤ ਮੈਂ ਉਹਦਾ ਖਾਮਦਾ। ਚਲੋ ਆ ਜਾਏਗੀ ਰਾਤ। ਕਿੱਡਾ ਸੋਹਣਾ ਗਿੱਟਾ ਹੈ, ਗੋਰਾ ਚਿੱਟਾ ਫਰਸ਼, ਇੱਕ ਤੇਰੀ ਭੈਣ ਦਾ ਫੋੜਿਆਂ ਵਾਲਾ ਗਿੱਟਾ ਹੈ। ਅੱਲਾ ਮਾਫੀ, ਇਹਦੀਆਂ ਤੇ ਪੈਣਾ ਤੇ ਰਕਸ਼ੇ ਵਰਗੇ ਮੂੰਹ ਨੇ ਇੰਜ ਫਿਰਦੀਆਂ। ਮੈਂ ਤੁਹਾਡੀ ਮਾਂ ਭੈਣ ਤੱਕ ਭਲਾ ਕਿਉਂ ਨਹੀਂ ਪਹੁੰਚਦਾ? ਕਿਉਂ? ਉਹ ਮੇਰੇ ਕੋਲ ਆਪ ਆ ਜਾਂਦੀ ਉਹ ਹੈ। ਚੱਲ ਨਿਕਲ। ਕਿਹੜੀ ਤੇਰੇ ਕੋਲੋਂ ਲੁੱਕ ਦੀ ਅਪੀਲ ਕਰਾਉਣੀ ਉਹਨਾਂ ਨੇ? ਓਏ ਤੁਹਾਡੀਆਂ ਮਾਵਾਂ ਭੈਣਾਂ ਉਹਦੇ ਕੋਲ ਆਪ ਆ ਜਾਂਦੀਆਂ ਯਾਰ। ਓਏ ਉਹਨਾਂ ਦੇ ਕਿਹੜੇ ਕੇਸ ਫਸੇ ਨੇ? ਓਏ ਤੂੰ ਐਵੇਂ ਨਾ ਹੱਸ, ਤੇਰੀ ਵੀ ਨਾਲ ਹੀ ਜਾਂਦੀ। ਆ ਪਾਗਲ ਹੋ ਗਏ ਹੋ। जी आपकी नौकरी पक्की जी? ठीक है, फिर मैं कल को हाजिर हो जाऊंगी। कल जी? जी जी नहीं तुसी आज तो ज्वाइन करो। नहीं, आज को मैं नौकरी ज्वाइन नहीं कर सकती हाँ। वजह जी? वो इसलिए कि मेरा कुछ घरेलू प्रॉब्लम है। घरेलू प्रॉब्लम है? हाँ जी। और घरेलू प्रॉब्लम की हुंदा वकील? ਮੈਂ ਕਦੀ ਘਰ ਹੀ ਨਹੀਂ ਰਿਹਾ। ਮੇਰਾ ਸਾਰਾ ਟਾਈਮ ਤੇ ਅਦਾਲਤ ਲੈ ਜਾਂਦੀ ਹੈ। ਹਾਂਜੀ, ਸਾਰੀ ਅਦਾਲਤ ਦਾ ਕੂੜਾ ਇਹਨੇ ਤੇ ਚੁੱਕਣਾ ਹੁੰਦਾ। ठीक है जी, तुसी कल को आ जाओ। ठीक है जी, मैं कल हाजिर हो ठीक है भाई, मेहरबानी बड़ी जनाब, मेहरबानी जी। भाई मेहरबानी। ਅੱਛਾ ਜੀ, ਠੀਕ ਹੈ ਜੀ, ਜਾਓ ਜੀ। ਆਏ ਠਰਕੀ ਚਵਲ ਨਹਾਉਣ ਤੇ। ਚਲੋ ਠੀਕ ਹੋ, ਮੇਰਾ ਇੰਨਾ ਕੁ ਹੁੰਦਾ ਵਾ। ਚਲੋ ਜਾਓ, ਮੈਂ ਸਟੇ ਲੈ ਆਵਾਂਗਾ। आओ पुत्र। ਚਲੋ ਜੀ, ਸਫਾਈਆਂ ਕਰ ਲਓ ਸਾਰੀ। ਬਰਬਾਦ ਹੋ ਗਿਆ, ਲੁੱਟਿਆ ਗਿਆ, ਮਾਰਿਆ ਗਿਆ। ਇਹ ਕੌਣ ਹੋ ਉਹ ਗਿਆ? ਮੇਰੇ ਤੇ ਮੁਸਰੇ ਸ਼ਹੀਦ ਦਾ ਮੁੰਡਾ ਆਇਆ, ਬੇੜਾ ਗਰਕ ਹੋ ਗਿਆ। ਅੱਗ ਲੱਗ ਗਈ ਭਾਈ ਨੇ। ਕਿੱਥੇ ਅੱਗ ਲੱਗ ਗਈ? ਹੈ ਜੀ? ਕਿੱਥੇ ਅੱਗ ਲੱਗ ਗਈ? ਅੱਗ ਲੱਗ ਗਈ। ਕਿੱਥੇ? ਅੱਗ ਲੱਗ ਗਈ ਉਹ ਤੁਹਾਨੂੰ। ਕਿੱਥੇ ਲੱਗ ਗਈ ਅੱਗ? ਅੱਗ ਲੱਗ ਗਈ ਉਹ ਹੈ। ਚਾਲਾ ਕਿੱਥੇ ਲੱਗ ਗਈ? ਮਾਚਸ ਹੈ ਤੁਹਾਡੇ ਕੋਲ? ਨਹੀਂ। ਨਹੀਂ ਹੈਗੀ ਕਿਸੇ ਕੋਲ? ਨਹੀਂ। ਅੱਗ ਲੱਗ ਗਈ। ਜਾਓ ਇੱਥੇ ਸਾਡੇ ਪਿੰਡ। ओला पिंड, ओए पिंड तेरा साडे इलाके च नहीं गा। ਬੋਲਣਾ ਕਿਵੇਂ ਹੋਏ? ओ पागल दा पुत्र बोलना किस तरह? मैं अपनी बोली बोलना। ਭਾਈ ਸਰ ਜੀ, ਜੀ ਅੱਗ ਲੱਗੀ ਹੈ, ਅੱਗ ਬੁਝਾ ਦਿਓ ਅੱਲਾ ਦਾ ओ ਵਾਸਤਾ। भाई ओ साडे इलाके च नहीं गा। ਹੈ ਜੀ? ਉਹ ਸਾਨੂੰ ਕਲੀਅਰ ਗੱਲ ਤੇ ਦੱਸ, ਪਠਾਣਾ ਨੂੰ ਚੁੰਮੀਆਂ ਦੇਣ ਵਾਲਿਆ। ਸਾਨੂੰ ਕਲੀਅਰ ਗੱਲ ਤੇ ਦੱਸ, ਤੂੰ ਇਹ ਆਇਆ ਤੁਹਾਡਾ ਅਫਸਰ ਹੈ ਜੀ? ਹਾਂਜੀ। ਮਾਸ਼ਾਅੱਲਾ, ਨਾਈ ਦੇ ਉਹ ਸੁਸਤਰੇ ਵਰਗਾ ਮੂੰਹ ਹੈ ਜਿਹੜਾ ਉਹਨੇ ਗੁਸਲਖਾਨੇ ਦੇ ਉੱਤੇ ਰੱਖਿਆ ਹੁੰਦਾ। ਯਾਰ ਇਸ ਕਿਸ ਕਿਸਮ ਦਾ ਤੇਰਾ ਧੁਖੇ ਬੰਬ ਵਰਗਾ ਮੂੰਹ ਹੈ। ਉੱਠ, ਗੰਢ ਵਾਜੇਗੀ, ਚਵਲਾ ਜੇ। ਓਏ ਅਫਸਰ ਨੇ ਉਹ। ਰੇਲਵੇ 'ਚ ਲੱਗਾ ਸੀ ਪਹਿਲੇ। ਅੱਛਾ ਜੀ। ਹਾਂ, ਇੱਕ ਦਿਨ ਪੂਰੀ ਟ੍ਰੇਨ ਹੀ ਇਹਨੇ ਕਮਾਦਾਂ 'ਚ ਵਾੜਤੀ। ਹਾਂ। ਉਹਨਾਂ ਜੁੱਤੀਆਂ ਮਾਰੀਆਂ, ਕਿ ਕਮਾਦਾਂ 'ਚ ਕਿਉਂ ਵਾੜੀ? ਕਹਿੰਦਾ ਜੀ ਬੰਦਾ ਥੱਲੇ ਆਉਣ ਲੱਗਾ ਸੀ। ਉਹਨੇ ਕਿਹਾ ਤੁਸੀਂ ਬੰਦਾ ਥੱਲੇ ਦੇ ਦੇਣਾ ਸੀ। ਕਹਿੰਦਾ ਜੀ ਉਹ ਬੰਦਾ ਕਮਾਦਾਂ ਨੂੰ ਗਿਆ ਸੀ। ਸ਼ੇਵਲ ਜੀ ਨਾ ਹੋਵੇ ਤੇ ਇਹ ਵੀ ਪਹਿਲੇ ਰੇਲਵੇ 'ਚ ਲੱਗਾ ਸੀ। ਅੱਛਾ। ਫਿਰ ਉਹਨੇ ਜੁੱਤੀਆਂ ਮਾਰ ਕੇ ਕੱਢਤਾ। ਉਹ ਕਿਉਂ? ਜਿੱਧਰੋਂ ਟ੍ਰੇਨ ਆ ਰਹੀ ਸੀ ਇਹਨੇ ਉਧਰ ਦਾ ਫਾਟਕ ਬੰਦ ਕਰ ਦਿੱਤਾ। पागल हो गया ते पिंड नु आग लगी। पागल है तू, ਹੈ बेवकूफ आदमी। ਸਰ ਜੀ ਅੱਗ ਬੁਝਾਓ। ਇੱਕ ओए ਆਦਮੀ आज तेरे पिंड नु लगी, साडा ओ इलाका नहीं गा। ਡਰਾਮੇ ਦੇ ਚਾਜ ਪੇਤ ਨਾ ਕਢਾ ਲਈ, ਲਾ ਲੈ ਇਹਨੂੰ। अजय भी ठंड है पागल, तू महसूस नहीं होता ही। ਤੂੰ ਬੋਲਣਾ ਕਿਵੇਂ ਓਏ? ਤੂੰ ਨਿਊ ਖਾਨ ਦਾ ਕਨੈਕਟਰ ਤੇ ਨਹੀਂ ਕਿਤੇ? ओ यार ਦੀਆਂ ਮੁੱਛਾਂ ਕਿਸ ਤਰ੍ਹਾਂ ਦੀਆਂ ਨੇ ਭਾਈ? ਹੈ ਕਿਸ ਤਰ੍ਹਾਂ ਦੀਆਂ? ਤੈਨੂੰ ਕਿਸ ਤਰ੍ਹਾਂ ਹੀ ਚਾਹੀਦੀਆਂ? ਉਹ ਤੇਰੀਆਂ ਆਪਣੀਆਂ ਮੁੱਛਾਂ ਨਹੀਂ ਆ, ਨੱਕ ਦੇ ਵਾਲ ਵਧੇ ਨਹੀਂ। ਇਹ ਪਿੱਛੋਂ ਵਾਲ ਹੌਲੇ ਕਰਾ, ਇਹਨਾਂ ਦੇ ਵਜ਼ਨ ਨਾਲ ਇਹ ਵੀ ਮਗਰ ਆਉਣ ਡਏ ਨਹੀਂ। ਇਹ ਸਟਾਈਲ ਹੈ ਬੇਟੇ, ਆਪਣੀ ਕਟਿੰਗ ਦੇਖ। ਹੈ। ਲੱਗਦਾ ਚੋਰੀ ਪੱਠੇ ਵੱਡੇ ਨੇ। ਇਹੋ ਜਿਹਾ ਬੰਦਾ ਚਲਦੀ ਬੱਸ ਤੋਂ ਉਤਰ ਜਾਂਦਾ। ਉਹ ਮੈਂ ਤਾਂ ਜਾਣਾ ਹੀ ਨਹੀਂ ਸੀ। ਤੇ ਸਾਲਿਆਂ ਵਿੱਚ ਅੰਬ ਲੈਣ ਬੈਠਾ ਫਿਰ। ਉਹ ਪਾਗਲ ਆ, ਮੈਂ LLB ਕੀਤਾ, ਮੈਨੂੰ ਪਾਗਲ ਸਮਝਿਆ। ਉਹ ਐਡਵੋਕੇਟ ਏ। ਹੈਂ? ਹੈ ਨਾ ਐਡਵੋਕੇਟ ਏ ਉਹ। ਇਹ ਵਕੀਲ ਹੈ? ਹਾਂਜੀ। ਸਰ ਤੁਸੀਂ ਵਕੀਲ ਹੋ? ਮਾਸ਼ਾਅੱਲਾ, ਇਹ ਉਹੀ ਵਕੀਲ ਤੇ ਨਹੀਂ ਜਿਹੜਾ ਜਾਈ ਦੇ ਹੱਥ ਤੇ ਥੋੜਾ ਮਾਰ ਕੇ ਨਿਕਲ ਗਿਆ ਸੀ? ਤੂੰ ਉਹੀ ਤੇ ਨਹੀਂ ਕਿਤੇ? ਕੀ ਬਕਵਾਸ ਕਰਨ ਲਿਆ ਤੂੰ? ਇਹ ਉਹਨਾਂ ਨੂੰ ਪੁੱਛ। जानू जी। ਇਹਨਾਂ ਨੂੰ ਸਕ੍ਰਿਪਟ ਉਹ ਬੇੜਾ ਕਰਕੇ ਪਹਿਲੇ ਪਤਾ ਕਰੋ ਇਹਨੇ ਖੋਲਿਆ ਕਿੰਨੇ ਇਹਨੂੰ। ਇੱਧਰ ਆ ਜਾ, ਸਾਈ ਵਾਲ ਦੀਏ ਬੈਠ ਗਏ। ਉਹ ਤੇਰੇ ਸਾਈਮ। ਓਏ ਲੇਲਾ ਕਿਦਾ ਖੁੱਲ ਗਿਆ? ਇਹ ਲੇਲਾ ਨਹੀਂ ਹੈ ਭਾਜੀ, ਵੇਖੋ ਤੇ ਸਹੀ। ਸੁਭਾਨ ਅੱਲਾ। ਇਹਨੂੰ ਕੀ ਹੋਇਆ? ਉਹਨੇ ਮੈਨੂੰ ਵਕੀਲ ਹੀ ਭੁਲਾਤਾ। ਸ਼ੁਕਰ ਕਰ ਤੈਨੂੰ ਛਡਾ ਲਿਆ, ਨੇ ਤੇ ਤੇਰੇ ਨਾਲ ਉਹ ਹੋਣੀ ਸੀ ਜਿਹੜੀ ਕਿਸੇ ਨਾਲ ਨਹੀਂ ਹੋਈ। ਲੋ ਜੀ, 1 ਮਿੰਟ ਤੇ ਹੋਰ ਮੈਨੂੰ ਇੱਕ ਦੂਜੇ ਨੂੰ ਛੱਡ ਦੇ, ਮੈਂ ਇਹਨਾਂ ਤੇ ਕੰਬਲ ਪਾ ਦੇਣਾ। ਤੇ ਮੈਂ ਇਹਨਾਂ ਤੇ ਕੋਈ ਕੇਸ ਪਾ ਦੇਣਾ ਸੀ। ਸੁਭਾਨ ਅੱਲਾ। ਨਾਲ ਖਲੋਵੋ ਦਰ। ਕਿੰਨੀ ਅੱਛੀ ਜੋੜੀ ਲੱਗ ਰਹੀ ਹੈ। ਹਾਂ ਹਾਂ। ਇਹ ਲੱਗਦਾ ਨਹੀਂ ਜਿਵੇਂ ਧੀ ਨੂੰ ਸ਼ੇਖਪੁਰੇ ਛੱਡਣ ਆਇਆ। ਇੱਧਰ ਮੈਨੂੰ ਦੇ ਦੇ। ਉਹ ਖਾਨਾ ਖਰਾਬ ਦਾ ਪੁੱਤਰੋ, ਕੀ ਕਰਨ ਦਿਓ, ਕੀ ਕਰਨ ਦਿਓ?
ਅੱਗ ਬੁਝਾਉਣ ਲੱਗੇ ਸਨ। ਓਏ ਅੱਗ ਕਾਦੀ ਬੁਝਾਉਣ ਲੱਗੇ? ਮੇਰੇ ਤੰਦੂਰ 'ਚ ਪਾਣੀ ਪਾਉਂਦੇ ਹੋ। ਕੀ ਕਿਉਂ ਮਤਲਬ? ਜੀ? ਓਏ ਆ ਮੇਰੀ ਬੁੱਢੀ ਹੈ ਬੇਗਮਾਤ ਹੈ ਮੇਰੀ। ਇਹ ਤੁਹਾਡੀ ਬੀਵੀ ਹੈ? ਹਾਂ। ਇਹ ਤੁਹਾਡਾ ਹੀ ਹੌਸਲਾ, ਵਰਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੈ। ਨਹੀਂ ਤੇ ਕੀ ਕਰਨੀ ਹੈ ਉਹਦੇ ਚ? ਵੇਖੋ ਤੇ ਸਹੀ। ਬੁੱਢੀ ਹੈ ਮੇਰੀ। ਹਾਏ ਹਾਏ, ਉਹਦੀ ਅੱਖਾਂ ਵੇਖੋ, ਲੱਗਦਾ 14 ਸਾਲਾਂ ਦੀ ਕੁੜੀ ਹੈ। ਉਹਦੇ ਹੋਂਠ ਵੇਖੋ, ਲੱਗਦਾ 12 ਸਾਲਾਂ ਦੀ ਕੁੜੀ ਹੈ। ਇਹ ਟੋਟਲ ਕਰੋ ਤੇ ਕੋਈ 83 ਕੁ ਸਾਲ ਬਣਦੇ ਹੋਣੇ ਨੇ। ਕਿਹੜੇ 83 ਸਾਲ ਖਾਨਾ 83 ਕਰ ਲਓ ਤੁਸੀਂ। ਮੈਨੂੰ ਤੇ ਇਹਦੇ ਨੂੰ ਆਉਣ ਡਈ, ਆਪਣੇ ਵੱਲੋਂ ਔਰਤ ਬਣ ਕੇ ਫਿਰਨ ਡਈ। ਤੇ ਤੂੰ ਕੀ ਸਮਝਿਆ? ਤੂੰ ਔਰਤ ਨਹੀਂ, ਹਾਂ ਤੂੰ ਤੁਰਕੀ ਦੁੰਬਾ ਮਰ ਹੈ। ਗਿਆ। ਇੱਧਰ ਨਿਕਲ ਨਿਕਲ। ਮਾਤਾ ਦਾ ਪੁੱਤਰ ਵਕਾਲਤ ਕਰਕੇ ਇੰਨਾ ਹੋ ਗਿਆ। ਮੇਰੀ ਬੁੱਢੀ ਨੂੰ ਤੁਰਕੀ ਦੁੰਬਾ ਕਹਿੰਦੇ ਆ। ਦੁੰਬਾ ਕਹਿੰਦੇ ਆ। ਰਿਕਸ਼ ਨੂੰ ਦੁੰਬਾ ਕੀ ਜਾਂਦਾ? ਉੱਠ ਤਾਂ। ਓਏ ਉਹਨੂੰ ਕੁਛ ਨਾ ਕਹੋ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮਾਸ਼ਾਅੱਲਾ, ਤੁਸੀਂ ਤੇ ਮੈਨੂੰ ਲੱਗਦਾ ਬਾਹਰ ਦੇ ਮੁਲਕੋਂ ਨਹੀਂ ਆਏ। ਐਵੇਂ ਪਾਕਿਸਤਾਨੀ ਔਰਤ ਬੱਸ ਦੇ ਵਿੱਚ ਬੈਠੀ, ਬੰਬ ਚੱਲਿਆ, ਬਾਹਰ ਨਿਕਲ ਕੇ ਕਹਿੰਦੀ ਇਹ ਕੀ ਬਦਤਮੀਜ਼ੀ ਹੈ। ਉਹ ਦਲੇਰ ਹੈ, ਦਲੇਰ ਹੈ ਜ਼ਮਾਨਾ। ਤੁਹਾਡੇ ਨਾਲੋਂ ਤੇ ਅਮਰੀਕਾ ਦੀਆਂ ਔਰਤਾਂ ਚੰਗੀਆਂ ਨੇ। ਕਿਸ ਤਰ੍ਹਾਂ? ਉਹਨਾਂ ਦੀ ਐਡੇ ਕੱਦ, ਐਡੇ ਲੱਕ ਤੇ ਐਡੇ ਵੱਡੇ ਐਨਐਲਸੀ ਦੇ ਟਰੱਕ ਚਲਾਉਂਦੀਆਂ। ਕੀ? ਤੂੰ ਗਲਤ ਸਮਝੀ ਹੋਣੀ। ਹਾਂ ਹੈ ਛੋਟੀ, ਤੇਰਾ ਜ਼ਹਿਨ ਵੀ ਛੋਟਾ ਹੈ ਤਾਂ ਕਰਕੇ। ਪਾਗਲ ਓਏ ਪਾਗਲ। ਉਹ ਬੁੱਢੀ ਹੈ ਮੇਰੀ ਯਾਰ। ਯਾਰ ਤੇਰੀ ਬੁੱਢੀ ਹੈ ਤੇ ਅਸੀਂ ਕੀ ਕਰੀਏ? ਸਾਨੂੰ ਕਬਜ਼ਾ ਦੇ, ਅਸੀਂ ਨਿਕਲਣ ਵਾਲੀ ਗੱਲ ਕਰੀਏ। ਇਹਦਾ ਕੀ ਕਰਨਾ ਈ ਕਬਜ਼ਾ? ਉਹ ਚੱਲ ਕਿਤੇ ਨਾ ਕਿਤੇ ਅੱਗੇ ਲਾ ਕੇ ਬੰਡਾ ਮੁੰਡੇ ਪਾ ਸਾਥੀ ਦਿਆਂ। ਤੁਹਾਡੀ ਬੀਵੀ ਹਾਂ ਇਹੋ ਜੀ ਔਰਤ ਤੇ ਸਟਾਪ ਤੇ ਖਲੋਤੀ ਹੋਵੇ, ਕੋਈ ਡਰਦਾ ਮਾਰਾ ਨਹੀਂ ਛੇੜਦਾ। ਕਿਉਂ? ਮੰਨ ਗਈ, ਕੀ ਕਰਾਂਗੇ? ਕੀ? ਮੇਰਾ ਵਿਆਹ ਕਰਕੇ ਮੇਰਾ ਬੇੜਾ ਕਰ ਕਰਾਈ। ਮੈਂ ਤੇਰਾ ਕੀ ਬੇੜਾ ਕਰ ਉਹ ਰੱਖਾ? ਤੈਨੂੰ ਕੀ ਕਹਿ, ਤੈਨੂੰ ਇੱਥੇ ਕੀ ਲੈਣਾ ਹੈ? ਕੀ ਲੈਣਾ ਹੈ ਇੱਥੇ? ਤੂੰ ਮੇਰਾ ਕੀ कैसे लीला? ਖਾਣਾ ਖਾਪੇ ਮੇਰੀ ਪਿਸਤੀ ਕਰਾਤੀ ਹੂੰ। मेरी बिस्ती हुई 18 साल हो गए मेरे ब्याह नु। एक बच्चा नहीं लग तेरी शकल ते। 18 ਸਾਲ ਹੋ ਗਏ ਵਿਆਹ ਨੂੰ, ਬੱਚਾ ਕੋਈ ਨਹੀਂ। ਉਹ ਬੱਚਾ ਕਿੱਥੋਂ ਹੋਵੇ? ਤੂੰ ਘਰ ਹੀ ਨਹੀਂ ਰਹਿੰਦੀ। ਬਹੁਤ ਅੱਛੇ। ਖਾਣਾ ਖਰਾਬੇ ਇਹ ਘਰ ਵੀ ਨਹੀਂ ਰਹਿੰਦੀ, ਫਿਰ ਵੀ ਨਹੀਂ ਬੱਚਾ ਹੋ ਰਿਹਾ। ਘਰ ਹੀ ਨਹੀਂ ਰਹਿੰਦੀ ਯਾਰ। ਪੂਰੇ ਪਿੰਡ 'ਚ ਹੀ ਨੁਕਸ ਹੈ ਜੀ। ਆਪ ਓਏ ਪਿੰਡਾ ਨੂੰ ਇਹ ਪੂਰੇ ਪਿੰਡ 'ਚ ਨੁਕਸ ਹੈ। ਹਾਂਜੀ। ਮੈਂ ਪਿੰਡੋਂ ਬਾਹਰੋਂ ਆਇਆ, ਮਿਹਨਤ ਚੈੱਕ ਕਰ ਲਓ ਫਿਰ। ਐਵੇਂ ਨਾ ਹਿਸਾਬ ਲਾਈ ਜਾਓ। हाँ ਕੀ ਮਸਲਾ ਮੈਨੂੰ ਦੱਸੋ। बच्चा नहीं होता औलाद नहीं होती। ਤੁਸੀਂ ਇੱਕ ਦਰਖਾਸਤ ਕਚਹਿਰੀ ਕਿਉਂ ਨਹੀਂ ਦਿੰਦੇ? ਜਾ ਉਧਰ ਜਾ। ਬਹਿ ਜਾ। ਜਾ ਹੁਣ ਉਧਰ ਜਾ। ਉੱਥੇ ਦੇ ਤੱਕ ਸਾਰੇ ਹੀ ਬਹਿਸ ਕਰਨ ਘਰ ਆ ਜਾਣ। ਚਵਲਾ ਅਗਲੇ ਦੀ ਬੀਵੀ ਹੈ, ਅਗਲੇ ਨੇ ਕੋਈ ਇੱਥੇ ਕੂਲਰ ਨਹੀਂ ਲਵਾਇਆ ਹੋਇਆ। ਖਾਣਾ ਖਰਾਬ ਦੀ ਪੁੱਤਰ ਕਾਦੀ? ਮੇਰੀ ਬੀਬੀ ਮੇਰੇ ਨਸੀਬ ਸੜ ਗਏ ਨੇ। तेरी नसीब सड़े ने। ਇਹਦੇ ਨਾਲ ਮੇਰਾ ਵਿਆਹ ਹੀ ਨਹੀਂ ਸੀ ਹੋਣਾ। ਅੱਛਾ। ਇਹਦੇ ਪਿਓ ਕੋਲੋਂ ਲੈਣਾ ਸੀ ਸਿਰਫ ਮੈਂ 1800 ਰੁਪਇਆ। ਅੱਛਾ। ਮੈਂ 1800 ਰੁਪਇਆ ਲੈਣ ਗਿਆ। ਹੈ। ਮੈਂ ਕਿਹਾ 1800 ਰੁਪਇਆ ਦੇ ਦੇ, ਨਹੀਂ ਤਾਂ ਤੇਰੀ ਕੁੜੀ ਨੂੰ ਚੁੱਕ ਕੇ ਲੈ ਜਾਣੀ। ਹੈ। ਕਹਿੰਦਾ ਲੈ ਜਾ। 1800 ਚ ਮੈਨੂੰ ਘਰ ਪੈਂਦੀ ਹੈ, 1200 ਦੇ ਰੋਜ਼ ਪੱਠੇ ਖਾ ਜਾਂਦੀ। ਅੱਛਾ ਚੱਲ ਕੋਈ ਗੱਲ ਨਹੀਂ, ਰੋ ਨਾ ਤੂੰ, ਰੋਣੀ ਮੇਰਾ ਹਾਸਾ ਨਿਕਲ ਜਾਂਦਾ। ਛੱਡ ਦੇ ਇਸ ਗੱਲ ਨਾ ਨੂੰ। ਰੋ ਨਾ ਰੋ। और गला दस ਖਾਣਾ ਖਰਾਬ ਦੀ ਪੁੱਤਰ ਨਹੀਂ ਮੈਂ ਦੱਸਦਾ ਹੋਰ। नहीं दसदा तू हो। ਦੱਸ ਤੇ ਬੁੱਢੀ ਦੀਆਂ ਕਰ ਤਰੀਫਾਂ। ਕਰ ਤਰੀਫਾ ਕਾਹਦੀਆਂ ਤਰੀਫਾਂ ਹੈ? ਬੇੜਾ ਗਰਕ ਕਰਤੇ ਨੇ। ਬੁੱਢੀ ਕਾਦੀ ਇਹ ਫੂਦੇ ਵਾਲੀ ਰੇੜੀ ਹੈ। ए बास कर ले इनु ਉਹ ਤਾਂ जलीला। ਪਹੁੰਚੇ ਵੇਖਦੇ ਆ ਵੇਖ। ਵੇਖ ਤੁਸੀਂ ਦੁਸ਼ਟ ਕਰਨ ਵਾਲੀ ਹੁੰਦੀ। ए पागल तानु की पता वे डिफेंस जाओ, ए डिफेंस दे ड्रेसेस ने। ਅਸੀਂ ਕੋਈ ਦਿੰਦਾ ਓਏ। हां ਇਹੋ ਜਿਹੀਆਂ ਔਰਤਾਂ ਆਪਣੀ ਸੁਹਾਗ ਰਾਤ ਤੇ ਮੂਲੀਆਂ ਖਾ ਲੈਂਦੀਆਂ। ਬਹੁਤ ਅੱਛਾ। ਜੀ ਤੇ ਕਰਦਾ ਤੇਰੇ ਮੂੰਹ ਤੇ ਚਪੇੜ ਮਾਰਾਂ ਮੈਂ, ਪਰ ਤੂੰ ਗੱਲ ਸੱਚੀ ਕੀਤੀ ਏ। ਉਹਨੂੰ ਵੇਚ ਨੂੰ ਮੂਲੀਆਂ ਦੀ ਬੋ ਚੜੀ। ਇਹ ਤੁਹਾਡੀ ਬੀਵੀ ਹੈ? ਉਹ ਬੁੱਢੀ ਆ ਭਾਈ ਮੇਰੀ। ਯਾਰ ਇਹਨੂੰ ਠੀਕ ਕਿਉਂ ਨਹੀਂ ਕਰਾਉਂਦਾ ਤੂੰ ਕਿਸੇ ਕੋਲ? ए पागल डिफेंस क्या होती होंदी है? ਅਸੀਂ ਵੈਸੇ ਚਾਰੇ ਤੇਰੇ ਤੋਂ ਡਿਫੈਂਸ ਕਰ ਰਹੇ ਹਾਂ। ਨਾ ਰੋ। ਮਸਾ ਮੈਂ ਹਵਾ ਭਰਾਈ ਸੀ। ਨਾ ਕਰ, ਮੈਂ ਵਿੱਚ ਹੀ ਛਾਲ ਮਾਰ ਦੇਣੀ। ਮੇਰੀ ਦਵਾਈ ਡਿੱਗ ਪਈ ਏ। ਮਾਸ਼ਾਅੱਲਾ, ਗੱਲ ਤੇ ਸੁਣੋ। ਚੌਈ ਸਾਹਿਬ ਜੀ, ਮੈਨੂੰ ਦੱਸੋ ਕਿ ਅੱਗ ਕਦੋਂ ਬੁਝਾਓਗੇ ਤੁਸੀਂ? ਓਏ ਅੱਗ ਬੁਝਾਂਗੇ ਯਾਰ, ਤੇਰਾ ਤੇ ਪਿੰਡ ਦਾ ਸਾਡਾ ਇਲਾਕਾ ਨਹੀਂ ਉਹ। ਅੱਛਾ। ਉਹ ਆਪਣੇ ਇਲਾਕੇ ਦਾ ਫਾਇਰ ਬ੍ਰਿਗੇਡ ਦਾ ਦਫ਼ਤਰ ਜਾ ਕੇ ਕਹਿ। ਨਹੀਂ ਸਰ ਜੀ, ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਹੀ ਚਲੇ ਜਾ ਤੇ ਉੱਥੇ ਜਾ ਕੇ ਅੱਗ ਬੁਝਾਉਣੀ ਹੈ, ਤੇ ਮੈਂ ਇੱਥੋਂ ਅੱਗ ਬੁਝਵਾ ਕੇ ਜਾਵਾਂਗਾ। ਹਾਂ, ਇਕੱਠੇ ਚੱਲਨੇ ਫਿਰ। ਆ ਲੋ ਪੁੱਤਰ, जानु दी तानु सा चढ़ गया ना। ਸਾਹ ਚੜਾਤਾ ਤੂੰ ਮੈਨੂੰ। हां ਉਹ ਦੁਲਿਆ, ਉਹ ਪਾਣੀ ਦਾ ਗਲਾਸ ਦੇ ਓਏ। ਹੱਥ ਧੋ ਲਈਏ, ਤੂੰ ਕੇਸ ਕਰਕੇ ਹੱਥ ਨਹੀਂ ਧੋਂਦਾ। ਲੈ ਲੈ ਪਾਣੀ। ਮਰ ਗਈ ਅੱਜ ਮਰ ਗਈ ਉਹ। ਪਾਣੀ ਕੀ ਕਰਨਾ ਜੀ? ਉਹ ਪਾਣੀ ਪੀਣਾ। ਲਿਆ। ਓਏ ਇਹਨਾਂ ਥੋੜਾ ਪਾਣੀ ਓਏ। ਉਹ ਗੈਰਤਮੰਦ ਵਾਸਤੇ ਇੰਨਾ ਹੀ ਬੜਾ ਹੁੰਦਾ। ना ताडे कूलरा च पानी है ते ना ताडे घरां विच पानी है। ਕਚਹਿਰੀ ਤੇ ਬੜਾ ਤੇਜ਼ ਹੁੰਦਾ।
ਉਹ ਖਾਨਾ ਖਰਾਬ ਦੇ ਪੁੱਤਰਾ ਕਿਹੜੀ ਕਚਹਿਰੀ ਬਣਾਈ ਆ ਤੂੰ ਓਏ ਉੱਥੇ ਕੰਟੀਨ ਤੇ ਹੁੰਦਾ, ਛੱਡੋ ਦਫਾ ਕਰੋ। ਜਾਨੂ ਜੀ ਤੁਸੀਂ ਸਵੇਰ ਜਾਣ ਲੱਗਾ ਮੈਨੂੰ 1000 ਰੁਪਇਆ ਦਿੱਤਾ ਸੀ ਨਾ। ਮੈਂ ਹਾਂ ਤੈਨੂੰ 1000 ਰੁਪਏ ਦਿੱਤਾ ਸੀ? ਹਾਂ। ਉਹ ਮੈਂ ਨਹੀਂ ਦਿੱਤਾ, ਕਿਹੜਾ ਬੰਦਾ ਸੀ ਉਹ? ਓਏ ਸਵੇਰ ਜਾਣ ਲੱਗੇ ਤੁਸੀਂ ਦੇਖ ਗਏ ਹੋ? ਖਾਨਾ ਖਰਾਬ ਹੈ, ਮੈਂ ਤੇ ਆਪ ਤੇਰੇ ਕੋਲ ਖਰਚਾ ਲੈ ਕੇ ਆਉਣਾ। ਨਹੀਂ ਕਸਮੇ ਤੁਸੀਂ 1000 ਰੁਪਇਆ ਦਿੱਤਾ ਸੀ। ਗੈਰਤ ਵਾਲੀ ਗੱਲ ਹੈ ਵੀ ਮੈਂ ਹੀ ਦਿੱਤਾ ਹੋਣਾ। ਹਾਂ ਨਹੀਂ ਉਹ ਜੁਮੇ ਵਾਲਾ ਹੋਣਾ ਫਿਰ। ਅੱਜ ਹੈ ਚਪੇੜ ਨਾ ਖਾਈ ਮੇਰੇ ਕੋਲੋਂ। ਉਹ 1000 ਰੁਪਇਆ ਲੈ ਕੇ ਮੈਂ ਬਾਜ਼ਾਰ ਚਲੀ ਗਈ। ਹਜੇ ਮੈਂ ਬਾਜ਼ਾਰ ਗਈ ਆ, 2 ਚੀਜ਼ਾਂ ਖਰੀਦੀਆਂ ਨੇ ਤੇ 1000 ਰੁਪਇਆ ਮੁੱਕ ਗਿਆ। ਇਹ ਮਹਿੰਗੀਆਂ ਲੈ ਬੈਠੀ ਕਿਤੋਂ। ਆ ਮਿਊ ਹਸਪਤਾਲ ਦੇ ਸਾਹਮਣੇ ਜਾਣਾ ਸੀ, 2 ਤੇ ਤੂੰ ਚੀਜ਼ਾਂ ਲੈਣੀਆਂ ਸੀ। ਰੇੜੀਆਂ ਭਰੀਆਂ ਪਈਆਂ ਅਜੇ ਜਨਾਬ। ਇੱਥੇ ਰੇੜੀਆਂ ਭਰੀਆਂ, ਮੈਂ ਹੀ ਬਿਸਤੀ ਕਰਾਉਣ ਡਈ ਤੂੰ। ਜਾਨੂ ਮੈਨੂੰ ਪੈਸੇ ਦਿਓ, ਮੈਂ ਸ਼ੋਪਿੰਗ ਕਰਨੀ ਹੈ। ਸ਼ਾਪਿੰਗ ਬਾਅਦ ਮੇਰੇ ਨਾਲ ਚੱਲ, ਮੈਂ ਤੈਨੂੰ ਆਪ ਸ਼ਾਪਿੰਗ ਕਰਾਣਾ। ਪਹਿਲੇ ਘਰ ਜਾਵਾਂ। ਮਹਿੰਗਾਈ ਬਹੁਤ ਜੀ। ਹਾਂ ਸਹੀ ਗੱਲ ਹੈ, ਮਹਿੰਗਾਈ ਬੜੀ ਹੈ। ਮੈਂ ਤੇ ਕਹਿੰਦੀ ਰਲ ਮਿਲ ਕੇ ਨਾ ਇਸ ਮਹਿੰਗਾਈ ਦੀ ਅੱਗ ਨੂੰ ਨਾ ਖਤਮ ਕਰੋ। ਇਹ ਮਹਿੰਗਾਈ ਘਟ ਸਕਦੀ ਹੈ ਅਗਰ ਕੱਲਾ ਕੱਲਾ ਬੰਦਾ ਸੋਚੇ ਤੇ। ਅੱਛਾ। ਫਰਜ਼ ਕਰ ਲਓ 1000 ਵਾਲੀ ਚੀਜ਼ ਹੈ, ਬੰਦਾ ਕਹਿੰਦਾ ਕਿ 500 ਵਾਲੀ ਲੈ ਲਓ ਹਾਂ। ਤੇ ਗੁਜ਼ਾਰਾ ਹੋ ਸਕਦਾ। ਜ਼ੇਨ ਬਣਾਉਣਾ ਪੈਂਦਾ ਭਾਵੇਂ ਨਾ। ਬਿਲਕੁਲ ਜੀ, ਜ਼ੇਨ ਬਣਾਉਣਾ ਪੈਂਦਾ। ਹਾਂ। ਆ ਮੇਰੀ ਗੱਲ ਸੁਣ ਲਓ। ਕੀ ਮੈਂ ਇੱਕ ਵਾਰੀ ਸੋਚਿਆ ਵੀ ਰੀਮਾ ਨਾਲ ਵਿਆਹ ਕਰਾਂ। ਤੂੰ ਕਰੋੜਪਤੀ ਔਰਤ ਹੈ, ਵਿਆਹ ਕਰਦੀ ਭਲਾ? ਪਾਗਲ ਹੈ? ਮੈਂ ਫਿਰ ਜ਼ੇਨ ਬਣਾ ਲਿਆ। ਇਧਰ ਹੋ ਜਾ। ਖਾਨਾ ਖਰਾਬ ਦੇ ਪੁੱਤਰ ਨੇ ਦਿਨ ਬਣਾ ਲਿਆ ਈ। ਕੀ ਦਿਨ ਬਣਾਇਆ ਓਏ? ਬਸ ਜ਼ੇਨ ਬਣਾ ਕੇ ਸੌਂ ਗਿਆ। ਸਵੇਰੇ ਉੱਠਿਆ ਰੀਮਾ ਆਪਣੇ ਘਰ, ਮੈਂ ਆਪਣੇ ਘਰ। ਸ਼ੁਕਰ ਹੈ ਸਾਡੇ ਤੱਕ ਗੱਲ ਨਹੀਂ ਪਹੁੰਚੀ। ਹਾਂ। ਆ ਤੈਨੂੰ ਸ਼ਾਪਿੰਗ ਕਰਾਵਾ ਚੱਲ। ਮੈਂ ਹੁਣੇ ਆ ਰਹੀ ਹਾਂ। ਤਾਂ ਪੁੱਤਰਾ ਇੱਥੇ ਕੋਈ ਬੰਦਾ ਮਰਵਾਉਣਾ ਹੀ, ਤੈਨੂੰ ਮੁਜਰਾ ਚੜੇ ਨੇ। ਪਾਗਲ ਦਾ ਪੁੱਤਰ ਮੈਨੂੰ ਮੈਨੂੰ ਮੇਰੇ ਸਿਰ 'ਚ ਖੇਪਾਉਣ ਨਹੀਂ ਹੈ। ਖਾਨਾ ਖਰਾਬ ਦੀਆਂ ਪੁੱਤਰੇ ਤੈਨੂੰ 1000 ਵਾਰੀ ਮਨਾ ਕੀਤਾ ਹੈ। ਨਾ ਨੱਚਿਆ ਕਰ ਮੁਫਤ। ਸਾਹਿਬ ਜੀ ਨੇ ਬਾਹਰ ਜਾ ਕੇ ਰਕਸ਼ਾ ਤੇ ਨਹੀਂ ਕਰਾਉਣਾ, ਇਹਦੇ ਤੇ ਬਹਿ ਜਾਣਾ, ਉਹਨੇ ਲੈ ਜਾਣਾ। ਤੇਰੇ ਨਾਲ ਕੀ ਕਰਨ ਡਈ ਸੀ? ਉਹ ਯਾਰ ਉਹਨੇ ਕਾਨੂੰਨ ਨੂੰ ਸਮਝਿਆ ਹੀ ਕੱਖ ਨਹੀਂ। ਕਿੱਥੋਂ ਤੂੰ ਪੇਸ਼ ਪੈ ਗਿਆ ਸਾਡੇ? ਚੁੱਕ ਆਪਣੀਆਂ ਫਾਈਲਾਂ ਤੇ ਨਿਕਲ ਇੱਥੋਂ। ਯਾ ਕਰ ਲਿਆ ਕਰ, ਕੋਈ ਸ਼ਰਮ ਕਰ ਲਾ ਕੋਈ। ਮੈਂ ਕੀ ਸ਼ਰਮ ਮੈਂ ਕਜਲਾ ਅੱਗ ਲੱਗ ਗਈ। ਉਹ ਕੀ ਹੋ ਗਿਆ? ਮੈਂ ਕਿਹਾ ਅੱਗ ਲੱਗ ਗਈ, ਤੁਸੀਂ ਮਾਂ ਵਾਲਾ ਮੁਜਰਾ ਸ਼ੁਰੂ ਕਰ ਦਿੱਤਾ। ਕੀ ਹੋਇਆ ਜਨਾਬ ਭਾਈ? ਅੱਗ ਲੱਗ ਗਈ ਭਾਈ ਜਾਨ। ਮੈਂ ਜੰਜ ਲੈ ਕੇ ਗਿਆ, ਅੱਛਾ। ਉੱਥੇ ਕੁੜੀ ਵਾਲੇ ਘਰ ਪਹੁੰਚਿਆ, ਕੁੜੀ ਵਾਲੇ ਕਮਰੇ 'ਚ ਅੱਗ ਲੱਗ ਗਈ, ਕੁੜੀ ਵਿੱਚ ਸੜ ਗਈ। ਹਾਰ ਇਸੇ ਲਈ ਪਾਇਆ, ਮੈਂ ਖਾ ਬੈਠਾ 1.5 ਕਿਲੋ ਮੱਛੀ ਜਨਾਬ। ਇਸੇ ਚੱਕਰ 'ਚ ਪਾਇਆ ਜਨਾਬ। ਵਿਆਹ ਕਰਨਾ, ਕੁੜੀ ਸੜ ਗਈ ਨਾ, ਹਾਂ। ਕੁੜੀ ਨੂੰ ਲੱਗ ਗਈ ਅੱਗ, ਕੁੜੀ ਗਈ ਮਰ। ਹੁਣ ਬੱਚੀ ਤੁਹਾਡੇ ਕੋਲ ਲੈ ਕੇ ਜਾਣੀ, ਤੁਸੀਂ ਧੀਆਂ ਭੈਣਾਂ ਵਾਲੇ ਉਹ ਫੈਸਲਾ ਕਰ ਲਓ। ਹਾਰ ਇਸੇ ਲਈ ਪਾਇਆ, ਹੋਰ ਮੈਂ ਕਰਾਚੀੋਂ ਦਾਦਾ ਸਾਹਿਬ ਪੈਦਲ ਨਹੀਂ ਆਇਆ ਕਿ ਉਸ ਚੱਕਰ 'ਚ ਪਾਇਆ ਮੈਨੂੰ। ਵਿਆਹ ਦੇ ਚੱਕਰ 'ਚ ਉਹ ਸਾਨੂੰ ਅਸਲ ਗੱਲ ਤੇ ਦੱਸ। ਮੈਂ ਜੰਜ ਲੈ ਕੇ ਗਿਆ, ਹਾਂ। ਕੁੜੀ ਵਾਲੇ ਘਰ ਪਹੁੰਚਿਆ, ਕੁੜੀ ਨੂੰ ਲੱਗ ਗਈ ਅੱਗ, ਕੁੜੀ ਗਈ ਮਰ। ਹਾਂ। ਤੇ ਤੁਹਾਡੀ ਵਜ੍ਹਾ ਨਾਲ ਮਰੀ ਆ ਬੱਚੀ। ਜੰਮੋ ਮੈਂ ਤਾਂ ਲੈ ਕੇ ਜਾਣੀ ਇੱਥੋਂ। ਮੈਂ ਆਉਣਾ ਨਹੀਂ ਸੀ, ਮੈਂ ਖਾ ਬੈਠਾ 1.5 ਕਿਲੋ ਮੱਛੀ। ਉਹਦਾ ਬੜਾ ਰੌਲਾ ਜਨਾਬ। ਉਹ ਜਾ 5 ਮਿੰਟ ਲੈ ਦੇ ਨਾਲ ਅੰਦਰ ਜਾ। ਕਿਹਨੂੰ ਕਹਿ ਰਹੇ ਹੋ? ਉਹਨੂੰ ਮਾਸ਼ਾਅੱਲਾ। ਮੇਰੇ ਨਾਲ ਤੁਸੀਂ ਗੌਰ ਕਰੋ ਮੁਸਲਮ ਸ਼ੇਖ ਸਾਹਿਬ, 1.5 ਕਿਲੋ ਮੱਛੀ ਤੁਸੀਂ ਧੀਆਂ ਭੈਣਾਂ ਵਾਲੇ, ਉਹ ਬੰਦਾ ਕਿੱਥੇ ਟੱਕਰਾਂ ਮਾਰੇ ਜਨਾਬ। ਇਸੇ ਲਈ ਹਾਰ ਪਾਇਆ, ਹੋਰ ਮੈਂ ਧੌਣ ਨਾਲ ਸਰੀਆ ਨਹੀਂ ਮਰੋੜਦਾ ਕਿ ਉਸ ਚੱਕਰ 'ਚ ਪਾਇਆ। ਉਹ ਤਾਂ ਯਾਰ ਅਸੀਂ ਕੀ ਕਰੀਏ ਫਿਰ? ਨਾ ਤੁਹਾਡੀ ਵਜ੍ਹਾ ਨਾਲ ਅੱਗ ਲੱਗੀ ਆ, ਤੁਸੀਂ ਧੀਆਂ ਭੈਣਾਂ ਵਾਲੇ ਵਿਆਹ ਕਰਾਓ ਮੇਰਾ ਜਨਾਬ। ਭਾਈ ਜਾਨ ਹਾਰ ਇਸੇ ਚੱਕਰ 'ਚ ਪਾਇਆ, ਹੋਰ ਮੈਂ ਧੁੰਦ 'ਚ ਪੈਦਲ ਨਹੀਂ ਟੁਰ ਪੈਂਦਾ। ਓਏ ਬੰਦਿਆਂ ਨੂੰ ਕੋਈ ਵੇਖੀ ਜਾਣ ਡਿਆ। ਵਾਹ ਜੀ ਵਾਹ, ਇਹ ਵੀ ਬੰਦਾ ਹੀ ਆ ਜਾਂ ਕੁੱਤਾ ਬਿੱਲੀ ਰਗੜ ਕੇ ਬਣਾਇਆ। ਉਹ ਤੇਰੇ ਪਿਓ ਨੂੰ ਯਕੀਨ ਨਹੀਂ ਸੀ ਬੱਤੀ ਆ ਜਾਣੀ, ਬੰਦਾ ਘੰਟਾ ਕੱਢ ਲੈਂਦਾ। ਓਹੋ, ਉਤੋਂ ਬਨੈਂਦਾ ਵਾਲਿਆਂ ਦਾ, ਥੱਲੋਂ ਮਹੱਲੇ ਵਾਲਿਆਂ ਦਾ। ਉਹ ਤੇਰੀ ਮਾਂ ਨੂੰ ਹਰ ਜੁਮੇ ਕਰਾਸ ਪੈਂਦਾ ਰਿਹਾ। ਓਏ ਜੁੱਤੀ ਤੇ ਨਵੀਂ ਪਾਈ, ਕਿੰਨੇ ਦੀ ਲਈ? ਇਹ 800 ਦੀ ਆਈ। ਲਈ 100 ਦੀ ਆ, ਗਣਾ ਗਣਾ ਕੇ 800 ਦੀ ਹੋ ਗਈ ਆ। ਭਾਈ ਜਾਨ 1.5 ਕਿਲੋ ਮੱਛੀ ਉਹ ਤਾਂ ਕੀ ਕਰੀਏ ਮੱਛੀ? ਤੁਸੀਂ ਕਰਨਾ ਜਨਾਬ। ਅਸੀਂ ਮਾਰੀਏ? ਭਾਈ ਜਾਨ ਵਿਆਹ ਕਰਾ ਦਿਓ ਯਾਰ। ਰਕਸ਼ੇ ਵਾਲੇ ਨਾਲ ਲੜਨ ਡਿਆ। ਰਕਸ਼ੇ ਵਾਲਾ ਕਹਿੰਦਾ ਮੈਂ 40 ਲੈਣੇ, ਇਹ ਕਹਿੰਦਾ ਮੈਂ 25 ਦੇਣੇ। ਰਕਸ਼ੇ ਵਾਲਾ ਕਹਿੰਦਾ ਤੇਲ ਮਹਿੰਗਾ ਹੋ ਗਿਆ, ਇਹ ਕਹਿੰਦਾ ਤੂੰ ਤੇਲ ਨਾ ਲਾ। ਇੱਧਰ ਮਿਲੋ ਜਨਾਬ। ਤੁਸੀਂ ਕੌਣ ਹੋ? ਰਕਸ਼ੇ ਵਾਲਾ। ਇਹ ਰਕਸ਼ੇ ਵਾਲਾ ਨਾਲ ਹੀ ਆ ਗਿਆ। 1.5 ਕਿਲੋ ਮੱਛੀ ਹਾਰ ਪਾਇਆ, ਵਿਆਹ ਕਰਨਾ ਉਹ ਤੇ ਜਨਾਬ। ਅਸੀਂ ਕੀ ਕਰੀਏ ਯਾਰ? ਤੁਹਾਡੀ ਵਜ੍ਹਾ ਨਾਲ ਅੱਗ ਲੱਗੀ ਆ ਜਨਾਬ। ਸਾਡੀ ਵੇਲੇ ਵੀ ਲੱਗੀ ਹੈ। ਫੈਸਲਾ ਕਰੋ ਆਪ। ਰਕਸ਼ੇ 'ਚ ਇੱਕ ਪਾਸੇ ਬਹਿ ਕੇ ਦੂਜੇ ਪਾਸੇ ਉਤਰ ਕੇ ਕਹਿੰਦਾ ਮੇਰੀ ਤਾਂ ਦੁਨੀਆ ਹੀ ਬਦਲ ਗਈ। ਸਾਲਿਆ ਕਿਹੜੀ ਦੁਨੀਆ ਹੀ ਆ? ਇਹਦੀ ਭੈਣ ਦੇ ਵਿਆਹ ਤੇ ਮੁੰਡੇ ਵਾਲਿਆਂ ਨੇ ਸ਼ੁਰਲੀ ਚਲਾਈ। ਸ਼ੁਕਰ ਏ। ਉੱਤੇ ਜਾ ਕੇ ਸ਼ੁਰਲੀ ਨੇ ਪਟਾਕੇ ਮਾਰੇ, ਥੱਲੇੋਂ ਕਹਿਣ ਡਿਆ ਸੀ
ਵੇਖਿਆ ਮੇਰੀ ਭੈਣ ਦੀਆਂ ਧੁੰਮਾਂ ਕਿੱਥੋਂ ਤੱਕ ਨੇ। ਕੀ ਹੋਇਆ ਉੱਤੇ ਵੇਖ ਉੱਤੇ ਧੁੰਮਾਂ ਹੀ ਵੇਖਣ ਡਿਆ। ਅਹੇ ਦਾ ਭਰਾ ਦਾ ਵਿਆਹ ਹੋਇਆ ਇਹਦਾ ਆਪੇ ਨੇ ਧੋਤੀ ਬਣੀ, ਧੋਤੀ 'ਚ ਪਟਾਕਾ ਛੱਡਤਾ, ਇਹਦੇ ਆਪੇ ਨੇ ਜੰਜ 'ਚ ਰੌਲਾ ਪਾਤਾ। ਮੇਰਾ ਤਾਂ ਨਸੀਬ ਸੜ ਗਿਆ, ਮੈਂ ਕਿੱਧਰ ਜਾਵਾਂ। ਤੋ ਫੜ ਕੇ ਭਾਇਆ ਉਹੀ ਗੱਲ ਉੱਥੇ ਹੀ ਭਾਈ ਜਾਨ 1.5 ਕਿਲੋ ਮੱਛੀ ਕੱਲਾ ਬੰਦਾ ਉਹ ਤੇ ਯਾਰ ਉਹ ਤੇ ਉਹਨੂੰ ਵੀ ਕਹਿ, ਉਹਦੀਆਂ ਵੀ ਭੈਣਾਂ ਨੇ। ਉਹ ਅੱਲਾ ਮਾਫੀ ਦੇ ਏਡੀਆਂ ਡਰਾਉਣੀਆਂ ਮੈਂ ਨਹੀਂ ਖੜਨੀਆਂ ਜਾਣਦੇ, ਮੈਂ ਸਰਦੀਆਂ ਕੱਢਣੀਆਂ। ਹਾਂਜੀ ਭਾਈ ਜਾਨ ਵਿਆਹ ਕਰਾ ਦਿਓ, ਤੁਹਾਡੀ ਮਿਹਰਬਾਨੀ, ਜਿਸ ਤਰ੍ਹਾਂ ਦੀ ਵੀ ਹੈਗੀ ਤੋਰ ਦਿਓ ਬਸ। ਆਪਣਾ ਤਾਰਫ ਤੇ ਕਰਾ, ਤੂੰ ਕੌਣ ਹੈ? ਜੀਓ ਚ ਨਾਤਾਂ ਪੜਨ ਵਾਲਿਆ ਇਹ ਫਿਰਦਾ ਤੁਰਦਾ ਰਹਿੰਦਾ ਨਜ਼ੀਰਾਂ ਦਾ ਮੁੰਡਾ ਹੈ। ਓਏ ਆਹੋ ਸਾਨੂੰ ਦੱਸਦੇ ਸੀ ਤੂੰ ਕੌਣ ਹੈ। ਭਾਈ ਜਾਨ ਕਾਰਟੂਨ ਲਾੜਾ ਜਨਾਬ ਹਾਰ ਪਾਇਆ ਜਨਾਬ, ਹੋਰ ਮੈਂ ਇੱਥੇ ਸੂਆ ਨਹੀਂ ਨਗਾ ਕੇ ਲੰਘਦਾ ਬਾਜ਼ਾਰ 'ਚ। ਬੈਠੋ ਭਾਈ। ਵਿਆਹ ਦੇ ਚੱਕਰ 'ਚ ਪਾਇਆ। ਇਹ ਤੁਸੀਂ ਜਨਾਬ ਕੰਮ ਕੀ ਕਰਦੇ ਹੋ? ਤੁਹਾਡਾ ਕਿਹੜਾ ਕੰਮ ਫਸਿਆ ਜਨਾਬ? ਤੁਸੀਂ ਪਹਿਲਾਂ ਪੀਸੀਓ ਤੇ ਕੰਮ ਕਰਦੇ ਉਹ ਸੀ। ਮੈਂ ਤੇਰੀ ਮਾਂ ਨੂੰ ਮਿਸ ਕਾਲਾਂ ਮਾਰਦਾ ਰਿਹਾ। ਕਹਦੇ ਨਹੀਂ ਨਹੀਂ, ਮੈਨੂੰ ਲੱਗਦਾ ਤੁਸੀਂ ਪੀਸੀਓ ਤੇ ਕੰਮ ਕਰਦੇ। ਕਿਸ ਤਰ੍ਹਾਂ ਪਛਾਣਿਆ? ਤੁਹਾਡਾ ਮੂੰਹ ਇੰਜ ਹੈ ਨਾ, ਹੈਲੋ। ਚੱਲ ਵਾਪਸ ਆ ਜਾ ਯਾਰ। ਜਿਹੜਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਜਦੋਂ ਬੰਦਾ ਲਾੜਾ ਬਣ ਕੇ ਤੁਹਾਡੇ ਘਰ ਬੈਠਾ ਹੁੰਦਾ। ਗੱਲ ਉੱਥੇ ਹੀ ਹੈ, ਇਹਦਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਕਦੋਂ? ਜਦੋਂ ਰਕਸ਼ੇ ਵਾਲਾ ਕਹਿੰਦਾ ਨਾ ਮੈਂ ਸਟੇਸ਼ਨ ਤੇ ਨਹੀਂ ਜਾਣਾ। ਕਿਉਂ? ਹੁਣ ਨਾ ਕਹੀਓ ਮੈਂ ਰਕਸ਼ੇ ਵਾਲਾ, ਉੱਠੇ ਥਾ। ਮੈਂ ਕਹਿ ਨਹੀਂ ਲੱਗਾ ਤਾਂ ਮਜ਼ਾ ਬਚੇ। ਮੇਰੇ ਬਰਾਬਰ ਕਦੀ ਕੁੱਤਾ ਨਹੀਂ ਬੈਠਾ, ਤੇ ਜਿਹੜਾ ਧੋਤੀ ਵਾਲਾ ਕੁੱਤਾ ਬੈਠਾ ਉਹਨਾਂ ਨੂੰ ਪਤਾ ਹੈ ਵਕੀਲ ਹੈ। ਇਹ ਵਕੀਲ ਹੈ ਪਾਇਆ ਨਾ। ਅੱਛਾ ਤੁਸੀਂ ਉਹ ਵਕੀਲ ਹੋ ਨਾ ਜਿਹਨੂੰ ਅਦਾਲਤ 'ਚ ਮੁਜਰਮ ਕਹਿਣ ਡਿਆ ਹੁੰਦਾ, ਬੋਲੀ ਨਾ ਮਤਾ ਮੈਂ ਵੀ ਅੰਦਰ ਹੋ ਜਾ। ਹਾਂ ਇਹ ਉਹ ਵਕੀਲ ਆ। ਇਹਦਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਕਦੋਂ? ਜਦੋਂ ਟਾਂਗੇ ਵਾਲਾ ਟਾਂਗਾ ਰੋਕ ਕੇ ਸਵਾਰੀ ਲਾਉਂਦਾ। ਕਿਸ ਤਰ੍ਹਾਂ? ਉਹ ਉਤਰਨਾ ਕਿ ਅੱਗੇ ਜਾਣਾ ਹੀ? ਭਾਈ ਜੀ ਮੈਂ ਟਾਂਗੇ ਵਾਲਾ। ਪਰਾਂ ਮਰ ਧੀਆਂ ਭੈਣਾਂ ਵਾਲਾ ਕੋਈ ਨਹੀਂ ਵਿੱਚ ਨਿਕਲਣ ਡਿਆ ਹੈ। ਉਹ ਹੀ ਧੀਆ ਭੈਣਾਂ ਵਾਲਾ। ਇਹਦਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਕਦੋਂ? ਜਦੋਂ ਗਲਤ ਜ਼ਿਪ ਬੰਦ ਹੋ ਜਾ। ਤੇ ਤੂੰ ਵਿਹਲਾ ਹੋ ਗਿਆ? ਹਜੇ ਤੇ ਹੋਈ ਏ। ਤੇ ਤੂੰ ਉੱਥੇ ਕੀ ਕਰਨ ਡਿਆ ਸੀ? ਇਹ ਵੇਖਣ ਡਿਆ ਸੀ ਹੋਈ ਆ ਜਾਂ ਮੂੰਹ ਨਾ ਖਿੱਚ ਕੇ ਕਰਾਂ। ਇਹਦਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਅਸਲਾਮ ਮੂੰਹ। ਅਲੈਕਮ। ਅੱਗ ਲੱਗੀ ਭਾਈ ਜਾਨ 1.5 ਅੱਗ ਕਿਲੋ ਲੱਗੀ ਮੱਛੀ ਜਨਾਬ। ਅੱਜ ਸਾਡੇ ਪਿੰਡ ਵੀ ਅੱਗ ਲੱਗ ਗਈ ਹੈ। ਅੱਛਾ ਜੀ। ਹਾਂ, ਸਾਊਦੀ ਅਰਬ ਗਿਆ ਨੂੰ ਸਿਗਰਟ ਲੱਭਾ, ਉੱਤੇ ਅਰਬੀ ਚ ਗੋਲਡੀਫ ਲਿਖਿਆ ਸੀ, ਇਹ ਚੁੰਮ ਕੇ ਕੰਧ ਤੇ ਰੱਖ ਆਇਆ। ਅੱਛਾ ਜੀ। ਗਈ ਮੈਂ ਸੀ ਭਾਈ ਅੱਗੇ? ਜਾਨ ਨਹੀਂ ਇੱਥੇ ਹੋਇਆ ਕੋਈ ਨਹੀਂ, ਲੇਕਿਨ ਕੱਲ ਸੀਨ ਰਿਹਾ 2 ਸੀ। ਰੁਪਏ ਦਾ ਮਾਰਟਾ ਲਿਆ, ਛਿੱਲ ਕੇ ਅੱਗੇ ਤਿੰਨਾਂ ਦਾ ਵੇਚਤਾ ਸੀ। ਹਾਂ ਚਿੱਲਿਆ ਸੁਣਿਆ ਮਹਿੰਗਾ ਵੇਚਦਾ। ਇਹਦਾ ਗੌਰ ਨਾਲ ਮੂੰਹ ਵੇਖੋ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਕਦੋਂ ਬਣਦਾ? ਜਦੋਂ ਬੱਚੇ ਪਿੱਲ ਗੋਲੀ ਖੇਡਦੇ ਨੇ। ਇਹ ਕੱਲ ਡਾਕਟਰ ਨੂੰ ਜਾ ਕੇ ਕਹਿੰਦੇ ਸੀ, ਡਾਕਟਰ ਸਾਹਿਬ ਜਿਹੜਾ ਟੀਕਾ ਤੁਸੀਂ ਮੈਨੂੰ ਕੱਲ ਲਾਣਾ ਉਹ ਅੱਜ ਨਹੀਂ ਲੱਗ ਸਕਦਾ। ਉਹਨੇ ਕਹਿੰਦਾ ਨਹੀਂ ਮੁੰਡਾ ਹੈ ਲਵਾ ਗਿਆ ਸੀ। ਸਾਨੂੰ ਮਿਲ ਲਓ। ਭਾਈ ਜਾਨ 1.5 ਕਿਲੋ ਪਰਾਂ ਮੈਂ ਡਾਕਟਰ ਪਾਇਆ ਨਾ। ਡਾਕਟਰ ਨੇ 1.5 ਕਿਲੋ ਮੱਛੀ ਖਾਦੀ, ਕੁੜੀ ਵਾਲੇ ਘਰ ਗਿਆ ਜੰਜ ਲੈ ਕੇ ਉੱਥੇ ਅੱਗ ਲੱਗ ਗਈ। ਅੱਛਾ। ਰਿਸ਼ਤਾ ਦੇ ਦਿਓ ਭਾਵੇਂ ਤਿੰਨੇ ਵਿਆਹ ਦਿਓ, ਇੱਕ ਦੀ ਮੈਂ ਲੈ ਕੇ ਜਾਣੀ ਜਨਾਬ। ਤੇ ਤੇਰਾ ਪਹਿਲੇ ਵਿਆਹ ਨਹੀਂ ਹੋਇਆ? ਪਹਿਲੇ ਜਨਾਬ ਹੋਇਆ ਸੀ, ਤੁਸੀਂ ਉਹ ਵਾਪਸ ਲੈ ਕੇ ਬੱਚੀ, ਫਿਰ ਮੈਂ ਇੱਥੇ ਆ ਗਿਆ। ਤੇਰਾ ਵਾਕਈ ਵਿਆਹ ਨਹੀਂ ਨਹੀਂ ਹੋਇਆ? ਜਨਾਬ। ਮੈਨੂੰ ਤੇ ਪਤਾ ਲੱਗਾ ਮੁੰਡਾ ਖਰਾਦਾਂ ਦਾ ਕੰਮ ਉਹ ਕਰਦਾ। ਕਰਦਾ ਉਹ ਤੇ ਪੱਖਰ ਦੇ ਆ ਕੋਈ ਨਹੀਂ ਅੱਲਾ ਕਰ ਬੈਠੋ। ਸਾਰੇ ਚ ਦਹੀਂ ਲੈ ਆਵਾਂ ਤੇਰਾ ਮੈਂ ਜਾ ਕੇ। ਦਹੀਂ ਲਿਆ ਕੇ ਨਾ ਇਹਨਾਂ ਦੇ ਪਾ ਕੇ ਉੱਤੋਂ ਕੁੱਤੇ ਛੱਡ ਦਿਓ। ਹੈ ਛੱਡ ਦੇ, ਠੀਕ ਹੈ। ਮੈਂ ਵੇਖਣਾ ਜੀ ਗੱਡੀ ਨੂੰ। ਗੱਡੀ ਠੀਕ ਵੇਖ ਹੈ। ਉਹ ਮੇਰਾ ਬਾਹਰ ਵਾਜੀ ਵਾਲਾ ਉਹਨੂੰ ਭੇਜ ਦੀ ਗੱਡੀ ਚੋਂ। ਅੱਛਾ ਵਾਜੇ ਤੇ ਅੱਛਾ ਚੱਲਾਂ ਨਾ। ਆਹੋ ਜਾ ਬਾਜੀ ਵਾ ਮਹੀਨਾ ਹੋ ਗਿਆ ਤੁਹਾਡੇ ਪਿੱਛੇ, ਆ ਲਓ। ਤੁਹਾਡੀ ਮਿਹਰਬਾਨੀ ਵਿਆਹ ਕਰਾਓ, ਮੈਂ ਵੀ ਵਜਾਵਾਂ। ਯਾਰ ਠਹਿਰ ਜਾ, ਜਦੋਂ ਵਾਜਾ ਕਹਾਂਗਾ ਉਦੋਂ ਵਜਾਵੀਂ। ਅਜੇ ਕੁੜੀ ਦੇ ਭਰਾ ਨਹੀਂ ਮੰਨਣ ਦੇ, ਕਿਉਂ ਭਾਈ? ਇੱਧਰ ਗੱਲ ਸੁਣੋ। ਹਾਂਜੀ, ਮਹੀਨਾ ਹੋ ਗਿਆ, ਜੇ ਤੁਹਾਨੂੰ ਕੋਈ ਕੁੜੀ ਦਾ ਰਿਸ਼ਤਾ ਨਹੀਂ ਲੱਭਦਾ, ਆਪਣੇ ਲਈ ਕੋਈ ਲਾੜਾ ਹੀ ਲੱਭ ਲਓ। ਹਾਜ਼ਰ ਜਨਾਬ। ਇਹਦੀ ਬਾਹ ਵੜ ਦਿਓ। ਹਾਜ਼ਰ ਜਨਾਬ। ਚੁੱਪ ਕਰ। ਮੈਨੂੰ ਹਰ ਵਾਜੀ ਵਾਲੇ ਨੇ ਹਰ ਜਗ੍ਹਾ ਮੈਨੂੰ ਜ਼ਲੀਲ ਕਿਸ ਕਰਾਇਆ। ਤਰ੍ਹਾਂ? ਇਹਦੇ ਵਿੱਚ ਮਿੱਠੇ ਚੌਲ ਪਾ ਕੇ ਫੂਕ ਮਾਰੀ, ਸਾਰੇ ਚੌਲ ਬਰਾਤੀਆਂ ਦੇ ਮੂੰਹ ਤੇ ਵੱਜੇ। ਉਹ ਮੈਨੂੰ ਪੁੱਛਣ ਕੀ ਹੋਇਆ, ਮੈਂ ਕਿਹਾ ਜੀ ਆਪਣਾ ਵਾਜੇ ਦਾ ਢਿੱਡ ਖਰਾਬ ਹੋਇਆ, ਹੁਣ ਮੈਨੂੰ ਤਾਂ ਨਹੀਂ ਨਾ ਬਹੁਤਾ ਪਤਾ। 1.5 ਕਿਲੋ ਮੱਛੀ ਸਾਡੇ ਤੇ ਜ਼ੁਲਮ ਕਰਦਾ, ਤੂੰ ਜ਼ੁਲਮ ਕਰਦੇ ਹੋ ਕੀ ਸਾਡੇ ਹੋਇਆ? ਤੇ। ਕੀ ਹੋਇਆ? ਸ਼ੁਕਰ ਕਰੋ ਹੁਣ ਸਾਲਿਓ ਤਰੱਕੀ ਕਰ ਗਏ ਹੋ, ਵਾਜਿਆਂ ਵਾਲਿਓ, ਚੌਲਾਂ ਦੇ ਵੈਰੀਓ। ਪੁਰਾਣਾ ਵਕਤ ਦੇਖੋ, ਜਦੋਂ ਜੰਜ ਬੱਸ 'ਚ ਬੈਠੀ ਹੁੰਦੀ, ਤੁਹਾਨੂੰ ਛੱਤ ਤੇ ਬਹਾ ਕੇ ਅੱਖਾਂ 'ਚ ਟਾਲੀਆਂ ਵੱਜਦੀਆਂ ਸੀ, ਯਾਦ ਕਰੋ। ਪੂਰੀ ਜੰਜ ਅੱਛੀ ਰੋਟੀ ਖਾਂਦੀ ਸੀ, ਤੁਹਾਨੂੰ ਚਾਹ ਦੀ ਪਿਆਲੀ ਦੇ ਕੇ ਨਾਲ 2 ਟੋਪੀ ਵਾਲੇ ਰਸ ਬਣਾ ਕੇ ਪਰਾਂ ਬਿਠਾ ਦਿੰਦੇ ਸੀ, ਯਾਦ ਕਰੋ। ਬਸ ਕਰ, ਬਸ ਕਰ। ਤਰੱਕੀ ਕਰ ਗਏ ਹੋ। ਵਜਾਵਾਂ? ਅਡੇ ਠਹਿਰ ਜਾ, ਜੇ ਕੁੜੀ ਦਾ ਪਿਓ ਨਹੀਂ ਮੰਨਣ ਡਿਆ, ਕਿਉਂ ਚਾਚਾ ਜੀ? ਉਹ ਯਾਰ ਸ਼ਾਦੀ ਕਰਨੀ, 1.5 ਕਿਲੋ ਮੱਛੀ ਭਾਈ ਜਾਣਾ। ਉਹ ਤੇ ਯਾਰ ਸਾਡੇ ਲਈ ਖਾਦੀ ਤੂੰ। ਬੱਚੀ- ਅਸੀਂ ਕੀ ਕਰੀਏ? ਫਾਇਰ ਬ੍ਰਿਗੇਡ ਸ਼ਾਦੀ ਦਫ਼ਤਰ ਨਹੀਂ ਹੈਗਾ। ਮੈਂ ਕੁੜੀ ਓਏ ਓ ਭਾਈ ਬਸ ਅਜੇ ਠਹਿਰ ਜਾ, ਅਜੇ ਨਾ ਵਜਾ। ਉਹਨੇ ਪਹਿਲੀ ਵਾਰੀ ਵਾਜਾ ਵੇਖਿਆ, ਚੁੱਪ ਕਰ ਜਾ। ਅਜੇ ਨਾ ਵਜਾਈ, ਜਿੰਨੀ ਦੇਰ ਕੁੜੀ ਦਾ ਮਾਮਾ ਨਹੀਂ ਨਾ ਮੰਨੇਗਾ। ਕਿਉਂ ਚਾਚਾ ਜੀ? ਵਜਾਈਏ ਵਜਾ। ਓਏ ਨਹੀਂ ਵਜਾਣਾ, ਮੈਨੂੰ ਇਹਦੇ ਚ ਸ਼ਰਬਤ ਹੀ ਲਵਾ ਦੇ। ਉਹ ਲਵਾ ਦੇ, ਪਰੇ ਹੋ ਜਾ, ਕੁੜੀ ਦੇ ਚਾਚਾ ਜੀ ਗੱਲ ਓਏ ਅਸੀਂ ਆਪ ਨਹੀਂ ਜਾਣਦੇ, ਉਹਨੂੰ ਇੱਧਰ ਦਫਾ ਹੋ। ਸਾਡੀ ਵੀ ਨਹੀਂ ਵਾਕਫ ਹੈ ਜੀ ਉਹ। ਕਰਾ ਦਿਓ ਬਾਬਾ। ਕੌਣ ਹੋ ਤੁਸੀਂ ਤੇ ਕਿਹਨੂੰ ਮਿਲਣਾ, ਕਿੱਧਰ ਆਏ ਹੋ? ਜੀ ਮੈਂ ਸੋਸ਼ਲ ਵਰਕਰ ਹਾਂ।
ਮੈਨੂੰ ਮਿਲੋ ਜੀ, ਮੈਂ ਸੋਸ਼ਲ ਠਰਕਰ ਆ ਭੈਣ ਭਾਈਜਨ ਵਿਆਹ ਕਰਨਾ, ਇਹਨੂੰ ਦੱਸੋ ਨਾ ਕੁਆਲਟੀਆਂ। ਮੱਛੀ ਦੇ ਫੰਕਸ਼ਨ ਦੱਸੋ, ਤੁਸੀਂ ਤੇ ਧੀਆਂ ਭੈਣਾਂ ਵਾਲੇ ਹੋ, ਦੱਸੋ ਜਰਾ ਇਹਨੂੰ। 1.5 ਕਿਲੋ ਮੱਛੀ ਕੱਲਾ ਬੰਦਾ, ਬੁੱਢੀ ਨੂੰ ਅੱਗ ਲੱਗੀ, ਵਿਆਹ ਕਰਾਣਾ ਵਾਰੇ ਜਾ। ਤੇ ਮੈਂ ਕੀ ਕਰਾਂ? ਕਰਨਾ ਤਾਂ ਮੱਛੀ ਵਾਲੇ ਨੇ, ਤੁਸੀਂ ਤਾਂ ਬੈਠੇ ਰਹਿਣਾ। ਤੇ ਮਹਿਮਾਨਾਂ ਨੂੰ ਦੱਸਣਾ ਕਿ ਇੱਥੇ ਬੈਠੋ, ਉਧਰ ਜਾਓ, ਉਧਰੋਂ ਖਾਣਾ ਖਾਓ। ਮੈਂ ਵਿਆਹ ਕਰਾਉਣਾ। ਮੈਂ ਵਿਆਹ ਨਹੀਂ ਕਰਾਉਣਾ ਵਜ੍ਹਾ ਕੀ? ਕਿਉਂਕਿ ਮੈਨੂੰ ਸ਼ੋਹਰਤ ਚਾਹੀਦੀ ਤੇ ਹੈ। ਸ਼ੋਹਰਤ ਤੁਹਾਡੀ ਮੇਰੀ ਸ਼ਾਦੀ ਹੋਏਗੀ, ਦੇ ਬੱਚੇ ਤੇ ਬੱਚਾ, ਦੇ ਬੱਚੇ ਤੇ ਬੱਚਾ, ਸ਼ੋਹਰਤ ਹੀ ਸ਼ੋਹਰਤ। ਇੰਨੇ ਵਾਹ ਸ਼ੋਹਰਤ ਹੋਏਗੀ। ਉਹ ਬੇਵਕੂਫੇ, ਇੰਜ ਤੇ ਨੀ ਨਾ ਸ਼ੋਹਰਤ ਮਿਲਦੀ। ਕਿਵੇਂ ਮਿਲੇਗੀ? ਓਏ ਐਡਵੋਕੇਟ ਫਸਾਓ। ਹਾਂ ਵਜਾਵਾ ਉਹ ਠਹਿਰ ਜਾ, ਜੇ ਨਹੀਂ ਵਜਾਉਣਾ, ਬੱਚੀ ਦਾ ਭਰਾ ਨਹੀਂ ਮੰਨਣ ਡਿਆ ਹਾਂ ਤੇ ਮੰਨ ਜਾ ਤੂੰ। ਉਹ ਕਿਹੜਾ ਓਏ? ਵਿਆਹ ਇਹ ਬਾਜਾ, ਇਹ ਬਾਜਾ ਭਾਈ ਤੁਸੀਂ ਆਪਣਾ ਵਜਾਉਂਦੇ ਜਾਂ ਕਿਸੇ ਦਾ ਵੀ ਵਜਾ ਲੈਂਦੇ ਹੋ? ਇਹ ਬੜਾ ਸ਼ਰਾਰਤੀ, ਰਾਤੀ ਮੈਂ ਸੁੱਤਾ ਹਾਂ, ਮੇਰੇ ਵਾਜੇ ਨੂੰ ਛੇੜਦਾ ਰਿਹਾ। ਪਰ ਹੋ ਜਾ, ਕਿਹੜੇ ਨੂੰ? ਆ ਮੁੱਲ ਮੈਂ ਲੈ ਕੇ ਦਿੱਤਾ। ਓਏ ਗੱਲ ਸੁਣ, ਤੂੰ ਸੁੱਤਾ ਸੀ, ਮੈਂ 2 ਵਾਰੀ ਵਜਾਇਆ ਵੀ ਏ। ਅੱਛਾ ਮੋਵੀ ਕਵਾ ਹਾਰ ਐਵੇਂ ਨਹੀਂ ਪਏ, ਰਾਤ ਦੇ ਵਾਜੇ ਵਜੇ ਹੈ, ਸਾਨੂੰ ਦੱਸੀ ਨਹੀਂ। ਬਾਤਾਂ ਨਾ ਰੌਲਾ, ਪਰੇ ਹੋ ਜਾ, ਪਰੇ ਚੱਲ। ਹਾਂਜੀ ਵਿਆਹ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ। ਮੇਰਾ ਵੀ ਨਹੀਂ ਹੋਇਆ, ਤੁਹਾਡਾ ਤਾਂ ਨਹੀਂ ਨਾ ਹੋਇਆ ਪਹਿਲੇ ਵਿਆਹ? ਨਹੀਂ। ਥੋੜਾ ਜਿਹਾ ਕਰਾ ਲਓ, ਮੈਂ ਲਾ ਕੇ ਖਾ ਲਾਂਗਾ। ਕੀ ਮਤਲਬ? ਮੇਰੇ ਨਾਲ ਵਿਆਹ ਤਾਂ ਕਰਾ ਲਓ। ਕੀ ਕਿਉਂ? ਮੈਂ ਨਹੀਂ ਕਰਨੀ ਸ਼ਾਦੀ। ਕਿਉਂ? ਮੈਂ ਛੇਤੀ ਸੌਂ ਜਾਂਦਾ। ਹਾਂ। ਕੀ ਰੌਲਾ ਵੀ? 1.5 ਕਿਲੋ ਮੱਛੀ ਪੀ ਤੇ ਮੈਂ ਕੀ ਕਰਾਂ? ਫਿਰ ਮੱਛੀ ਵਾਲੇ ਨੂੰ ਸੱਦ ਲਈਏ। ਹਾਂ ਫੰਕਸ਼ਨ ਦੱਸ ਲਓ ਨਾ। ਉਹ ਫੰਕਸ਼ਨ ਮੇਰੇ ਬੜੇ ਨੇ, ਮੈਂ ਈਜ਼ੀ ਆ, ਬੜੇ ਫੰਕਸ਼ਨ ਨੇ ਮੇਰੇ। ਕੀ? ਮੈਂ 3 ਵਜੇ ਤੋਂ ਬਾਅਦ ਵੀ ਸਿਗਨਲ ਚੁੱਕ ਲੈਂਦਾ। ਅੱਛਾ ਤੇ ਉਸ ਤੋਂ ਪਹਿਲੇ? ਪਹਿਲੇ ਜਰਾ ਧੁੰਦ ਪੈ ਜਾਂਦੀ ਨਾ, ਫਿਰ ਬੰਦੇ ਪੈ ਜਾਂਦੇ ਨੇ, ਰੌਲਾ ਪੈ ਜਾਂਦਾ। ਔਰ ਇਹਦੀ ਇਨਕਮਿੰਗ ਵੀ ਫ੍ਰੀ ਹੈ। ਤੈਨੂੰ ਲਾਵਾਂਗਾ ਨਾ ਚਾਰਜਰ ਮੱਛੀ ਵਾਲਾ, ਤੈਨੂੰ ਸਮਝ ਆ ਜਾਏਗੀ ਇਨਕਮਿੰਗ ਦੀ। ਇੱਕ ਮਿੰਟ ਤੁਹਾਡੇ ਨਾਲ ਗੱਲ ਕਰ ਲੈਂਦੇ ਆ ਨਾ। ਜੀ, ਜੀ। ਇਹਨਾਂ ਨੂੰ ਤਾਂ ਜਰਾ ਕੱਢੀਏ 200 ਦੇ ਕੇ। ਸਿਗਨਲ ਚੁੱਕ ਲੈਂਦਾ ਹੈ। ਹਾਂ। ਬੇਵਕੂਫ ਹੈ ਨਾ, ਕਿਸੇ ਦਾ ਇੱਕ ਸਿਗਨਲ ਮਿੰਟ। ਕਿਸੇ ਵਰਗਾ, ਕਿਸੇ ਦਾ ਕਿਸੇ ਵਰਗਾ। ਐਨੇ ਪੈਸੇ? ਹਾਂ 8 ਰੁਪਈਆ ਦੇ ਲਏ ਸਾਰੇ। ਭਾਈ ਜੀ ਆ 2000 ਤੁਸੀਂ ਰੱਖੋ। ਇਹ ਭਾਨ ਕਾਦਾ? ਇਹ ਮੰਗਲ ਵਾਲੇ ਦਿਨ ਤੂੰ ਘਰ ਨਹੀਂ ਸੀ ਨਾ ਹੈਗਾ ਤੇ ਰਹਿੰਦਾ ਸੀ ਬਕਾਇਆ। ਚੁੱਕੋ ਪੈਸੇ ਆਪਣੇ। ਉਹ ਕਮੇਟੀ ਦੇਣੀ ਸੀ ਖਾਲਾ ਜੀ ਨੂੰ। ਉਹ ਟੁੱਟ ਗਈ ਹੈ, ਬੋਲੀ ਵਾਲੀ ਪਾ ਲਈ ਅਸੀਂ। ਆ ਬੋਲੀ ਵਾਲੀ ਠੀਕ ਆ, 150 ਵਾਲਾ ਵੀ ਲੰਘ ਜਾਂਦਾ, 60 ਵਾਲਾ ਵੀ ਹੋ ਆਉਂਦਾ ਵੀ ਉਹਦੀ ਬੋਲੀ ਦੇ ਹਿਸਾਬ ਨਾਲ। ਹੈਲੋ ਜੀ, ਪੀਟਰ ਜਾਨ ਸਵੇਤਰਾ, ਆ 2000 ਤੁਸੀਂ ਰੱਖੋ। 1500 ਦੇਣਾ ਸੀ ਮੇਰਾ। ਹਾਂਜੀ। 500 ਬਕਾਇਆ। ਅੱਲਾ ਯਾਰ, ਭਾਈ ਨੇ ਹਰੇ ਰੰਗ ਦੇ ਬਟਨ ਤੋਂ ਖੋਲੋ। ਮੋਬਾਈਲ ਹੀ ਇੰਨੇ ਸਸਤੇ ਹੋ ਗਏ, 20 ਕਿਲੋ ਆਟਾ ਲਵੋ, ਨਾਲ 2 ਸਿਮਾਂ ਮਿਲ ਜਾਂਦੀਆਂ। 1500 ਰੁਪਇਆ ਰੱਖੋ ਰੱਖੋ ਰੱਖੋ। ਯਾਰ ਆ 1500 ਦੇਣ ਦੇ ਆ, ਹਾਂ ਇਹਨੇ ਦੇ ਤੇ ਸਟਾਮ ਲੱਗ ਜਾਣੇ ਨੇ। ਇੱਧਰ ਆ। ਕਿਉਂ ਲੱਗ ਜਾਣੇ ਸਟਾਮ? ਕੇਸ ਫਸਿਆ। ਤੇ ਕੇਸ ਦੇ ਵਿੱਚ ਬਾਂਸ ਫੇਰ। ਇਹਦਾ ਕੇਸ ਖੁੱਲੇ। ਇਹਦੇ ਕੇਸ 'ਚ ਮੈਨੂੰ ਵਾਜਾ ਹੀ ਫੇਰਨਾ ਪੈਣਾ। ਠਹਿਰ ਜਾ, ਇੱਧਰ ਆ ਤੂੰ ਵੀ। ਉਹ ਕਾਕਾ ਓਏ, ਪਠਾਣਾ ਦੀ ਸਵੀਟ ਡਿਸ਼ ਇੱਧਰ ਆ। ਹਲੇ 500 ਰੁਪਇਆ। ਜੀ ਜੀ। ਮੰਦਰੇ ਜਾਣਾ, ਅਲਤਾਫ ਰੈਸਟੋਰੈਂਟ ਤੇ 15 ਚਾਹਾਂ ਲਾਇਆ ਤੇ ਉਸ ਤੋਂ ਅੱਗੇ ਪਿਸ਼ੌਰ ਨਿਕਲ ਜਾਣਾ। ਉੱਥੋਂ ਤੱਤੀ ਕਰਾ ਕੇ ਲਿਆਵੀਂ ਚਾਹ। ਨਾ ਤੂੰ ਆਵੇਂ ਤੇ ਨਾ ਸਾਲਿਆ ਚਾਹ ਆਵੇ। ਹੈ ਇੱਥੇ ਨਾ ਬੜੇ ਕੋਈ ਵੀ। ਨਹੀਂ ਜੀ, ਇੱਥੇ ਕੋਈ ਨਹੀਂ ਵੜੇਗਾ। ਇਹ ਹਾਰ ਕਿਉਂ ਪਾਇਆ ਵੈਸੇ? ਹਾਰ ਇਸੇ ਚੱਕਰ 'ਚ, ਹੋਰ ਮੈਂ ਤੁਹਾਡੇ ਘਰ ਰਹਿੰਦੇ ਬਾਅਦ ਨਹੀਂ ਵੜ ਜਾਂਦਾ। ਮੈਂ ਸੁਣਿਆ ਪਠਾਨ ਤੋਂ ਕੇਸ ਜਿੱਤਿਆ ਉਹਨੇ ਪਾਇਆ। ਐਵੇਂ ਸੁਣਿਆ। ਖਾਨ ਕਿਸੇ ਨੂੰ ਕੇਸ ਜਿੱਤਣ ਦਿੰਦਾ ਹੀ, ਮਹੀਨੇ ਬਾਅਦ ਉਹਨਾਂ ਨੂੰ ਪੁੱਛੋ ਹੀ ਜਿੱਤ ਜਾਂਦੇ ਹਨ। ਆਜੋ ਜੀ, ਆਜੋ, ਬੈਠੋ ਬੈਠ ਕੇ। ਜੀ ਜੀ। ਅੱਜ ਨਾ ਵਜਾਈ, ਬੈਠੋ ਚੁੱਪ। ਹਾਂਜੀ ਵਿਆਹ ਆਇਆ, ਨਹੀਂ ਕਰਾਉਂਦੇ ਕਿਉਂ ਨਹੀਂ? ਮੇਰੀ ਮਰਜ਼ੀ। ਮੈਂ ਸੁਣ ਮਾਰਨਾ, ਤੇਰੀ ਵੱਖੀ 'ਚ ਤੇਰੀ ਮਰਜ਼ੀ। ਤੂੰ ਮਾਮੀ ਲੱਗਣੀ, ਜਿਹੜੇ ਕੰਮ ਆਈ ਨਵੇੜਦੀ ਕਿਉਂ ਨਹੀਂ? ਤਮੀਜ਼ ਨਾਲ ਅਸੀਂ ਵਿਹਲੇ ਆ, ਤੇਰੇ ਪਿਓ ਦੇ ਨੌਕਰ ਆ ਕਿ ਅਸੀਂ ਫਿਰੀ ਜਾਈਏ? ਤੇਰੀ ਮਰਜ਼ੀ। ਫਿਰੀ ਜਾਈਏ। ਫਿਰਨ ਡਏ ਆ, ਵਿਆਹ ਖੜਕਾ ਵਿੱਚੋਂ ਕੰਮ ਨਿਬੜੇ। ਮੈਂ ਵਿਆਹ ਨਹੀਂ ਕਰਾਉਣਾ। ਹਕੀਕਾ ਕਰਾ ਲਓ। ਹਾਂ ਮੈਂ ਖਾਦੀ ਮੱਛੀ, ਮੇਰੇ ਨੂੰ ਕੁਝ ਹੋ ਜਾਣਾ ਚਾਹੀਦਾ ਵਾ। शादी जरूरी आ। अच्छा अल्लाह ताला ने फरमाया औरत शादी कराएगी, मर्द दा जनाजा जायज हुंदा। ਤੁਹਾਡਾ ਫਰਜ਼ ਬੰਦਾ ਹਰ ਬੰਦੇ ਦਾ ਜਨਾਜ਼ਾ ਜਾਇਜ਼ ਕਰਾਓ। ਲੋਕਾਂ ਦੇ ਕੁੰਡੇ ਖੜਕਾ ਕੇ ਪੁੱਛੋ ਕਿ ਭਾਈ ਰਹਿ ਤੇ ਨਹੀਂ ਗਿਆ। ਇਹ ਲਾਹੌਰ ਆ, ਇੱਥੇ ਹਰ ਬੰਦੇ ਨੇ ਕਹਿਣਾ ਮੇਰੇ ਚਾਚੇ ਦਾ ਹਿੱਸਾ ਰਹਿ ਗਿਆ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਤੇ ਬੀਬੀ ਗੱਲਾਂ ਦੇ ਪੈਸੇ ਮਿਲਦੇ, ਹੋਰ ਇੱਥੇ ਮੈਂ ਮੰਨਣ ਵੇਚਣ ਆਇਆ। ਸਾਨੂੰ ਤੇ ਗੱਲਾਂ ਦੇ ਮਿਲਦੇ, ਤੁਹਾਨੂੰ ਉਸ ਤਰ੍ਹਾਂ ਮਿਲਦੇ ਹੋਣ ਤੇ ਪਤਾ ਨਹੀਂ। ਤੁਹਾਨੂੰ ਵੀ ਗੱਲਾਂ ਦੇ ਹੀ ਮਿਲਦੇ ਨੇ? ਪਤਾ ਮੈਨੂੰ, ਜਿਹੜੀਆਂ ਗੱਲਾਂ ਦੇ ਮਿਲਦੇ ਨੇ। ਉਹ ਗਾਣਾ ਨਹੀਂ ਗੱਲਾਂ ਗੋਰੀਆਂ ਦੇ ਵਿੱਚ ਟੋਏ। ਸ਼ਾਦੀ ਪਹਿਲੇ ਕਦੀ ਨਹੀਂ ਹੋਈ ਤੁਹਾਡੀ? ਨਹੀਂ। ਕੋਈ 9 ਸਾਲਾ ਤਜਰਬਾ? ਨਹੀਂ। ਉਹ ਠਹਿਰ ਜਾ, ਰਿਹਸਲ ਹੋਈ, ਤੂੰ ਡਾਇਰੈਕਟਰ ਆ ਯਾਰ। ਬੱਚੀ ਦਾ ਵਿਆਹ ਹੋਣ ਡਿਆ, ਤੂੰ ਚੁੱਪ ਕਰ ਜਾ। ਤੂੰ ਸਵੇਰੇ ਮੇਰਾ ਭਰਾ ਨਾਸ਼ਤਾ ਲੈ ਕੇ ਪਹੁੰਚ।
ਲੈਂਦੇ ਯਾਰ, ਰਿਹਰਸਲ ਵੀ ਕਰ ਲਾਂਗੇ। ਸ਼ਾਦੀ ਵਜ੍ਹਾ ਕੀ ਆ? मैं नहीं करनी शादी, कह तो देता है। ਹਲਕਾ ਫੁਲਕਾ ਮਾਹੌਲ, नहीं ਥੋੜਾ ਬਹੁਤਾ। नहीं। ਤੈਨੂੰ ਅਜੇ ਮੇਰਾ ਪਤਾ ਨਹੀਂ। हाँ ਸਾਡੀ ਜਦੋਂ ਜੰਜ ਜਾਣੀ ਪੂਰਾ ਮੱਲਾ ਵੇਖੇਗਾ ਕਿ ਜੰਜ ਜਾ ਰਹੀ ਆ। है। ਆ ਦੇਸੀ ਵਾਜਾ ਤੇ ਵਜਾਉਣਾ ਹੀ ਨਹੀਂ। ਅੱਛਾ। ਸਾਡੀ ਜੰਜ ਕੇ ਚਾਈਨੀਜ਼ ਵਾਜਾ ਵੱਜੇਗਾ। ਹਾਏ। 250-300 ਕੁੱਤਾ ਭੌਂਕੇਗਾ। ਔਰ ਤੁਹਾਡੇ ਅੱਬਾ ਜੀ ਸਭ ਤੋਂ ਅੱਗੇ ਹੋਣਗੇ। मेरे अब्बा जी ਉਹ ਸੋਟੀ ਨਹੀਂ ਘਮਾਉਂਦਾ ਇੱਕ ਭਾਈ ਹੈ ਜੀ। ਉਹ ਲੈਦਾ ਲੱਗਦਾ ਲਾੜੇ ਦੀ ਅੱਖ ਕੱਢਣ ਲੱਗਾ। नहीं। ਵਲੀਮਾ ਪਤਾ ਅਸੀਂ ਕੀ ਕਰਨਾ? किथे? 2000 ਤੋਂ ਘੱਟ ਨਹੀਂ ਸਲਾਮੀ ਲੈਣੀ। अच्छा। ਕੋਈ ਬੰਦਾ ਕਵੇ ਤੁਹਾਡੇ ਖਾਮਨ ਦਾ ਦੋਸਤ ਆ 500 ਘੱਟ ਕਰ ਲਓ, ਕਹਿਣਾ ਜੀ ਚਿੱਟ ਬਣਾ ਲਿਓ। ਕਹਿਣਾ ਉਹ ਮਹਿੰਗਾਈ ਬੜੀ ਹੋ ਗਈ ਬੀਬੀ। तुसी शेख ते नहीं? ਲੈ ਸ਼ੇਖਾਂ ਦੀ ਜੰਜ ਤੇ ਮੈਂ ਆਪ ਨਹੀਂ ਜਾਂਦਾ। ਮੈਂ ਸ਼ੇਖ ਕਿੱਥੋਂ ਆ? हैं? ਪਿਛਲੇ ਜੁਮੇ ਸ਼ੇਖਾਂ ਦੇ ਵਿਆਹ ਤੇ ਗਿਆ, ਮੈਨੂੰ ਕਹਿੰਦੇ ਰੋਟੀ ਖਾ ਕੇ ਜਾਈ 50 ਦੇਗਾ ਧਰੀਆਂ। हाय। ਗੌਰ ਨੇ ਵੇਖੀਆਂ 2 ਚੌਲਾਂ ਦੀਆਂ 48 ਪਾਣੀ ਦੀਆਂ ਧਰੀਆਂ। ਇੰਨਾ ਪਾਣੀ ਪਿਆਇਆ, ਇੰਨਾ ਪਾਣੀ, ਮੈਂ ਅੱਕ ਕੇ ਹਾਜੀ ਸਾਹਿਬ ਨੂੰ ਫੜ ਲਿਆ। ਮੈਂ ਕਿਹਾ ਇੱਕ ਚੌਲਾਂ ਦੀ ਬੁਰਕੀ ਦੇਣਾ, ਮੇਰੇ ਸੰਗ 'ਚ ਪਾਣੀ ਫਸ ਗਿਆ। ਸ਼ੇਖ ਸਾਹਿਬ ਤੇ ਆਪਣੇ ਵਿਆਹ ਤੇ ਬੰਬ ਹੀ ਨਹੀਂ ਚਲਾਉਂਦੇ। ਅੱਛਾ। ਜੰਜ ਜਾ ਰਹੀ ਹੁੰਦੀ, ਵੱਡਾ ਹਾਜੀ ਮੂੰਹ ਨਾਲ ਅੱਗੇ ਕਰੀ ਜਾਂਦਾ ਠਾ ਠਾ ਠਾ। ਤੇ ਪਤਾ ਉਦੋਂ ਲੱਗਦਾ ਸੇਬੇ ਪਾਟਣ ਵਾਲੇ ਹੋ ਜਾਂਦੇ ਆ। ਵਜਾਵਾ ਜਿਸ ਤਰ੍ਹਾਂ ਤੂੰ ਬੈਠਾ ਆਪੇ ਹੀ ਵੱਜਣ। ਇਹ ਪਹਿਲਾ ਮੌਕਾ ਹੋਣਾ ਕਿ ਵਾਜੇ 'ਚ ਵਾਜਾ ਵੱਜਾ। ਮੈਂ ਨਾ ਕੀ ਕਰਾਂ? ਇਹਦਾ ਮੈਂ ਦੱਸਣਾ, ਤੇ ਠਹਿਰ ਜਾ। ਵਲੀਮਾ ਭਲਾ ਕਿੱਥੇ ਕਰਨਾ? किथे? ਪੀਸੀ ਹੋਟਲ ਨਹੀਂ, हाँ। ਉਹਦੇ ਨਾਲ ਪੈਂਦਾ ਛੋਲਿਆਂ ਵਾਲਾ। ਉਹਨੂੰ ਪੁੱਛਾਂਗੇ ਹੌਲੀਡੇ ਹੋਟਲ ਨੂੰ ਕਿਹੜਾ ਰਸਤਾ ਜਾਂਦਾ। हाय। ਉੱਥੇ ਹੌਲੀ ਹੌਲੀ ਆ ਕੇ ਨਾ ਤੇ ਅੱਗੇ ਨਿਕਲ ਜਾਵਾਂਗੇ। ਅੱਗੇ ਮਰੀਦ ਕੇ ਨਿਕਲ ਜਾਵਾਂਗੇ, ਉੱਥੋਂ ਕਿੰਨੂ ਲਿਆਵਾਂਗੇ ਖਰੀਦ ਕੇ। किन्नो? ਆਹੋ, ਉਹ ਕਿੰਨੂ ਯਾਦ ਰਵੇ, ਕਿੰਨੂ ਨਾ ਯਾਦ ਰਵੇ। ਤੇਰਾ ਅਜੇ ਮੂਡ ਨਹੀਂ ਬਣ ਰਿਹਾ, ਮੇਰਾ ਖਿਆਲ ਆ। हाँ। ਹੋਣਾ ਤੇਰਾ ਮੇਰਾ ਹੀ ਵਿਆਹ। नहीं। छल्ला पुआ दे माही। ਤੈਨੂੰ ਛੱਲੇ ਨਾਲ ਕੀ ਬਣਨਾ? ਤੈਨੂੰ ਮੈਂ ਜਰਨਲ ਦਾ ਟਾਇਰ ਚਾੜਾ। हैं? ਚਾੜਾ ਤੈਨੂੰ ਟਾਇਰ। ओए कौन है तू? ਮੇਰੇ ਵਿਆਹ 'ਚ ਹਰ ਬੰਦਾ ਮੂੰਹ ਚੁੱਕ ਕੇ ਆਉਂਦਾ। ਦਾਵਤ ਆਵੇ, वे? ਉੱਠ ਕੇ ਗੱਲ ਕਰ। हैं? ਤਾਂ ਉੱਠ। उठी आ? ਅਜੇ ਉੱਠੀਆਂ ਤੇ ਅਸ਼ਰਾ। हैं? ਇਹੋ ਜਿਹੀ ਔਰਤ ਆਪਣੀ ਰਜ਼ਾਈ 'ਚ ਆਪ ਹੀ ਗਵਾ ਜਾਂਦੀ ਰਾਤ ਨੂੰ। ਹੈਂ? ਕੌਣ ਆ ਤੂੰ? ਵੇ ਬਦਤਮੀਜ਼ੀ ਕਿੰਨਾ ਕਰ ਰਿਹਾ ਹੈ? ਉਹ ਕੌਣ ਅੰਨੇ ਬੱਚੇ ਜੰਮਣ ਵਾਲੀਏ? ਮੇਰੇ ਨਾਲ ਧਿਆਨ ਨਾਲ ਗੱਲ ਉਹ ਕਰੀ। ਕਬੂਤਰ ਵਾਲੇ ਖੁੱਡੇ 'ਚ ਬਹਿ ਕੇ ਚਿਰਸ ਪੀਣ ਵਾਲੀਏ। ਹੈਲੋ। ਇਹ ਧੀ ਮਾਰ ਕੇ ਜਵਾਈ ਨੂੰ ਫਸਣ ਵਾਲੀਏ। ਵੇ ਕੀ ਚਾਹਨਾ ਤੂੰ? ਉਹ ਦੱਸ ਵਿਚਲੀ ਗੱਲ ਕਰ। ਇੱਥੇ 1.5 ਕਿਲੋ ਨਾਲ ਨਹੀਂ ਕੁਝ ਬਣਨਾ, 3 ਕਿਲੋ ਹੋਰ ਲਿਆ। ਇੱਥੇ ਨੂੰ ਪਤਾ ਲੱਗੇ ਲਾੜਾ ਪੁੱਤਰਿਆ। ਲਾੜਾ ਪੁੱਤਰਿਆ ਕਿਸੇ ਹੋਰ ਨੂੰ ਕਹੀ, ਤੂੰ ਕੀ ਖਾਤਾ ਮੂੰਹ ਵੇਖਣ ਦੇ? ਇਹਨੂੰ ਗੌਰ ਨਾਲ ਦੇਖੋ, ਇਹਦੇ ਵਰਗੀਆਂ ਔਰਤਾਂ ਸੁੱਤੀਆਂ ਪਈਆਂ ਆਪਣੇ ਖਰਾਟੇ ਤੋਂ ਡਰ ਜਾਣੀਆਂ। ਕੌਣ ਸੀ? ਇਹ ਕੀ ਬਦਤਮੀਜ਼ੀ ਮੇਰੇ ਨਾਲ ਹੋ ਰਹੀ ਮੈਂ ਹੈ? ਤੇ ਨਹੀਂ ਨਾ ਦੱਸਿਆ। ਮੇਰੇ ਕੋਲ ਚਪੇੜਾ ਨਾ ਖਾ ਲਈ। ਵਾਹ ਜੀ ਵਾਹ, ਕੱਲੇ ਹੀ ਹੋ ਜਾਂ ਗੰਢ ਵੱਜੀ ਆ? ਚੌਧਰੀ ਸਾਹਿਬ ਕਰਾਓ ਇਹਨਾਂ ਵਿਆਹ, ਮਾਨ ਖਰਚਾ ਨਹੀਂ ਪੈਣਾ, ਇਹਦਾ ਹੀ ਖਰਚਾ ਬੱਚੇ ਨੇ ਵਿਧ ਕੇ ਮਾਰ ਦੇਣੇ ਨੇ। ਬਦਤਮੀਜ਼ੀ ਨਾ ਕਰ। ਉਹ ਨਹੀਂ, ਇਹਦੇ ਆਂਡੇ ਵੀ ਠੀਕ ਹੁੰਦੇ, ਬੱਚੇ ਕਿੱਥੇ? ਖੈਰ ਨਾ, ਹੋਰ ਅੱਜ ਸੁਣਾਓ। ਬੜਾ ਚਿੱਟਾ ਲੱਗ ਰਿਹਾ ਹੈ। ਬਸ ਵਿਆਹ ਦੇ ਚੱਕਰ 'ਚ ਆ। ਕੋਈ ਗੱਲ ਨਹੀਂ, ਕਰਾ ਦਾਂਗੇ। ਤੇਰੇ ਨਾਲ ਨਹੀਂ ਕਿਧਰ ਹੋਰ। ਏਡੀ ਦਲੇਰ ਔਰਤ ਮੈਂ ਨਹੀਂ ਪੂਰੇ ਮਹੱਲੇ 'ਚ ਵੇਖੀ। ਯਕੀਨ ਕਰੋ, ਅੱਲਾ ਜਾਣਦਾ ਮੇਰਾ। ਵੱਡੇ ਟਰਾਲੇ ਥੱਲੇ ਆ ਗਈ, ਅਗਲੇ ਨੇ ਸਮਝਿਆ ਮਰ ਗਈ। ਉੱਠ ਕੇ ਕੱਪੜੇ ਝਾੜ ਕੇ ਕਹਿੰਦੀ ਟੁੱਟ ਪੈਣੇ ਨੂੰ ਥੱਲੇ ਦੇਣਾ ਵੀ ਨਹੀਂ ਆਉਂਦਾ। ਇਹ ਮੈਂ ਕਿਦੋਂ ਕਿਹਾ ਵੇ? ਤੁਹਾਡੇ ਲਈ ਨਵਾਂ ਸੂਟ ਲਿਆਂਦਾ, ਗਿਫਟ ਦੇਣਾ ਵਿਆਹ ਤੇ। ਤੂੰ ਬੜਾ ਹੀ ਚੰਗਾ, ਮੈਨੂੰ ਛੇਤੀ ਨਾਲ ਦੇ ਦੇ ਬਸ। ਬਸ ਉਹ ਕਲਮਾ ਲਹਾਉਣ ਵਾਲਾ ਰਹਿੰਦਾ। ਬਦਤਮੀਜ਼ੀ ਨਾ ਕਰ। ਇਹਦਾ ਤਾਂ ਦਰਜੀ ਨੇ ਨਾਪ ਲੈਣਾ ਹੋਵੇ ਨਾ, ਇੱਥੇ ਫੀਤਾ ਰੱਖ ਕੇ ਅੱਗੋਂ ਰਕਸ਼ਾ ਕਰਾ ਲੈਂਦਾ। ਚਲੋ ਜੀ, ਤੀਰਾ ਲਿਖੋ ਯਾਦਗਾਰ ਜਿੱਡਾ। ਲੰਬਾਈ ਮੋਟਰ ਵਿੱਚ ਢੀ। ਬਦਤਮੀਜ਼ੀ ਕਰਨਾ ਕਰ। ਤੇ ਜੇਬ ਕਿੱਥੇ ਲੱਗਣੀ? ਜੇਬ ਨਹੀਂ ਲਾਉਣੀ, ਫਿਰ ਤੂੰ ਠੀਪੇ ਪਾ ਕੇ ਵੈਗਨ ਚਲਾਉਣ ਲੱਗ ਮੈਂ ਆਪਣਾ ਖਾਵਨ ਲੱਭਣ ਆਈ ਆ, ਮੇਰਾ ਖਾਵਨ ਗਵਾਚ ਗਿਆ। ਅੱਛ ਬੁਰਜੀ ਜਾ, ਉੱਥੇ ਕਾਫੀ ਮਿਸਤਰੀ ਫਿਰਦੇ, ਕੋਈ ਲੱਭ ਜਾਏਗਾ। ਵਾਹ! ਜੱਫੀ ਕੁੱਟ ਕੇ ਤੂੰ ਇੱਕ ਵਾਰੀ ਭਾਗ ਗੁਜਰਾ। ਹਾਏ! ਬੜੀ ਦੇਰ ਦਾ ਫਸਿਆ ਸੀ ਮਾਰ। ਉਹ ਲਾਂਥੀਆ ਉਹਦੇ ਕੰਨ 'ਚ ਗੁੱਜਰ ਮਾਰਿਆ ਹੀ ਹੋਏ। ਮੈਂ ਕੀ ਕਰਦਾ ਚੌਧਰੀ ਸਾਹਿਬ, ਮੇਰੇ ਵੀ ਦਿਮਾਗ ਨੂੰ ਹੁਣ ਵਾਜਾ ਚੜਿਆ ਪਿਆ ਸੀ। ਬਦਤਮੀਜ਼ ਸਰੀਰ ਕੱਟਿਆ ਆਦਮੀ। ਯਾ ਬੇੜਾ ਗਰਕ ਹੋ ਜੇ, ਸਾਰੇ ਵਿਆਹ 'ਚ ਬੜੀ ਜਾਣ ਦੇ। ਹਾਂਜੀ, ਕੀ ਸ਼ਡਿਊਲ ਹੈ ਜੀ? ठीक है। ਚਲੋ ਠੀਕ ਹੈ, ਜੁੱਤੀ ਲਾਓ। ਜੰਗ ਲੱਗ ਗਈ, ਜੰਗ ਲੱਗ ਗਈ, ਪੰਜ ਜੰਗ ਲੱਗ ਗਈ, ਪੰਜ ਜੰਗ ਲੱਗ ਗਈ। ਸਾਲਿਆ ਮੈਨੇਜਰ ਦੇ ਕਿੱਥੇ ਜੰਗ ਲੱਗ ਗਈ? ਪੰਜ ਜੰਗ ਲੱਗ ਕਿੱਥੇ ਗਈ। ਲੱਗੀ ਜੰਗ? ਮੈਨੂੰ ਕੀ ਕਿੱਥੇ ਦੱਸ? ਲੱਗੀ ਸਾਨੂੰ ਤਾਂ ਦੱਸ ਦੇ। ਆ ਬਾਹਰ ਦੇ ਹੋਟਲ ਤੇ ਪਹਿਲਾਂ ਮੇਰਾ ਅਖਬਾਰ ਨਵਾਏ ਵਕਤ ਸੀ, ਹੁਣ ਜੰਗ ਲੱਗ ਗਿਆ। ਇਹ ਸਾਨੂੰ ਕੀ ਦੱਸਣ ਦੇ?
ਮਾਰੇ ਨਾਸਾ ਦੇ ਬਾਜਾ ਚਵਲ ਜਈ ਤੇ ਰਾਤਾਂ ਬੁੱਢੀ ਮੇਰੀ ਨੂੰ ਅਗਲੀ ਸਮਝੇ ਜੰਗ ਲੱਗ ਗਈ ਮੇਰੇ- ਉਹਨੇ ਵਿਆਹ ਹੀ ਨਹੀਂ ਕਰਾਉਣਾ ਫਿਰ ਮੇਰੇ ਸਾਹਬੀ ਬੜੇ ਵਾਕਫ ਨੇ, ਤੇਰਾ ਵਿਆਹ ਹੋਏਗਾ ਨਾ ਉਹਨਾਂ ਨੂੰ ਕਹਿ ਕੇ ਤੇਰੀ ਖਬਰ ਲਵਾ ਦਿਆਂਗਾ। ਚੱਲ ਨਾਲ ਫੋਟੋ ਵੀ ਲਵਾ ਦੀ ਅਸਲ ਕੋ ਜਾ ਕੇ ਨਾ ਸਾਡੀ ਦੋ ਕੌਣ ਓਏ ਸੱਪਾਂ ਦੇ ਆਂਡੇ ਪੀਣ ਆਇਆ ਕੌਣ? ਚੱਲ ਨਿਕਲ ਫਾਕੇ ਅਖਬਾਰ ਵਾਲੇ ਨੂੰ ਤੂੰ ਜਾਣਦਾ ਹੀ ਨਹੀਂ। ਚੱਲ ਫਿਰ ਫੱਕ ਖਾ ਜਾ ਕੇ ਬਾਹਰ ਚਲੋ ਚਲੋ ਜੀ, ਤੁਸੀਂ ਮੈਂ ਤਿਆਰੀ ਜਾ ਕਰੋ ਰਹੀ ਹਾਂ, ਤੇ ਹਾਂ। ਰਕਸ਼ਾ ਫੜੋ ਠੀਕ ਹੈ। ਸਵਾਰੀ ਇਹ ਕਨਵੈਂਸ ਠੀਕ ਆ ਪੈਸਾ ਵੀ ਨਾ ਲੱਗੇ ਅਗਲਾ ਘਰ ਪਹੁੰਚ ਜੇ ਹੈ ਬਸ ਵਜਾਈ ਜਾਣਾ ਵਿਆਹ ਹੋ ਜਾਣਾ ਇੱਥੇ ਉਹ ਬੱਚਨ ਵੀ ਤਾਂ ਦੇ ਵਜਾਈ ਜਾਣਾ ਕੋਈ ਮੌਕਾ। ਭਾਈ ਜਾਨ ਜ਼ਕਾਤ ਅਸੀਂ ਦੇਤੀ ਆ ਉਧਰ ਨਿਕਲੋ ਹਾਂਜੀ ਉਹ ਕੌਣ ਆ ਦੇਗਾ ਮਾਂਜਣ ਵਾਲਿਆ ਕੌਣ ਆ ਖੋਤਿਆਂ ਦੀਆਂ ਖੱਲਾਂ ਲੈਣ ਵਾਲਿਆ? ਇਹਦੀ ਤਾਂ ਖੱਲ ਲਾਓ ਉਹ ਭਾਈ ਸਾਹਿਬ ਆਪਣਾ ਤਰਫ ਦੋ, ਤੁਸੀਂ ਹੈ ਕੌਣ ਹੋ? ਭਾਈ ਜਾਨ ਮੈਂ ਲਾਣਾ 1.5 ਕਿਲੋ ਮੱਛੀ ਖਾਧੀ ਮੈਂ ਜੰਜ ਲੈ ਕੇ ਗਿਆ ਕੁੜੀ ਵਾਲੇ ਘਰ ਅੱਗ ਲੱਗੀ ਜਨਾਬ ਵਿਆਹ ਕਰਨਾ ਕੀ ਓਏ ਅਗਲਾ ਕੀ ਸਾਡਾ ਕੀ ਕਸੂਰ ਹੈ ਭਾਈ ਇੱਥੇ? ਤੁਹਾਡਾ ਕਸੂਰ ਆ ਤੁਸੀਂ ਪਾਣੀ ਲੈ ਕੇ ਨਹੀਂ ਪਹੁੰਚੇ ਹੁਣ ਬੰਦਾ ਕਿੰਨਾ ਕੁ ਉੱਥੇ ਇੰਤਜ਼ਾਰ ਕਰੇ ਜੀ ਉਹ ਭਾਈ ਮੈਂ ਅਫਸਰ ਹਾਂ ਇੱਥੇ। ਅਫਸਰ ਉਹਨਾਂ ਤੁਹਾਡੀ ਵਜ੍ਹਾ ਨਾਲ ਅੱਗ ਲੱਗੀ ਤੇਰਾ ਮੈਂ ਚੰਡ ਮਾਰਨੀ ਆ ਓਏ ਐਵੇਂ ਚੰਡ ਮਾਰੀ ਤੂੰ ਫੋਨ ਹੀ ਨਹੀਂ ਕੀਤਾ ਸਾਨੂੰ। ਵਾਹ ਜੀ ਵਾਹ ਕਿੱਥੋਂ ਲਈ ਆਉਂਦੇ ਓ ਓਏ ਟੈਲੀਫੋਨ ਆਪਰੇਟਰ ਦਾ ਖਾਣਾ ਖਰਾਬ ਤੋਂ ਪੁੱਤਰ। ਅੱਛਾ ਇਹ ਆਪਰੇਟਰ ਹੁੰਦੀ ਆ ਆਪਰੇਟਰ ਕਿਹਨੂੰ ਕਹਿੰਦੇ ਪਾਇਲਟ ਨੂੰ ਇਹ ਹਾਂ ਮੈਨੂੰ ਲੱਗਦਾ ਉਹ ਨਹੀਂ ਕਹਿੰਦੇ। ਆ ਰਜਿਸਟਰ ਖੋਲ ਕੇ ਵੇਖੋ ਜੀ ਮੇਰੀ ਵਾਰੀ ਕਿੱਦਣ ਆ ਉਹ ਵਿਆਹ ਦੇ ਨੰਬਰ ਨਹੀਂ ਲਿਖੇ ਓਏ ਯਾਰ ਟੈਲੀਫੋਨ ਆਪਰੇਟਰ ਖਾਣਾ ਖਰਾਬ ਤੋਂ ਪੁੱਤਰ ਯਾਰ। ਕੌਣ ਹੈ ਤੂੰ ਲਾੜਾ ਲਾੜਾ ਤੇ ਇੱਥੇ ਕੀ ਕਰਨ ਆਇਆ 1.5 ਕਿਲੋ ਕੀ ਪਰ ਜਿਹਨੂੰ ਦੱਸਣ ਦੇ ਉਹ ਤੇ 3 ਪਾ ਦੀ ਮਾਰਨੀ ਔਰ ਲਾੜਾ ਵਿਆਹ ਕਰਨ ਆਇਆ ਉੱਥੇ ਮੱਛੀ ਖਾਧੀ ਅੱਗ ਲੱਗੀ ਕੁੜੀ ਨੂੰ ਸੜ ਗਈ ਕਿਹੜੀ ਗਲਤਫਹਿਮੀ ਤੂੰ ਫਿਰਨ ਨੇ ਹੈ ਇਸੇ ਜੀ ਐਸੇ ਜੀ ਕੀ ਭਾਈ ਜਣ ਵੈਸੇ ਬੱਚੀ ਤੁਹਾਡੀ ਸੋਹਣੀ ਆ ਉਹ ਪਰੇ ਦਵਾ ਹੋ ਕਿਹੜੀ ਬੱਚੀ ਟੈਲੀਫੋਨ ਆਪਰੇਟਰ ਮੈਂ ਅਫਸਰ ਇੱਥੇ। ਤੇ ਟੈਲੀਫੋਨ ਇੱਥੇ ਲੱਗਾ ਨਾ ਸਾਡੇ ਨਹੀਂ ਲੱਗਾ ਤੁਸੀਂ ਤੇ ਚੁੱਕੋ ਨਾ ਜੋ ਕੋ ਤੂੰ ਟੈਲੀਫੋਨ ਕਰੇਗਾ ਚੁੱਕਾਂਗੇ ਨਾ। ਅਸੀਂ ਕਰੀਏ ਨਾ ਕਰੀਏ ਤੁਸੀਂ ਕਿਉਂ ਨਹੀਂ ਚੁੱਕਦੇ ਹੈ ਓ ਯਾਰ ਸਮਝਾਉਂਦਾ ਨਹੀਂ ਓਏ। ਆਰਾਮ ਨਾਲ ਓਏ ਬਾਂਦਰਾਂ ਨੂੰ ਸਲਾਜੀਤ ਦੇਣ ਵਾਲਿਆ। ਤੂੰ ਆਈਂਦਾ ਇਹਦੇ ਕੋਲ ਨਹੀਂ ਲੈਣੀ ਅੱਛਾ ਹਾਂਜੀ ਮਾਰਦਾ ਨਹੀਂ ਯਾਰ। ਠਹਿਰ ਜਾ ਯਾਰ ਗੱਲ ਕਰ ਲੈ ਮੈਂ ਤੇਰੇ ਨਾਲ ਵਿਆਹ ਕੋ ਜ਼ਬਰਦਸਤੀ ਚੌਧਰੀ ਸਾਹਿਬ ਦੇ ਮੂੰਹ ਤੇ ਵਾਜਾ ਮਾਰੋ ਰੱਖ ਕੇ ਪਰੇ ਮਾਰ ਕਿਹੜਾ ਬਾਜਾ ਮਾਰੋ ਓਏ। ਮੈਂ ਤੇਰੇ ਮੂੰਹ ਖਾਣਾ 'ਚ ਖਰਾਬ ਮੈਂ ਕਰ ਤੇਰੇ ਦਿੱਤਾ। ਮੈਂ ਤੇਰੇ ਮੂੰਹ 'ਚ 2 ਵਾਜੇ ਤੁੰਨ ਦੇਣੇ। ਚਲੋ ਉਹ ਛੱਡੋ। ਬਾਜੇ ਜਨਾਬ ਓ ਉਹ ਸਿੱਧਾ ਯਾਰ। ਉਹ ਚਵਲ ਹੋ ਗਿਆ ਤੁਸੀਂ ਵੀ ਕੁੱਤਾ ਹੀ ਹੋ ਗਏ ਹੋ। ਹੈ ਉਹ ਤੇ ਹੈ ਹੀ ਬਗੈਰ ਤਾਂ ਤੂੰ ਨਾਲ ਕੰਜਰ ਹੀ ਹੋ ਗਿਆ ਉਹ ਭਾਈ ਆ ਮੈਂ ਫੈਸਲਾ ਉਹ ਮੈਂ ਕਰਾਂ ਮੈਂ ਅਫਸਰ ਇੱਥੇ। ਠਹਿਰ ਜਾ ਅਫਸਰ ਉਹ ਠਹਿਰ ਜਾ ਮਰੀਦ ਕੇ ਤੇ ਜਤਿੰਦਰ ਠਹਿਰ ਜਾ ਹਾਂਜੀ ਹਾਂ ਮੇਰੇ ਨਾਲ ਬਹੁਤੀ ਬਕਵਾਸ ਕੀਤੀ ਨਾ ਚੰਡ ਮਾਰ ਕੇ ਮੂੰਹ ਢਾ ਦਿਆਂਗੀ ਤੇਰਾ ਤੂੰ ਤਾਂ ਢਾ ਦੇਂਗੀ ਨਾ ਮੇਰੇ ਨਾਲ ਉੱਚੀ ਨੀਵੀਂ ਗੱਲ ਕੀਤੀ ਚੰਡ ਮਾਰ ਕੇ ਤੇਰਾ ਮੂੰਹ ਉਹ ਚਾਚੇ ਦੀ ਝੋਲੀ 'ਚ ਸੁੱਟਣਾ ਆਓ ਅਗਲੇ ਨੇ ਆਪਣਾ ਬਾਹਰ ਜਾ ਕੇ ਮੋਟਰਸਾਈਕਲ ਭੁੱਲ ਜਾਣਾ ਬੜੀ ਕੱਸ ਕੇ ਪੈਂਟ ਪਾਈ ਖੰਭੇ ਤੇ ਚੜ ਕੇ ਡੀਆਂ ਲਾਉਂਦੀਆਂ ਭਾਈ ਜਾਣਾ ਕੌਣ ਹੈ ਉਹ ਯਾਰ ਟੈਲੀਫੋਨ ਆਪਰੇਟਰ ਖੁਦਾ ਦਾ ਵਾਸਤੇ ਹੀ। ਤਾਂ ਖੁੱਲ ਕੇ ਤਾਂ ਬੋਲਣਾ ਮੈਨੂੰ ਕਿਉਂ ਕਹਿੰਦੇ ਉਹ ਆ ਪਰੇ ਮਾਰ ਆਪਣੀ ਬੋਲੀ ਕਰ ਆਪਣੀ ਬੋਲੀ ਕਰ ਲੈ ਤਾਂ ਸਾਲਿਆ ਨਹਿਰ 'ਚ ਗੋਤੇ ਆਉਣ ਦੇ ਨੇ ਕਿਉਂ ਮੈਨੂੰ ਕਿਉਂ ਆਪਣੀ ਬੋਲੀ ਕਰ ਆਪਣੀ ਕਰਨੇ ਆ ਤੂੰ ਬੋਰੀਆਂ ਥੱਲੇ ਆਇਆ ਤੱਤਾ ਆਂਦਾ ਹਵਾ ਖਾਓ। ਖਾਦਾ ਹੀ ਜਾ ਕੇ ਸੰਗ ਖਲਵਾ ਕੇ ਦੋ ਤੈਨੂੰ ਸਮਝ ਆਉਂਦੀ ਹੈ ਨਾ। ਨਾ ਮੈਨੂੰ ਨਹੀਂ ਆਉਣ ਉਹ ਡਈ ਪਰੇ ਮਾਰ ਖਾਣਾ ਖਰਾਬ ਦਾ ਪੁੱਤਰ। ਓਏ ਕੁੱਤਿਆਂ ਨੂੰ ਕਿਸਮਤ ਦਾ ਹਾਲ ਦੱਸਣ ਵਾਲਿਆ। ਪੁੱਛ ਲੈ ਸਵਾਬ ਨਾਲ ਆਇਆ ਤੂੰ ਅੱਜ ਪੁੱਛ ਲੈ ਠਹਿਰ ਜਾ ਹਾਂਜੀ ਵੇ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ਵਜਾ ਓਏ ਇਸ ਲਈ ਕਿ ਮੈਂ ਪਹਿਲੇ ਕੋਲੋਂ ਸ਼ਾਦੀशुदा ਤੇ ਫੇਰ ਕੀ ਆ ਮੈਂ ਵੀ ਤੇ ਸਰਦੀਆਂ ਦੇ ਥੋੜੇ ਕੁ ਦਿਨ ਕੱਢਣੇ ਆ ਅੱਗੋਂ ਤੇ ਮੇਰੀ ਖਾਲਾਂ ਦੀ ਧੀ ਨਾਲ ਗੱਲ ਚੱਲਣ ਡਈ ਆ ਸਰਦੀਆਂ ਕਰਨੇ ਯਾਰ ਉਹ ਰਸਾਈ ਹੈ ਯਾਰ। ਓ ਯਾਰ ਹੁਣ ਸਹੀ ਪਰੇ ਮਾਰ ਆ ਬਾਬਾ ਯਾਰ ਕਾਰਟੂਨਾਂ ਦਾ ਹੀਰੋ ਖਾਣਾ ਖਰਾਬ ਦਾ ਪੁੱਤਰ। ਇੱਧਰ ਮੂੰਹ ਕਰ ਇੱਧਰ ਮੂੰਹ ਲੈ ਹਵਾ 'ਚ ਮੱਛਰ ਖਾਣ ਡਿਆ। ਅੱਛਾ ਗੱਲ ਕਰਾਓ ਜੀ ਮਰ ਜਾਣਿਆ ਆਪਣੀ ਸਿਹਤ ਵੇਖ ਆਪਣੇ ਸ਼ੌਕ ਵੇਖ ਤੂੰ ਇੱਕ ਵਾਰੀ ਵਿਆਹ ਕਰ ਕੋ ਲਾਮਾ ਆ ਜੇ ਭਾਜੀ ਚੌਂਕ 'ਚ ਟਿੰਡ ਕਰਾ ਦੇਣਾ ਮੈਂ ਜ਼ਿੰਮੇਦਾਰ ਆ 1.5 ਕਿਲੋ ਮੱਛੀ 3 ਭਾ ਵਿੱਚ ਕੰਡੇ ਜੁੱਤੀ ਸਣੇ ਖਾਦੀ ਹੱਸੀ ਜਾਣ ਦੀ ਰਹਿ ਗਈ ਲਾੜੇ ਤੇ ਮੱਛੀ ਦੇ ਫੰਕਸ਼ਨਾਂ ਦਾ ਪਤਾ ਹੀ ਨਹੀਂ ਬੱਲੇ ਵੀ ਬੱਲੇ ਭਾਈ ਤੁਹਾਡੀ ਬੁੜੀ ਸੜ ਗਈ ਤੁਹਾਡੀ। ਜੀ। ਇਹ ਤੁਹਾਡਾ ਨਾਲ ਹੈ। ਹਾਂਜੀ। ਭਾਈ ਸਾਹਿਬ ਤੁਹਾਡਾ ਵਿਆਹ ਕਰਾ ਦੇਂਗੇ ਅਸੀਂ। ਤੇ ਕਰਾ ਲਿਆ ਕਰੋ ਮਾਰ ਖਾਣਾ ਖਰਾਬ ਦਾ ਪੁੱਤਰ ਆਪਣੀ ਬੋਲੀ 'ਚ ਗੱਲ ਕਰ ਆਪਣੀ ਬੋਲੀ 'ਚ ਗੱਲ ਕਰ। ਤੂੰ ਵੀ ਬੋਲ ਲਾ ਖੁੱਲ ਕੇ ਖੁੱਲ ਕੇ ਤੈਨੂੰ ਕੀ ਤਰਾਸ ਹੈ? ਤੁਹਾਡਾ ਵਿਆਹ ਕਰਾ ਦੇਂਗੇ ਤੁਹਾਡੀ ਬੁੜੀ ਸੜ ਗਈ ਹੈ ਤੁਹਾਡਾ ਵਿਆਹ ਕਰਾ ਦੇਂਗੇ ਇੱਕ ਮਿੰਟ ਚਲੋ। ਕਾਮੋ ਕੀ ਦਾ ਮੀਤਾ ਬਚਨ ਬਣਿਆ ਆਪਣੇ ਵੱਲ ਹੈ ਕਾਮੋਗੀ ਦਾ ਮੀਤਾ ਬਚਨ। ਹਾਂਜੀ ਹਾਂ ਕੀ ਹੈ ਕੀ ਚਾਹਨੀ ਤੂੰ ਵੇ ਤੂੰ ਕੀ ਚਾਹਨਾ ਥੋੜਾ ਹੈ ਜਿਹਾ ਪਰਾਂ ਰਹਿ ਦੋਵਾਂ ਦੀ ਗੰਢ ਵੱਜ ਗਈ ਕੌਣ ਜ਼ਿੰਮੇਦਾਰ ਆ ਇਹ ਤਾਂ ਮੂੰਹ ਕੰਪਨੀ ਵਾਲੇ ਨੇ ਮੇਰੇ ਵਰਗਾ ਹੀ ਬਣਾਤਾ ਇੱਕੋ ਹੀ ਫਰਮਾ ਲੱਗਾ ਸੀ ਪੁੱਛਾਂਗੀ ਮੈਂ ਅੱਬਾ ਜੀ ਨੂੰ ਹਾਂ ਉਹ ਭਾਵੇਂ ਨਾ ਆਪਣਾ ਲਿਆਉਣਾ ਸੀ ਭਾਬੀ ਦਾ ਲੈਣ ਦਾ ਜੇ ਆ ਕਰੋ ਜੀ ਗੱਲ ਉਹ ਵਿਆਹ ਕਰਾ ਦਾਂਗੇ ਭਾਈ ਅੰਦਰ ਚਲੋ ਕਮਰੇ 'ਚ ਮੈਂ ਗਿਆ ਕਮਰੇ 'ਚ ਚਲੋ। ਕਾਂਟੇ ਬੜੇ ਵੱਡੇ ਪਾਏ ਇੱਕ ਝੂਟਾ ਲੈ ਲਾ ਮਰ ਜਾਣਾ ਤੂੰ ਇੱਕ ਚੂਟੇ ਦੀ ਮਾਰ ਨਹੀਂ ਤੇਰੀ ਗਲਤ ਫਹਿਮੀ ਆ ਮੈਂ ਉਤਰਦਿਆਂ ਪੀਂਗ ਦੀਆਂ ਫਟੀਆਂ ਤੋੜ ਦੇਣੀਆਂ
ਤੂੰ ਐਡੀਆਂ ਫੱਟੀਆਂ ਤੋੜਨ ਜਵਾ ਹੁੰਦਾ ਤੇ ਤੇਰੇ ਘਰ ਦੀਆਂ ਫੱਟੀਆਂ ਲੋਕੀ ਤੋੜ ਜਾਂਦੇ। ਇਹਨਾਂ ਦੀਆਂ ਵੀ ਨਹੀਂ ਸੀ ਟੁੱਟਣੀਆਂ, ਇਹਨਾਂ ਦੇ ਘਰ ਇੱਕ ਵਾਜੇ ਵਾਲਾ ਵੜਿਆ ਰਹਿੰਦਾ ਸੀ। ਨਿਕਲੋ ਤੂੰ ਇੱਥੋਂ ਨਿਕਲ ਜਾ, ਨਿਕਲ ਜਾ, ਮੈਨੂੰ ਨਹੀਂ ਵਾਰੇ। ਉਹ ਤੁਹਾਡੀਆਂ ਫਟੀਆਂ ਬਾਜੀਆਂ ਨੂੰ ਤੋੜੀਆਂ ਹੋਏ ਨਹੀਂ, ਸਾਡਾ ਰੱਸਾ ਲਮਕਦਾ ਸੀ, ਉਹਨੂੰ ਤੇਰੇ ਅੱਬੇ ਨੇ ਹੱਥ ਪਾਇਆ ਸੀ। ਨਾਲ ਫਟੀ ਤੇ ਕਿਸੇ ਨੂੰ ਫਟੀ ਨਹੀਂ ਜੀ, ਵੱਡੀ ਹੋ ਗਈ ਨਹੀਂ। ਉਹ ਬਸ ਕਰ। ਸ਼ਟ ਅਪ ਯੂ ਇਡੀਅਟ। ਓ ਯੂ ਆਰ ਗੈਟ ਆਊਟ। ਹੈ ਇਹ ਸਮਝ ਕਿ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਨਹੀਂ ਆਉਂਦੀ। ਸਾਡਾ ਤੇ ਕੁੱਤਾ ਅੰਗਰੇਜ਼ੀ ਸਮਝਦਾ। ਸਿਟ ਡਾਊਨ। ਤੂੰ ਤੇ ਉੱਠ ਬੈ, ਤੂੰ ਤੇ ਵਾਜੇ ਵਾਲਾ। ਓਕੇ ਗੈਟ ਆਊਟ ਆਊਟ। You are mother of my children, okay? ਹਾਂ You are my wife. You are brother-in-law. He is brother-in-law. I am ਬਾਜਾ ਬਜਾ। ਉਹ ਕਿਹੜਾ ਬਾਜਾ ਜਾਏ, ਕਿਹੜਾ ਬਾਜਾ ਖਾਣਾ ਖਰਾਬ ਦਾ ਪੁੱਤਰਾ। ਹੋਰ ਗੱਲਾਂ ਨੂੰ ਮਰਾਸੀ ਹੋ ਗਿਆ, ਤੂੰ ਬਾਜਾ ਲਿਆ। ਹਮ ਵੀ ਸਪੀਕਿੰਗ ਇੰਗਲਿਸ਼ ਟੂ ਕਟਮ ਪੈਚਾ। ਹੋਰ ਗੱਲਾਂ ਦੀਆਂ ਗੱਲਾਂ, ਉਹਨੇ ਅੰਗਰੇਜ਼ੀ ਚ ਵਾਜਾ ਖੂਬ ਵਜਾਇਆ। ਉਹ ਕਮਰੇ ਚਲੋ, ਕਮਰੇ 'ਚ ਕਮਰੇ ਚੱਲੇ, ਇਹਨੂੰ ਦੱਸ ਦੀ। ਵਿਆਹ ਕਰਾ ਲੈਂਗੇ ਤੇਰਾ, ਉਹ ਕਮਰੇ ਜਾਣਾ ਹੈ। ਚੱਲੇ ਆ। ਕੀ ਕੀ ਦੇਖ ਲੈ, ਕੋਈ ਪ੍ਰੋਗਰਾਮ ਬਣਨ ਚ ਕੋਈ ਟਾਈਮ ਤੇ ਨਹੀਂ ਲੱਗਦਾ। ਕਾਦਾ ਪ੍ਰੋਗਰਾਮ? ਏਡੀ ਵੀ ਗੱਲ ਕੋਈ ਨਹੀਂ, ਤੂੰ ਇੱਕ ਵਾਰੀ ਕਰਾ ਕੇ ਵੇਖ। ਅੱਲਾ ਵਾਰਸੇ ਮਰ ਜਾਣਿਆ ਨਾ ਕਰ। ਲੈ ਕਹਿਣ ਕੌਣ ਡਈ ਆ। ਤੂੰ ਵੀ ਨਾ ਉੱਚੀ ਹੱਸ, ਤੇਰੀ ਨਾੜ ਤੇ ਨਾੜ ਚੜ ਜਣੀ ਜਾਣ ਦੇ। ਉਹ ਯਾਰ ਕਮਰੇ ਚਲੋ। ਚੱਲੇ ਆ, ਚੱਲੇ ਆ। ਓਏ ਅਸੀਂ ਤੇ ਬੜਿਆ ਕੋਲੋਂ ਬਾਜੇ ਨੂੰ ਹੱਥ ਲਵਾ ਲਿਆ। ਮਰ ਜਾਣਿਆ, ਮੈਂ ਤੇਰਾ ਬਾਜਾ ਹੀ ਭੰਨ ਦੇਣੀ। ਤੇ ਕੋਈ ਨਹੀਂ, ਲਾੜਾ ਤੇ ਹੈਗਾ ਨਾ, ਦੂਜਾ ਵੀ ਹੈਗਾ। ਉਹ ਯਾਰ ਜਾਣ ਦੇ। 2 ਬਾਜੇ ਲੈ ਕੇ ਟੁਰੇ ਆ ਭਈਆ। 2 ਬਾਜੇ ਖਾਣਾ ਖਰਾਬ ਦਾ ਪੁੱਤ ਕਿੱਥੋਂ ਆਏ? ਇਤਲਾਹ ਕਰਦੇ ਨਹੀਂ, ਬੁੱਢੀ ਸੜ ਗਈ ਹੈ, ਸੜ ਤੇ ਪਾਤਾ ਹੈ। ਉਹ ਤੋਲ ਕੇ ਕਿਨੂੰ ਵੇਚਣ ਵਾਲਿਆ, ਤੈਨੂੰ ਦੱਸਣ ਡਿਆ। ਔਰ ਕਿਹੜਾ ਕਮਰਾ? ਉਹ ਸਾਹਮਣੇ ਕਿਵੇਂ ਜਾਓ? ਆਰਾਮ ਨਾਲ ਤਾਂ ਦੱਸ। ਵਕਤ ਪਾਇਆ, ਤੁਹਾਡਾ ਵਿਆਹ ਕਰਾ ਦਿੰਦੇ ਆ। ਹਾਂਜੀ। ਹਾਂ ਉਹ ਕੱਪ ਕਿਹਨੇ ਜਿੱਤੇ? ਮੈਂ। ਕਿਹੜੀਆਂ ਖੇਡਾਂ 'ਚ? ਤੂੰ ਮੇਰੇ ਮਗਰ ਕਿਉਂ ਪੈ ਗਿਆ? ਮੈਨੂੰ ਬਾਜੇ ਵਾਲਾ ਨਹੀਂ ਹਿੱਲਣ ਦੇਣ ਡਿਆ। ਸਰ ਜੀ ਕੀ ਤੁਸੀਂ ਸਾਰੇ ਲੋਕੀ ਵਾਰੀ ਜਾ ਰਹੇ ਹੋ? ਤੋਬਾ ਕੀ ਹੋਇਆ ਕੀ ਇਹ? ਉਹ ਬੇੜਾ ਘਰ ਕੋਈ ਨਾ ਅੰਗਰੇਜ਼ਾਂ ਦਾ ਏਡੀਆਂ ਤੱਤੀਆਂ ਫਿਲਮਾਂ ਬਣਾਉਂਦੇ, ਕੀ ਹੋਇਆ? ਅਜੇ ਤੱਕ ਮੇਰੇ ਕੰਨਾਂ ਚੋਂ ਧੂੰ ਨਿਕਲਣ ਡਿਆ। ਕਿਉਂ? ਅੰਗਰੇਜ਼ੀ ਫਿਲਮ ਵੇਖ ਕੇ ਆਏ ਯਾਰ, ਪਤਾ ਨਹੀਂ ਫਿਲਮ ਵਾਪਟਾ ਵਾਲਿਆਂ ਬਣਾਈ ਸੀ। ਹੋਇਆ ਕੀ? ਖੰਭੇ ਹੀ ਵਿਖਾਈ ਜਾਂਦੇ ਸਨ। ਸਮਝ ਇਹ ਨਹੀਂ ਆਈ ਕਿ ਨੇਰੀ ਵੀ ਨਹੀਂ ਚੱਲਦੀ ਸੀ, ਖੰਭੇ ਫੇਰ ਡਿੱਗ ਪੈਂਦੇ ਸਨ। ਉਹ ਤੂੰ ਗੈਲਰੀ 'ਚ ਬਹਿ ਕੇ ਵੇਖਣੀ ਸੀ। ਕਿਉਂ? ਖੰਭੇ ਦਾ ਕੋਈ ਪਤਾ ਨਹੀਂ ਹੁੰਦਾ, ਇੰਜ ਵੀ ਆ ਜਾਂਦਾ। ਉਹ ਭਾਈ ਮੈਂ ਪਿੱਛੇ ਹੀ ਬੈਠਾ ਸਾਂ। ਸ਼ੁਕਰ ਹੈ ਤਾਂ ਹੀ ਬਚ ਗਿਆ, ਨਹੀਂ ਤਾਂ ਨੱਕ ਭੱਜ ਜਾਣਾ ਸੀ ਉਹ। ਔਰ ਅਜੀਬ ਜਿਹਾ ਨਾਂ ਸੀ ਫਿਲਮ ਦਾ, ਕੀ? ਲੁੱਟ ਦਾ ਮਾਲ। ਅੱਛਾ, 4 ਡਾਕੂ ਇੱਕ ਦੁਕਾਨ ਨੂੰ ਲੁੱਟੀ ਜਾਣ ਡਏ ਸਨ। ਡਾਕੂ। ਔਰ ਸਮਝ ਨਹੀਂ ਆਈ ਕਿ ਡਾਕੂਆਂ ਲੁੱਟਿਆ ਵੀ ਕੁਝ ਨਹੀਂ, ਫੇਰ ਪਸੀਨਿਓ ਪਸੀਨੀ ਹੋਏ ਸਨ। ਡਾਕੂ ਵਾਲੀ ਫਿਲਮ ਵੇਖ ਕੇ ਆਇਆ? ਹਾਂ ਲੁੱਟਣ ਦੇ ਸਨ। ਹਾਂ। ਉਹ ਤੈਨੂੰ ਡਾਕੂ ਵਹਾਵਾ ਪਛਾਣ ਲੇਗਾ। ਮੈਂ ਉਹ ਚਾਰ ਪੰਜ ਡਾਕੂ ਫੜੇ ਵੀ ਨੇ ਨਾ। ਓਏ ਅੰਗਰੇਜ਼ ਸਨ ਕਦੋਂ? ਉਹ ਫਿਲਮਾਂ ਨੇ ਕਰਦੇ ਹੀ ਇੰਜ ਨੇ। ਅੱਛਾ ਜੀ। ਆਓ, ਮੈਂ ਇੱਕ ਫਿਲਮ ਵੇਖਣ ਗਿਆ, ਬਾਹਰ ਲਿਖਿਆ ਹਸੀਨੋ ਕੇ ਨਖਰੇ। ਹਾਂ। ਮੈਂ ਟਿਕਟ ਲਈ ਮੈਂ ਜਾ ਕੇ ਬਹਿ ਗਿਆ। ਅੱਛਾ। ਪੂਰੀ ਫਿਲਮ ਵੇਖੀ ਹੈ, ਫਿਲਮ 'ਚ ਕੋਈ ਕੁੜੀ ਨਹੀਂ ਆਈ। ਹਾਂ। ਮੈਂ ਜਾ ਕੇ ਮੈਨੇਜਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜਨਾਬ ਬਾਹਰ ਤੁਸੀਂ ਲਿਖਿਆ ਹਸੀਨੋ ਕੇ ਨਖਰੇ, ਅੰਦਰ ਫਿਲਮ 'ਚ ਕੁੜੀ ਕੋਈ ਨਹੀਂ। ਹਾਂ। ਕਹਿੰਦਾ ਉਹਨਾਂ ਦੇ ਨਖਰੇ ਹੀ ਬੜੇ ਸਾਨੂੰ ਨਹੀਂ ਆਈਆਂ। ਸਹੀ ਗੱਲ। ਪਛਤੋ ਫਿਲਮ ਤੇ ਵੇਖਣੀ ਨਹੀਂ ਚਾਹੀਦੀ। ਕਿਉਂ? ਮੈਂ ਟਿਕਟ ਲੈ ਕੇ ਫਿਲਮ 'ਚ ਚਲਾ ਗਿਆ ਫਿਲਮ ਵੇਖਣ। ਅੱਛਾ। ਸਾਰੀਆਂ ਹੀਰੋਇਨਾਂ ਪਰਾਂ ਨੂੰ ਮੂੰਹ ਕਰਕੇ ਨੱਚੀ ਜਾਣ। ਮੈਂ ਵਾਪਸ ਜਾ ਕੇ ਕਿਹਾ, ਭਾਈ ਜਾਂ ਹੀਰੋਇਨਾਂ ਸਿੱਧੀਆਂ ਕਰੋ ਜਾਂ ਟਿਕਟ ਉਧਰ ਦੀ ਦੇ ਦਿਓ। ਆਓ ਜੀ ਚੱਲੀਏ ਖਾਣਾ ਖਾਣ। ਕਿੱਥੇ? ਅਸੀਂ ਖਾਣਾ ਖਾਣ ਜਾ ਰਹੇ ਹਾਂ। ਅਸੀਂ ਪਿੰਡ ਜਾਣਾ ਸ਼ਾਦੀ ਕਰਕੇ, ਦਫ਼ਤਰ ਤੋਂ ਛੁੱਟੀ। ਇਹਦੇ ਨਾਲ ਵਿਆਹ ਕਰਨਾ ਹੀ? ਹਾਂਜੀ। ਇੰਨੇ ਪੈਸੇ ਲਾਏਗਾ ਵਿਆਹ ਤੇ ਐਵੇਂ ਫਜ਼ੂਲ ਹੀ। ਹਾਂ। ਉਹ ਵਿਆਹ ਦੇ ਨਾਲ ਮੈਂ ਕਰ ਲੈਣਾ, ਤੂੰ ਬੱਚਿਆਂ ਚੋਂ ਅੱਧ ਲੈ ਲਈ। ਕਿਹੜੇ ਤੇਰੇ ਮੈਂ ਬੱਚੇ? ਆਪਣੇ ਕਾਲੇ ਕਾਲੇ ਕੱਢ ਲਾਂਗਾ ਭਾਈ। ਉਹ ਤੇਰੇ ਤੇ ਆਂਡੇ ਟੁੱਟੇ ਆਉਂਦੇ ਨੇ ਹੁਣ, ਟੁੱਟੇ ਕਾਲੇ ਕਾਲੇ। ਆਓ ਜੀ ਪਿੰਡ ਚੱਲੀਏ ਅਸੀਂ। ਸਰ ਜੀ ਪਿੰਡ 'ਚ ਕੀ ਹੁੰਦਾ ਹੈ? ਪਿੰਡ 'ਚ ਖੁੱਲੀਆਂ ਖੁਰਾਕਾਂ ਹੁੰਦੀਆਂ, ਤਾਜ਼ਾ ਖੁਰਾਕਾਂ, ਆਬੋ ਹਵਾ। ਅੱਛਾ। ਖਾਲਸ ਦੁੱਧ ਆਪਣੀਆਂ ਮੱਝਾਂ ਦਾ ਪਿਆਵਾਂਗਾ, ਮੋਟੀ ਹੋ ਜਾਏਗੀ। ਆਂਡਾ ਦੇਣ ਵਾਲੀ ਇਹ ਚਿੜੀਏ, ਇਹੋ ਜਿਹੀਆਂ ਚਿੜੀਆਂ ਆਂਡਾ ਦੇ ਕੇ ਬੇਹੋਸ਼ ਹੋ ਜਾਂਦੇ, ਟੁੰਮ ਪੜਮ। ਸਿਹਤਮੰਦ ਹੋ ਜਾਏਗੀ, ਦੁੱਧ ਪਿਆਵਾਂਗਾ ਮੱਝਾਂ ਦਾ। ਮੱਝ ਕੀ ਹੁੰਦਾ ਹੈ? ਮੱਝ ਹੁੰਦੀ ਹੈ ਮਿਲਕ ਪੈਕ ਮੰਮੀ, ਮਿਸਿਸ ਸੰਡਾ। ਇਹ ਸੰਡਾ ਕੀ ਹੁੰਦਾ ਹੈ? ਸੰਡਾ ਹੁੰਦਾ ਹੈ ਪਿੰਡ 'ਚ ਇੱਕੋ ਹੀ ਹੁੰਦਾ ਹੈ। ਇਹ ਮੱਝਾਂ ਦਾ ਇਲੈਕਟ੍ਰੀਸ਼ੀਅਨ ਹੁੰਦਾ ਹੈ। ਜਿਹੜੀਆਂ ਮੱਝਾਂ ਦੀ ਵਾਇਰਿੰਗ ਸ਼ਾਰਟ ਹੋ ਜਾਂਦੀ ਨਾ, ਇਹ ਫਿਰ ਟੋਚ ਲਾਉਂਦਾ ਹੈ। ਵੈਸੇ
ਤੇ ਟੱਚ ਕਿਵੇਂ ਲਾਂਦਾ ਹੈ? ਉਹਦੇ ਕੋਲੋਂ ਵੀ ਪੁੱਛ ਲੈ, ਮੈਂ ਸੰਡੇ ਤੇ ਕਿਤਾਬ ਲਿਖੀ ਹੈ ਜਾਂ ਮੈਂ ਐਮਏ ਸੰਡਿਆਤ ਕੀਤਾ ਹੈ। ਮੈਨੂੰ ਤੇ ਸੰਡੇ ਤੇ 2 ਫੰਕਸ਼ਨ ਦਾ ਪਤਾ ਹੈ। ਉਹ ਕੀ? ਉਹਦੇ ਕੰਨ ਤੇ ਹੱਥ ਲਾਈਏ ਮੈਸੇਜ ਡਿਲੀਟ ਹੋ ਜਾਂਦਾ ਹੈ, ਤੇ ਦੂਸਰਾ ਪੂਛਲ ਮੜੋੜੀਏ ਫੋਨ ਬੁੱਕ ਖੁੱਲ ਜਾਂਦੀ। ਉਹ ਕੁੜੀਏ ਹਾਂ ਇਹਦੇ ਨਾਲ ਪਿੰਡ ਨਾ ਜਾਈ, ਵਜ੍ਹਾ ਵਿਆਹ ਕਰੀ ਇਹਦੇ ਨਾਲ। ਵਜ੍ਹਾ ਤੂੰ ਪਿੰਡ ਦੀ ਕਾਰ ਨਹੀਂ ਕੱਢ ਸਕਦੀ। ਅੱਛਾ ਇਹ ਪਿੰਡੂ ਲੋਕ ਇਹਨਾਂ ਵਿਚਾਰਿਆਂ ਦਾ ਤੇ ਬਾਥਰੂਮ ਹੀ ਕੋਈ ਨਹੀਂ ਹੁੰਦਾ, ਖੁੱਲੀ। ਪੈਲੀਆਂ 'ਚ ਬੈਠੇ ਹੁੰਦੇ ਸਲੂਕ ਨਾਲ। ਇੱਥੇ ਤਾਇਆ, ਇੱਥੇ ਚਾਚਾ, ਇੱਥੇ ਅੱਬਾ, ਉਹ ਪਿੱਛੇ ਭੂਆ, ਉੱਥੇ ਬਹਿ ਕੇ ਕੁੜੀ ਦੇ ਵਿਆਹ ਦੇ ਦਿਨ ਰੱਖ ਲੈਂਦੇ ਨੇ। ਉੱਥੇ ਬਹਿ ਕੇ ਕਹਿੰਦੇ ਹੁੰਦੇ ਇਹ ਚੰਨ ਦੀ 14 ਠੀਕ ਰਹਿ ਗਈ। ਉਹ ਨਾਲ ਚਾਚਾ ਕਹਿੰਦਾ ਹੁੰਦਾ ਬਈ ਜਿਹੜੇ ਮਰਜ਼ੀ ਦਿਨ ਰੱਖ ਲਓ, ਮੈਂ ਤੇ ਆਉਣਾ ਹੀ ਅੱਗੇ। ਉਹ ਇਹ ਗੱਲਾਂ ਸੁਣ ਕੇ ਪਿੱਛੋਂ ਭੂਆ ਬੋਲ ਪੈਂਦੀ ਏ। ਉਹ ਕਹਿੰਦੀ ਹੁੰਦੀ ਹੈ ਵੀ ਔਂਤਰੇ ਇੱਥੇ ਵਿਆਹ ਦੀਆਂ ਗੱਲਾਂ ਕਰਨ ਡਏ ਹੋ, ਘਰ ਜਾ ਕੇ ਪਤਾ ਕਰੋ ਕੁੜੀ ਨਿਕਲ ਗਈ ਜੇ। ਕਿੱਥੇ ਨਿਕਲ ਗਈ? ਕਿੱਥੇ ਨਿਕਲ ਗਈ ਹੈ? ਨਿਕਲ ਗਈ ਏ। ਆਪਣੀਆਂ ਜ਼ਮੀਨਾਂ ਹੁੰਦੀਆਂ ਨੇ, ਤੁਸੀਂ ਸ਼ਹਿਰੀ ਹੋ, ਉਹ 9-9 ਲੱਖ ਰੁਪਈਆ ਬਾਥਰੂਮ ਤੇ ਲਾ ਦਿੰਦੇ ਹੋ। ਬੰਦਾ ਪੁੱਛੇ ਪਾਉਣਾ ਤੇ ਉੱਥੇ ਗੰਦੀ ਏ, ਕਿਹੜੇ 버ਗਰ ਵੇਚਣੇ ਜੇ? ਪਾਗਲ ਪੁੱਤਰ, ਉੱਥੇ ਅੱਛੀ ਸੋਚ ਆਂਦੀ, ਉੱਥੇ ਬੈਠ ਕੇ ਸਾਫ ਸੁਥਰੇ ਮਾਹੌਲ 'ਚ। ਅੱਛਾ। ਇਹ ਸਾਡੀਆਂ ਔਰਤਾਂ ਵੇਖੇ ਸ਼ਹਿਰ ਦੀਆਂ, ਹਾਂ। ਇਹ ਗੱਡੀਆਂ ਵੀ ਆਪ ਚਲਾਉਂਦੀਆਂ ਕਾਂ ਕਾਂ ਕਰਕੇ। ਬੇਹਯਾਈ ਏ। ਬੇਹਯਾਈ ਨਹੀਂ, ਹਾਂ। ਪੜ੍ਹਾਈ ਲਿਖਾਈ ਏ, ਤਰੱਕੀ। ਆ ਤਰੱਕੀ ਏ। ਬੇਵਕੂਫਾ, ਅੱਛਾ। ਤੁਹਾਡੀਆਂ ਪਿੰਡੂਆਂ ਦੀਆਂ ਔਰਤਾਂ ਹਾਂ। ਬੱਸ 'ਚ ਪੈਂਦੀਆਂ ਉਲਟੀ ਕਰ ਦਿੰਦੀਆਂ। ਉਹਨਾਂ ਵਿਚਾਰੀਆਂ ਨੂੰ ਪੈਟਰੋਲ ਚੜਦਾ, ਇਹ ਮਠਿਆਈ ਵੰਡਣ ਲੱਗ ਪੈਂਦੇ ਨੇ। ਆਓ ਕੰਮ ਮੈਨੂੰ ਕਿੱਥੇ ਲੈ ਆਇਆ? ਐਸ ਤੋਂ ਅੱਛੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ? ਦੇਖ ਆਸੇ ਪਾਸੇ ਕੋਈ ਵੀ ਨਹੀਂ, ਸन्नाटा। ਹੋਣਾ ਖਰਾਬਾ, ਇੱਥੇ ਕਿਹੜਾ ਪਿਆਰ ਹੋਣਾ ਹੈ? ਤੇ ਜੇ ਕੋਈ ਆ ਗਿਆ ਤਾਂ ਫੇਰ ਕੀ ਬਣੇਗਾ? ਚੱਲ ਜੇ ਤੂੰ ਇੱਥੇ ਪਿਆਰ ਨਹੀਂ ਕਰਨਾ, ਤਾਸ਼ ਕੱਢ ਜੂਏ ਖੇਡ ਲਈਏ ਫਿਰ। ਲੈ ਤਾਸ਼ ਕੱਢ। ਮੈਂ ਕਿ ਪਿਆਰ ਦੀਆਂ ਗੱਲਾਂ ਕਰੀਏ? ਹਾਂ ਹਾਂ, ਪਿਛਲੇ ਸਾਲ ਜਿਹੜੀ ਤੇਰੀ ਭੈਣ ਨੱਸ ਗਈ ਸੀ, ਵਾਪਸ ਆ ਗਈ ਹੈ? ਤੇ ਤੂੰ ਵੀ ਤੇ ਨਾਲ ਹੀ ਨੱਸੀ ਸਾਂ, ਤੂੰ ਕਿਵੇਂ ਆ ਗਈ? ਮੈਂ ਵਾਪਸ ਆ ਗਈ ਸਾਂ ਅੱਧ ਰਸਤੇ 'ਚ ਹੀ। ਅੱਛਾ ਅੱਛਾ ਅੱਛਾ, ਤੂੰ ਬਹੁਤ ਸਿਆਣੀ ਹੈ। ਆਹੋ ਕਹਿੰਦੀ ਨਾ ਪਤਾ। ਓਏ ਕਿੱਥੋਂ ਲਈ ਆਉਣ ਡਏ ਹੋ? ਇੱਥੇ ਏਡੀਆਂ ਸੋਹਣੀਆਂ ਕੁੜੀਆਂ ਅਸੀਂ ਲੈ ਲਿਆ ਨਾ, ਜੱਫੀਆਂ ਪਾ ਕੇ ਮਰਨ ਵਾਲੇ ਹੋਏ ਆ। ਅੱਛਾ ਜੀ, ਤੁਸੀਂ ਕੌਣ ਹੋ ਜੀ? ਲੇਲਿਆਂ ਨੇ ਨਹੀਂ ਪਾਈਆਂ, ਤੂੰ ਕੁੱਤਿਆਂ ਨਾਲ ਪਾਈਆਂ ਜੱਫੀਆਂ, ਤਦੀ ਤੇਰਾ ਮੂੰਹ ਸ਼ਿਕਾਰੀ ਕੁੱਤੀ ਵਰਗਾ ਹੋ ਗਿਆ। ਤੂੰ ਤਾਂ ਰਾਤੀ ਮੈਨੂੰ ਮਿਲਿਆ ਹੀ ਨਹੀਂ। ਯਾਰ ਮੈਨੂੰ ਮਾਫ ਕਰ ਦੇ ਯਾਰ, ਖੁਦਾ ਦੇ ਵਾਸਤੇ ਚੱਲ ਮੈਨੂੰ ਕਰ ਮਾਫ ਦਿੱਤਾ। ਦੇ। ਆ ਜਾ ਜਿਹੜੇ ਮੈਂ ਅੰਬ ਚੂਪਣ ਡਿਆ ਨਾ, ਤੂੰ ਸ਼ੁਰੂ ਹੋ ਜਾ। ਆ ਜਾ, ਅਜੇ ਤੇ ਬੱਚੀ ਦਾ ਭਰਾ ਮੰਨੇਗਾ ਤੇ ਵਜਾਏਗਾ ਨਾ। ਯਾਰ ਮੇਰਾ ਆਹੋ ਯਾਰ, ਹੱਥ ਫੜ, ਦੋਵੇਂ ਉਹ ਚੁੱਪ ਮੰਨ ਜਾਓ ਕਰ ਯਾਰ। ਜਾ ਓਏ। ਦੋਵੇਂ ਵਿਚਾਰਨ ਮੰਨ ਜੋ ਜਾਓ। ਹੱਥ ਫੜ ਫੜ ਕੇ ਮੇਰਾ ਵਾਜਾ ਵਿੰਗਾ ਹੋ ਗਿਆ ਮਾਨ। ਹਾਂਜੀ, ਭਰਾ ਨਹੀਂ, ਪਿਆਰ ਕਰਨੇ ਸੀ ਆਪਸ 'ਚ। ਤੇ ਆਪਸ 'ਚ ਹੀ ਬੰਦਾ ਕਰਦਾ, ਹੋਰ ਵਿੱਚ ਸਦੀ ਕਰਿਆਨੇ ਵਾਲੇ ਨੂੰ ਪਾਉਂਦਾ। ਹਾਂ, ਤੁਸੀਂ ਉਹਨੂੰ ਪਾ ਕੇ ਕਰਵਾ ਤੇਰਾ ਮੂੰਹ ਪਿਆਰ ਵਾਲਾ ਹੈਗਾ, ਤੇਰਾ ਮੂੰਹ ਆਪਣਾ ਧੀਆਂ ਭੈਣਾਂ ਵਰਗਾ ਓਏ। ਸਿਰ ਤੇ ਦੁਪੱਟਾ ਲੈ, ਸੁਰਖੀ ਲਾ, ਨਹਿਰ ਤੇ ਖਲੋ, 600 ਦਾ ਕਾਰੀਗਰ ਆ ਤੂੰ। ਯਾਰ ਉੱਥੇ ਤੇ ਕੋਈ ਨਹੀਂ ਆਂਦਾ, ਮੈਨੂੰ ਘਰ ਹੀ ਕੈਂਪ ਲਵਾ ਦੇ। ਘਰ ਲੈ ਤੇ ਜਾਈਏ, ਤੇਰਾ ਅੱਬਾ ਜੀ ਢਿੱਲੇ ਮੱਠੇ ਨੇ, ਸਾਰ ਲੇਗਾ। ਬਕਵਾਸ ਨਾ ਕਰ, ਤੂੰ ਤੇ ਕਹਿੰਦਾ ਅੱਬਾ ਜੀ ਬਾਹਰ ਗਏ ਨੇ। ਆਹੋ, ਘਰੋਂ ਬਾਹਰ ਗਏ ਸੀ ਤੁਹਾਡੇ ਵੱਲ। ਹਲੋ, ਮੈਂ ਕਹਿੰਦੇ ਆਰਾਮ ਨਾਲ ਸਾਡੇ ਨਾਲ। ਅੱਛਾ ਜੀ, ਜਿਹੜੀ ਗੱਲ ਆਰਾਮ ਨਾਲ ਹੋ ਜਾ, ਰੌਲਾ ਜ਼ਰੂਰ ਪਾਉਣਾ। ਵੀ ਕੀ ਮਤਲਬ ਤੇਰਾ? ਮੈਂ ਕਿਹਾ ਮੈਂ ਤੈਨੂੰ ਮਜ਼ਾ ਛਕਾ ਦੇਣਾ। ਕਦੋਂ? ਕੁੜੀਏ ਤੂੰ ਸਾਡੇ ਵਾਜੇ ਨਹੀਂ ਵੇਖੇ। ਹਾਂ, ਉਹਨੂੰ ਵੀ ਦੜਾਉਣਾ ਹੀ, ਚੁੱਪ ਕਰ ਜਾ, ਵੇਖਣ ਤੇ ਦੇਈ ਜਾ। ਕੀ ਮਤਲਬ? ਇਹ ਵਾਜਾ ਹਾਂ, ਇਹਦਾ ਵੇਖ, ਉਹ ਤੇਰਾ ਬਣਦਾ ਹੀ ਨਹੀਂ, ਤੂੰ ਮਰ ਕਿਉਂ ਨਹੀਂ ਜਾਂਦਾ? ਬਾਟਾ ਦੀ ਦੁਕਾਨ ਤੇ ਗਿਆ, ਉਹਨਾਂ ਨੇ ਚਾਹ ਪਿਆਈ, ਬੋਤਲ ਪਈ, ਉੱਥੇ ਕਹਿਣ ਡਿਆ ਜੋ ਜੁੱਤੀ ਸਰਵਿਸ ਦੀ ਆ ਨਾ, ਉਹ ਲੈ ਗਏ ਇਹਨੂੰ ਪਿਛਲੇ ਅੰਦਰ, ਸੁਣਿਆ ਵਾਵਾ ਸਰਵਿਸ ਕੀਤੀ। ਉੱਥੋਂ ਨਿਕਲ ਕੇ ਕਹਿੰਦਾ ਨਹੀਂ ਬਾਟਾ ਵੀ ਠੀਕ ਹੀ ਆ। ਤੇ ਸਾਲਿਆ ਪਹਿਲੇ ਹੀ ਮੰਨ ਜਾ। ਆਪਣੀ ਸੁਹਾਗ ਰਾਤ ਤੇ ਸ਼ਰਾਬ ਪੀ ਕੇ ਆਪਣੀ ਬੁੱਢੀ ਨੂੰ ਕਹਿ ਰਿਹਾ ਸੀ, ਮੌਲਵੀ ਸਾਹਿਬ ਨੇ ਭਾਵੇਂ ਜਿੰਨੀ ਮਰਜ਼ੀ ਜ਼ਿਆਦਤੀ ਕੀਤੀ ਹੈ, ਪਰ ਤੂੰ ਮੇਰੀ ਭੈਣ ਹੀ ਹੈ। ਕਿੰਨੇ ਪੈਸੇ ਬਣੇ ਉਹ ਤੇਰੇ? ਔਰ ਤੇਰੇ ਕੋਲ ਪੈਸੇ ਹੁੰਦੇ ਚਵਲਾ ਨੂੰ ਤੂੰ ਫੈਸਲਾਬਾਦ ਲਾਹੌਰ ਆਂਦਾ। ਇਹ ਤੂੰ ਮੰਨੇਗਾ ਫੈਸਲਾਬਾਦ ਵਾਲੇ ਰੌਣਕ ਲਾਈ ਆ ਹੈ? ਇਹੋ ਜਿਹੇ ਬੰਦੇ ਚੱਲਦੀ ਬੱਸ ਚ ਉਤਰ ਜਾਂਦੇ, ਉਹ ਮੈਂ ਤਾਂ ਜਾਣਾ ਹੀ ਨਹੀਂ ਸੀ। ਤੇ ਸਾਲੇ ਚੜੇ ਅੰਬ ਲੈਣ ਸਾ ਉਤੇ। ਇਹਦੇ ਵਰਗੇ ਲਾੜੇ ਆਪਣੇ ਵਿਆਹ ਦੇ ਪੈਸੇ ਲੁੱਟ ਕੇ ਲੋਕਾਂ ਦੇ ਪੈਰਾਂ ਥੱਲੇ ਆ ਜਾਂਦੇ ਨੇ। ਗਿਣੀ ਜਾਈ। ਮੇਰਾ ਜਾਨੂ ਤੇਰਾ ਤਗੜਾ ਹੈ। ਤਗੜਾ ਦੇ ਇਹਨੂੰ ਕਹਿ, ਮੱਝ ਚੁੱਕ ਕੇ ਨਹਿ ਟੱਪ। ਮੈਂ ਟੱਪ ਤੇ ਲਵਾਂ, ਪਰ ਤੁਹਾਡੀਆਂ ਮੱਝਾਂ ਦੱਸ ਦਿੰਦੀਆਂ ਨੇ। ਗੁਜਰਾਂ ਕੋ ਫੈਂਟੀ ਖਾ ਲਈ। ਹਾਂ। ਮੈਂ ਕਿਹਾ ਗੁੱਜਰ ਬੜੇ ਅਮੀਰ ਹੁੰਦੇ, ਕਹਿੰਦਾ ਕਾਹਦੇ ਅਮੀਰ ਨੇ, ਮੱਝਾਂ ਤੇ ਨੰਗੀਆਂ ਫਿਰਦੀਆਂ ਨੇ। ਇਹ ਕਿਹੜਾ ਤੇਰੀ ਮਾਂ ਨੇ 35 ਮੀਟਰ ਦਾ ਬੁਰਖਾ ਬਣਾਇਆ? ਸੰਡੇ ਨੂੰ ਪੁੱਛਣ ਲੱਗ ਪਿਆ, ਭਾ ਤੇਰੇ ਦੁੱਧ ਦੀ ਚਾਹ ਬਣ ਜਾਂਦੀ ਆ? ਆਪ ਚਿੜੀਆ ਘਰ ਜਾ ਕੇ ਬਾਂਦਰੀ ਦਾ ਪਿੰਜਰਾ ਫੜ ਕੇ ਕਹਿ ਰਿਹਾ ਸੀ, ਅੰਮੀ ਜੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਖੁੱਲੇ ਗਲੇ ਪਾ ਕੇ ਨਾ ਨੱਚਿਆ ਕਰੋ।
ਓਏ 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 ਜਿਹੋ ਜਿਹਾ ਤੇਰਾ ਜੁੱਸਾ ਨਾ ਕੋਈ ਕੰਮ ਕਰਿਆ ਕਰ ਉਰਦੂ ਬਾਜ਼ਾਰ 'ਚ ਜਾ ਕੇ ਗੱਤਾ ਗੁੱਤਾ ਢੋਇਆ ਕਰ ਲਾਂ ਇਹਦਾ ਇਹ ਮੂੰਹ ਮੈਨੂੰ ਦੇ ਜੋ ਗਰਮੀਆਂ ਆਉਣ ਵਾਲੀਆਂ ਮੈਂ ਵਿੱਚ ਜੰਮੂ ਪਾ ਕੇ ਲਓ ਪਾ ਜੀ ਲਓ ਪਾ ਓਏ ਅੱਛਾ ਇਹਦੇ ਵਰਗੇ ਬੰਦੇ ਦਾ ਕੋਈ ਪਤਾ ਨਹੀਂ ਕੀ ਐਲਾਨ ਕਰ ਦੇਵੇ ਦਿਲ ਕਰੇ ਕਹਿ ਦੇਵੇ ਕਿ ਮੈਂ ਅਗਲੇ ਸਾਲ 10 ਕਿਲੋ ਲੋਹਾ ਖਾਊਂਗਾ ਯਾਰ ਤੈਨੂੰ ਕੁਛ ਨਹੀਂ ਕਹਿਣਾ ਕਿਉਂਕਿ ਤੂੰ ਆ ਕੇ ਆਪਣੀ ਭੈਣ ਦੇ ਵਿਆਹ ਦੇ ਵਾਜਾ ਵਜਾਣਾ अब बजा देगा ऐसा बजाएगा तू छड़ के दौड़ जाएगा ਓਏ ਇਹਨੇ ਕੀ ਵਾਜਾ ਵਜਾਣਾ ਹੈ? ओ चुप कर जो एडवोकेट साहब आ गए ने चैम्बर च कूड़ा सुट दियो ਇਹ ਕੌਣ ਇਹ ਭਾਈ ਜਨ ਸਟੂਡੈਂਟ ਇੱਥੇ Student ਦੋਵੇਂ ਹੈਗੇ ਆ। ਖੜੇ ਨੇ ਵੇਖ ਉਹ ਤੇ ਪਰਾਂ ਸਹੀ ਮਰਨ ਦੇ ਸੂ ਕਿਸੇ ਨੇ ਕਿਹਾ ਖੋਤੀ ਠੰਡੀ ਹੁੰਦੀ ਇਹਨੇ ਵਿੱਚ ਕੁਲਫੀਆਂ ਲਾ ਲਈਆਂ वैसे सोचा जाए ये सोचा जाए तो मेडिकल लिहाज ना ठंडी नहीं ਬੜੀ ਲੈਣ ਲਾਈ ਇਹ ਕਰਾਚੀੋਂ ਪਨਵਈਏ ਦੀ ਲਾਸ਼ ਆਉਣੀ आ गई है, हुण तो दफनाउण ਚੌਧਰੀ लगे। ਸਾਹਿਬ ਵਾਜੇ ਵਾਲੇ 2 ਹੋ ਗਏ ਕੰਮ ਸ਼ੁਰੂ ਕਰੀਏ ਕਿਹੜੇ ਕੌਣ ਸਾਲਿਆ ਸਰਕਾਰੀ ਬੰਦਾ ਮੈਂ ਅੱਛਾ ਹਾਂਜੀ ਤੈਨੂੰ ਕਿਤੇ ਪਛਾਣ ਰਿਆ ਜਵਾਨਾ तू मेरा ख्याल उदों सुता सा ਇਹ ਉਹੀ ਮੁੰਡਾ ਨਹੀਂ ਜਿਹਨੇ ਮਾਈਕਲ ਜੈਕਸਨ ਤੇ ਕੇਸ ਕੀਤਾ ਹੈ? ਇਹ ਵੀ ਕੇਸ ਤੁਹਾਡੇ ਕੋਲ ਲੱਗਾ ਸੀ ਕਿਸ ਤਰ੍ਹਾਂ ਫਾਈਲ ਪਹੁੰਚੀ ਇੱਥੇ ਹਲੋ ਇੱਧਰ ਤੇ ਵੇਖ ਕਿੱਡਾ ਮੁਤਮਿਨ ਬਗੈਰਤ ਖਲੋਤਾ ਯਾਦਗਾਰ ਦੇ ਥੱਲੇ 4 ਬੰਦੇ ਕੁਰਸੀਆਂ ਢਾ ਕੇ ਬੈਠੇ ਉਹਨਾਂ ਨੂੰ ਕਹਿਣ ਡਿਆ ਚਲੇ ਜਾਓ ਘਰ ਇਹਨੂੰ ਕੋਈ ਲੈ ਚੱਲਾ ਚਵਲ ਆਦਮੀ ਇਹਦਾ ਪਿਓ ਮਰ ਗਿਆ ਮਸਜਿਦ 'ਚ ਜਾ ਕੇ ਕਹਿੰਦਾ ਮੰਜਾ ਚਾਹੀਦਾ ਕਿੰਨੇ ਪੈਸੇ ਉਹਨਾਂ ਕਹਾ 400 ਕਹਿੰਦਾ 200 ਲੈ ਲਓ ਕਬਰਸਤਾਨ ਤੋਂ ਉਰੇ ਲਾ ਦਿਓ ਉਹਨਾਂ ਨੇ ਉਰੇ ਲਾਤਾ ਇਹਦਾ ਬਸ ਜ਼ਿੱਦ ਕਰਨ ਡਿਆ ਮੈਂ ਨਹੀਂ ਪੈਦਲ ਜਾਣਾ ਮਾਰੀਆਂ ਗਿੱਠੇ ਤੇ ਹਾਕੀਆਂ ਮੈਂ ਕਿਹਾ ਸਾਲਿਆ ਸਹੁਰਿਆਂ ਚੱਲਾਂ ਕਿਸੇ ਨੇ ਕਿਹਾ ਜ਼ਿੰਦਗੀ 2-4 ਦਿਨ ਦੀ ਹੁੰਦੀ ਇਹ ਕੋਲ ਖਲੋਤਾ ਤੇ ਕਹਿੰਦਾ, ਮਾਮਾ ਜੀ ਟੈਸਟ ਮੈਂ ਕਿਉਂ 5 ਦਿਨ ਦਾ ਹੁੰਦਾ ਹੈ? ਸਹੀ ਗੱਲ ਹੈ ਚਾਂਦ ਰਾਤ ਵਾਲੇ ਦਿਨ ਇਹਦੀ ਭੈਣ ਕਹਿੰਦੀ ਵੀਰਾ ਮੈਨੂੰ ਚੂੜੀਆਂ ਚੜਾ ਦੇ ਉਹਨੂੰ ਖਰਾਦੀਏ ਕੋਲ ਲੈ ਗਿਆ ਲਓ ਉਹਨੇ 2 ਵਾਰ ਚੜ ਔਰ ਉਹਨੇ 2 ਵੱਧ ਚਾੜ ਦਿੱਤੀਆਂ ਉਹ ਯਾਰ ਲੁੱਕ ਜੋ ਗਵਰਨਮੈਂਟ ਕੰਜਰ ਮਾਰਨ ਡਈ ਚਲੋ ਬਈ ਚਲੋ ਚਲੋ ਜੀ ਤਿਆਰੀ ਫੜ ਲਓ ਮੈਂ ਤਾਂ ਲਾੜਾ ਤੇ ਲਾੜਾ ਕੰਜਰ ਨਹੀਂ ਹੁੰਦਾ ਨਹੀਂ ਲਾੜਾ ਮੌਸਸ ਹੁੰਦਾ ਐ ਇੱਧਰ ਵੇਖ ਲਾ ਐ ਹੀ ਅੱਜ ਆ ਵੇਖ ਲਿਆ ਜੀ ਭੈਣ ਚਾਬੀ ਵਾਲਾ ਟੀਕਾ ਲੈ ਕੇ ਤੇ ਤਾਲਿਆਂ ਵਾਲੀ ਦੁਕਾਨ ਤੇ ਚਲੀ ਗਈ ਕਹਿੰਦੀ ਭਾਜੀ ਮੈਨੂੰ ਲਾ ਦਿਓ ਉਹਨੇ ਕਿਹਾ ਬੀਬੀ ਇਹ ਜਨਰਲ ਸਟੋਰ ਦਾ ਟੀਕਾ ਹਸਪਤਾਲੋਂ ਲੱਗਦਾ ਹੈ ਇਹਦੀ ਅੰਮੀ ਇਲੈਕਟ੍ਰੀਸ਼ੀਅਨ ਕੋ ਚਲੇਗੀ ਭਾਜੀ ਇਹ ਬਲਬ 'ਚ ਤੇਲ ਕਿੱਥੋਂ ਪੈਂਦਾ ਉਹਨੇ ਕਿਹਾ ਮਾਸੀ ਟਾਈਮ ਕੱਟ ਗਿਆ ਤੈਨੂੰ ਦੱਸਣਾ ਕਿੱਥੋਂ ਪੈਂਦਾ ਇਹ ਐਨਕ ਕਿਹੜੀ ਲਾਈ ਜੀ ਇਹ ਨਜ਼ਰ ਦੀ ਇਹ ਨਾ ਕਹਿੰਦੀ ਕਿ ਦੇ ਦੇ ਮੇਰੀ ਭੈਣ ਕੱਲ ਵੀ ਜਾਲੀ ਨੋਟ ਲੈ ਆਈ ਚੱਲ ਸੀ ਯਾਰ ਛੱਡ ਦੇ ਇੱਕ ਗੱਲ ਕੀ ਕਹਿ ਰਹੇ ਕਿਹੜੀ ਏ ਨਜ਼ਰ ਦੀ ਤੇ ਆਪਣੀ ਕਿਉਂ ਨਹੀਂ ਲਾਉਂਦਾ ਬੇਵਕੂਫ ਬੰਦਾ ਕੀ ਉਹਦੇ ਨਾਲ ਬੈਸਣ ਡਿਆ ਆ ਇੱਧਰ ਆਓ। ਮੱਝ ਗੋਇਆ ਕਰਨ ਡਈ ਉਹਨੂੰ ਕਹਿਣ ਡਿਆ ਸੀ ਖਾਲਾ ਜੀ ਫਜ਼ੂਲ ਖਰਚੀ ਏ ਕਿਸੇ ਬੰਦੇ ਨੇ ਪੁੱਛਿਆ ਕਿ ਮੱਝ ਗੋਇਆ ਕਰਦੀ ਤੇ ਬੱਕਰੀ ਮੇਂਗਣਾ ਕਿਉਂ ਕਰਦੀ ਏ ਕਹਿੰਦਾ ਮੱਝ ਦੀ ਜਾਲੀ ਨਹੀਂ ਹੁੰਦੀ ਚਵਲ ਵਾਹ ਜੀ ਵਾਹ ਵਾਹ ਵੀ ਸਦਕੇ ਜਾਵਾਂ ਤੀਸਰੇ ਆ ਤੂੰ ਆਇਆ ਕਿੱਧਰ ਆ 100 ਸੀਸੀ ਕੁੱਤਿਆ ਦੇਖੋ ਭਾਈ ਤੁਸੀਂ ਸਾਰੇ ਕਰਦੇ ਵੇ ਰਲ ਕੇ ਮੇਰੇ ਜਾਨੂ ਨਾਲ ਬਦਤਮੀਜ਼ੀ ਐ ਤੇ ਉਹਦਾ ਮੂੰਹ ਬਦਤਮੀਜ਼ੀ ਤੇ ਲੈ ਕੇ ਹੋਰ ਜੂਸ ਪੀਣ ਵਾਲਾ ਨਹੀਂ ਜਾਨੂ ਕਿਹੜਾ ਐ ਮੇਰਾ ਜਾਨੂ ਏ ਨਹੀਂ ਤੇਰੀ 16 ਸਾਲ ਉਮਰ ਉਹਦੀ ਜਿੰਨੀ ਉਮਰ ਹੈ ਉਹਦੇ ਜਵਾਈ ਮਰਨ ਵਾਲੇ ਹੋਏ ਕੀ ਮਤਲਬ ਹੈ ਤੇਰਾ ਨਹੀਂ ਪਰਸੋਂ ਉਹਨੇ ਸੱਪ ਬਣ ਜਾਣਾ ਹੈ। ਗੁਆਂਢੀਆਂ ਦਾ ਬੰਦਾ ਮਰ ਗਿਆ ਜਨਾਜ਼ਾ ਪਿਆ ਇੱਕ ਮੁੰਡਾ ਕਹਿੰਦਾ ਅੱਬਾ ਜੀ ਨੂੰ ਕਫਨ ਕਿੱਡਾ ਸੋਹਣਾ ਲੱਗਾ ਕੋਲ ਖਲੋਤਾ ਕਹਿੰਦਾ ਨਾਲ ਤਿੱਲੇ ਵਾਲੀ ਜੁੱਤੀ ਹੁੰਦੀ ਕਿਆ ਹੀ ਬਾਤ ਸੀ ਸਾਲਿਆ ਉਹਨੇ ਕਬਰਸਤਾਨ ਜਾਣਾ ਜਾਂ ਸਰਗੋਦਿਓਂ ਲੇਲੇ ਲੈਣ ਜਾਣੇ ਸੀ ਦੱਸ ਈਦ ਤੇ ਇਹਨਾਂ ਘਰ ਚੂਹਾ ਵੜ ਗਿਆ ਸਾਰੇ ਇਹਦੇ ਘਰ ਦੇ ਕੋਈ ਡੰਡਾ ਕੋਈ ਹਾਕੀ ਕੋਈ ਝਾੜੋ ਚੂਹਾ ਅੱਗੇ ਗਿਆ ਪਿੱਛੇ ਚੂਹਾ ਅੱਗੇ ਗਿਆ ਪਿੱਛੇ ਚੂਹਾ ਬਾਰੀ ਤੇ ਚੜ ਗਿਆ ਬਾਰੀ ਤੇ ਖਲੋ ਕਹਿੰਦਾ ਮੈਂ ਛਾਲ ਮਾਰ ਕੇ ਮਰ ਜਾਣਾ ਪਰ ਇਹਨਾਂ ਕੰਜਰਾਂ ਦੇ ਹੱਥੋਂ ਨਹੀਂ ਮਰਨਾ ਉਹ ਫਿਰ ਇਹਨਾਂ ਨੇ ਡਾਂਗਾ ਮਾਰ ਕੇ ਮਾਰਿਆ ਮੈਂ ਕਿਹਾ ਹੁਣ ਕਿਉਂ ਮਰਿਆ ਕਹਿੰਦਾ ਵੱਡਾ ਕੰਜਰ ਵੱਡਾ ਹੀ ਹੁੰਦਾ ਆਪਣਾ ਪਿੰਡਾ ਵੇਖ ਤੂੰ weight lifting ਕਰਿਆ ਕਰ ਇੱਕ ਵੀਲ ਤੇ ਮੋਟਰਸਾਈਕਲ ਚਲਾਇਆ ਕਰ ਕਿਹੜੇ ਕੰਜਰਾਂ ਵਾਲੇ ਕੰਮ 'ਚ ਫਸ ਗਿਆ ਤੂੰ ਓ ਯਾਰ ਕੰਮ ਕਰਦਾ ਸੀ ਅੱਗੇ ਕਿਹੜਾ ਲੱਕੀ ਰਾਣੀ ਜੀ ਦੰਦਾਂ ਨਾਲ ਖੋਤਾ ਚੁੱਕਦਾ ਸੀ ਮੇਰੇ ਨਾਲ ਪਿੰਡ ਕੀਤੀ ਸੀ 5 ਕੁੱਤਿਆਂ ਨੇ ਬਦਤਮੀਜ਼ੀ ਮੈਂ ਜਨਾਬ ਗੁੱਸੇ 'ਚ 5 ਦੀਆਂ ਪੂਛਲਾਂ ਵੜਤੀਆਂ ਨਹੀਂ ਯਕੀਨ ਤੇ ਕੱਲੇ ਹੱਥ ਲਾ ਕੇ ਵੇਖ ਲਓ ਆ ਵੇਖ ਵਾਜੇ ਵਾਲੇ ਨੇ ਖਿੱਚੀ ਆ ਹਾਂਜੀ ਆਪਣਾ ਮੁਸਲਮਾਨਾਂ 'ਚ ਫਿਰ ਕੇ ਕੀ ਮਹਿਸੂਸ ਕੀਤਾ
ਇਹਨੂੰ ਮਹੱਲੇ 'ਚ ਮੁਸਲਮਾਨ ਹੀ ਨਹੀਂ ਸਮਝਦੇ। ਕਿਸ ਤਰ੍ਹਾਂ? ਰੋਜ਼ਿਆਂ 'ਚ ਸਮੋਸਾ ਲੈਣ ਗਿਆ, ਕਹਿੰਦਾ ਜੀ ਆਹ ਸਮੋਸਾ ਕਿੰਨੇ ਦਾ? ਉਹਨੇ ਕਿਹਾ ਚੁੱਕੋ, ਹੱਥ ਲੱਗ ਗਿਆ, ਤੇਰਾ ਹੋ ਗਿਆ, ਨਿਕਲ ਜਾ। ਇਹ ਸਮੋਸੇ ਦੀ ਗੱਲ ਕਰਦਾ, ਮੈਂ ਇੱਕ ਵਾਰੀ ਇਹਦੀ ਅੰਮੀ ਨਾਲ ਹੱਥ ਮਿਲਾਇਆ, ਇਹਦਾ ਪਿਓ ਕਹਿੰਦਾ ਲੈ ਜਾ, ਤੇਰੀ ਹੋ ਗਈ। ਭੈਣ ਕੀ ਹੋਇਆ? ਕੀ ਹੋਇਆ? ਇਹ ਜੇ ਇੱਥੇ ਹੀ ਹੈ। ਅੱਬੇ ਨੂੰ ਪੁੱਛਣ ਗਿਆ ਆਉਂਦਾ। ਹੋਰ ਜੀ ਦੇਖੋ ਸ਼ਹਿਜ਼ਾਦੀ ਭਾਵੇਂ ਦਾ ਤੁਹਾਡੇ ਸਾਰਿਆਂ ਨਾਲੋਂ ਮੇਰਾ ਜਾਨੂ ਤਗੜਾ, ਮੈਂ ਤੁਹਾਨੂੰ ਦੱਸਣ ਦੀ ਸੱਚੀ ਮੁੱਚੀ ਗੁੱਸਾ ਕਰ ਜਾਂਦਾ ਹੈ। ਸਹੀ ਜਾਨ ਹੈ ਜੀ। ਹਾਂਜੀ ਆ ਬਗਾਨੀਆਂ ਸਿਹਤਾਂ ਤੇ ਇੰਨਾ ਮਾਨ ਨਹੀਂ ਕਰੀਦਾ। ਇੱਥੇ ਆਏ ਕਿੱਧਰੋਂ ਭੈਣ? ਓ ਯਾਰ ਅਸੀਂ ਇੱਕ ਦੂਸਰੇ ਨਾਲ ਪਿਆਰ ਕਰਨੇ ਆ। ਹਯਾ ਸਾਡੀ ਹਯਾ ਕਰ ਜਾ, ਬੱਚੀ ਦੀ ਟਿਸ਼ੂ ਵਰਗੀ ਜਵਾਨੀ, ਤੇਰਾ ਤਰਪਾਲ ਵਰਗਾ ਪਿੰਡਾ। ਬੜਾ ਇਹ ਜਿਹਾ ਤੇਰਾ ਪਿੰਡਾ ਹਰ ਹਫਤੇ ਕੋੜੇ ਖਾਇਆ ਕਰ, ਉਹ ਕਿਉਂ ਐਵੇਂ ਖੁਸ਼ੀ ਨਾਲ ਹੀ। ਯਾਰ ਜੇ ਤੈਨੂੰ ਆਪਣੀ ਭੈਣ ਤੇ ਇੰਨਾ ਹੀ ਦੁੱਖ ਹੋ ਰਿਹਾ ਤੇ ਘਰੋਂ 2 ਦੇ ਦੇ, ਮੈਂ ਇਹਨੂੰ ਛੱਡ ਦਿੰਦਾ। ਹਰ ਗੱਲ ਦਾ ਜਵਾਬ ਨਹੀਂ ਦੇਈਦਾ। ਕਿੱਡਾ ਤੇਰਾ ਮਸਜਿਦ ਦੇ ਗੱਲੇ ਵਰਗਾ ਮੂੰਹ। ਮਰੇ ਆਇਆ ਕਿੱਧਰ? ਹਰ ਗੱਲ ਦੇ ਜਵਾਬ ਮਸੀਤ ਦੇ ਗੱਲੇ 'ਚੋਂ ਪੈਸੇ ਕੱਢ ਰਿਹਾ ਸੀ ਤੇ ਮੌਲਵੀ ਸਾਹਿਬ ਨੇ ਉੱਤੋਂ ਫੜ ਲਿਆ। ਹੋਇਆ ਕੀ ਕਰਨਾ ਪਿਆ? ਕਹਿੰਦਾ ਭਾਜੀ 100 ਪਾਇਆ, 50 ਵਾਪਸ ਕੱਢ ਰਿਹਾ। ਉਹ ਸੀਐਨਜੀ ਖੋਤਿਆ, ਤੈਨੂੰ ਸਮਝ ਕਿਉਂ ਨਹੀਂ ਆਉਂਦੀ ਕਿਸੇ ਗੱਲ ਪੈਟਰੋਲ ਦੀ? ਪੰਪ ਤੇ ਜਾ ਕੇ ਕਹਿੰਦਾ ਜੀ 10 ਦੀਆਂ ਮਿਰਚਾਂ ਦੇ ਦਿਓ। ਉਹਨਾਂ ਨੇ ਕਿਹਾ ਕੀ ਕਰਨੀਆਂ? ਕਹਿੰਦਾ ਗੱਡੀ ਨਿਕਲ ਗਈ, ਮੈਂ ਛੇਤੀ ਪਹੁੰਚਣਾ। ਸ਼ੈਲ ਦੇ ਪੰਪ ਤੇ ਝੰਡੇ ਲੱਗੇ, ਦਰਬਾਰ ਸਮਝ ਕੇ ਦੁਆ ਮੰਗੀ ਜਾ। ਸ਼ੈਲ ਸਾਈਂ ਅੱਜ ਸਾਡੇ ਵੱਲ ਤੇ ਚੱਲ ਸਾਈਂ, ਸਾਡੀ ਤੇ ਟੈਂਕੀ ਫੁੱਲ ਕਰ ਸਾਈਂ। ਅੱਛਾ ਜੀ। ਜਿਹੋ ਜਿਹਾ ਤੇਰਾ ਪਿੰਡਾ, ਲਾਰੀ ਅੱਡੇ ਬੱਸਾਂ ਕਢਾ ਜਾ ਕੇ। ਤੁਹਾਡੇ ਘਰੋਂ ਬੰਦੇ ਨਾ ਕਢਵਾਵਾਂ ਜਿਹੜੇ 50-50 ਲੈ ਕੇ ਹੀ ਵਾੜੀ ਜਾ ਰਹੇ ਆ। ਸਹੀ ਹਰ ਗੱਲ। ਗੱਲ ਦਾ ਜਵਾਬ ਦੇਗਾ। ਯਾਰੀ- ਬੂਟ ਐਡੇ ਪੱਕੇ ਪਾਏ ਨੇ, ਭੈਣ ਨਸ ਗਈ, ਲੱਭਣ ਚੱਲਾ। ਸਾਰਾ ਪੰਜਾਬ ਫਿਰਨਾ ਤੇ ਪੈਣਾ। ਵਕੀਲਾ ਤੂੰ ਬੜੀ ਈਜ਼ੀ ਜੁੱਤੀ ਪਾਈ ਏ, ਤੂੰ ਸਬਰ ਕਰ ਬੈਠਾ। ਤੇ ਉਹ ਤੇਰੀ ਤਲੀਮ ਯਾਫਤਾ ਬੰਦਿਆਂ ਕੋਲ ਸਬਰ ਹੀ ਹੁੰਦਾ। ਮੈਂ ਕੋਈ ਤੁਹਾਡੇ ਵਰਗਾ ਜਾਹਲਾ ਬਲੱਡ ਪ੍ਰੈਸ਼ਰ ਹਾਈ ਕਰ ਬਵਾਂ। ਪਹਿਲੇ ਫੁੱਟਬਾਲ ਦਾ ਪਲੇਅਰ ਸੀ, ਆਪਣੇ ਗੋਲ ਵਿੱਚ 10 ਗੋਲ ਕਰ ਦੇ। ਉਹਨੇ ਕਿਹਾ, ਮਾਮਾ ਕਪਤਾਨ ਨੇ ਕਿਹਾ ਕੀ ਕੀਤਾ ਜੀ? ਕਹਿੰਦਾ ਦੂਸਰੇ ਕਰਨ ਨਹੀਂ ਦਿੰਦੇ, ਮੈਂ ਕੀ ਕਰਾਂ, ਤੇਰੀ ਕਰੀ ਗਿਆ ਵਾਂ। ਉਹ ਬਨੈਂਜ਼ਾ ਦੇ ਆ ਲਓ ਜੀ ਕੁੱਤਿਆ। ਮੈਂ ਤੁਹਾਨੂੰ ਸ਼ੇਰ ਸੁਣਾਵਾਂ। ਅੱਛਾ ਜੀ ਸੁਣਾਓ। ਤੁਹਾਡੇ ਕੇ ਕਾਹਦਾ ਸ਼ੇਰ? ਸ਼ੇਰ ਵੀ ਕੁੱਤਾ ਹੋ ਜਾਂਦਾ ਵਿਚਾਰਾ। ਅੱਛਾ ਜੀ। ਬਰਲ ਸੁਣਾ। ਲਓ ਜੀ ਸ਼ੇਰ ਸੁਣੋ। ਹਾਂਜੀ ਬੜੀ ਵੱਡੀ ਸ਼ਾਰਾ ਹੈ। ਪਹਿਲਾਂ ਸਾਗਰ ਸਦੀਕੀ ਨਾ ਫਸੀ ਸੀ। ਕਿਹੜਾ ਸਾਗਰ ਚ ਦੇਖੀ ਵੇ? ਨਹੀਂ ਕਿਹੜਾ? ਚਲੋ ਜੀ ਚਲੋ ਖਲੋਤੇ ਨੇ ਸ਼ੇਰ ਭੈਣ ਸੁਣਿਓ। ਵੀ ਸਾਗਰ ਜੀ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਮੈਨੂੰ ਰਾਤੀ ਖੁਸਰਾ ਲੱਭਾ, ਮੈਂ ਥਾਂ ਲੱਭਦਾ ਰਿਹਾ। ਪਿੱਛੇ ਸ਼ਫਾਕ ਜੋ ਦਿਨ ਮਰਾ। ਤਾਂ ਮੈਂ ਸੁਣਨੇ ਸਨ ਗਾਣੇ, ਬੱਤੀ ਗਈ ਫਿਰ ਮੈਂ ਚੌਕ 'ਚ 6 ਸੁਣੇ ਹਾਕੀਆਂ ਮਾਰੀਆਂ ਇਹ ਕਿਤੇ। ਸ਼ੇਰ ਇਹ ਸ਼ੇਰ ਸੁਣ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ। ਰਾਤੀ ਹਨੇਰਾ ਬਹੁਤ ਸੀ, ਮੇਰਾ ਵਾਜਾ ਰਾਹ ਲੱਭਦਾ ਰਿਹਾ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ। ਮੇਰਾ ਪਿਓ ਰਾਤੀ ਇਹਦੀ ਮਾਂ ਲੱਭਦਾ ਰਿਹਾ। ਹਾਏ ਮੈਂ ਉਹ ਭੈਣਾ ਭਰਾਵਾਂ ਦਾ ਪਿਆਰ ਹੀ ਬੜਾ। ਇਹ ਬਾਅਦ 'ਚ ਇੰਝ ਹੀ ਕਹੀਦਾ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਕੱਲ ਸਾਡਾ ਸੰਡਾ ਤੁਹਾਡੀ ਗਾਂ ਲੱਭਦਾ ਰਿਹਾ। ਅਦਾਲਤ 'ਚ ਡੰਗਰ ਵੜਨ ਹੀ ਨਹੀਂ ਉਹ ਦਿੰਦੇ। ਕਿਹੜੀ ਅਦਾਲਤ? ਕਿਹੜੀ ਤੇਰੀ ਅਦਾਲਤ ਓਏ ਬਗੈਰ ਥਾ? ਉਹ ਕਿਹੜੀ ਅਦਾਲਤ ਲਈ ਫਿਰਦਾ ਓਏ? ਆ ਭਾਈ ਸਹੀ ਕਹਿੰਦੇ ਆ, ਅਦਾਲਤ 'ਚ ਨਹੀਂ ਜਾਂਦੇ ਡੰਗਰ। ਚਮਲੋ ਜੀ ਪਤਾ ਹੀ ਨਹੀਂ ਤੈਨੂੰ, ਜਾਹਲ ਹੈ ਤੂੰ ਜੀ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ। ਇਹਦੀ ਮਾਂ ਨੂੰ ਜਿੰਨ ਚੰਬੜਿਆ, ਮੈਂ ਰਾਤੀ ਸ਼ਾਹ ਲੱਭਦਾ ਰਿਹਾ। ਤੂੰ ਫਿਰ ਕਿਤੇ ਅਗਾਂਹ ਸਾ, ਮੈਂ ਤੇ ਪਿਛਾਂ ਹੀ ਲੱਭਦਾ ਰਿਹਾ। ਉਹ ਰੌਲਾ ਹੀ ਪੈਂਦਾ ਰਿਹਾ। ਮੈਂ ਨਹੀਂ ਸੁਣਾਉਂਦੀ। ਸੁਣਾਓ ਸੁਣਾਓ। ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ। ਇੱਕ ਬੇਵਫਾ ਕੋਲੋਂ ਵਫਾ ਲੱਭਦਾ ਰਿਹਾ। ਹੱਥੀ ਤਰਾਸ਼ ਕੇ ਪੱਥਰ ਦਾ ਬੁੱਤ, ਉਸ ਬੁੱਤ ਚੋਂ ਖੁਦਾ ਲੱਭਦਾ ਰਿਹਾ। ਤੇ ਤਾਰ ਤਾਰ ਕੀਤਾ ਜਿਹਨੇ ਆਪਣੇ ਰੂਹ ਦਾ ਲਿਬਾਸ, ਉਸ ਨੰਗੇ ਬਦਨ ਚੋਂ ਹਯਾ ਲੱਭਦਾ ਰਿਹਾ। ਵਾਹ ਵਾਹ ਵਾਹ, ਮਜ਼ਾ ਬੜਾ ਆਇਆ, ਸਮਝ ਨਹੀਂ ਆਈ। ਤੇ ਕਾਹਦਾ ਵਕੀਲ ਹੈ? ਚੈਂਬਰ ਦੇ ਬਾਹਰ ਲਿਖਾਇਆ ਵੱਡਾ 5 ਰੁਪਏ, ਛੋਟਾ 2 ਰੁਪਏ। ਇਹ ਕੇਸਾਂ ਦੀ ਨਵੀਅਤ ਹੁੰਦੀ ਹੈ। ਉਹ ਕਿਹੜੇ ਕੇਸ? ਉਹ ਜਾਂਦਾ ਹੈ, ਉਹਨੂੰ ਰੋਕਦਾ ਕੋਈ ਨਹੀਂ। ਹਾਂਜੀ। ਉਹ ਜਾਂਦਾ ਹੈ, ਉਹਨੂੰ ਰੋਕਦਾ ਕੋਈ ਨਹੀਂ। ਜਦੋਂ ਜਾਂਦਾ ਹੋਵੇ ਉਦੋਂ ਵਿੱਚ ਨਹੀਂ ਬੋਲੀਦਾ। ਉਹਦੇ ਨਾਲ ਨਾਲ ਜਾਈਦਾ, ਪਿੱਛੋਂ ਆਵਾਜ਼ ਨਹੀਂ, ਅਗਲੇ ਦਾ ਕੰਮ ਨਹੀਂ ਹੁੰਦਾ। ਉਹ ਕੋਈ ਅਦਬੀ ਜਿਹਾ ਸ਼ੇਰ ਸੁਣਾਓ ਇੱਕ ਯਾਰ। ਮਿੰਟ ਤੂੰ ਸੁਣਾ ਬਈ, ਤੂੰ ਸੁਣਾ। ਸ਼ੁਕਰ ਹੈ ਅੱਲਾ ਦਾ। ਉਹ ਸ਼ੇਰ ਗਿਆ ਤੈਨੂੰ ਮਾਰਿਆ, ਤੈਨੂੰ ਸ਼ੇਰ ਗਿਆ ਚੌਲਾ ਜਿਹਾ।
ਓਏ ਆ ਸਾਡੇ ਲਈ ਛੱਡਿਆ ਲੈ ਜੀ ਮੈਂ ਸਾਡੇ ਸਾਰੇ ਕੇਸ ਇਹਨੇ ਲੜਨੇ ਨੇ ਅੱਜ ਤੁਹਾਨੂੰ ਕੀ ਪਤਾ ਅਦਬ ਦਾ ਮਾਮਾ ਹੈ, ਜ਼ਿੰਮੇਵਾਰੀ ਮੇਰੇ ਤੇ ਪੈਣੀ ਹੈ। ਬੜਾ ਅਦਬ ਦਾ ਪਤਾ ਹੈ, ਤਾਰਕ ਅਜ਼ੀਜ਼ ਨਾਲ ਭੈਣ ਵਿਆਹੀ। ਸ਼ੁਕਰ ਹੈ ਕਿਸੇ ਪੜ੍ਹੇ ਲਿਖੇ ਬੰਦੇ ਦਾ ਨਾਂ ਤੇ ਤੇਰੇ ਮੂੰਹੋਂ ਸੁਣਿਆ ਮੈਂ। ਦੱਸੋ ਯਾਰ ਕਹਿਣ ਕੌਣ ਡਿਆ ਜਾਹਲਾ ਤੈਨੂੰ ਕੀ ਪਤਾ? ਆਰਨਲਡ ਦੀਆਂ ਫਿਲਮਾਂ ਵੇਖਣਾ, ਤੈਨੂੰ ਪਤਾ ਆਰਨਲਡ ਕੌਣ ਹੈ? ਕੌਣ ਹੈ ਜੀ? ਤੈਨੂੰ ਕੀ ਪਤਾ ਸ਼ਫਕਤ ਚੀਮੇ ਨੂੰ ਵੇਖ ਕੇ ਬੜਕਾ ਮਾਰਨ ਵਾਲੇ ਆ। ਚਲੋ ਛੱਡੋ, ਤੁਸੀਂ ਆਪਣੀਆਂ ਪੈਂਟ ਤੇ ਪਹੁੰਚੇ ਤੰਗ ਕਰਾਓ। ਅਰਜ਼ ਕੀਤਾ ਹੁਕਮ ਕਰ। ਅਰਜ਼ ਕੀਤਾ ਕਿ ਬੱਤੀ ਆਉਂਦੀ ਏ ਬੱਤੀ ਜਾਂਦੀ ਏ। ਵਾਹ ਵਾਹ ਸ਼ੇਰ ਵੀ ਨੇਰੇ ਵਾਲਾ ਸੁਣਾਇਆ ਜਾ ਚਵਲਾ। ਤੈਨੂੰ ਨੇਰੇ ਦੀ ਫਜ਼ੀਲਤ ਤੇ ਨਹੀਂ ਪਤਾ। ਬੇਵਕੂਫਾ, ਨੇਰਾ ਨਾ ਹੋਇਆ ਹੁੰਦਾ ਤੂੰ ਦੁਨੀਆ ਤੇ ਨਹੀਂ ਸੀ ਆਉਣਾ। ਅਰਜ਼ ਕੀਤਾ ਕਿ ਬੱਤੀ ਆਉਂਦੀ ਏ ਬੱਤੀ ਜਾਂਦੀ ਏ। ਬੱਤੀ ਆਉਂਦੀ ਏ ਬੱਤੀ ਜਾਂਦੀ ਏ। ਇਹ ਟਰਾਂਸਫਾਰਮਰ ਚ ਨੁਕਸ ਏ। ਇਹਦੇ ਚ ਅਦਬ ਕਿੱਥੇ ਆ? ਇਹਦੇ लो जी ਕੋਲ मैं ਹੀ अपनी ਇੱਕ शेर सुनावा। ਜੀ ਜੀ ਸੁਣਾਓ। वो मेरा जनाजा रोक कर बोले। ਭੈਣਾ ਲੱਠਾ ਕੀ ਪਾ ਲਿਆ ਆਈ? ਉਹ ਕੋਈ ਅਦਬੀ ਸ਼ੇਰ ਆ ਦੇਖੋ मैं ਜੀ। नहीं सुनाई। ਅਦਬੀ ਅਰਜ਼ ਕੀਤਾ हाँ जी ਕਿ ਜਿਹੜੀ ਦੋਵਾਂ ਦੇ ਵੱਸ ਦੀ ਗੱਲ ਨਹੀਂ, ਉਸ ਗੱਲ ਦੇ ਨਾਲ ਫਿਰ ਕੀ ਕਹਿਣਾ। वाह ਤੇ ਲਿਖਣ ਵਾਲੇ ਨੇ ਜੋ ਕੁਝ ਲਿਖ ਛੱਡਿਆ ਉਹ ਤੂੰ ਲੈਣਾ, ਉਹ ਮੈਂ ਲੈਣਾ। ਸੱਦਾ ਪੈਣਾ ਤੇ ਨੀਵੀਆਂ ਪਾ ਟੁਰਨਾ, ਨਾ ਕੁਝ ਤੂੰ ਕਹਿਣਾ ਨਾ ਕੁਝ ਮੈਂ ਕਹਿਣਾ। ਫਿਰ ਤੇਰਾ ਤੇ ਮੇਰਾ ਰਿਹਾ ਕੀ ਝਗੜਾ, ਨਾ ਹੀ ਤੂੰ ਰਹਿਣਾ ਨਾ ਹੀ ਮੈਂ ਰਹਿਣਾ। ਵਾਹ ਵਾਹ। ਅਦਬੀ ਤੇ ਕੜੀ ਕੜੀ ਦੇ ਵਾਹ ਵਰੋਲਿਆਂ ਨਾਲ ਐਵੇਂ ਰੋਜ਼ ਹਨੇਰੀਆਂ ਚੁੱਲਦੀਆਂ ਨਹੀਂ। ਦਿਨ ਔਖੜੇ ਸੌਖੜੇ ਲੰਘ ਜਾਂਦੇ, ਸੱਜਣ ਯਾਦ ਰਹਿੰਦੇ, ਗੱਲਾਂ ਭੁੱਲਦੀਆਂ ਨਹੀਂ। ਮੈਂ ਉਹ ਹਈਆਂ ਮੈਂ ਉਹ ਹਈਆਂ, ਕੀ ਹੋਇਆ ਜੇ ਉਹ ਘੜੀਆਂ ਨਹੀਂ। ਬੰਦੇ ਭਾਵੇਂ ਮਰ ਮੁੱਕ ਜਾਂਦੇ, ਯਾਦਾਂ ਕਦੀ ਵੀ ਭੁੱਲਦੀਆਂ ਨਹੀਂ। ਵਾਹ, ਤੂੰ ਕਿੱਥੇ ਚੱਲਣਾ? ਤੁਸੀਂ ਤਾਂ ਸੀਰੀਅਸ ਹੀ ਹੋ ਗਏ। ਆ ਬਗੈਰਤਾ। ਸਹੀ ਗੱਲ ਹੈ। ਉਹਦਾ ਅਦਾਲਤ ਦਾ ਟਾਈਮ ਹੋ ਗਿਆ ਨਹੀਂ ਦੋ ਹੋਰ ਨਹੀਂ ਜੀ। वो मेरा था वो मेरा है वो रहेगा मेरा। वाह वाह। वो मेरा था वो मेरा है वो रहेगा मेरा। मैंने इस कदर उसकी शब व रोज इबादत की है। वाह वाह। वो तेरा था वो तेरा था वो तेरा था। वाह वाह। मैंने मैं शब मज रोज बेचना मैं गां बेचना, मेरी अपनी है मैं तां बेचना। ਵਾਹ ਵਾਹ ਵਾਹ। ਤੂੰ ਮੱਝ ਵੇਚਣਾ, ਤੂੰ ਗਾਂ ਵੇਚਣਾ, ਸਾਡਾ ਸੰਡਾ ਏ ਤੂੰ ਤਾਂ ਵੇਚਣਾ। चलाओ जानू चलिए। ਚਲੋ ਦੱਸੋ ਸ਼ੇਰ ਹੀ ਨਹੀਂ ਕਹਿੰਦੇ ਆਉਂਦੇ ਨਾ। ਸ਼ੇਰ ਪਤਾ ਨਹੀਂ ਕਿੱਥੇ ਇਹਨਾਂ ਨੇ ਸਿੱਖੇ। ਇਹ ਜਿਹੜਾ ਰਾਤੀ ਮੈਂ ਤੁਹਾਡੇ ਤੇ ਸ਼ੇਰ ਲਿਖਿਆ, ਤੁਸੀਂ ਜਦੋਂ ਵੀ ਮੁਸ਼ਾਰਾ ਲਿਖਿਆ ਸਾਡੇ ਤੇ ਅੱਛਾ ਲਿਖਿਆ। ਸੁਭਾਨ ਅੱਲਾਹ, ਤੌਬਾ ਤੌਬਾ, ਕਦੀ ਗਰੂਰ ਨਹੀਂ ਕੀਤਾ। ਮਾਸ਼ਾਅੱਲਾ। ਕੀ ਆਮਦ ਹੋਈ? ਉਕੜ ਦੁਕੜ ਪੰਬਾ ਪਾਓ, ਉੱਕੜ ਦੁੱਕੜ ਪੰਬਾ ਪਾਓ, ਅੰਦਰ ਚੱਲ ਕੇ ਲੰਮਾ ਪਾਓ। ਫਿਸ਼ੂ ਫਿਸ਼ੂ ਇਹਦੀ ਲਾਸ਼ ਨੂੰ ਚੁੱਕ ਕੇ ਬਾਹਰ ਸੁੱਟ ਕੇ ਆਏ। ਸਰਦਾਰ ਮੈਂ ਸੁਣਿਆ ਖਾਲੀ 6 ਲਾਸ਼ਾਂ ਦਿਓ ਤੇ ਇੱਕ ਭਰੀ ਮਿਲਦੀ ਏ। ਇਹ ਕੇਟੂ ਦੀ ਡੱਬੀ ਆ। ਓਏ ਮੈਂ ਤੇ ਜਿਸ ਬਾਜ਼ਾਰ ਥਲੀ ਲੰਘ ਜਾਵਾਂ, ਓਏ ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਉਹ ਕਿਉਂ ਸਰਦਾਰ? ਉਹ ਆਂਦੇ ਨੇ ਸੌਦਾ ਹੀ ਖਰਾਬ ਕਰਨਾ, ਹੋਰ ਕੀ ਕਰਨਾ ਇਹਨੇ। ਸਰਦਾਰ ਕੀ ਹੋ ਗਿਆ ਤੈਨੂੰ? ਆਪਣਾ ਭਾਈਜਾਨ ਨੂੰ ਗੱਲ ਸੁਣ। ਕੀ ਹੋਇਆ? ਆ ਮੇਰੀ ਜਾਨ ਕੱਢਣ ਆਇਆ। ਅੱਛਾ ਅੱਛਾ ਪਛਾਣ ਲਿਆ। ਅੰਦਰ ਆ ਜਾਓ, ਗੱਡਰ ਫਸਿਆ। ਆ ਜਾਓ ਆ ਜਾਓ ਆ ਜਾਓ। ਯਾਰ ਕੀ ਵਕਤ ਆ ਗਿਆ ਹੈ? ਕੀ ਵਕਤ ਆ ਗਿਆ? ਬੰਦੂਕਾਂ ਨਾਲ ਨਾਲੀਆਂ ਕੱਢਣ ਲੱਗ ਪਏ ਹੈ। ਤੂੰ ਸਰਦਾਰ ਦੇ ਈਵਲ ਡੈਡ ਕੀ ਵਾਪਸੀ। ਮੈਂ ਕਿਹਾ ਡਾਕੂ ਸਾਹਿਬ ਨੰਗੇ ਜਾਵੇ। ਨਹੀਂ ਪਾਏ ਨੇ ਕੱਪੜੇ ਪਾਏ ਨੇ ਮਾਮੇ। ਹਾਂ ਇਹ ਜਨਾਬ ਗੋਲੀਆਂ ਨਾ ਬੰਦੇ ਮਾਰਦੇ ਹੋ। ਹਾਂ ਕਿਉਂ ਪੈਸੇ ਜ਼ਾਇਆ ਕਰ ਦਿਓ? ਆਪਣੀਆਂ 3 ਚੁੰਮੀਆਂ ਦਿਓ, ਫੁੜਕ ਕੇ ਮਰ ਜਾਣਾ ਐਵੇਂ। ਤੂੰ ਸਰਦਾਰ ਦੇ ਨਾਲ ਬਦਤਮੀਜ਼ੀ ਕਰਨ ਡਿਆ। ਤੂੰ ਗੱਲ 'ਚ ਹਾਰ ਪਾਇਆ। ਤੇਰੀ ਮਾਂ ਨੇ ਹੈਟ੍ਰਿਕ ਕੀਤੀ। ਮੈਟ੍ਰਿਕ ਕੀਤੀ। ਤੂੰ ਲੁਕ ਜਾ, ਤੈਨੂੰ ਮੈਂ ਦੱਸ ਦਿਆਂ। ਵਜ੍ਹਾ ਸਰਹੱਦ ਤੋਂ ਪਠਾਨ ਆਏ ਨਹੀਂ ਤੇ ਯੰਗ ਮੁੰਡਿਆਂ ਨੂੰ ਫਾਸਤੀ ਟੀਕੇ ਲਾਣ ਡੇ ਨਹੀਂ। ਤੂੰ ਵੀ ਲੁਕ ਜਾ। ਕਿਉਂ? ਲੰਮੇ ਮੁੰਡਿਆਂ ਨੂੰ ਪੋਲੀਓ ਦੇ ਕਤਰੇ ਵੀ ਪਿਆਉਂਦੇ ਬਾਅਦ ਚੋਂ। ਤੂੰ ਤਾਂ ਵੈਸੇ ਹੀ ਮਰ ਜਾਣਾ, ਤੇਰਾ ਤੇ ਰੌਲਾ ਹੀ ਨਹੀਂ ਪਠਾਣਾ ਨਾਲ। ਕਿਉਂ ਮੈਂ ਮਰ ਜਾਵਾਂ? ਆ ਮਾਸ਼ਾਅੱਲਾ ਬੰਦਿਆਂ ਰਗਈਆ ਹੈ। ਆ ਬੋ ਕਿੱਥੋਂ ਆਉਣ ਡਈ ਆ? ਤੁਹਾਡਾ ਆਪਣਾ ਬਟਨ ਖੁੱਲਾ। ਮੈਂ ਕਾਲੀ ਜੀ ਆ ਗਿਆ, ਬੋ ਫੇਰ ਆਉਣ ਡਈ ਆ। ਤੁਹਾਡਾ ਹੱਥ ਲੱਗ ਗਿਆ ਨੱਕ ਨੂੰ ਜਨਾਬ।
ਵਾਹ ਜੀ ਵਾਹ ਓਏ ਬਾਜਾ ਵਜਾਉਣਾ ਬਾਜੇ ਵਾਲਿਆ ਹਾਂ ਓਏ ਡਾਕੂ ਹੈ ਓਏ ਕਿਸ ਤਰ੍ਹਾਂ ਬਾਜਾ ਵਜਾਉਣਾ ਵੱਜਦਾ ਨਹੀਂ ਡਰਨਾ ਨਹੀਂ ਵੱਜਦਾ ਉਹਨੂੰ ਫੜਾ ਜਿਹਦਾ ਅਸਲ ਕੰਮ ਆ ਉਹ ਕੀ ਸਮਝਿਆ ਇਹ ਕਿਹੜਾ ਸੁਰ ਸੀ ਇਹਦਾ ਸੁਰ ਕਿ ਕੋਈ ਬਿਮਾਰੀ ਫੈਲੇਗੀ ਜ਼ਰੂਰ ਨਾ ਮਾਰ ਮੈਂ ਤੁਹਾਡੇ ਇਹ ਲੋ ਜੀ ਅਸਲਾਮ ਵਾਲੇਕੁਮ ਭਾਈਜਾਨ ਲਓ ਭਾਈਜਾਨ ਸਿੱਧੇ ਹੋ ਜਾਓ ਤਗੜੇ ਹੋ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਦਫ਼ਤਰ 'ਚ ਕੌਣ ਚੱਲ ਕੇ ਆਇਆ ਭਾਈ ਤੁਸੀਂ ਇੱਥੇ ਖਲੋਤੇ ਹੋ ਨੱਸ ਕੇ ਬਾਹਰ ਜਾਓ ਲੈਟਰੀਨਾਂ 'ਚ ਬੰਦੇ ਮੁਫਤ ਬਣਨ ਗਏ ਨੇ ਬਿਠਾਇਆ ਛੋਟਾ ਭਰਾ ਲਿਖੀ ਜਾਂਦਾ ਹਾਂ ਭਾਈਜਾਨ ਗੱਲ ਇਹ ਹੈ ਕਿ ਤੁਹਾਡੇ ਦਫ਼ਤਰ ਦੇ ਵਿੱਚ ਪਾਕਿਸਤਾਨ ਦਾ ਬੜਾ ਵੱਡਾ ਡਾਇਰੈਕਟਰ ਸੈਯਦ ਨੂਰ ਤੋਂ ਬਾਅਦ ਮਈਅਤ ਨੂਰ ਮਾਸ਼ਾਅੱਲਾ ਚਿਹਰੇ ਦੇ ਨੂਰ ਤੋਂ ਪਤਾ ਲੱਗ ਰਿਹਾ ਇੱਕ ਮਿੰਟ ਠਹਿਰ ਜਾਓ ਭਾਂਦਰਾ ਮੈਂ ਲੋਕੇਸ਼ਨ ਦੇਖ ਲਵਾਂ ਪੈਰ ਨਾ ਮਿੰਟ ਦੇਈਓ ਕਿਦਾਂ ਤੇਰਾ ਫਿਰੌਨ ਵਰਗਾ ਕਰਦੇ ਭਾਈ ਦੇਖੋ ਤੁਸੀਂ ਕਰ ਰਹੇ ਹੋ ਬਦਤਮੀਜ਼ੀ ਉੱਤੋਂ ਤੁਸੀਂ ਮੈਨੂੰ ਲੈ ਰਹੇ ਹੋ ਈਜ਼ੀ ਡਾਇਰੈਕਟਰ ਹੋ ਜੀ ਹਾਂਜੀ ਮੈਨੂੰ ਕਿਸੇ ਹੀਰਵਨ ਨਾ ਪਾ ਦਿਓ ਮੈਂ ਕਿਹੜਾ ਪਾਸਾ ਲੈਣਾ ਸੋਹਣਿਆ ਨਾਲ ਡਾਇਰੈਕਟਰ ਹੋਇਆ ਤੈਨੂੰ ਪਾਸਾ ਲੈਣਾ ਪੈਣਾ ਨਾਲ ਵਾਜੇ ਵਾਲਾ ਹੋਇਆ ਉਹਨੇ ਤੈਨੂੰ ਨਹੀਂ ਲੈਣ ਦੇਣਾ ਤੂੰ ਮੈਨੂੰ ਲੈ ਰਿਹਾ ਈਜ਼ੀ ਓਏ ਈਜ਼ੀ ਲੈਂਦਾ ਹੋਏਗਾ ਤੂੰ ਅਸੀਂ ਤੇ ਆਪ ਬੀਜ਼ੀ ਆ ਜੀ ਤੁਸੀਂ ਕਰ ਰਹੇ ਹੋ ਡਾਇਰੈਕਟਰ ਨਾਲ ਬਦਤਮੀਜ਼ੀ ਭਾਈ ਮੇਰੀ ਗੱਲ ਸੁਣੋ ਮੈਂ ਅਸਲ 'ਚ ਮੈਂ ਕਰਨਾ ਪਾਣੀ ਵਾਲਾ ਗਾਣਾ ਮੈਨੂੰ ਪਾਣੀ ਦੀ ਕਿੱਲਤ ਸੀ ਮੈਂ ਤੁਹਾਡੇ ਦਫ਼ਤਰ ਦੀ ਪਰਮਿਸ਼ਨ ਲੈ ਕੇ ਆਇਆ ਮੈਂ ਕਿਹਾ ਇੱਥੇ ਹੀ ਗਾਣਾ ਕਰਨਾ ਇਹਨੂੰ ਫਿਲਮ 'ਚ ਪਾਉਣਾ ਡਾਕੂ ਦਾ ਬੜਾ ਜ਼ਿਹਨ ਕੰਮ ਕਰਦਾ ਅੱਛਾ ਜੀ। ਇਹਨੂੰ ਹੁਣੇ ਸਵਾਲ ਕਰਕੇ ਪੁੱਛ ਲਓ ਦੋ ਕਬੂਤਰ ਉੱਡ ਰਹੇ ਨੇ ਪਤਾ ਨਹੀਂ ਲੱਗ ਰਿਹਾ ਕਬੂਤਰ ਕਿਹੜਾ ਤੇ ਕਬੂਤਰੀ ਕਿਹੜੀ ਜਿਹੜਾ ਉੱਡਣ ਡਿਆ ਉਹ ਕਬੂਤਰ ਏ ਜੀ ਤੇ ਜਿਹੜੀ ਉੱਡਣ ਡਈ ਉਹ ਕਬੂਤਰੀ ਏ ਤੇ ਜਿਹੜਾ ਦੱਸਣ ਡਿਆ ਬਗੈਰਤ ਜਿਹੜਾ ਪੁੱਛਣ ਡਿਆ ਉਹ ਤੇ ਫਿਰ ਨਾਜ਼ਮ ਹੀ ਹੋਇਆ ਨਾ ਤੂੰ ਬੜੀਆਂ ਗੱਲਾਂ ਕਰਨਾ ਕੇਲੇ ਵੇਚਣ ਵਾਲਿਆ ਹਾਂ ਚਾਵਲਾ ਜੀ ਮੈਂ ਕਹਿੰਦਾ ਮੈਂ ਕੱਲਾ ਨਹੀਂ ਆ ਮੇਰੇ ਨਾਲ ਆ ਫਿਲਮ ਸਟਾਰ ਉਹਨਾਂ ਨੂੰ ਸੱਦ ਲਓ ਮਹਿਮਾ ਜੀ ਨੂੰ ਆਪਣਾ ਮਹਿਮਾ ਸੈੱਟ ਜੀ ਇਹ ਸੈੱਟ ਇਹ ਪਾਣੀ ਕਿੱਥੋਂ ਆਂਦਾ ਸੈੱਟ ਦਾ ਬਾਜੇ ਕਿਹੜੀ ਫੁੱਫੀ ਵਾਲੀ ਮੋਟਰ ਲਵਾਈ ਤੂੰ ਧੋਣਾ ਪੈਂਦਾ ਸਾਨੂੰ ਸ਼ੂਟਿੰਗ ਵਾਸਤੇ ਪਾਣੀ ਚਾਹੀਦਾ ਹੈ। ਹਾਂ ਇਹਦੀ ਗੱਲ ਕੀਤੀ ਹੈ ਹਾਂ ਕਿੱਥੋਂ ਪਾਣੀ ਆਂਦਾ ਹੈ ਆਓ ਦੱਸਾਂ ਇਹ ਵੱਡੇ ਪੈਪ ਲੱਗੇ ਗੱਡੀ ਨੂੰ ਉੱਥੋਂ ਮੈਂ ਸੁੱਟਣਗੇ ਤੁਹਾਡੇ ਪਾਣੀ ਦੀ ਗੱਲ ਨਹੀਂ ਕੀਤੀ ਜਿਹੜਾ ਖਤਮ ਹੋਇਆ ਮੈਂ ਇਹਦੀ ਪਾਣੀ ਦੀ ਗੱਲ ਕੀਤੀ ਹੈ ਮੈਂ ਤੇ ਹੁਣ ਪੀ ਕੇ ਆਇਆ ਲੀਟਰ ਦੀ ਬੋਤਲ ਅੱਛਾ ਅੱਛਾ ਤੁਹਾਨੂੰ ਗਲਤ ਫਹਿਮੀ ਹੈ 1.5 ਕਿਲੋ ਮੱਛੀ ਲਾੜਾ ਅੱਛਾ 1.5 ਕਿਲੋ ਮਛਲੀ ਖਾਧੀ ਏ ਥੋੜੀ ਤੇ ਕਿਸੇ ਦੀਵਾਰ 'ਚ ਵੱਜ ਦੀਵਾਰ ਹੀ ਓ ਮੈਂ ਕਿਹਾ ਮੈਡਮ ਆਏ ਨੇ ਗਾਣਾ ਛਾਣਾ ਤੇ ਹੋਣਾ ਸੀਨ ਸਾਰੇ ਹੋਣੇ ਇੱਥੇ ਬੜੀ ਗਰਮੀ ਹੈ ਗਰਮੀ ਬੜੀ ਬਹੁਤ ਗਰਮੀ ਹੈ ਮੈਨੂੰ ਦੱਸੋ ਏਸੀ ਜੂਸ ਮੰਗਾ ਲਓ ਜਲਦੀ ਨਾਲ ਜੂਸ ਬਾਅਦ ਚੋਂ ਪੀਵਾਂਗੇ ਥਕਾਵਟ ਹੋ ਜਾਂਦੀ ਨਾ ਪਹਿਲੇ ਸੀਨ ਕਰ ਲਈਏ ਨਾ ਬਾਅਦ ਚੋਂ ਯਾਰ ਤੁਹਾਡਾ ਜ਼ੇਰ ਹੀ ਗੰਦਾ ਡਾਇਰੈਕਟਰ ਦਾ ਯਾਰ ਗਾਣਾ ਗੰਦਾ ਇੱਥੇ ਖੂਨ ਦੇ ਕੇ ਸ਼ੂਟਿੰਗ ਕਰਨੀ ਹੈ ਜੂਸ ਬਾਅਦ ਚੋਂ ਪੀਵਾਂਗੇ ਚਲੋ ਠੀਕ ਅੱਛਾ ਇਹ ਕਰੋ ਜੂਸ ਮੰਗਵਾਓ 버ਗਰ ਮੰਗਵਾਓ 버ਗਰ ਕਿਹੜਾ ਖਾਣਾ ਜੀ ਮੈਕਡੋਨਲਡ ਦਾ ਮੈਕਡੋਨਲਡ ਦਾ ਆ ਦਸਾਂ ਦਾ ਰੇੜੀ ਤੋਂ 버ਗਰ ਲੈ ਕੇ ਨਾ ਮੈਕਡੋਨਲਡ ਦੇ 4 ਚੱਕਰ ਲਵਾ ਕੇ ਤੇ ਲੈ ਆ ਹੋਰ ਕੁਝ ਖਾ ਲਓ ਕੜਾਈ ਗੋਸ਼ ਮੰਗਵਾ ਲਓ ਕੜਾਈ ਸਾਦਾ ਕੇ ਕੁੰਡਿਆਂ ਵਾਲੀ ਕੁੰਡੇ ਜ਼ਰਾ ਗਰਮ ਨਹੀਂ ਨਾ ਹੁੰਦੇ 30 25 ਬੰਦਿਆਂ ਵਾਸਤੇ ਕੜਾਈ ਗੋਸ਼ ਮੰਗਵਾਓ ਇਹ 20 ਕਿਲੋ ਕੜਾਈ ਠੀਕ ਰਹੇਗੀ ਮਟਨ ਵਾਲੀ 50 ਬੰਦਿਆਂ ਵਾਸਤੇ ਕਰ 70 ਕਿਲੋ ਕਰ ਲਓ ਮੈਂ ਕਿਹੜਾ ਮੰਗਾਉਣੀ ਸ਼ੇਖ ਸਾਹਿਬ 70 ਕਿਲੋ ਹੋ ਗਈ ਕੜਾਈ ਜੰਮਣ ਵਿੱਚ ਵੀ ਕੰਜੂਸੀ ਕੀਤੀ ਜੇ ਤੇ ਖਾਣ ਵਿੱਚ ਵੀ ਇਹ ਜੰਮਨ ਚ ਤੇ ਕੋਈ ਬਾਹਰੋਂ ਬੈਲ ਦੇ ਦਿੰਦਾ ਸੀ ਦੌੜ ਜਾਂਦਾ ਸੀ ਉਹ 70 ਕਿਲੋ ਕੜਾਈ ਕਰ ਲਈਏ ਠੀਕ ਤੇ ਹੈ। ਮਸਾਲਾ ਬਰਾਬਰ ਦਾ ਇਹ ਕੱਠ ਦਾ ਠੀਕ ਰਹੇਗਾ 70 ਕਿਲੋ ਕੜਾਈ 15 ਨਾਨ ਤੇ 3 ਬੋਤਲਾਂ ਲਿਆਣੀਆਂ ਵੱਡੀਆਂ ਲੀਟਰ ਵਾਲੀਆਂ ਨੀਟ ਸ਼ਾਹ ਜੀ ਪੈਪਸੀ ਜ਼ਰਾ ਨੀਟ ਆ ਜਾਏਗੀ ਨਾ ਢੱਕਣ ਚੈੱਕ ਕਰ ਲੈਣਾ ਸ਼ਾਹ ਜੀ ਇਹ ਫਾਈਨੈਂਸਰ ਹੈ ਨਾ ਮੈਂ ਬਣਾਉਂਦਾ 3200 ਪਿਛਲਾ ਵੀ ਦੇਣਾ ਜੀ ਅੱਛਾ 3200 ਵੀ ਪਾਉਂਦੇ ਆ ਨਾ ਗੱਡੀ ਵਾਪਸ ਕਰਕੇ ਅੱਛਾ। ਅੱਛਾ ਕਿੰਨੇ ਪੈਸੇ ਹੋ ਗਏ ਸਾਰੇ ਤੁਹਾਡੇ ਇਹ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ 70 ਕਿਲੋ ਕੜਾਈ ਕਰ ਲਓ 15 ਨਾਨ ਕਰ ਲਓ 3 ਬੋਤਲਾਂ ਤੇ 10 ਚਰਗੇ ਠੀਕ ਰਹਿਣਗੇ ਹਾਂ ਚਰਗੇ ਰਹਿਣ ਦਿਓ ਨੰਗੇ ਹੁੰਦੇ ਦਫਾ ਮਾਰੋ ਖਾਣੇ ਮੈਂ ਨਹੀਂ ਦੋ ਤੇ ਕੱਛੇ ਪਾ ਕੇ ਲੈ ਆਉਣ ਆਪਣਾ ਭਾਂ ਜੇ ਕੁਝ ਮੰਗਾਣ ਦੇ ਤੇ ਮੇਰੇ ਲਈ ਵੀ ਮੰਗਾ ਲਓ ਆ ਦਸਾਂ ਦੇ ਪਕੌੜੇ ਲੈ ਆ ਹਾਂ ਤੁਸੀਂ ਤਾਂ ਉਮਰ ਸ਼ਰੀਫ ਵਰਗੂ ਜਾਂਦਾ ਰੌਫ ਲਾਲੇ ਵਰਗੂ ਬਾਹਰ ਮੈਂ ਕਹਿੰਦਾ ਮੇਰੀ ਗੱਲ ਸੁਣੋ ਇਹ- ਤੁਸੀਂ ਡਾਇਰੈਕਟਰ ਨੂੰ ਇਹਨਾਂ ਈਜ਼ੀ ਨਾਲ ਲਗੋ ਦੁਆ ਨੂੰ ਵੈਸੇ ਨਹੀਂ ਲੈਣ ਡਿਆ ਹਲੇ 500 ਰੁਪਈਆ ਤੇ ਗੁਜਰਾਲੇ ਚੱਲ ਜਾ ਨਾਸਰ ਤਿੱਕਾ ਸ਼ਾਪ ਤੇ ਜਾਣ ਕਰੀ ਆਉਣ ਦਾ ਨਾਂ ਨਾ ਲਈ ਇੱਧਰ ਨਿਕਲ ਜਾ ਇੱਥੇ ਕੀ ਲਿਖਿਆ ਪਹਿਚਾਨ ਵਾਲੀ ਜਗ੍ਹਾ ਤੇ ਭੇਜਣ ਲੱਗੇ ਪੈਸੇ ਘੱਟ ਲਵੇ ਉਹ ਘੱਟ ਹੀ ਆ ਰੈਤ ਕਰਦੇ ਨੇ ਇੱਥੇ ਪਾਕਿਸਤਾਨ ਇੱਥੇ ਥੋੜਾ ਜ਼ੁਲਮ ਹੁੰਦਾ ਚਾਹੁੰਦਾ ਕਹਿ ਕੇ 8-8 ਹੋ ਸ਼ਾਹ ਜਾਂਦੇ ਜੀ ਨੇ ਬੜੀ ਗਰਮੀ ਹੈ ਗਰਮੀ ਦੇ ਅੰਦਰ ਆ ਜਾਓ ਏਸੀ ਲੱਗਾ ਏਸੀ 'ਚ ਨਹੀਂ ਸੌਂਦੇ ਏਸੀ ਅੰਦਰ ਲੱਗਾ ਭਾਈਜਾਨ ਸੀਨ ਸਮਝਾਵਾਂ ਤੁਹਾਨੂੰ ਸੀਨ ਸਮਝਾਓ ਭਾਂ ਮੈਂ ਤਾਂ ਕਹਿਣਾ ਇਹ ਤੁਹਾਡਾ ਤੁਸੀਂ ਸੀਨ ਸਮਝਾਓਗੇ ਜੀ ਫਿਲਮ ਇੰਡਸਟਰੀ ਦਾ ਐਸੇ ਵੈਸੇ ਖਾਨਾ ਖਰਾਬ ਹੋਇਆ ਐਰੇ ਗਾਰੇ ਜਿਹੜੇ ਨਾ ਡਾਇਰੈਕਟਰ ਬਣੇ ਨੇ ਅੱਗੇ ਉੱਥੇ ਬੜਾ ਉਹਨਾਂ ਨੂੰ ਚਾਦਰਾਂ ਚੜਨ ਡੀਆਂ ਨੇ ਹੈ ਸਾਰੇ ਇੰਜ ਦੇ ਹੁੰਦੇ ਨੇ ਪਰਾਂ ਪੌਂਡਾ ਖੋਲ ਕੇ ਬੈਠੇ ਹੁੰਦੇ ਨੇ ਹੈ ਸਾਨੂੰ ਐਵੇਂ ਨਾ ਸਮਝਣਾ ਸੀਨ ਸਮਝਾਉਂਦੇ ਤੁਹਾਨੂੰ ਸਮਝ ਆ ਜਾਏ ਤੇ ਪਾ ਲਿਓ ਨਹੀਂ ਤੇ ਮੈਂ ਵਾਜੇ ਵਾਲੇ ਤੇ ਪਾ ਦਿਆਂਗਾ ਚਲੋ
ਠੀਕ ਹੈ ਨਾ ਗੱਲ ਸਮਝੋਗੇ ਇਹ ਤੁਹਾਡਾ ਖਾਮਦ ਹੈ ਕਿਉਂ ਸਮਝੀ ਗਏ? ਫਿਲਮ ਚ ਆਇਆ ਇਹਨੂੰ ਤਾਂ ਮੈਂ ਨੰਬਰਾਂ 'ਚ ਹੀ ਮਰਵਾ ਦੇਣਾ ਅੱਛਾ ਇਹਨੂੰ ਨਹੀਂ ਮੈਂ ਬੈੱਡ ਤੱਕ ਪਹੁੰਚਣ ਦੇਣਾ ਸਮਾਨ ਨਹੀਂ ਲਿਆਏਗਾ ਲਾ ਕੇ ਚਲੋ ਬਕਵਾਸ ਇਹ ਤੁਹਾਡਾ ਖਾਮਦ ਹੈ ਹਾਂ 10 ਸਾਲ ਹੋ ਗਏ ਸ਼ਾਦੀ ਨੂੰ ਤੇ 10 ਸਾਲ 'ਚ ਬੱਚਾ ਇੱਕ ਹੈ ਇਹਨੇ ਗੁੱਸੇ 'ਚ ਘਰ ਆ ਕੇ ਕਹਿਣਾ ਬੇਗਮ 10 ਸਾਲ 'ਚ ਬੱਚਾ ਇੱਕ ਅੱਗੋਂ ਤੁਸੀਂ ਗੁੱਸੇ 'ਚ ਕਹਿਣਾ ਕਿ ਤੁਹਾਡੀ ਆਸ ਤੇ ਰਹਿੰਦੀ ਇਹ ਵੀ ਨਹੀਂ ਸੀ ਹੋਣਾ ਆਓ ਸੇ ਇਹ ਕਿਹੜਾ ਸੀਨ ਹੈ? ਮੈਂ ਕਹਿੰਦਾ ਜਨਾਬ ਸ਼ਾਹ ਸੀਨ ਜੀ ਮੇਰੀ ਗੱਲ ਸੁਣੋ ਹਾਂਜੀ ਫਿਲਮ ਦੇ ਵਿੱਚ ਕਾਕੇ ਕੁੱਕੇ ਨਹੀਂ ਪਾਣੇ ਕਾਕੇ ਕੁਕੇ ਕੱਢੋ ਬਈ ਕਾਕੇ ਕੱਢ ਦਿਓ ਸਿਆਣੇ ਲੈ ਆਇਓ ਜੀ ਐਵੇਂ ਕਿੱਥੇ ਫਿਲਮ 'ਚ ਫੀਡਰ ਰੁੜਦੇ ਫਿਰਨਗੇ ਦਫਾ ਮਾਰੋ ਕਾਕੇ ਰਹਿਣ ਹੀ ਦਿਓ ਹੈ ਬੜਿਆ ਫੀਡਰਾਂ ਦਾ ਪਤਾ ਤੁਹਾਨੂੰ ਆ ਜੀ ਆ ਤੁਹਾਡੀ ਬੀਵੀ ਹੈ ਜੀ ਕਿਹੜੀ ਇਹ ਜੀ। ਉਹ ਨਹੀਂ ਮੈਨੂੰ ਡਾਕਟਰ ਨੇ ਔਰਤ ਸਖਤੀ ਨਾਲ ਮਨਾ ਕੀਤੀ ਹੈ। ਪਤਾ ਤੂੰ ਨਹੀਂ ਫਿਰ- ਕਿਹੜੀ ਬਿਮਾਰੀ ਹੈ ਇਹਨੂੰ ਬਜ਼ੁਰਗ ਅੰਮੀ ਨੂੰ ਬੀੜ ਹੀ ਲਵਾ ਦੇ ਲਓ ਜਨਾਬ ਅਸੀਂ ਫਿਲਮ ਬਣਾਉਂਦੇ ਆ ਚੂੜੀਆਂ ਪਹਿਲੇ ਗਲਤ ਬਣ ਗਈ ਸੀ ਨਹੀਂ ਨਹੀਂ ਚੇਂਜ ਨੇ ਸ਼ਾਹ ਜੀ ਆਡੀਅנס ਨੂੰ ਚੇਂਜ ਚਾਹੀਦਾ ਹੈ ਚੇਂਜ ਔਰ ਨਵੇਂ ਆਰਟਿਸਟ ਚਾਹੀਦੇ ਨੇ। ਦੁਨੀਆ ਚੇਂਜ ਮੰਗਦੀ ਆ ਅੱਛਾ ਆ ਮੈਨੂੰ ਵੀ ਦੇ 200 ਦਾ ਚੇਂਜ ਮੇਰੇ ਕੋਲ ਇੱਕੋ ਹੀ ਠੀਪਾ ਉਹੀ ਤੱਤਾ ਕਰਕੇ ਲਾਵਾਂ ਫਿਰ ਆਪ ਕਿੱਥੋਂ ਲੱਭਦਾ ਫਿਰੇਗਾ ਹੈ ਲੋ ਜਨਾਬ ਫਿਲਮ ਦੇ ਨੇ ਚੇਂਜ ਹੈ ਚੂੜੀਆਂ ਫਿਲਮਾਂ ਦਾ ਸੀਨ ਨਹੀਂ ਇਹਨੂੰ ਚੇਂਜ ਕਰਨੇ ਵੈਰੀ ਗੁੱਡ ਇਹ ਮੁੰਡਾ ਮੈਨੂੰ ਮਮਰ ਰਾਣਾ ਲੱਗਦਾ ਨਹੀਂ ਨਹੀਂ ਮੈਂ ਮਾਮੂਲੀ ਰਾਣਾ ਠੀਕ ਆ ਮਾਮੂਲੀ ਰਾਣਾ ਨਹੀਂ ਮੁਕੰਮਲ ਰਾਣਾ ਚਲੋ ਜੀ ਠੀਕ ਓਏ 1.5 ਕਿਲੋ ਦਾ ਰੌਲਾ ਹੀ ਬੜਾ ਪਿਆ ਚਲੋ ਠੀਕ ਹੈ ਜੀ 1.5 ਤੂੰ ਕਿਲੋ ਪਸ਼ਾਵਰ ਵੱਲ ਮੂੰਹ ਕਰ ਲੈ ਨੋਏ ਉੱਥੇ ਦੇ ਅਗਲੇ ਨੇ 8 ਕਿਲੋ ਖਾਦੀ ਹੁੰਦੀ ਆ ਲੋ ਜੀ ਉਸੇ ਸੀਨ ਨੂੰ ਚੇਂਜ ਕਰਨੇ ਆ ਤੂੰ ਮਾਮੂਲੀ ਰਾਣਾ ਤੁਸੀਂ ਫਿਲਮ ਸਟਾਰ ਮਹਿਮਾ ਜੀ ਓਕੇ ਤੇ ਮੈਂ ਮੱਝ ਤੁਸੀਂ ਧਾਰਾਂ ਸਿੱਧੀਆਂ ਇਹਦੇ ਮੂੰਹ ਤੇ ਮਾਰਨੀਆਂ ਉਹ ਅਸੀਂ ਨਹੀਂ ਇਸ ਫਿਲਮ 'ਚ ਪੈਣਾ ਐਡੀਆਂ ਦੂਰ ਤੇ ਡਾਇਰੈਕਟ ਕੱਟਾ ਛੱਡੋ ਨਹੀਂ ਚੇਂਜ ਫਿਲਮਾਂ 'ਚ ਕੰਮ ਹੀ ਨਹੀਂ ਕਰਦਾ ਵੀ ਆ ਜਾਓ ਦੱਸੋ ਸਰ ਚੇਂਜ ਦਿੱਤੀ ਚੇਂਜ ਮੈਂ ਤੁਹਾਨੂੰ ਕਿੱਥੇ ਦੇਖਿਆ ਹੈ? ਇਹ ਤੁਸੀਂ ਕਿਤੇ ਕੂੜਾ ਕੱਢਦਿਆਂ ਵੇਖਿਆ ਹੋਣਾ ਨਹੀਂ ਮੈਂ ਥਿੰਕ ਕਰ ਰਹੀ ਮੈਂ ਕਿੱਥੇ ਦੇਖਿਆ ਤੁਹਾਨੂੰ ਮੈਂ ਤੁਹਾਨੂੰ ਡੋਂਟ ਟੱਚ ਮੀ ਮੇਰੇ ਮੈਂ ਇੰਗਲਿਸ਼ ਫਿਲਮਾਂ 'ਚ ਕੀਤਾ ਕੰਮ ਤੁਸੀਂ ਇੰਗਲਿਸ਼ ਫਿਲਮਾਂ ਦੇ ਵਿੱਚ ਕੀਤਾ ਹੈ ਕਿ ਸਾਈਡ ਤੇ ਕੀਤਾ ਹੈ ਮੈਨੂੰ ਕੀ ਪਤਾ ਮੈਂ ਡਾਕੂ ਹਾਂ ਘਰੇ ਕਿੱਥੇ ਕਿੱਥੇ ਕਰ ਆਇਆ ਵੈਰੀ ਗੁੱਡ ਨਾਲੇ ਪਾਕਿਸਤਾਨੀ ਸੋ ਨਾਲੇ ਡਾਕੂ ਸੋ ਹਾਂਜੀ ਇਹਨੂੰ ਦੇਖਿਆ ਨਾਲੇ ਫਿਲਮਾਂ 'ਚ ਸਿਆਹ ਸੋ ਇੰਗਲਿਸ਼ ਫਿਲਮਾਂ ਹੀ ਨਹੀਂ ਦੇਖਿਆ ਇਹ ਜੀਪ ਨੂੰ ਮੂੰਹ ਨਾਲ ਗਰੀਸ ਦਿੰਦਾ ਥੱਲੇੋਂ ਦੀ ਟਾਇਰਾਂ ਦੇ ਵਿੱਚ ਜ਼ੁਬਾਨ ਫੇਰ ਕੇ ਦੱਸ ਰਹੇ ਤੇਰਾ ਫੌਰਨ ਜੀਪ ਆਪਣੇ ਘਰਾਂ ਨੂੰ ਲੈ ਜਾਂਦਾ ਤੂੰ ਫੜ ਕੇ ਅੱਛਾ ਕਿਹੜੀ ਇੰਗਲਿਸ਼ ਫਿਲਮ ਮੈਂ ਬਹੁਤ ਸਾਰੀਆਂ ਦੇਖਿਆ ਤੁਹਾਨੂੰ ਨਹੀਂ ਮੈਂ ਦੇਖਿਆ ਮੈਨੂੰ ਇੰਗਲਿਸ਼ ਫਿਲਮ 'ਚ ਵੇਖਿਆ ਨਹੀਂ ਨਹੀਂ ਮੈਂ ਟਿਸ਼ੂ ਲੈਣ ਗਿਆ ਮੈਂ ਇਹਨੂੰ ਤੁਸੀਂ ਚੂੜੀਆਂ ਫਿਲਮ 'ਚ ਨਹੀਂ ਵੇਖਿਆ ਪਹਿਲਾ ਗਾਣਾ ਇੱਥੇ ਹੀ ਆਊਟ ਕੋਠੇ ਉੱਤੋਂ ਕਾਵਾਂਵੇ ਅੱਛਾ ਯਾਰ ਤਾਂ ਚੇਂਜ ਚਾਹੁੰਦੀ ਹੈ ਨਾ ਪਬਲਿਕ ਅਸੀਂ ਚੇਂਜ ਕਰਨੇ ਆ Change ਮੇਰੀ ਕਰ ਲਓ। ਫਿਲਮ ਦਾ ਨਾਂ ਤਾਂ ਨਹੀਂ ਤੁਹਾਨੂੰ ਪਤਾ ਮੇਰੀ ਫਿਲਮ ਦਾ ਨਾਂ ਹੈ ਪੁੱਤਰ ਥੱਲੇ ਉੱਤਰ ਇਹ ਹੈ ਇਸ ਤੋਂ ਬਾਅਦ ਇਹਨਾਂ ਦੀ ਫਿਲਮ ਦਾ ਨਾਮ ਦੱਸਿਆ ਕੀ ਹੋਣਾ ਪੁੱਤਰ ਉੱਤੇ ਚੜ ਇਹ 'ਚ ਮੈਨੂੰ ਪਾਓ ਇਹ 'ਚ ਤੁਸੀਂ ਪੁੱਤਰ ਦੀਆਂ ਚੰਡੀਆਂ ਵੇਖਣਾ ਤੋਂ 1.5 ਕਿਲੋ ਮੱਛੀ 3 ਡੱਬੇ ਜੂਸ ਦੇ ਪੁੱਤਰ ਨੇ ਕਿੱਥੇ ਲੈਣਾ ਛੇਤੀ ਸ਼ਾਹ ਜੀ ਛੱਤ ਤੇ ਪਤੰਗਬਾਜ਼ੀ। ਦੋ ਤਿੰਨ ਫਿਲਮਾਂ 'ਚ ਪੈਸਾ ਲਗਾਓ ਤੇ ਮੱਛੀ ਘੱਟ ਹੋਵੇ ਇਹਦੀ ਮੱਛੀ ਨਹੀਂ ਘੱਟ ਪਾਕਿਸਤਾਨੀ ਇੱਕ ਤੇ ਲੱਗ ਜੇ ਬੜਾ ਰੌਲਾ ਲਓ ਜਨਾਬ ਅਸੀਂ ਸਿਚੁਏਸ਼ਨ ਚੇਂਜ ਕਰਨੀ ਆ ਚੇਂਜ ਦਿੰਨੇ ਆ ਕਿ ਰਾਤ ਦਾ ਟਾਈਮ ਹੈ ਬਿਲਕੁਲ ਠੀਕ ਹੈ ਤੇ ਸੂਰਜ ਨਿਕਲਿਆ ਤੂੰ ਕੀ ਕੀਤਾ ਸੂਰਜ ਕੱਢਿਆ ਇਹ ਕਿਹੜਾ ਸੂਰਜ ਕੱਢਿਆ ਨੇ ਮੈਂ ਨਹੀਂ ਮੰਨਦਾ ਕਿ ਰਾਤ ਦੇ ਟਾਈਮ ਸੂਰਜ ਚੜ ਜਾਏ ਮੈਂ ਨਹੀਂ ਮੰਨਦਾ ਆ ਤੂੰ ਕਦ ਗੁੱਸਾ ਕਰਨ ਡਿਆ ਤੇਰੀ ਫੈਮਿਲੀ ਦਿਨ ਨੂੰ ਚੰਨ ਚੜਾਉਂਦੀ ਅਸੀਂ ਕਦੀ ਬੋਲੇ ਆ ਹੋ ਗਿਆ ਹੁਣ ਵਾਦਾ ਘਾਟਾ ਮੈਂ ਤੇ ਮੱਛੀ ਵਾਲੇ ਕੋ ਬੈਠਾ ਸਾਂ ਸਹਿਮਾ ਜੀ ਇਹਨਾਂ ਨੇ ਬਦਤਮੀਜ਼ੀ ਕਰ ਦੇਣਾ ਨਾ ਮਹਿਮਾ ਜੀ ਤੁਸੀਂ ਇੰਜ ਕਰੋ ਇਹ ਪੰਜਾਬੀ ਫਿਲਮ 'ਚ ਫਿਲਮ ਸਟਾਰ ਸਹਿਮਾ ਨਹੀਂ ਉਹਦੇ ਅੰਦਰ ਬੜਕ ਮਾਰ ਕੇ ਬਹਾਓ ਆ ਸ਼ਾਹ ਜੀ ਚੇਂਜ ਕਿਸ ਚੀਜ਼ ਦਾ ਕਰਨਾ ਮੈਂ ਦਿੰਦਾ ਇਹਨੂੰ ਚੇਂਜ ਕੋਈ ਉਸ ਤਰ੍ਹਾਂ ਚੰਗਲ ਚੁੰਗਲ ਨਹੀਂ ਲੱਗੇਗੀ ਹਾਂ, ਉਹ- ਨਵਾਂ ਸਟਾਈਲ ਨਵਾਂ ਸਟਾਈਲ ਉਹਨੇ ਪੰਜਾਬੀ 'ਚ ਬੜਾ ਮਾਰੀ ਸੀ ਨਾ ਤੁਸੀਂ ਇਹਨੂੰ ਇੰਗਲਿਸ਼ 'ਚ ਕਨਵਰਟ ਕਰਕੇ ਜ਼ਰਾ ਦੱਸੋ ਕਿਸ ਤਰ੍ਹਾਂ ਅੱਛਾ ਇੰਗਲਿਸ਼ ਵਿੱਚ ਕਨਵਰਟ ਕਿਸ ਤਰ੍ਹਾਂ ਕਰਨਾ ਇਸ ਤਰ੍ਹਾਂ ਇਹ ਕਿਹੜੇ ਚਵਲ ਦਫ਼ਤਰ 'ਚ ਬੁਲਾਇਆ ਨਹੀਂ ਜਾ ਕਰਤਾ ਆ ਜਾਓ ਸ਼ਾਹ ਜੀ ਇਹ ਚਾਹੁੰਦਾ ਸਾਡੀ ਫਿਲਮ ਇੱਕੋ ਹੀ ਸਿਨੇਮਾ 'ਚ ਚੱਲੇ ਸ਼ਾਹ ਜੀ ਗੁੱਸਾ ਨਹੀਂ ਖਾਣਾ ਅੱਜ ਕੱਲ ਦੇ ਪ੍ਰੋਡਿਊਸਰ ਇਹੋ ਜਿਹੇ ਆ ਇਹੋ ਜਿਹੀ ਆ ਤਾਂ। ਗੁਜ਼ਾਰਾ ਹੀ ਕਰਨਾ ਪਏਗਾ ਗੁਜ਼ਾਰੇ ਹੀ ਇੰਨੇ ਰੁਪਏ ਕਿੱਥੇ ਲਾਉਣੇ ਕਿਤੇ ਲੈ ਮੈਂ ਜਾਓ ਤਾਂ ਕਹਿੰਦਾ ਮਹਿਮਾ ਜੀ ਮੇਰੀ ਗੱਲ ਸੁਣ ਤੁਸੀਂ ਮੇਕਅਪ ਮੁਕਅਪ ਠੀਕ ਕਰੋ ਤੇ ਗਾਣੇ ਤੋਂ style ਲੈਂਦੇ। ਕੋਰਸ ਬੁਲਾਓ ਆਪਣਾ ਕੈਮਰਾਮੈਨ ਜਲਦੀ ਆ ਪਿੱਛੇ ਕਰੀ ਯਾਰ ਬੱਚੇ ਮੱਛੀ ਦਾ ਪੈਟਰੋਲ ਲੈਣ ਆ ਗਿਆ ਕਿਦੋਂ ਇਹ ਕਿਹੜਾ ਟਾਈਮ ਬਣਾਉਣ ਆਏ ਆ ਫਿਲਮ ਗੋਲੀ ਰੋਲਿੰਗ ਇਹ ਵੀ ਰੋਲਿੰਗ ਕੈਮਰਾ ਐਕਸ਼ਨ ਸ਼ੂਟਿੰਗ ਹੋਣ ਲੱਗੀ ਆ ਹਾਂਜੀ ਉਹ ਸਿਗਰਟਾਂ ਦੀ ਡੱਬੀ ਮੰਗਾ ਲਾ ਸਾਡੇ ਲਈ ਗੋਲੀ ਕੈਮਰਾ ਐਕਸ਼ਨ ਲਾਈਟ ਸਿੰਘ ਜੀ ਮੈਂ ਤੇ 0 ਮਿੰਟ 70 ਆ
ਉਹ 70 ਲੀਟਰ ਚ 70 ਕਰਦੀ ਏ, ਤੂੰ ਲੀਟਰ ਪਹਿਲੀ ਕਿੱਕ ਤੇ ਖਾ ਜਾਨੀ। ਦੱਸ 70 ਮਰੇ ਤੂੰ 70। ਲੈ ਮੈਂ 0 ਮੀਟਰ ਹੈਗੀ ਆ। 0 ਮੀਟਰ ਨਹੀਂ, ਕੋਈ ਮੀਟਰ ਬੰਦ ਕਰਕੇ ਚਲਾਉਂਦਾ ਰਿਹਾ। ਔਰ ਚਾੜਿਆ ਵੀ ਕਿਸੇ ਮੋਟਰਵੇ ਤੇ ਹੀ ਏ ਜਿੱਥੇ 160 ਤੇ ਸੂਈ ਹਿਲਦੀ। ਇੱਧਰ ਤੇ ਵੇਖ ਯਾਰ, ਵਾਹ ਲਾਨਤ ਸਾਡੇ, ਵਾਹ ਵਾਹ ਵਾਹ। ਟੀਕੇ ਪੰਬੀਰੀ ਵਾਲੇ ਲਵਾਏ ਨੇ। ਇਹ ਪੰਬੀਰੀ ਵਾਲੇ ਨਹੀਂ ਜਾਂ ਕੋਈ ਲਾਟੂ ਚਲਾਉਂਦਾ ਰਿਹਾ। ਮੈਂ ਨਾ ਬਦਤਮੀਜ਼ੀ ਨਹੀਂ ਕਰਨੀ। ਇਹ ਹੇਅਰ ਸਟਾਈਲ ਬਣਾਉਣ ਦੇ ਕਿੰਨੇ ਪੈਸੇ ਦਿੱਤੇ ਨੇ? ਜੀ ਮੈਂ ਜ਼ਰਾ ਮੇਰੇ ਤਰ੍ਹਾਂ ਹੇਅਰ ਸਟਾਈਲ ਬਣਾਇਆ ਹੈ। ਕਿੰਨੇ ਪੈਸੇ ਦਿੱਤੇ ਜੇ? ਕਿੰਨੇ ਪੈਸੇ? ਪੈਸੇ ਦਾ ਕੀ ਕੰਮ ਹੈ ਹੇਅਰ ਸਟਾਈਲ ਵਿੱਚ? ਨਹੀਂ, ਬਿਊਟੀ ਪਾਰਲਰ ਤੋਂ ਬਣਵਾ ਕੇ ਆਏ ਹੋ ਨਾ, 100 ਰੁਪਇਆ ਤਾਂ ਦਿੱਤਾ ਹੋਣਾ ਤੇ ਤੁਸੀਂ ਮੈਨੂੰ 20 ਦਿੰਦੇ, ਮੈਂ ਇੱਥੇ ਛਿੱਤਰ ਫੇਰ ਦਿੰਦਾ। ਯਾਰ ਔਰਤ ਜ਼ਾਤ ਨਾਲ ਬਦਤਮੀਜ਼ੀ ਕਰ ਰਹੇ। ਇਹੋ ਜੀਆਂ ਔਰਤਾਂ ਸਵੇਰੇ ਉੱਠ ਕੇ ਹਮਾਮ ਤੋਂ ਵੀ ਨਾ ਆਉਂਦੀਆਂ। ਆ ਲੱਥੀ ਚੜੀ ਚੁਕਾਉਣੀ ਹੁੰਦੀ, ਉੱਥੇ ਨਾਈ ਨੂੰ ਕਹਿਣ ਡਈਆਂ ਹੁੰਦੀਆਂ, ਵੇ ਭਾਈ ਸਾਬਣ ਕਿੱਥੇ ਈ? ਅੱਗੋਂ ਨਾਈ ਵੀ ਕਹਿਣ ਆ ਬੀਬੀ ਆ ਨਾਲ ਹੀ ਜਿੱਥੇ ਕੰਨ 'ਚ ਬਲੇਟ ਲੱਗਾ ਹੈ। ਉਹ ਪਿੱਛੇ ਤੇ ਵੇਖਦਾ। ਓਏ ਕਿੱਥੋਂ ਡੰਗਰ ਲਈ ਆਉਣ ਡਏ ਹੋ? ਉਹ ਭਾਈ ਜੀ ਰਿਸ਼ਤਾ ਆਇਆ ਤੁਹਾਡੇ ਲਈ। ਸ਼ਾਦੀ ਤੇਰੀ ਇਹਦੇ ਨਾਲ? ਹਾਂ। ਕਿਉਂ ਮੱਛੀ ਜ਼ਾਇਆ ਕਰਾਉਣੀ ਜੇ? ਮੇਰੇ ਨਾਲ ਵਿਆਹ ਕਰ ਲੈ। ਵਜਾ ਮੇਰਾ ਦਿਲ ਕਰਦਾ ਹੈ। ਸਾਡਾ ਨਹੀਂ ਨਾ ਕਰਦਾ। ਚੱਲ ਜਾਂ ਅੰਦਰ 20 ਕਿਲੋ ਗਾਜਰਾਂ ਪਈਆਂ, ਉੱਤੇ ਬਹਿ ਕੇ ਜੂਸ ਕੱਢ। ਕਿੱਥੋਂ ਘੇਰ ਲਈ ਆਉਂਦੇ? ਤੇਰੇ ਸਦਕੇ ਜਾਵਾਂ, ਤੂੰ ਗਾਜਰਾਂ ਤੋਂ ਵੀ ਹੱਥ ਧੋ ਬੈਣਾ। ਸਮਾਰਟ ਹੋ ਜਾ। ਉਹ ਕਿਸ ਤਰ੍ਹਾਂ? ਸੈਰ ਕਰਿਆ ਕਰ ਸਵੇਰੇ ਸਵੇਰੇ। ਅੱਛਾ। ਯਾਦਗਾਰ ਮੱਝਾਂ ਨਿਕਲਦੀਆਂ ਵਿੱਚ ਰਲ ਜਿਆ ਕਰ। ਹਾਲ ਸੰਡੇ ਕੋ ਖਲੋਗੇ ਨਾ, ਅਸਲ ਫੋਟੋਗ੍ਰਾਫਰ ਕੋ ਫੋਟੋ ਵੀ ਖਿਚਾ ਲਿਆ ਕਰ। ਇਹ ਸ਼ਾਦੀ ਹੋਈ ਜੀ ਤੁਹਾਡੀ? ਨਹੀਂ ਮੇਰੀ ਸ਼ਾਦੀ ਹੈ ਜਾਂ ਨਹੀਂ ਹੋਈ। ਇਹ ਬੇੜਾ ਗਰ ਕਿਸ ਤਰ੍ਹਾਂ ਹੋ ਗਿਆ ਹੈ? ਤੇ ਤਲਾਜ ਬੈਠੀ ਰਹਿੰਦੀ ਆ, ਕੀ ਵਜ੍ਹਾ? ਕਹਿੰਦੀ ਸ਼ਾਦੀ ਨਹੀਂ ਹੋਈ। ਤੇਰੇ ਮੂੰਹ ਤੋਂ ਲੱਗਦਾ ਤੂੰ 182 ਖਾਮਨ ਡਿਲੀਟ ਕੀਤੇ। ਅਜੇ ਮੈਂ ਮਿਸ ਗਾਲਾਂ ਵਾਲੇ ਨਹੀਂ ਦੱਸੇ। ਅੱਛਾ। ਹਾਂ, ਮੈਂ ਤੇ ਹੈਗੀ ਬੜੀ ਮਾਸੂਮ ਆ, ਮੈਨੂੰ ਤੇ ਵਿਆਹ ਦਾ ਪਤਾ ਹੀ ਨਹੀਂ ਹੈਗਾ। ਜਿੰਨਾ ਤੈਨੂੰ ਪਤਾ ਜਾਣਦੇ, ਤੂੰ ਤੇ ਵਿਆਹ ਵਾਲੇ ਨੂੰ ਵਹੁਟੀ ਦੇ ਨਾਲ ਆਉਂਦੀ ਆ। ਨਾ ਅਗਲੀ ਦਾ ਕੰਮ ਬਣਨ ਦਿੰਦੀ, ਨਾ ਉਹਦੇ ਕੰਮ 'ਚ ਬਰਕਤ ਪੈਣ ਦਿੰਦੀ ਆ। ਇਹਦੇ ਨਾਲ ਦੀ ਸਾਡੇ ਪਿੰਡ ਦੀ ਮਾਸੂਮ ਹੈਗੀ ਹੈ। ਅੱਛਾ ਜੀ। ਉਹ ਆਇਆ ਇਹਦਾ ਮਾਮਾ, ਉਹ ਇਹਦਾ ਮਾਮਾ ਸਹੁਰਾ ਆਇਆ। ਆ ਗਏ ਵਕੀਲ ਸਾਹਿਬ। ਚੱਲ ਆਪਣਾ ਕੇਸ ਦੱਸ, ਕੌਣ ਕੌਣ ਸੀ? ਇਹ ਕੌਣ? ਇਹ ਬੱਚੀ ਇਹੋ ਘੇਰ ਕੇ ਲਿਆਏ ਨੇ। ਮੈਂ ਐਡਾ ਅੰਨਾ ਨਹੀਂ ਹੋਇਆ ਕਿ ਸੁਜ਼ੂਕੀਆਂ ਵਹਾ ਕੇ ਟਰਾਲਿਆਂ ਪਿੱਛੇ ਟੁਰ ਪਾਵਾਂ। ਜੀ ਮੈਂ ਰੁਪਏ ਅਦਾਰੇ ਤੋਂ ਆਈ ਆ ਟੀਕੇ ਲਾਉਣ ਵਾਸਤੇ। ਅੱਛਾ, ਟੀਕੇ ਲਾਉਂਦੀ ਹੈ ਜੀ? ਹਾਂਜੀ। ਹਾਂਜੀ। ਟੀਕਾ ਲਾਉਂਦੀ, ਕਿਸੇ ਨੂੰ 200 ਦਾ, ਕਿਸੇ ਨੂੰ 500 ਦਾ, ਕਿਸੇ ਨੂੰ 300 ਦਾ। ਉਹ ਨਹੀਂ, ਜਿਹੜੀ ਉਮਰ ਹੈ ਹੁਣ ਤੇ ਕਿਸੇ ਨੂੰ 5 ਦਾ ਲਾਤਾ, ਕਿਸੇ ਨੂੰ 10 ਦਾ। ਮੈਂ ਸੁਣਿਆ ਆਟਾ ਵੀ ਲੈ ਲੈਂਦੀ ਹੈ। ਸੁਣਿਆ ਉੱਡਦੀ ਖਬਰ ਆਈ ਹੈ। ਵਿਆਹ ਕਰ ਲੈ। ਬੀਬੀ ਤੇਰੇ ਨਾਲ ਵਿਆਹ ਕਰਾਉਣ ਨਾਲੋਂ ਮੈਂ ਉਮਰੇ ਦਾ ਪ੍ਰੋਗਰਾਮ ਨਾ ਬਣਾ ਲਾਂ। ਇਹੋ ਜਿਹੀਆਂ ਔਰਤਾਂ ਪੀਸੀਓ ਤੇ ਹੁੰਦੀਆਂ ਨੇ। ਕੀ ਕਹਿੰਦੀ? ਕੋਈ ਮੁੰਡਾ ਆਪਣੇ ਮਸ਼ੂਕ ਨੂੰ ਟੈਲੀਫੋਨ ਕਰੇ, ਕੋਲੋਂ ਕਹਿੰਦੀਆਂ ਵੇਖ ਨਹੀਂ ਮੰਨਦੀ ਤੇ 4 ਵਜੇ ਤੱਕ ਮੈਂ ਇੱਥੇ ਹੀ ਆ। ਇਹ ਪੀਸੀਓ ਦਾ ਟੈਲੀਫੋਨ ਤੈਨੂੰ ਕਿਤੇ ਸ਼ਕੀਲ ਦੇ ਤੇ ਨਹੀਂ ਆਉਂਦੇ? ਦੱਸ ਦੇ ਮੈਨੂੰ। ਉਹ ਸ਼ਕੀਲ ਕੌਣ ਹੈਗਾ? ਮੀਡੀਆ ਵਿਜ਼ਨ ਵਾਲਾ ਸ਼ਕੀਲ ਹੈ। ਮੇਰਾ ਸਦੀਕ। ਉਹ ਮਾਝੇ ਬਰਫ ਵਾਲਿਆ। ਇੱਕ ਮਿੰਟ ਮੇਰਾ ਯਾਰ, ਗਰਕ ਹੋ ਜਾਏ। ਆ ਗਰਮ ਹਵਾ ਕਿੱਥੋਂ ਉੱਠ ਪਰੇ ਓਏ। ਕੌਣ? ਬਹੁਤ ਆਈ। ਉਹ ਮੈਂ ਮਿਸ ਕਾਲਾਂ ਦਿੱਤੀਆਂ ਨੇ। ਉਹ ਯਾਰ ਡਾਕਟਰ ਹੈ, ਉਹਦੇ ਕੋਲੋਂ ਕੋਈ ਸਵਾਲ ਪੁੱਛੋ ਮੈਡੀਕਲ ਦੇ। ਇਹ ਡਾਕਟਰ ਸਾਹਿਬ, ਜੀ ਜੀ। ਇਹ ਜਿਹੜਾ ਚਾਬੀ ਵਾਲਾ ਟੀਕਾ, ਹਾਂਜੀ। ਇਹ ਤਾਲੇ ਵਾਲੇ ਕੋਲੋਂ ਵੀ ਲਵਾ ਲਈਦਾ? ਸੁਣ ਲਓ, ਲਵਾਲਾ ਜਾ ਕੇ ਲਵਾਲਾ। ਜਦੋਂ ਉਹਨੇ ਤੈਨੂੰ ਵਾਂਗ 'ਚ ਬੰਨਿਆ ਨਾ, ਤੈਨੂੰ ਪਤਾ ਲੱਗੇ ਨਾ ਕਿਸ ਤਰ੍ਹਾਂ ਲੱਗਦਾ। ਉਹਨੂੰ ਵਿਚਾਰੇ ਨੂੰ ਕੀ ਪਤਾ ਕਦੋਂ ਚਾਬੀਆਂ ਵਾਲੇ ਲਵਾਉਂਦੀ ਆ। ਕੋਈ ਅਦਬੀ ਜਿਹਾ ਸਵਾਲ ਪੁੱਛੋ ਯਾਰ। ਲੈ ਹੱਦਵੀ, ਤੂੰ ਆ ਜਾ ਟੀਪੂ ਸੁਲਤਾਨ ਦੇ ਸਾਲਿਆ। ਅੱਛਾ, ਇਹ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਹਾਂਜੀ। ਕਿ ਮੱਝ ਵੀ ਪੱਠੇ ਖਾਂਦੀ, ਬੱਕਰੀ ਵੀ ਪੱਠੇ ਖਾਂਦੀ। ਮੱਝ ਗੋਇਆ ਕਿਉਂ ਕਰਦੀ, ਬੱਕਰੀ ਮੇਂਗਣਾ ਕਿਉਂ ਕਰਦੀ? ਉਹਨੂੰ ਕੀ ਪਤਾ, ਮੈਨੂੰ ਪੁੱਛ ਮਾਮਾ, ਮੈਂ ਵਕਾਲਤ ਕੀਤੀ। ਵਕੀਲ ਸਾਹਿਬ ਤੁਸੀਂ ਦੱਸੋ, ਮੱਝ ਗੋਇਆ ਕਿਉਂ ਕਰਦੀ, ਬੱਕਰੀ ਮੇਂਗਣਾ ਕਿਉਂ ਕਰਦੀ? ਕੀ ਵਜ੍ਹਾ ਕੀ ਇਹਦੀ? ਉਹ ਮੱਝ ਦੀ ਖੁਰਾਕ ਬਹੁਤੀ ਹੁੰਦੀ, ਬੱਕਰੀ ਦੀ ਥੋੜੀ ਹੁੰਦੀ। ਤੇ ਆਪਸ 'ਚ ਰੌਲਾ ਪਾਇਆ, ਅਸੀਂ ਮੱਝ ਨੂੰ ਕਿਉਂ ਨਾ ਪੁੱਛ ਲਈਏ? ਹਾਂ ਪੁੱਛ ਲਓ। ਹਾਂਜੀ, ਆਪਣਾ ਕੀ ਮਤਲਬ? ਬਾਹਰ ਜਿਹੜੀ ਮੱਝ ਭੱਜੀ, ਉਹ ਪਤਾ ਨਹੀਂ ਕਿਉਂ ਨਹੀਂ ਆਉਂਦਾ। ਅੱਛਾ ਜਨਾਬ ਡਾਕਟਰ ਸਾਹਿਬ, ਹਾਂਜੀ। ਖੁਸਰੇ ਦੇ ਘਰ ਔਲਾਦ ਕਿਉਂ ਨਹੀਂ ਹੁੰਦੀ? ਉਹ ਮੈਨੂੰ ਪੁੱਛ, ਜੀ ਵਕੀਲ ਸਾਹਿਬ, ਖੁਸਰੇ ਦੇ ਘਰ ਔਲਾਦ ਕਿਉਂ ਨਹੀਂ ਹੁੰਦੀ? ਤੇਰੇ ਕੋਲੋਂ ਕੋਈ ਚੰਗੀ ਗੱਲ ਨਹੀਂ ਹੁੰਦੀ? ਆਪਸ 'ਚ ਲੜੀ ਜਾਂਦੇ, ਖੁਸਰੇ ਦੇ ਘਰ ਔਲਾਦ ਨਹੀਂ ਹੁੰਦੀ, ਨਹੀਂ ਔਲਾਦ ਹੁੰਦੀ। ਤੇ ਇੱਥੇ ਖੁਸਰਾ ਖਲੋਤਾ ਸੀ, ਉਹਨੂੰ ਪੁੱਛ ਲੈਂਦੇ ਆ। ਹਾਂ ਵੀ ਬਰਫਰਦਾਰ, ਕੀ ਵਜ੍ਹਾ? ਮੇਰੇ ਖਿਆਲ ਦੇ ਨਿਕਲ ਗਿਆ। ਮੁਤਾਬਕ ਵੇ ਤੂੰ ਕਿਉਂ ਨਹੀਂ ਬੋਲਦਾ? ਮੈਂ ਕੰਜਰਾਂ ਦੀ ਗੱਲ 'ਚ ਘੱਟ ਹੀ ਬੋਲਣਾ। ਅੱਛਾ ਲਾੜਾ ਸਾਹਿਬ, ਇਹ ਖੁਸਰਾ ਨਹਿਰ ਤੇ ਕਿਉਂ ਖਲੋਂਦਾ ਹੈ? ਤਾਜ਼ਾ ਰਹਿੰਦਾ ਜ਼ਰਾ।
ਰੌਂਕਾ ਲੱਗਦਾ ਇਹ ਕਿਉਂ ਸੜ ਗਿਆ? ਇਹ ਨਹਿਰ ਦੇ ਪਿਛਾ ਧੂਏ ਵਾਲੀ ਬੱਸ ਦੇ ਪਿੱਛੇ ਫਿਰਦਾ ਰਿਹਾ। ਇਹ ਸੁੱਕੀ ਨਹਿਰ 'ਚ ਫਿਰਦਾ ਰਿਹਾ। ਵੇ ਮੇਰੀ ਗੱਲ ਸੁਣ ਆ ਲੈ। ਸੁਣ ਲਓ ਯਾਰ, ਮੈਂ ਮਾਨਣਾ ਨਹੀਂ ਇੰਨੇ ਜੋਗਾ। ਮੈਂ ਤਾਂ ਕਹਿੰਦਾ ਚਾਰੇ ਪੰਜੇ ਜਣੇ ਰਲੇ ਆ 20 ਪਾ ਲੈਨੇ ਆ। ਦੇਖੋ ਤੁਸੀਂ ਮੇਰੀ ਤੋਹੀਨ ਕਰ ਰਹੇ ਹੋ। ਯਾਰ ਜਦ ਤੋਹੀਨ ਤੂੰ ਮੋਟਰਵੇ ਬਣਾਇਆ ਹੈ, ਤੇਰੀ ਤੋਹੀਨ ਤੈਨੂੰ ਹੋਰ ਜੂਸ ਦਾ ਡੱਬਾ ਪਿਆਉਣਾ ਲਿਆ ਕੇ। ਮੈਂ ਕਿਹਾ 20 ਪਾ ਲਈਏ। ਮੈਨੂੰ ਤਿੰਨਾਂ 'ਚ ਵੀ ਮਹਿੰਗੀ ਆ। ਉਹ ਸੂਟ ਬਣਾ ਕੇ ਦੇਣਾ ਉਹਨੂੰ। ਜੀ ਜੀ ਡਾਕਟਰ ਸਾਹਿਬ ਇਹ ਹੋ ਗਿਆ ਨਾ ਪਾਗਲ। ਹਾਂਜੀ ਅਸਲ ਵਿੱਚ ਗੱਲ ਇਹ ਵੀ ਕੋਈ ਐਸਾ ਤਰੀਕਾ ਹੈਗਾ ਜੀ ਕਿ ਬੰਦਾ ਹੀਟਰ ਵੀ ਨਾ ਲਾਏ, ਰਜ਼ਾਈ ਗਰਮ ਹੋ ਜਾਏ। ਤੂੰ ਸਿਗਲ ਲਾ ਕੇ ਸੌਖਾ ਸੋ ਜਾ। ਨਹੀਂ ਜੀ, ਸੌਖਾ ਤਰੀਕਾ ਕੀ? ਮੂਲੀਆਂ ਵਾਲੇ ਪਰੌਂਠੇ ਖਾ ਕੇ ਰਜ਼ਾਈ ਉੱਤੇ ਲੈ ਲਓ। ਗਰਮ ਕਰਨੀ ਹੈ ਮਾਮਾ, ਸਾੜਨੀ ਨਹੀਂ। ਚਲੋ ਤੇ ਥੋੜਾ ਜਿਹਾ ਮੂੰਹ ਨੰਗਾ ਰੱਖ ਲਓ। ਭਾਈ ਨੇਕੀ ਲੈਣੀ ਹੈ। ਹਾਂਜੀ ਮੇਰੀ ਗੱਲ ਸੁਣ ਲੈ। ਸੁਣ ਲੈ ਗੱਲ। ਲਓ ਜੀ, ਮੈਂ ਇਹਦੀ ਗੱਲ ਸੁਣਨਾ ਵਾ। ਮੇਰੇ ਘਰ ਦੱਸ ਦੇਣਾ ਮੈਂ ਖੁਦਕਸ਼ ਹਮਲੇ 'ਚ ਮਰ ਗਿਆ। ਐਡਾ ਤਾਂ ਸਦਾਮ ਦਾ ਸੈਕਟਰੀ। ਹੈਂ? ਮੈਨੂੰ ਵਿਆਹ ਕਰ ਲੈ। ਮੈਂ ਮੰਨ ਤੇ ਜਾਵਾਂ ਪਰ ਮੈਂ ਵੈਗਨ ਥੱਲੇ ਨਹੀਂ ਆਉਣਾ ਚਾਹੁੰਦਾ। ਬੀਬੀ ਜੀ ਜੀ ਉੱਥੇ ਜਾ ਕੇ ਤੇ ਮੇਲਾ ਮੰਡੀ 'ਚ ਕੋਈ ਬੰਦਾ ਫਿਰਦਾ ਹੋਏਗਾ ਆੜਤੀਆ, ਉਹ ਵੱਡੀ ਜੀ ਪੱਗ ਬੰਨੀ ਹੋਏਗੀ, ਸਰਗੋਦਿਓਂ ਟੁਰਿਆ ਹੋਏਗਾ, ਲੇਲੇ ਲੈਣ, ਉਹ ਹਾਮੀ ਭਰੇਗਾ, ਨਿਕਲ ਜਾ ਇੱਥੋਂ। ਉਹ ਲੁਕ ਜਾ, ਲੇਲੇ ਲੈਣ ਵਾਲੇ ਆ ਰਹੇ। ਪੱਗ ਤੁਸੀਂ ਜਾਂਦੀ ਈਜ਼ੀ ਆ, ਆਉਂਦੀ ਨਹੀਂ ਮਾਰੂ। ਯਾਰ ਹੁਣ ਤੇਰੇ ਰਿਸ਼ਤੇ ਦਾ ਕੀ ਬਣੇਗਾ? ਕੀ ਕਰੀਏ? ਉਹ ਆ ਗਈ। ਆ ਜਾਓ ਜੀ, ਹੋ ਗਿਆ। ਜੀ ਜੀ ਸ਼ਾਦੀ ਨਹੀਂ ਕਰਨੀ। ਹਾਂਜੀ ਚਲੋ ਫਿਰ। ਚਲੋ ਚੱਲਦੇ ਆ, ਲੇਕਿਨ ਸ਼ਾਦੀ ਮੈਂ ਉਹਦੇ ਨਾਲ ਕਰਨੀ ਜਿਹੜੀ ਔਰਤ ਗਾਣੇ ਗਾਉਂਦੀ ਹੋਏਗੀ। ਆ ਤੇ ਮੈਨੂੰ ਗਾਣਾ ਆਂਦਾ ਹੈ। ਬਿਸਮਿਲ੍ਲਾ ਬੱਲੇ ਵੀ ਬੱਲੇ। ਤੁਹਾਨੂੰ ਗਾਣਾ ਆਉਂਦਾ? ਕਰੋ ਵੀ ਸ਼ੁਰੂ। ਜੀ ਇੱਧਰ ਤੇ ਆਓ। ਮਾਸ਼ਾਅੱਲਾ, ਅੱਜ ਤੇ ਬੜੇ ਸੋਹਣੇ ਲੱਗ ਰਹੇ ਹੋ। ਅੱਛਾ ਅੱਜ ਤੇ ਮਰੰਡਾ ਹੀ ਲੱਗਣ ਡੇ। ਇਜਾਜ਼ਤ ਹੋਵੇ ਪੈਪ ਸੁੱਟ ਕੇ 2 ਘੁੱਟ ਲਾ ਲਈ। ਹਾਂ ਵਜਾ ਸੀਨਾ ਸੜਨ ਡਿਆ। ਤੇ ਅੰਦਰ ਆ ਤੈਨੂੰ ਸੱਤੂ ਦਾ ਵੱਡਾ ਗਲਾਸ ਫੜਾਵਾਂ। ਜਾ ਕੇ ਸੋਣੀ ਯਾਰ ਟਰੈਕਟਰ। ਤੇ ਜੇ ਸੱਤੂ ਨਾਲ ਵੀ ਗਰਮੀ ਦੂਰ ਨਹੀਂ ਹੁੰਦੀ, ਮੈਨੂੰ ਦੱਸ, ਮੈਂ ਤੈਨੂੰ ਕਾਂਜੀ ਵਾਲੀ ਗਾਜਰ ਦੇਣਾ। ਤੂੰ ਮੈਨੂੰ ਇਹ ਦੱਸ ਦੇ, ਤੂੰ ਕਿੱਥੋਂ ਲਈ? ਲਾ ਦੇ ਹੁਣ ਮੇਰਾ ਨਾਂ। ਆਇਆ ਲਾਣਾ ਹੱਥ 1.5 ਕਿਲੋ ਮੱਛੀ। ਜਿੰਨੇ ਦਿੱਤੀ ਉਹ ਚੁੱਪ ਕਰਕੇ ਖਲੋਤਾ ਹੈ। ਤੈਨੂੰ ਕਿਹਨੇ ਦਿੱਤੀ ਸੀ? ਮੈਨੂੰ ਅੱਲਾ ਦੀ ਜ਼ਮੀਨ ਤੋਂ ਲੱਭੀ। ਜੀ ਗਾਣਾ ਹਾਂਜੀ ਅੱਛਾ ਜੀ, ਗਾਣੇ ਕਿਹੜੇ ਕਿਹੜੇ ਆਉਂਦੇ ਤੁਹਾਨੂੰ? ਸਾਰੇ ਅੱਛਾ, ਉਰਦੂ, ਪੰਜਾਬੀ। ਹਾਂ ਪਸ਼ਤੋ ਨਹੀਂ ਦੜੇ ਬੜੇ। ਲਓ ਜੀ, ਹਾਈ ਬੀਟ ਦੇ ਦਫ਼ਤਰ ਤੋਂ ਆਈ ਹੈ ਗੁਲੂਕਾਰ ਸਕੀਮ ਮੋੜ ਤੋਂ। ਜੀ ਪਤਾ ਨਹੀਂ ਕਿੱਥੇ ਕਿੱਥੇ ਖੱਜਲ ਹੁੰਦਾ। ਇਹ ਕੀ? ਇਹ ਤਾਰ ਹੈ, ਤੁਸੀਂ ਸਮਝੋ ਕਿ ਐਡਵੋਕੇਟ ਦਾ ਨਾਲਾ ਖਿੱਚਣ ਡਿਆ। ਹਾਂਜੀ, ਬੈਠੋ ਬੈਠੋ। ਚਲੋ ਖਿੱਚ ਲਓ ਜਿੱਥੋਂ ਤੱਕ ਜਾਂਦਾ ਹੈ। ਉਧਰ ਵੀ ਪਬਲਿਕ ਬੈਠੀ, ਪਿੱਛੇ ਤੱਕ ਆਵਾਜ਼ ਜਾਣੀ ਚਾਹੀਦੀ ਹੈ। ਚਲੋ ਜੀ, ਗਾਣਾ ਸੁਣਾਓ ਕੋਈ ਵਧੀਆ ਜਿਹਾ। ਹਾਂਜੀ ਇੱਕ ਗਾਣਾ। ਮਿੰਟ ਠਹਿਰ ਜਾਓ ਯਾਰ, ਉਹ ਆਪਣਾ ਢੋਲ ਗਲਨ ਤੇ ਸਾਧ ਲਓ। ਹਾਂਜੀ ਉਸਤਾਦ ਜੀ। ਮਾਸ਼ਾਅੱਲਾ, ਚੀਮਾ ਸਾਹਿਬ ਅੰਦਰ ਹੀ ਰਹਿ ਗਏ ਸੀ। ਇਹ ਬੰਦਾ ਬਹੁਤ ਅੱਛਾ। ਅੱਛਾ ਜੀ। ਸਰਦੀਆਂ 'ਚ ਢੋਲਕੀ ਵਜਾਉਂਦਾ, ਗਰਮੀਆਂ 'ਚ ਇਹਨੂੰ ਹੀ ਸਿੱਧੀ ਕਰਕੇ ਫਲੂਦਾ ਲਾ ਲੈਂਦਾ। ਚਲੋ ਬੈਠੋ ਜਨਾਬ, ਪਿੱਛੇ ਬਹਿ ਕੇ ਗਲਤ ਵਜਾਉਣ ਵਾਲੇ ਆ। ਪਿੱਛੇ ਗਲਤੀ ਵੱਜਦੀ। ਆਹ ਸਹੀ। ਤੇ ਅੱਗੇ ਬਹਿ ਕੇ ਕਦੋਂ ਵਰਲਡ ਕੱਪ ਮਿਲ ਜਾਂਦਾ ਹੈ। ਚਲੋ ਜੀ, ਸੁਣਾਓ ਗਾਣਾ। ਗਾਣਾ ਸੁਣਾਵਾ। ਗਾਣਾ ਕੋਈ। ਐਸਾ ਗਾਣਾ ਹੋਣਾ ਚਾਹੀਦਾ ਤੜਪਦਾ ਤੜਪਦਾ ਹਾਂ। ਕਿ ਅੱਧੇ ਘੰਟੇ ਬਾਅਦ ਮੇਰੇ ਮੂੰਹ 'ਚੋਂ ਝੱਗ ਆਉਣ ਲੱਗ ਪਵੇ। ਤੇ ਤੂੰ ਗਾਣਾ ਸੁਣਨ ਤੋਂ ਪਹਿਲਾਂ ਸੱਪ ਲੜਾ ਲੈ। ਮੈਂ ਦੱਸਿਆ ਉਹਨੂੰ। ਲੈ ਮੈਨੂੰ ਕੀ ਪਤਾ, ਮੈਂ ਤਾਂ ਸੁੱਤਾ ਸਾਂ। ਇਹਨੂੰ ਵਾਜੇ ਵਾਲਾ ਟਾਈਮ ਨਹੀਂ ਸਵਾ ਦਿੰਦਾ ਹਨਾ। ਚਲੋ ਜੀ, ਸੁਣਾਓ ਗਾਣਾ ਕੋਈ ਵਧੀਆ ਜਿਹਾ ਹੋਣਾ ਚਾਹੀਦਾ। ਠੀਕ ਹੈ ਗਾਣਾ ਕੋਈ ਦੁਖੀਆ ਜਿਹਾ, ਮਜ਼ਾਈਆ ਹੋਵੇ। ਹਾਂ ਇਹ ਵੀ ਹੈਗਾ, ਦੁਖੀਆ ਮਜ਼ਾਈਆ ਵੀ ਨਿਕਲਿਆ। ਅੱਛਾ ਮੈਡਮ ਨੂੰ ਸਮਝਾਉਂਦਾ ਸ਼ੁਰੂ ਕਰਕੇ ਨਾ ਅੱਧਾ ਕੁ ਗਾਣਾ, ਤੇ ਅੱਧਾ ਗੱਲਾਂ ਤੇ ਤਾਂ ਲੂਣੇ ਵਾਲਾ ਦਾ ਸੁਣਾ ਦਿਓ। ਨਾਲ ਲੱਭੇ ਤੇ ਮਨਸੂਰ ਮਲੰਗੀ ਵਾਲੇ ਨਾਲ ਰਾਬਤਾ ਕਰੋ। ਉਹ ਨਹੀਂ ਜੀ, ਅਤਾਉੱਲਾ ਦਾ ਗਾਣਾ ਸੁਣਾਓ ਆਪ ਦਾ, ਪ੍ਰਵੀਨ ਦੀ ਆਵਾਜ਼ 'ਚ। ਆ ਨਹੀਂ ਜੀ, ਮੈਂ ਤੇ ਕਹਿੰਦਾ ਨਸੀਬੋ ਲਾਲ ਦਾ ਗਾਣਾ ਸੁਣਾਓ, ਇਹਦੀ ਅੰਮੀ ਦੀ ਆਵਾਜ਼। ਨਹੀਂ ਜਵਾਨਾ, ਉਹ ਗੁੰਗੀ ਹੈ। ਇਸੇ ਲਈ ਹੱਸਦੀ ਰਹਿੰਦੀ।
ਇਹ ਤੈਨੂੰ ਕਿਵੇਂ ਪਤਾ ਹੈ? ਹੈਲੋ ਮੈਂ ਵਕੀਲ ਆ। ਉਹ ਗੁੰਗੀ ਏ। ਇਹ ਤਾਂ ਰੌਲਾ ਪਾ ਜਾਣਾ ਗੂੰਗੀ ਦਾ। ਉਹਨੇ ਤੇ ਮੇਰੀ ਗੱਲ ਹੀ ਨਹੀਂ ਸਮਝਣੀ। ਉਹਨੂੰ ਲਿਖ ਕੇ ਦੱਸਣਾ ਪੈਣਾ 1.5 ਕਿਲੋ ਬਣਾ ਕੇ ਅੱਗੇ ਅੱਧਾ ਪਾ ਲੈਦਾ ਬਣਾ ਦਾਂਗੇ। ਇਸ਼ਾਰੇ ਨਾਲ ਇਸ਼ਾਰੇ ਨਾਲ। ਮੈਂ ਗਾਣਾ ਸੁਣਾਵਾਂ? ਹਾਂਜੀ। ਅੱਛਾ ਜੀ ਹੁਣ ਸਹੀ ਸੁਣਾਣਾ ਕੋ ਗਾਣਾ? ਹਾਂ ਹਾਂ ਪਹਿਲੇ ਅਜੇ ਉਹਨੇ ਕਿਹੜਾ ਤਰਾਨਾ ਸੁਣਾਤਾ। ਸੁਣਾਵਾਂ? ਕੋਈ ਵਧੀਆ ਜਿਹਾ ਹੋਣਾ ਜੀ। ਚੰਗੀ ਤਰ੍ਹਾਂ ਮਹਿੰਗਾ ਨਾ ਹੋਵੇ 3 ਰੁਪਏ ਫੁੱਟ ਹੋਵੇਗਾ। ਕਿੱਡਾ ਕੁ ਚਾਹੀਦਾ ਤੈਨੂੰ ਫਿਰ? 3 ਫੁੱਟ ਦਾ ਗਾਣਾ 9 ਰੁਪਏ ਚ ਬੰਦਾ ਸੁਣ ਕੇ ਨਿਕਲ ਜਾਂਦਾ। ਜੀ ਸਹੀ। ਜੀ ਇਹ ਗੋਡਾ ਥੱਲੇ ਰੱਖ ਲਓ, ਗੋਡਾ ਰੱਖ ਕੇ ਨਹੀਂ ਵਜਾਈਦੀ। ਇਹ ਬੜਾ ਅੱਛਾ ਸਿੰਗਰ ਆ। ਅੱਛਾ ਜੀ। ਇੱਕ ਮਹਿਫਲ ਚ ਗਿਆ, ਇਹਨੇ ਇੱਕ ਗਾਣਾ 25 40 50 ਵਾਰੀ ਸੁਣਾਇਆ। ਹਾਏ ਹਰ ਬੰਦਾ ਕਹੇ ਇਹੋ ਹੀ ਸੁਣਾ। ਕਹਿੰਦਾ ਤੁਹਾਨੂੰ ਮੇਰੇ ਗਾਣੇ ਚੋਂ ਕੀ ਮਜ਼ਾ ਆਉਣ ਡਿਆ? ਉਹਨਾਂ ਕਿਹਾ ਸਾਲਿਆ ਜਿੰਨੀ ਦੇਰ ਸਹੀ ਸੁਣਾਏਗਾ ਨਾ ਅਸੀਂ ਤੈਨੂੰ ਛੱਡਣਾ ਨਹੀਂ। ਕੋਈ ਹਾਲ ਇਹ ਵੀ ਬੜਾ ਵੱਡਾ ਗੁਲੂਕਾਰ ਹੈ। ਮੈਂ ਐਡਾ ਨਹੀਂ ਜਿੱਡਾ ਤੂੰ ਕਹਿਣ ਇੱਕ ਦਿਨ ਛੱਤ ਤੇ ਖਲੋ ਕੇ ਗਾਣ ਡਿਆ, ਦੁਸ਼ਮਨ ਮਰੇ ਥੱਲੇ ਆਇਆ, ਅੱਬਾ ਜੀ ਮਰ ਗਏ। ਇਹ ਖਾਨ ਸਾਹਿਬ ਦੀ ਕਬਰ ਤੇ ਜਾ ਕੇ ਦੁਆ ਵੀ ਕਰ ਆਇਆ ਕਰ। ਤੂੰ ਜਾਣ ਜਿਹਦੇ ਦੁੱਖੋਂ ਮਰੇ ਨੇ। ਯਾਰ ਇੱਕ ਮਿੰਟ ਬੜੈਤ ਸਾਹਿਬ ਕਿਉਂ ਉਦਾਸ ਹੋਏ? ਕੋਈ ਨਹੀਂ ਆਪਣਾ ਖਰਲ ਸਾਹਿਬ ਧਿਆਨ ਨਾਲ ਵਜਾਉਣਾ। ਚਲੋ ਜੀ ਗਾਣਾ ਸੁੱਟੋ ਕੋਈ ਹੈ ਚੋਂਦਾ ਚੋਂਦਾ ਹੀ ਹੋਣਾ ਜੀ। ਹਾਂਜੀ ਥੱਲੇ ਬਾਲਟੀ ਰੱਖ ਲਓ। ਏਡਾ ਵੀ ਨਹੀਂ ਚੋਂਦਾ। ਬੱਟ ਸਾਹਿਬ ਛੋਟੀ ਸਾਈਡ ਇੱਧਰ ਰੱਖੀ ਦੀ। ਉਹ ਲਾੜਾ ਬੈਠਾ ਨਾ ਆਪੇ ਬਦਲ ਲੇਗਾ। ਤੈਨੂੰ ਕੀ ਆ? ਚਲੋ ਜਿੱਧਰ ਵਜਾ। ਮਰਜ਼ੀ ਰੱਖੋ ਜੀ, ਵਜਾਉਣ ਵਾਲੇ ਤੁਸੀਂ ਹੋ। ਗਾਣਾ ਸੁਣ ਲਓ। ਜੀ ਜੀ ਸੁਣਾਓ ਸੁਣਾਓ। ਪਾ ਜੱਫੀਆਂ ਇੰਜ ਕਿੱਥੇ ਪੈਣੀਆਂ? ਮੈਂ ਕਿਤੇ ਖੋਲ ਲਾ। ਹੈਲੋ ਕੱਲ 11 ਵਜੇ ਤੋਂ ਬਾਅਦ ਐਡਵੋਕੇਟ ਸਾਹਿਬ ਦਾ ਜਨਾਜ਼ਾ ਹੈ। ਦੱਸ ਜਨਾਜ਼ਾ ਓਏ ਉਹ ਸਾੜਨ ਵਾਲੀ ਚੀਜ਼ ਏ। ਲਾ ਲੱਕੜਾ ਮੈਂ ਗਾਣਾ ਸੁਣ ਲਾ। ਪਾ ਜੱਫੀਆਂ ਦਿਲ ਦਾ ਲੋਕਾਂ ਨੂੰ ਸੁਲਾ ਮਾਰਨ ਨਹੀਂ ਆ। ਕੀ ਹੈ? ਆ ਜੱਫੀਆਂ ਇੱਥੇ ਕਈਆਂ ਨੇ 120 ਚੋਂ ਵੀ ਉੱਠ ਪੈਣਾ। ਇਹ ਲਾਹੌਰ ਹੈ, ਤੂੰ ਤੇ ਫੇਰ ਔਰਤ ਆ। ਬੱਕਰੀ ਤੇ ਕਪੜਾ ਪਾਓ ਉਹਦੇ ਮਗਰ 5-5 ਕਿਲੋਮੀਟਰ ਟੁਰ ਪੈਂਦੇ ਨੇ। ਅੱਜ ਸਲਾਹ ਕਰਦੇ ਕਿਤੇ ਮੇਂਗਣਾ ਨਾ ਕਰਦੀ, ਪਤਾ ਨਹੀਂ ਸੀ ਲੱਗਣਾ। ਇਹ ਗਾਣਾ ਏ। ਅੱਛਾ ਮੈਂ ਸਮਝਿਆ ਨਿਆਣਾ ਹੈ। ਚਲੋ ਹੁਣ ਕੋਈ ਗਾਣਾ ਸੁਣਾਓ। ਜੀ ਹਾਂ। ਪਾ ਜੱਫੀਆਂ ਦਿਲ ਦਾ ਅਦਾਲਤ ਕੋਲੋਂ ਇਜਾਜ਼ਤ ਲੈਣੀ ਪੈਣੀ। ਇਹ ਕਿਹੜੀ ਅਦਾਲਤ ਹੈ ਜਿਹੜੀ ਜੱਫੀ ਦੀ ਇਜਾਜ਼ਤ ਦੇ ਦਿੰਦੀ? ਮੈਂ ਕਿਹਾ ਕੋਈ ਦਫਾ ਨਾ ਲੱਗ ਜਾ। ਦਫਾ ਦੂਰ ਤੇਰੇ ਤੇ ਲੱਗੀ। ਦਫਾ। ਚੰਗਾ ਗਾਣਾ ਸੁਣਾਓ ਤੁਸੀਂ ਵੀ। ਚਲੋ ਹੁਣ ਕੋਈ ਗਾਣਾ। ਇਹ ਕੀ ਗਾਣੇ ਨੇ? ਮੇਰਾ ਐਸਾ ਬਟਨ ਦਬਾ ਦੇ, ਮੇਰੀ ਘੰਟੀ ਖੜਕੇ ਵੇ। ਸਾਨੂੰ ਕੀ ਪਤਾ ਤੁਹਾਡੇ ਚੋਰ ਸੁੱਚ ਕਿੱਥੇ ਹੁੰਦੇ। 1.5 ਕਿਲੋ ਖਾਧੀ ਆ ਨਾ ਆ ਦੱਸਾਂ। ਲੱਭ ਲੈ। ਤੈਨੂੰ ਵਾਜੇ ਵਾਲੇ ਨੇ ਕੱਲਾ ਕੱਲਾ ਨਾ ਚੋਰ ਸੋਚ ਵਹਾਇਆ। ਲੱਗ ਗਿਆ ਪਤਾ। ਇਹਨੇ ਗਾਣੇ ਅਨਪੜ੍ਹਾਂ ਵਾਲੇ। ਚਲ ਓਏ ਓਏ ਮਾਫੀ ਮੰਗ, ਮਰਾਸੀ ਨੂੰ ਪਿੱਛਾ ਕਰਤੇ। ਮਾਫੀ ਮੰਗ। ਉਹ ਤਾਂ ਚੁੱਪ ਵਿਚਾਰਾ ਨੇ। ਗਾਣਾ ਚਲੋ ਸੁਣਾਵਾਂ? ਹੁਣ ਕੋਈ ਗਾਣਾ ਸੁਣਾਓ। ਜੀ ਮੈਂ ਤਾਂ ਕਹਿੰਦਾ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਨਜ਼ਮ ਸੁਣਾਓ। ਉਹ ਕਿਹੜੀ? ਉੱਠ ਮੇਰੇ ਬੇਲੀਆ ਪਡਾਨ ਤੇਰੇ ਕੋਲ। ਵਕੀਲ ਸਾਹਿਬ ਇਹ ਉਹਨਾਂ ਨੇ ਕਿਹੜੀਆਂ ਫਸਲਾਂ 'ਚ ਬਹਿ ਕੇ ਗਾਇਆ? ਮੈਂ ਤਾਂ ਕਿਤੇ ਪੜਿਆ, ਮੈਨੂੰ ਤਾਂ ਨਹੀਂ ਨਾ ਪਤਾ। ਚਲੋ ਜੀ ਜੀ ਸੁਣਾਓ। ਅੱਜ ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜੇ। ਵੇ ਅੱਲਾ ਕਰੇ ਦਿਨ ਨਾ ਚੜੇ। ਆਏ ਬੁਲੀਆਂ ਦੇ ਹੱਥ ਲੜਕੀ ਅੱਖ ਤੋਂ ਬੇਪਾਸੇ। ਆਏ ਬੁਲੀਆਂ ਦੇ ਹੱਥ ਲੜਕੀ ਅੱਖ ਤੋਂ ਬੇਪਾਸੇ। ਕਹਾਂ ਦੇਖੀਆਂ ਕੀਤੀ ਵਾਰੀ ਬੱਲੇ 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 ਬੱਲੇ। ਤੈਨੂੰ ਕਿਹਨੇ ਕਿਹਾ ਬੱਲੇ ਬੱਲੇ ਪਾ ਵਿੱਚ? ਯਾਰ ਹਲਵਾਰ ਦਾ ਮੇਲਾ ਲੱਗਾ ਇੱਥੇ। ਕੱਢ ਕੁੜੀਆਂ ਵਿੱਚੋਂ ਬੱਲੇ ਬੁੱਲੇ ਵਿੱਚੋਂ ਕੱਢ ਬੱਲੇ। ਮੇਰੇ ਬੱਲੇ ਕੱਢ ਬੱਲੇ ਬੁੱਲੇ ਵਿੱਚੋਂ ਹਾਕੀਆਂ ਵੀ ਕੱਢੋ ਵਿੱਚੋਂ। ਕੱਢੋ ਬੱਲੇ ਪਾਓ ਗੇਨਾ। ਮੇਰੇ ਬੱਲੇ ਰਹਿਣ ਦਿਓ, ਇਹਨਾਂ ਦੇ ਕੱਢ ਦਿਓ। ਤੇਰੇ ਹੈ ਕਿਹੜੇ? ਮੇਰਾ ਇੱਕ ਬੱਲਾ ਰਹਿਣ ਦਿਓ ਯਾਰ, ਪਿੱਛ ਬੁਰੀ ਲੱਗਦੀ। ਆੜਤੀਆਂ ਵਾਲਾ ਮੂੰਹ ਬਣਾ ਲੈਂਦਾ ਆਪੇ ਹੀ। ਸੁਣਾ।
ਚਲੋ ਜੀ ਹੁਣ ਕੋਈ ਗਾਣਾ ਸੁਣਾਓ। ਅੱਛਾ ਤੇ ਵਧੀਆ ਪਹਿਲਾਂ ਗਾਣਾ। ਕੀ ਤੇਰੀ ਮਾਂ ਦੀ ਤਲਾਕ ਪੜਨ ਡਈ ਆ ਆਰਾਮ ਨਾਲ ਸੁਣ ਲਾ, ਮਰਚਾ ਲਈ ਆਂਦਰਾਂ ਖਿੱਚਣ ਵਾਲੀਆਂ ਹੋ ਗਈਆਂ, ਬੈਲ ਟਾਈਟ ਗਾਣਾ ਹੋਈ ਹੀ ਸੁਣਾਉਣ ਜਾਂਦੀ। ਡਿਆ ਜਿੰਨੇ ਮਰਜ਼ੀ ਕੰਨ ਲਾਲ ਕਰ, ਗੱਲ ਉੱਥੇ ਹੀ ਗਾਣੇ ਤੇ ਮੁੱਕਣੀ। ਆ ਗਾਣਾ ਵਧੀਆ ਹੋਣਾ ਚਾਹੀਦਾ। ਜੀ ਜੀ ਸਹੀ ਜੀ ਹਾਂ, ਲੰਮਾ ਜਿਹਾ ਜੀ ਵਧੀਆ। ਹਾਂ ਚਲ ਆ ਫਿਰ ਤੈਨੂੰ ਵਾਜੇ ਜਿਹੜਾ ਭਾ ਕੇ ਮੋਟਰ ਤੇ ਚੜਾ। ਪੈਸੇ ਖਰਚਣੇ ਆ ਚਲੋ। ਅੱਜ ਰਲ ਕੇ ਗੁਜ਼ਾਰਾ ਤੇਰਾ ਤੇ ਅੱਲਾ ਕਰੇ ਦਿਨ ਨਾ ਚੜੇ ਤੇ ਅੱਲਾ ਕਰੇ ਦਿਨ ਨਾ ਚੜੇ। ਜਿੰਨੇ ਸਵੇਰੇ ਤਰੀਕ ਤੇ ਜਾਣਾ ਉਹ ਤੇ ਮਰ ਗਿਆ ਨਾ। ਇਹਦੀ ਤਰੀਕ ਤੇ ਮਾਰ। ਉਹ ਮਰੇ ਇਹਦਾ ਕੈਲੰਡਰ ਪਾੜ ਦਿਓ ਯਾਰ। ਨਾ ਤੇਰੀਆਂ ਤਰੀਕਾਂ ਮੁੱਕਦੀਆਂ ਨਾ ਤੇਰੀ ਅੰਮੀ ਦੀਆਂ ਤਰੀਕਾਂ। ਕਿਹੜੀ ਅਦਾਲਤ ਹੈ ਉਹ ਤੇਰੀ? ਦੱਸ ਤੇ ਸਹੀ। ਓਏ ਇਹਦੀ ਅਦਾਲਤ 'ਚ ਪਾਣੀ ਪਾਓ। ਪਾਲਾ ਤੂੰ ਵੇਲਾ ਨਹੀਂ। ਚਾਵਲ ਸੁਣਾਓ ਗਾਣਾ ਸੁਣ ਲਓ ਚਲੋ ਚੰਗਾ ਸੁਣਾਓ। ਚਲੋ ਜੀ ਹੁਣ ਕੋਈ ਗਾਣਾ ਸੁਣਾਓ। ਜੀ ਮੈਨੂੰ ਲੋੜ ਤੇ ਬਕਾ ਮੇਰਾ ਮੁੰਡ ਬਣੇ ਮੈਨੂੰ ਲੋੜ ਤੇ ਬਕਾ ਮੇਰਾ ਮੁੰਡ ਬਣੇ ਮੈਨੂੰ ਲੋੜ ਤੇ ਬਕਾ ਮੇਰਾ ਮੁੰਡ ਬਣੇ। ਹਾਂ, ਮੈਨੂੰ ਜੂਸ ਪਿਆ, ਮੇਰਾ ਖੂਨ ਬਣੇ। ਇੰਨਾ ਖੂਨ ਕੱਢਿਆ ਕਿੰਨੇ? ਲਾ ਦੇ ਹੁਣ ਮੇਰਾ ਨਾਂ। ਦੱਸ ਉਹ ਜਿੰਨੇ ਕੱਢਿਆ ਉਹਨੂੰ ਤੇ ਪੁੱਛ ਲਓ। ਉਹ ਅੰਦਰ ਬੈਠਾ ਵਾਜੇ ਵਾਲਾ ਹਨ। ਤੇਰਾ ਵੀ ਉਹਨੇ ਕੱਢਿਆ। ਉਹ ਜਿਹਦਾ ਵੀ ਨਿਕਲਿਆ ਦੱਸੋ 307 ਹੀ ਲੱਗਣੀ। ਕਿ ਅਗਰ 300 ਸੜੀ ਲੱਗਣੀ। ਗਾਣਾ ਸੁਣਾਵਾ ਚਲੋ ਜੀ ਗਾਣਾ ਹੁਣ ਨਾ ਇਸ ਤਰ੍ਹਾਂ ਕਰੋ ਕਿ ਗਾਣਾ ਸੁਣਾਓ। ਅੱਛਾ ਜੀ ਵਧੀਆ ਜਾਣਾ ਜੀ। ਹਾਂਜੀ ਬੜਾ ਐਸਾ ਤਰ੍ਹਾਂ ਚੁੱਕ ਕੇ ਵਜਾਓ। ਛੱਤ ਤੇ ਰੱਖ ਕੇ ਨਾ ਤੂੰ ਉੱਤੇ ਕੱਲਾ ਵਜਾਈ ਜਾ। ਨਹੀਂ ਚੁੱਕ ਕੇ ਵਜਾ। ਥੱਲੇ ਸਰਾਣਾ ਰੱਖ ਲਓ ਨੇ, ਚੁੱਕ ਕੇ ਵਜਾ। ਨਾ ਪਈ ਢੋਲਕੀ ਨੂੰ। ਚਲੋ ਜੀ ਅੱਛਾ ਸੁੱਟੋ ਗਾਣਾ ਹੁਣ। ਸੁੱਟ ਦਿਆਂ ਠੀਕ ਹੈ ਮੈਨੂੰ ਲੋੜ ਤੇ ਬਕਾ ਮੇਰਾ ਮੁੰਡ ਬਣੇ ਮੈਨੂੰ ਲੋੜ ਤੇ ਬਕਾ ਮੇਰਾ ਮੁੰਡ ਬਣੇ। ਮੈਂ ਕਿਹਾ ਜੀ ਅਗਰ ਨੋਟ ਨਾ ਹੋਣ ਤੇ ਕਣਕ ਲੈ ਲੈਣੀ। ਕਣਕ ਵੀ ਤੇ ਨੋਟਾਂ ਦੀ ਆਉਂਦੀ ਯਾਰ। ਇਹਦੀ ਭੈਣ ਤਮਾਕੂ ਵੀ ਲੈ ਲੈਂਦੀ ਨਾ। ਹਾਈ ਕੋਰਟ 'ਚ ਹੁੱਕਾ ਲਿਜਾਣ ਹੀ ਨਹੀਂ ਦਿੰਦੇ। ਹੁੱਕੇ ਹਾਈ ਕੋਰਟ 'ਚ ਨਹੀਂ ਖੜਨ ਦਿੰਦੇ, ਨਾ ਪੈਂਟ ਕੋਰਟ 'ਚ ਤਾਂ ਜਾਣ ਦਿੰਦੇ ਨੇ ਨਾ। ਆ ਲੁਕਾ ਕੇ ਲਾ ਲੈ। ਦੋ ਦੋ ਕਸ਼ ਲਾ ਲਕਾ ਗਾਣਾ ਸੁਣਾ ਦਿਆਂ ਚੰਗਾ ਜਿਹਾ। ਜੀ ਵਧੀਆ ਜੀ। ਬਿਨਾ ਖੜਕਾ ਤੋੜਿਆ ਮੁੰਡਾ ਅੰਦਰ ਆ ਕਰੀ ਜਵਾਨੀ ਗੱਲ ਲੱਗੇ ਨਾਰੀ ਚੱਲਾ ਲਗਨੇ ਪਿਆਰਾ ਸੁੰਦਰ ਤਾਰਾ ਦਿੱਤੀ ਪਿਆ ਬੱਚਾ ਪਗੜਦੀ ਜਵਾਨੀ ਇੱਕੋੜੀ ਦਿੱਤੀ ਲੈ ਗੜਦੀ ਜਵਾਨੀ ਇੱਕੋੜੀ ਦਿੱਤੀ ਲੈ। ਮੈਂ ਤਾਂ ਕਹਿੰਦਾ ਕੱਚੀ ਲੱਸੀ ਕਰ ਲੋ ਬੰਦੇ ਬਹੁਤੇ। ਮੈਂ ਨਹੀਂ ਗਾਣਾ ਚਾਹੁੰਦੀ ਮੈਂ ਨਹੀਂ ਗਾਣਾ ਮੈਂ ਕਿੱਥੇ ਆ? ਉਹ ਮੈਗ ਨਾਲ ਲੈ ਗਈ ਨਹੀਂ ਇੱਧਰ ਆ। ਚੰਗਾ ਭਲਾ ਗੜਵੀ ਤੱਕ ਆ ਗਈ ਸੀ, ਉਹਨੇ ਰੌਲਾ ਪਾਤਾ। ਤੇਰੀ ਵਜ੍ਹਾ ਤੋਂ ਗਈ। ਚਲੋ ਕੋਈ ਆਵੇ ਕੁੜੀ ਤਾਂ ਦੱਸਣਾ। 1.5 ਕਿਲੋ ਅੰਦਰ। ਤੇਰੀ ਮੱਛੀ ਅੰਦਰ ਹੀ ਡੌਲੇ ਬਣ ਜਾਣੇ। ਜਿੰਨੀ ਦੇਰ ਹੋ ਗਈ। ਉਹਨੇ ਵੀ ਗੱਲ ਸੁਣੋ। ਉਹ ਪਾਲ ਨੂੰ ਪਤਾ ਮੈਂ ਨਗਰ ਕਿਉਂ ਨਾ ਲੈ। ਉਹ ਨਹੀਂ ਲਾ ਰਹੇ ਛੱਡੋ ਜ਼ਰਾ। ਨਗਰ ਨਾ ਮੈਂ ਨਗਰ ਨਾ ਪਿਆ। ਚਲੋ ਅੱਲਾ ਦਾ ਸ਼ੁਕਰ ਹੈ ਆਪਣਾ ਖੂਨ ਜਿੱਥੇ ਹੋਵੇ ਬੋਲਦਾ ਤੇ ਹੈ ਨਾ। ਉਹ ਗੱਲ ਸੁਣੋ। ਹਾਂਜੀ। ਉਹ ਮੈਂ ਇੱਕ ਬੰਦੇ ਨੂੰ ਗੱਲ ਦੱਸੀ ਹੈ ਹੁਣ ਸਾਰਾ ਮਸਲਾ ਦੱਸਿਆ ਮੈਂ। ਹੈਂ? ਉਹਦਾ ਨਾਂ ਸ਼ੇਰੇ ਲਾਹੌਰ। ਅੱਛਾ ਉਹਨੂੰ ਮੈਂ ਕਿਹਾ ਯਾਰ ਲੜ ਦਾ ਵਿਆਹ ਕਰਾਣਾ ਹੈ। ਲਓ ਜੀ ਉਹ ਕਰਾ ਦੇਗਾ ਜਿਹਦਾ ਨਾਂ ਹੀ ਸ਼ੇਰੇ ਲਾਹੌਰ ਹੈ। ਵਾਹ ਸ਼ੇਰੇ ਲਾਹੌਰ ਦੇ ਕੋ ਬਦਮਾਸ਼ ਲੱਗਦਾ। इस्लामाबाद तो मैं आया ਪੈਦਲ ਆਇਓ ਸਾਰੇ ਵਾਲ ਉੱਡ ਗਏ। भाईजान तुसी ਇੱਥੇ ਖਲੋਤੇ ਹੋ ਜਨਾਬ ਮੈਂ ਤੁਹਾਡੇ ਵੱਲ ਗਿਆ ਪੱਖਾ ਚੱਲਣ ਡਿਆ ਉਹ ਮੇਰੇ ਕੋਲ ਜ਼ਿਆਦਾ ਦੇਰ ਧੁੱਪੇ ਨਹੀਂ ਖਲੋਤਾ ਜਾਂਦਾ। ਇੱਥੇ ਕਿੱਕਰ ਥੱਲੇ ਆਇਓ ਕਿੱਕਰ ਥੱਲੇ। ਨਹੀਂ ਨਾ ਮੇਰੀ ਸਕਿਨ ਦਾ ਮਸਲਾ ਹੈ ਨਾ ਇਸ ਕਰਕੇ। ਇੱਧਰ ਮੂੰਹ ਕਰਕੇ ਸਾਹ ਲਓ। ਇਸ ਇਲਾਕੇ ਦਾ ਮੱਛਰ ਮਰੇ। ਉਹ ਫੱਲਾ ਤੁਸੀਂ ਇੱਧਰ ਕਿਉਂ ਰਹਿੰਦੇ ਨੇ? ਹਾਲੇ ਤੁਸੀਂ ਇਹਦੀ ਬੇਟੀ ਨਹੀਂ ਵੇਖੀ ਔਰਤ ਜ਼ਾਤ ਨੂੰ ਤੇ ਬਿਠਾਣ ਦਿਓ ਪਹਿਲੇ। ਬੈਠੋ ਤੇ ਸ਼ਰੀਫ ਰੱਖੋ। ਔਰਤ ਜ਼ਾਤ ਹੈ। ਲਓ ਜੀ ਮੈਂ ਲੜਨ ਵਾਲਾ ਉਹ ਮੁੰਡਾ ਬੁਲਾਓ ਮੁੰਡਾ ਮੈਂ ਮੁੰਡੇ ਬੁਲਾ ਲਈ। ਹਾਂ। ਇਹ ਤੇਰਾ ਵਿਆਹ ਹੋ ਚੱਲਾ ਬਈ। ਭੈਣ ਆਏ ਨੇ ਨਾਲ।
ਇੱਧਰ ਆਓ ਜਾਲੀ ਜੰਤਰੀਆਂ ਵੰਡਣ ਵਾਲਿਆ। ਉਹ ਤੂੰ ਇੱਥੇ ਤੇ ਮੈਂ ਤੁਹਾਡੇ ਵੱਲ ਵੀ ਸਾਂ, ਤੂੰ ਉੱਥੇ ਨਹੀਂ ਸੀ। ਇਹ ਕੌਣ ਆ ਸਿਰ ਤੇ ਵਾਲ ਲਵਾ ਚਵੜਾ, ਹੁਣ ਤੇ ਸਸਤੇ ਹੋ ਗਏ ਨੇ ਹੈ। ਚਾਹੀਦੇ ਹੋਣਗੇ ਦੱਸੀ ਲਾੜਾ ਆਇਆ। ਉਹ ਤੂੰ ਉਹੀ ਹੈ ਨਾ ਜਿਹੜਾ ਬੜਾ ਰੌਲਾ ਪਿਆ ਸੀ ਅੰਗਰੇਜ਼ ਦਾ ਪੁੱਤਰ ਅੰਗਰੇਜ਼ ਦਾ। ਆਹੋ। ਪਤਾ ਲੱਗਾ ਅੰਗਰੇਜ਼ ਦਾ? ਓਏ ਸ਼ਟ ਅਪ। ਅੱਛਾ ਆਹ ਬੋਲਦਾ ਅੰਗਰੇਜ਼। ਸ਼ਾਦੀ ਓਏ ਤੇ ਵਿਆਹ ਕਰਨਾ ਹੈ ਇਹਦੇ ਨਾਲ ਮੇਰੇ ਨਾਲ। ਕਿਧਰ ਵਿਆਹ ਪਰ ਹੋ ਗਿਆ। ਓਏ ਇਹਦੇ ਨਾਲ ਵਿਆਹ, ਮੈਂ ਕੋਈ ਇੰਜਣ ਖੋਲਣਾ ਜੇ। ਓਏ ਇਹੋ ਹੀ ਸੀ, ਸੜ ਕੇ ਬਚ ਗਈ ਇਹ ਏ। ਕੌਣ ਆ? ਹਾਲੇ ਤੂੰ ਇਹਦੀ ਬੱਚੀ ਨਹੀਂ ਵੇਖੀ। ਉਹ ਰਹਿਣ ਦਿਓ, ਤੇ ਇਹਦੇ ਨਾਲ ਵੀ ਚਿੱਟੀ ਸਿਆਹ ਹੋਣੀ ਆ। ਓਏ ਤੇਰੀ ਸੱਸ ਤੇਰੀ ਸੱਸ ਮਾਸ਼ਾਅੱਲਾ ਮੂੰਹ ਨਾਲ ਚਰਸ ਬਣਾਉਂਦੀ ਆ। ਸੱਸ ਦੀ ਮੈਂ ਨਾ ਆਮ ਔਰਤ ਨਹੀਂ ਸਮਝਦਾ। ਰੰਗਦਾਰ ਔਰਤ ਸਮਝਣੇ ਆ। ਮੈਂ ਕਹੀ ਆਪਣਾ ਮੁਕਾਬਲਾ ਹੁਸਨ ਚ। ਉਹ ਫਿਰ ਅੱਗੋਂ ਕਿੱਥੇ ਟੁਰ ਗਏ? ਮੁਕਾਬਲਾ ਹੁਸਨ ਚ ਗਈ, ਬਾਕੀ ਔਰਤਾਂ ਨੂੰ ਨਾਮ ਮਿਲੇ। ਸੱਸ ਮੇਰੀ ਨੂੰ ਗੋਲੀ ਦਾ ਆਰਡਰ ਹੋਇਆ, ਉਹਨਾਂ ਗੋਲੀ ਮਾਰੀ, ਗੋਲੀ ਵਾਪਸ ਆਈ, ਮੈਨੂੰ ਤਜ਼ਾਬ ਚ ਸੁੱਟਤਾ ਜੇ। ਸੱਸ ਬਈ ਬੜੀ ਜ਼ਰੀਲੀ ਆ ਤੇਰੀ ਵਾਲਦਾ ਦੇ ਕੱਖ ਨਹੀਂ। ਉਹ ਬਸ ਸੱਸ ਮੇਰੀ ਦਵਾਈ ਖਾ ਲੈ, ਦਵਾਈ ਅੰਦਰੋਂ ਰਸਤਾ ਲੱਭਦੀ। ਇੰਨਾ ਹਨੇਰਾ ਜਾਣਾ ਕਿਹੜੇ ਪਾਸੇ ਆ? ਸੱਸ ਬਈ ਤੁਸੀਂ ਬਦਤਮੀਜ਼ੀ ਕਰਦੇ ਬੈਠੋ। ਭਾਈ ਸਾਹਿਬ ਦੇਖ ਲੋ ਯਾਰ, ਤੂੰ ਫੁੱਲ ਪਾ ਕੇ ਮੈਨੂੰ ਭਾਉਣ ਡਿਆ ਉਂਤਰਿਆ। ਆ ਤੁਸੀਂ ਇਹਦੀ ਬੱਚੀ ਨਹੀਂ ਵੇਖੀ ਯਾਰ। ਤੁਸੀਂ ਇਹਦੀ ਬੱਚੀ ਵੇਖ। ਈਸ਼ਵਰੀਆ ਰਾਏ ਕੁਛ ਵੀ ਨਹੀਂ। ਕਹਿੰਦੇ ਕੁਛ ਵੀ ਨਹੀਂ। ਕੌਣ? ਈਸ਼ਵਰੀਆ ਮੈਂ ਕਹਿੰਦਾ ਤੇਰੀ ਰਾਏ ਵੀ ਕੁਛ ਨਹੀਂ। ਇਹਨੂੰ ਇਹਨੂੰ ਇਸ ਭਾਈ ਨੂੰ ਕੁੱਟ, ਇਹਦੀਆਂ ਵੀ ਤਾਰੀਫਾਂ ਇੰਜ ਹੀ ਕਰਦਾ ਸੀ। ਵੇਖੋ ਤੇ ਸਹੀ। ਉਹ ਈਸ਼ਵਰੀਆ ਰਾਏ ਆ। ਦੀ ਪ੍ਰੀਤੀ ਜ਼ਿੰਦਾਈ। ਇਹ ਕਿਹੜੀ ਪ੍ਰੀਤੀ ਬੁਲਾਓ ਜੀ, ਬੱਚੀ ਬੁਲਾਓ। ਤੂੰ ਇੱਜ਼ਤਦਾਰ ਹੈ, ਪਰਦਾ ਕਰ ਲੈ। ਚੱਲ ਕਾਬੂ ਉਹ ਕਹਿੰਦਾ ਜੀ ਉਹ ਬੱਚੀ ਕਿੱਥੇ ਰਹਿ ਗਈ ਏ? ਤੇਰੇ ਭਾਰ ਕੇ ਲਸਾਈ ਬੰਦ ਕਰੋ। ਤੂੰ ਕੀ ਸਮਝਿਆ ਤੇਰੀ ਮਾਂ ਨੱਚਣ ਡਾ ਵੀ ਆ? ਬੰਦ ਕਰੋ। ਇੱਥੇ ਅਗਰਬੱਤੀਆਂ ਦਾ ਬੰਡਲ ਕਿੱਥੇ ਆ? ਉਹ ਤੋਵਾ ਮਰਚਣਾ। ਬੱਚੀ ਤੇ ਵੇਖ ਯਾ। ਉਹ ਵੇਖ ਲਈ, ਮਾਸ਼ਾਅੱਲਾ ਸੋਹਣੀ ਬੱਚੀ ਨੂੰ। ਮੈਂ ਇਹਨਾਂ ਗੱਲਾਂ ਤੋਂ ਆਪਣੀ ਬੇਟੀ ਦੀ ਸ਼ਾਦੀ ਨਾ ਪਾਕਿਸਤਾਨ ਚ ਨਹੀਂ ਕਰਨਾ। ਹਾਂ ਬਹਿ ਕੇ ਨਾ ਗੱਲ ਆਪਣੀ ਬੱਚੀ ਦੀ ਸ਼ਾਦੀ ਨਾ ਕਾਲਾ ਸ਼ਾਹ ਕਾਕੂ ਕਰ ਦਿਓ। ਬੈਠੋ ਬਹਿ ਕੇ ਗੱਲ ਕਰਿਆ ਕਰੋ ਨਾ ਤੁਸੀਂ। ਸ਼ਰਤਾਂ ਪਹਿਲੇ ਤੈਅ ਕਰ ਲਈਏ। ਤੁਸੀਂ ਤਿੰਨਾਂ ਨੇ ਮੇਰੀ ਅੰਮੀ ਦੇ ਨਾਲ ਕੀਤੀ ਬਦਤਮੀਜ਼ੀ। ਮੈਂ ਤੁਹਾਨੂੰ ਤਿੰਨਾਂ ਨੂੰ ਸਾਹ ਚੜਾ ਦਿਆਂਗੀ। ਜਿਹੜੇ ਲੈਂਟਰ ਭੂਆ ਨੇ ਸਾਡੇ ਕੋਲੋਂ। ਆਪਣਾ ਬੇਗਮ ਤੁਹਾਡਾ ਨਾਮ ਕੀ ਹੈ? ਇਹਦਾ ਨਾਮ ਹੈ ਅਬਦੁਲ ਰਜ਼ੀਆ। ਤੇ ਸੱਸ ਦਾ ਸੱਸ ਦਾ ਨਾਮ ਹੈ ਇਮਾਮਦੀਨ ਬਬਲੀ। ਸਹੁਰਾ ਵੀ ਕਿਤੇ ਧਵਾਂਖਿਆ ਫਿਰਦਾ ਹੋਣਾ, ਤੂੰ ਹੀ ਤੇ ਨਹੀਂ ਕਿਤੇ ਵਿੱਚੋਂ। ਅੱਛਾ ਨਾ ਮੈਂ ਕਹ ਜੀ ਇਹ ਮੇਕਅਪ ਕੀਤਾ ਹੈ ਜਾਂ ਬੰਦਾ ਖਾਦਾ ਜੇ? ਆਪਣਾ ਆਪ ਤੇ ਮੈਨੂੰ ਸੂਟ ਨਹੀਂ ਕਰਦਾ। ਇੰਨੀ ਬਾਲਟੀ ਲਿਆ ਕੇ ਉਹਦੇ ਵਿੱਚ ਇਕੱਠਾ ਹੀ ਕੋਲੇ ਘਰ ਕੁੱਟ ਪੈਣੀ। ਆਪਣਾ ਬੇਗਮ ਜੀ ਜੀ। ਤੁਹਾਡੀਆਂ ਬਾਹਾਂ ਦੇ ਵਾਲ ਕਿੱਥੋਂ ਆਏ ਨੇ? ਇਹ ਮੇਰੇ ਤੇ ਨਹੀਂ, ਇੱਕ ਬੰਦਾ ਪੈਸੇ ਦੇਣੇ ਭੁੱਲ ਗਿਆ ਸੀ, ਮੈਂ ਉਹਦੇ ਵਾਲ ਰੱਖ ਲਏ। ਤੇ ਤੁਹਾਡੇ ਮੂੰਹ ਚੋਂ ਸਿਗਰਟਾਂ ਦੀ ਬੋ ਕਿਉਂ ਆ ਗਈ? ਮੈਂ ਨਹੀਂ ਪੀਂਦੀ। ਅੱਛਾ ਉਹ ਪੀ ਗਿਆ ਹੁਣ। ਮੇਰੇ ਤੋਂ ਇਲਾਵਾ ਕੌਣ ਖਿੱਚਦਾ ਸੂਟ? ਇਹ ਤੁਹਾਡੇ ਬਾਹਾਂ ਤੇ ਵਾਲ ਕਿਉਂ ਨੇ ਜੀ? ਇਹਦੇ ਮੇਰੇ ਰਹਿੰਦੇ ਨੇ। ਉਹ ਭਾਈ ਉਹ ਮੈਡਮ ਗੁੱਲਾਂ ਅੱਗੇ ਕੰਡੇ ਵੀ ਹੁੰਦੇ ਨੇ। ਉਹ ਮੈਡਮ ਰਿਸ਼ਤਾ ਚੈੱਕ ਕਰਨਾ। ਰਿਸ਼ਤਾ ਹੀ ਚੈੱਕ ਕਰਨਾ, ਹੋਰ ਕੀ ਕਰਨਾ? ਕਾਹਦੀ ਪੁੱਤ ਕੀ ਕਰਨੀ ਵੀ ਕੀ ਕਰਨੀ ਵੀ? ਬਾਹਰ ਦੇ ਉਹ ਮੇਰੇ ਤੇਰੇ ਵਰਗੇ ਲਾਰੀ ਅੱਡੇ ਬੰਦੇ ਹੁੰਦੇ ਨੇ, ਐਵੇਂ ਕਹੀ ਜਾਣ ਆ ਸਿਟੀ ਟਾਈਮ ਜਾ ਰਿਹਾ, ਸਿਟੀ ਟਾਈਮ ਜਾ ਰਿਹਾ, ਸਿਟੀ ਟਾਈਮ। ਉਹ ਬਾਅਦ ਚ ਪਤਾ ਲੱਗਦਾ ਬਾਰੀਆਂ ਵੀ ਟੁੱਟੀਆਂ ਵੱਸਦੀਆਂ। ਖਾਣਾ ਖਰਾਬ ਵੀ ਪੁੱਤ ਤੇਰੇ ਸਿਰ ਤੋਂ ਭਾਰ ਲਾਣੇ ਵਾਸਤੇ ਵਿਆਹ ਕਰਾਣਿਆ। ਓਏ ਤੇਰਾ ਮੇਰੇ ਸਿਰ ਤੇ ਬਾਹਰ ਦੇ ਇਹਦਾ ਉਹ ਖਾਣਾ ਖਰਾਬ ਦੀ ਪੁੱਤ। ਪਰ ਆ ਮਾਰੇ ਸਾਹਿਬ ਦੀ ਮੁਬਾਰਕ ਹੋਵੇ, ਵਾਲਦਾ ਲੱਭ ਗਈ। ਲਓ ਜੀ ਤੁਸੀਂ ਅਰੇਂਜ ਕਰੋ, ਮੈਂ ਜਰਾ ਮੌਲਵੀ ਦਾ ਬੰਦੋਬਸਤ ਕਰ ਲਾਂ। ਮੋਹ ਵੀ ਲੈ ਗਿਆ ਜੀ। ਸਾਸਾ ਅੰਦਰ ਸੇ ਮੋਲਵੀ ਤੇ ਨਾਲ ਫੱਟਾ ਵੀ ਲੈ ਆਉਣਾ। ਵਾਹ ਜੀ ਵਾਹ। ਆ ਜਾਓ। ਚੌਂਦਰ ਬੇਗਮ ਆ ਜਾਓ। ਸੱਸ ਕੋਈ ਆਪਣੇ ਸ਼ਡਿਊਲ ਤੈਅ ਕਰ ਲਈਏ, ਫਿਰ ਤੁਹਾਨੂੰ ਰੋੜੇ ਵੀ ਮਾਰਨੇ ਆ। ਵੇ ਤੂੰ ਚਾਹਨਾ ਤੇਰੀ ਬਾਤ ਸਹੀ ਹੋਵੇ। ਮਜਲਾ ਮੇਰੀ ਆਵਾਜ਼ ਠੀਕ ਹੋ ਯਾਰ। ਆ ਅੰਦਰ। ਉਹ ਪੈ ਮਾਰ। ਬੇਵਕੂਫਾ ਇੰਜ ਹੀ ਤੇ ਖਰਾਬ ਹੋਈ। ਮੈਂ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ। ਹਵਾ ਦੇ ਨਾਲ ਨਹੀਂ, ਸਵਾਹ ਦੇ ਨਾਲ। ਚੜੇਲ। ਸੱਸ ਨਾ ਬਿਸਤੀ ਕਰੋ, ਮੈਂ ਥੋੜੀ ਕਰਨੀ ਅੰਦਰ। ਅਸੀਂ ਖਾਣਾ ਖਰਾਬ ਦੀ ਪੁੱਤਰ ਮੈਂ ਇਹਨੂੰ ਕੋਈ ਐਸਾ ਆਖਿਆ, ਮੈਂ ਇਹਨੂੰ ਦੁੱਧ ਚ ਪਾ ਕੇ ਜ਼ਹਿਰ ਦਿੱਤਾ ਇੱਕ ਦਿਨ। ਅੱਛਾ। ਉਹ ਮੈਂ ਕਿਹਾ ਮਰ ਜਾਏਗੀ। ਜ਼ਹਿਰ ਨੇ ਵੀ ਅਸਰ ਨਹੀਂ ਕੀਤਾ। ਫਿਰ? ਦੂਜੇ ਦਿਨ ਮੈਨੂੰ ਕਹਿੰਦੀ ਹੈ ਕੀ ਮੈਨੂੰ ਪਿਆ ਹੈ, ਮੇਰੀ ਤਾਂ ਕਬਜ਼ ਠੀਕ ਹੋ ਗਈ ਹੈ। ਚਲੋ ਸੱਸ ਵੇ ਪਰਾਂ ਮਾਰਵੇ ਲੂਣ ਵਾਲਾ ਫਲੂਦਾ ਖਾਣ ਵਾਲਿਆ। ਮੂੰਹ ਬੰਦ ਰੱਖ, ਮੂੰਹ ਬੰਦ ਰੱਖ। ਕਹਿੰਦੇ ਨੇ ਬਹੁਤ ਰੱਖ ਕੇ ਬਹੁਤ ਖਾ। ਚਲੋ ਚਲੋ ਤੁਸੀਂ ਪਰਦੇਦਾਰ ਹੋ, ਚਲੋ ਅੰਦਰ। ਖਾਣਾ ਖਰਾਬ ਦੀ ਪੁੱਤਰ ਔਰਤ ਬਣੀ ਔਰਤ ਜ਼ਾਤ ਤੋਂ ਨਫ਼ਰਤ ਕਰਾਤੀ ਸੂ। ਓਏ ਇਹਦੀ ਕਮੀਜ਼ ਲਵਾ ਕੇ ਕੱਲ ਆਪਣੀ ਬੁੱਢੀ ਨੂੰ ਕੁੱਟੀ ਜਾਣ ਦਾ ਮੈਂ ਕੀ ਹੋਇਆ? ਇਹ ਵੀ ਮੈਨੂੰ ਕਦੇ ਕਰੇ। ਉਹ ਦੂਰੇ ਅੰਦਰ ਦੂਰੇ ਆ ਯਾਰ ਔਰਤ ਜ਼ਾਤ ਨਾਲ ਤਮੀਜ਼ ਨਾਲ ਤੇ ਰਿਹਾ ਕਰੋ। ਚੱਲ ਅੰਦਰ। ਕੀ ਹੋ ਗਿਆ ਔਰਤ?
ਰੱਬ औरत छेल के रखती सारी। ਸਲਾਮ ਸਰ सलाम की बकवास है, कौन लोग सुने? ਉਹ ਸਾਰੇ ਇੱਕ ਮੁੰਡਾ ਉਹਦੀ ਪੁੱਟੀ ਨੂੰ ਅੱਗ ਲੱਗੀ ਜੀ ਅੱਛਾ। ਅਸੀਂ ਮੌਕੇ ਤੇ ਨਹੀਂ ਪਹੁੰਚੇ ਨੇ ਟੈਲੀਫੋਨ ਵੀ ਨਹੀਂ ਕੀਤਾ ਹਾਂ। ਉਹ ਐਵੇਂ ਮੁਸੀਬਤ ਪਾਈ ਉਹਦਾ ਵਿਆਹ ਕਰਨ ਦੇ ਜੀ मुंडे तो तड़प्या करनी मुसीबत पै गई है। ਹਾਂਜੀ मैं 10 साल तो बेवा लगा फिरना, मेरा कोई सोचना की पे गल करन दे चुबरगो। ਰਾਮ ਸਾਹਿਬ ਜੀ ਆਪ ਕੀ ਕਰਦੇ ਸ਼ੁਰੂ ਕਰਦੇ ਤੁਸੀਂ दसो काम शाम ठीक हो रहा है? ਕੰਮ ਸ਼ਮ कोई प्रॉब्लम ਨਹੀਂ ਕੋਈ ਪ੍ਰੋਬਲਮ किसका ਨਹੀਂ काम? ਉਹ ਭਾਈਜਾਨ ਗੱਲ ਤੇ ਸੁਣੋ ਜਨਾਬ आओ बहन आ जाओ। ਉਹ ਭਾਈਜਾਨ आओ बहन ਉਹ ਭਾਈਜਾਨ आ जाओ, आ जाओ। ਉਹ ਜਨਾਬ ਕਿਹੜੇ ਪਾਸੇ ਜਾ ਉਹ ਜਨਾਬ ਗੱਲ ਉਹ ਭਾਈਜਾਨ ले अंदर ले आना ਓਏ वापस। ਯਾਰ ਬੰਦੇ ਦਾ ਨੁਕਸਾਨ ਹੋਇਆ ਵੇ ਤੁਸੀਂ ਮਜ਼ਾਕ ਉਡਾਉਂਦੇ ਯਾਰ ਓਏ ਜਨਾਬ ਅੱਲਾ ਦਾ ਸ਼ੁਕਰ ਕਰੋ ਜੋੜੋ ਹੋ ਗਿਆ ਭਾਈਜਾਨ ਨੇ ਪਿੱਛੇ ਮੇਰਾ ਬੜਾ ਸਖਤ ਨੁਕਸਾਨ ਹੋਇਆ ਭਾਈ ਨੇ ਆ ਮੈਂ ਜਿਹੜਾ ਗਾਣਾ ਨਹੀਂ ਕਰਕੇ ਗਿਆ ਮੈਂ ਪਾਣਾ ਹੀ ਕਲਰ ਨੈਗੇਟਿਵ ਮੈਂ ਪਾ ਬੈਠਾ ਬਲੈਕ ਐਂਡ ਵਾਈਟ अपना ही पा बैठा ना किते। ਤੁਹਾਡਾ ਮਤਲਬ ਹੈ ਕਿ ਤੁਸੀਂ ਇੱਥੇ ਕੁੜੀ ਨਚਾਉਣਾ ਚਾਹੁੰਦੇ ਹੋ ਹਾਂਜੀ ਤੇ ਨਚਾ ਕੰਜਰਾ ਇਧਰ ਆ हालांकि ये काम हमेशा तुसी कीता है। ਹੁਣ ਕੀ ਮਤਲਬ ਹੈ ਭਾਈ ਨੇ ਤੇ ਗਾਣਾ ਕਰਨਾ ਭਾਈ ਨੇ ਤੇ ਫਿਰ 1.5 ਕਿਲੋ ਹੋਰ ਖਾਣੀ ਪੈਣੀ ਹੈ ਸਾਦਾ ਉਹ ਗਾਣਾ ਗਾਣੇ ਦੀ ਗਾਲੀ 1.5 ਕਿਲੋ ਖਾਣੀ ਪੈਣੀ ਹੈ ਗਾਣੇ ਚ ਪਾਈਆ ਕਰ पहली हजम हो गई। ਜੀ ਮਹਿਮਾ ਜੀ ਜੀ ਸ਼ਾਹ ਜੀ ਮੈਂ ਤੁਹਾਨੂੰ ਬਹੁਤ ਤੰਗ ਆ ਗਈ ਆ, ਮੇਰੀ ਗੱਲ ਸੁਣੋ। ਤੁਸੀਂ 3 ਲੱਖ ਰੁਪਇਆ ਅਜੇ ਤੱਕ ਘਰ ਨਹੀਂ ਭੇਜਿਆ। ਮੈਂ ਜਨਾਬ 3 ਲੱਖ ਦੇਣਾ ਹੈ 3 ਲੱਖ ਨਹੀਂ ਗਿਆ, ਉਹਨੇ ਤਾਂ ਤੁਹਾਡੀ ਸ਼ੂਟਿੰਗ ਨਹੀਂ ਹੋਈ। ਕਿੰਨਾ 3 ਲੱਖ ਭਾਈ ਨੇ ਤੇਰੀ ਕਪੈਸਿਟੀ ਨਹੀਂ ਹੈਗੀ। ਛੇਤੀ ਕੱਢ ਦੇਣਾ ਨਾ 1.5 ਲੱਖ ਕਰ ਲਓ ਉਹ ਫਿਰ ਕਿਉਂ ਕਹਿੰਦਾ ਤੂੰ ਫਿਰ ਤੁਸੀਂ ਮੰਗ ਲਓ ਲੱਖ ਮੈਂ ਛਡਾਉਣਾ 25 ਉਹਨੇ ਮੈਨੂੰ ਛੱਡ ਦੇਣਾ 25 ਤੁਸੀਂ ਲੈਣਾ ਨਹੀਂ ਕਿਉਂ, ਕਿਸ ਚੱਕਰ ਵਿੱਚ ਤੈਨੂੰ ਪੰਜੀ ਛੱਡਣਾ ਬਈ? ਵੈਸੇ ਬੰਦਾ ਕੋਈ ਵਾਕਫ ਹੀ ਤਾਂ ਨਿਕਲ ਆਉਂਦਾ ਵਿੱਚੋਂ ਕੋਈ ਰਿਆਤ ਨਹੀਂ ਉਹ ਮੈਂ 3 ਲੱਖ ਪਹੁੰਚਾ ਦੇਣਾ ਸੀ ਭਾਈ ਮੈਨੂੰ ਚੇਂਜ ਨਹੀਂ ਲੱਭਣ ਡਿਆ ਤੇ ਸਾਲਿਆ ਤੈਨੂੰ ਐਡਾ ਵੱਡਾ ਨੋਟ ਦਿੱਤਾ ਕਿੰਨੇ ਵੇ 10 ਲੱਖ ਦਾ ਨੋਟ ਆ। ਤੈਨੂੰ ਲੱਗਦਾ ਤੈਨੂੰ ਚੇਂਜ ਨਹੀਂ ਲੱਭਣ ਡਿਆ ਭਾਈ ਨੇ ਅਸਲ ਚ ਗੱਲ ਹੈ, ਮੈਂ ਭਾਈ ਤੁਸੀਂ ਸਾਰੇ ਬੜੇ ਸਹੀ ਹੋ ਕਿੰਨੇ ਪੈਸੇ ਲੈਣੇ ਇਹਦੇ ਕਿਹਦੇ 3 ਲੱਖ ਦੀ ਇਹਦੇ ਗੱਲ ਤਾਰਾ ਹੋਈ ਪਵਾ ਕੇ ਨਾ ਫੇਰ ਚਲਾਈ। ਤਾਰਾਂ ਜੇ ਛੱਤ ਤੇ ਚੜੀਆਂ ਨਹੀਂ ਖੰਭੇ ਦੀਆਂ ਨਹੀਂ ਤੇ ਪਵਾ ਲੈਣੀਆਂ ਸੀ ਸਵੇਰੇ ਹੀ ਭਾਈ ਤੁਸੀਂ ਸਾਰੇ ਬੜੇ ਸਹੀ ਲੱਗੇ ਹੋ ਮੈਂ ਤੁਹਾਨੂੰ ਦੇਣਾ ਚਾਹ ਰਿਹਾ ਆਪਣੀ ਫਿਲਮ ਚ ਚਾਂਸ ਮਿਹਰਬਾਨੀ। ਗਾਣੇ ਤੋਂ ਪਹਿਲੇ ਮੁਸ਼ਾਇਰਾ ਜਿਹੜਾ ਚੰਗਾ ਸ਼ੇਰ ਸੁਣਾਏਗਾ ਉਹਨੂੰ ਮੈਂ ਮੈਡਮ ਉਹ ਸ਼ੇਰ ਬੜੇ ਲਾੜੇ ਨੂੰ ਆਉਂਦੇ ਨੇ ਅੰਦਰ ਢੇਰ ਲਾਇਆ ਸ਼ੇਰਾਂ ਦਾ ਕਰ ਕਰਕੇ ਅੱਛਾ ਜੀ ਉਹ ਇਲਾਜ ਕਿਉਂ ਨਹੀਂ ਕਰਾਉਂਦਾ? ਉਹ ਹਕੀਮ ਅੱਗੋਂ ਇਲਾਜ ਕਰਾਉਣ ਚੱਲ ਜਾਂਦਾ ਸ਼ੇਰ ਅਦ ਕੀਤਾ ਤੁਹਾਡੇ ਲਈ ਜਰਾ ਗੌਰ ਕਰਨਾ ਸਰੈਕੀ ਦਾ ਸ਼ੇਰ ਹੈ वाह वाह। ਤੂੰ ਵੀ ਤਵੱਜੋ ਕਰੀਓ ਹਾਫਿਜ਼ ਹਲਵੇਲੇ ਦੇ ਪੁੱਤਰਾ गौर करी सरैकी का मसला ही सुना दे कि वफा के बदले वफा करेसा प्यार के बदले प्यार करेसा गरीब आदमियां 20 मिनट कट के अंदर आओ सारी जिंदगी दुआ करेसा ਤੁਸੀਂ 20 ਮਿੰਟ ਕਿਹਾ, ਤੁਸੀਂ 1 ਮਿੰਟ ਨਹੀਂ ਤੂੰ ਕੱਢ ਸਕਦਾ ਤੂੰ। ਮੈਨੂੰ ਤਾਂ ਮੱਛੀ ਵਾਲੇ ਨੇ ਗਾਰੰਟੀ ਦਿੱਤੀ ਆ ਉਹਦਾ ਆਪਣਾ ਮਸਲਾ ਹੈ ਉੱਥੇ ਪੈਸੇ ਨਹੀਂ ਮੱਛੀ ਖਾ ਆਇਆ ਯਾਰ और शेर बड़ा अच्छा गया भाई हाँ जी आप 20 मिनट कट के अंदर रहो सारी जिंदगी दुआ करे सा ऐसा शेर ਤੁਹਾਨੂੰ ਮਜ਼ਾ ਆਇਆ ਹੈ? ਇਹਦਾ ਆਪਣਾ ਸ਼ੇਰ ਨਹੀਂ ਜੇ ਕਿਹਦਾ ਹੈ? ਇਹਦੀ ਅੰਮੀ ਦਾ ਕਲਾਮ ਹੈ ਉਹਦੀ ਕਿਤਾਬ ਛਪੀ ਬੜੀ ਵੱਡੀ ਕਿਹੜੀ? ਅੰਦਰ ਦੀ ਅੱਗ ਐਵੇਂ ਨਹੀਂ ਮੱਛੀ ਖਾਦੀ ਉਹ ਭਾਈਜਾਨ ਅਦਬੀ ਸ਼ੇਰ ਸੁਣਾਓ ਤੁਹਾਡੀ ਮਿਹਰਬਾਨੀ ਅਦਬ ਵਾਲੇ ਲੋਕ ਫਿਲਮ ਚ ਕਾਸ ਨਹੀਂ ਹੋਇਆ ਮਤਲਬ ਕਿ ਇਹੋ ਜਿਹੇ ਸ਼ੇਰ ਅਦਬੀ ਸੁਣਾਓ ਅਦਬੀ ਉਹ ਦੁੱਖ ਜਾਣਦੇ ਨੇ ਜਿਨ੍ਹਾਂ ਨੇ ਧੀਆਂ ਜੰਮੀਆਂ। ਆਹਾ ਚੱਖ ਲਾ ਅੰਗੂਰ ਭਾਵੇਂ ਚੂਪ ਲੈ ਤੂੰ ਅੰਬੀ। ਇਹਦਾ ਆਪਣਾ ਕਲਾਮ ਨਹੀਂ ਜੇ ਹਾਂਜੀ ਜ਼ੌਕ ਵਾਲੇ ਲੋਕਾਂ ਨੂੰ ਹਾਂ ਨਹੀਂ ਜੀ ਨਹੀਂ ਇਹਦਾ ਆਪਣਾ ਕਲਾਮ ਨਹੀਂ ਹੈ ਜੀ ਅੰਮੀ ਦਾ ਕਲਾਮ ਹੈ ਵੀ ਉਹ ਕਿਹੜਾ ਉਹਦੀ ਵੀ ਕਿਤਾਬ ਛਪੀ ਸੀ ਕਿਹੜੀ? ਤਮਾਸ਼ਬੀਨ और खुफिया रास्ते शेर सुनो चौधरी साहब। हाँ जी जी करम करो सितम करो गिला नहीं करते, करम करो सितम करो गिला नहीं करते, खिजा में फूल यकीनन खिला नहीं करते, मिला दो खाक में मुझको मगर ये ख्याल रहे हम जैसे लोग दोबारा मिला नहीं करते। ਇਹ ਵੀ ਦੱਸ ਦੇ ਕਿ ਇਹਨਾਂ ਦੇ ਅੱਬਾ ਜੀ ਦਾ ਕਲਾਮ ਆ हम जैसे लोग दोबारा मिला नहीं करते। ये तो बड़ा अच्छा शेर है। ओह जी चवरा ते रोज वाईदी। ਦਿਲ ਤੇ ਮੇਰਾ ਦਿਲ ਤੇ ਮੇਰਾ ਵੀ ਕਰਦਾ ਮੈਂ ਤੁਹਾਨੂੰ ਕੋਈ ਸੁਣਾਵਾਂ ਫਿਰ ਸੋਚਣਾ ਵਕੀਲ ਆ ਕੋਈ ਮਰਾਸੀ ਤੇ ਨਹੀਂ ਨਾ दिल मेरा भी बहुत करता मैं तन्नू जरा खरियां खरियां सुनावा ਹਾਂਜੀ मगर बर्दाश्त कर लेनी। ਇਹ ਹੈ ਕੌਣ ਨੇ ਆਓ ਲਿਆਇਆ ਆਓ ਵੱਡੇ ਕੱਦ ਵਾਲਾ ए बड़े बरदा बगैरत है। ਇੱਧਰ ਜਨਾਬ ਅਸੀਂ ਸਾਏ ਸਾ ਖੁੱਲੀਆਂ ਥਾਵਾਂ ਦੇ, ਅਸੀਂ ਸਾਏ ਸਾ ਖੁੱਲੀਆਂ ਥਾਵਾਂ ਦੇ, ਸਾਨੂੰ ਕੰਧਾਂ ਲਿਆ ਲਕੋ। ਕਰਨ ਕੀ ਲੱਗੇ ਹੋ पागल है पुत्र शेर सुनाई है ਲੁਕਣ ਡੈਣ ਨਾ चंगा बाबा वकील तेन समझ आनी इरशाद जी ਅਸੀਂ ਸਾਏ ਸਾ ਖੁੱਲੀਆਂ ਥਾਵਾਂ ਦੇ,
ਸਾਨੂੰ ਕੰਧਾਂ ਲਿਆ ਲਕੋ ਸਾਨੂੰ ਜਿੱਥੇ ਆਖਿਆ ਯਾਰ ਨੇ ਅਸੀਂ ਉੱਥੇ ਗਏ ਖਲੋ। ਇਹ ਤੇ ਝੂਠ ਆ, ਮੈਂ ਰਾਤੀ ਘੰਟਾ ਯਾਦਗਾਰ ਖਲੋਤਾ ਰਿਹਾ। ਇਹ ਮੰਨਣ ਚ ਨਹੀਂ ਆਉਂਦੀ ਸਾਨੂੰ ਕੰਧਾ ਲਿਆ ਲਕੋ ਹਾਰ ਵਾਲਾ ਤੇਰਾ ਪੁੱਤਰ ਤੇ ਧੋਤੀ ਵਾਲਾ ਪਿਓ। ਗੱਲਾਂ ਤੇ ਹੁੰਦੀਆਂ ਰਹਿਣੀਆਂ। ਐਟਮ ਕਰ ਲੋ, ਜਰਾ ਫੂਕ ਤੇ ਮਾਰੋ। ਇਹ ਸੜ ਗਏ ਹੋ? ਮਾਰੋ ਤੇ ਸਹੀ। ਸ਼ਰਮ ਨਹੀਂ ਆਉਂਦੀ, ਥੱਲੇ ਬਾਬਾ ਨਹਾਉਣ ਡਿਆ। ਨਿੱਕੇ ਨਿੱਕੇ ਹੁੰਦੇ ਕਰਦੇ ਹੁੰਦੇ ਨਾਲ। ਤੁਸੀਂ ਦਫ਼ਤਰ 'ਚ ਬੁਲਾਏ ਨੇ ਓਏ ਕੀ ਭਾਈ ਉਹ ਯਾਰ ਏਡੀ ਮਹਿੰਗੀ ਹੈਰੋਨ ਨੂੰ ਤੁਸੀਂ ਬਾਬੇ ਨੂੰ ਹੁੰਦਾ ਵਹਾਉਂਦੇ। ਉਹ ਖਾਨਾ ਖਰਾਬ ਦਾ ਪੁੱਤਰਾ ਬਦਤਮੀਜ਼ੀ ਕਰਕੇ ਗਿਆ। ਇਹਨੂੰ ਦਫਾ ਕਰੋ, ਤੁਸੀਂ ਮੈਨੂੰ ਮਿਲੋ। ਤੂੰ ਕੌਣ ਹੈ? ਬਾਬਾ ਚੱਲ ਸੱਚ ਕਹੋ। ਉਹ ਸਹੀ ਕਲਪ ਰਿਹਾ। ਐਡੀ ਵੱਡੀ ਮਹਿੰਗੀ ਹੀਰੋਇਨ ਨੂੰ ਬਾਬੇ ਨਵਾਉਂਦੇ ਵਹਾਉਂਦੇ। ਚਲੋ ਲਾੜੇ ਦਾ ਹੁੰਦਾ ਮੰਨ ਵੀ ਲੈਂਦੇ। ਭਾਜੀ ਮੈਂ ਤੁਹਾਨੂੰ ਸੀਨ ਦੱਸਦਾ ਜੀ। ਆ ਜਾ, ਤੇਰੀ ਅੰਮੀ ਦਾ ਵੀ ਕੋਈ ਕਲਾਮ ਨਿਕਲ ਆਵੇ। ਨਹੀਂ ਕਲਾਮ ਨਹੀਂ ਗਾ। ਇੰਡਸਟਰੀ ਦਾ ਬਿਲਕੁਲ ਖਾਨਾ ਖਰਾਬ ਹੋ ਜਾਣਾ ਤੁਹਾਡੇ ਹੱਥੋਂ। ਹੋ ਗਈ, ਬੰਦ ਹੋ ਗਈ ਜੀ, ਬੰਦ ਹੋ ਗਈ। ਤੁਸੀਂ ਇਹਨਾਂ ਨੂੰ ਵੀ ਚਾਂਸ ਦਿਓ, ਇਹ ਵੀ ਬਰਬਾਦੀ ਲਾਉਣਗੇ। ਹਾਂ ਸਹੀ ਗੱਲ ਹੈ। ਇਹਨਾਂ ਨੂੰ ਫਿਲਮ ਦਾ ਚਾਂਸ ਦੇਣਾ ਹੈ। ਇਹ ਫਿਲਮ ਕੀ ਹੀਰੋਇਨ ਹੈ ਜੀ। ਹਾਂਜੀ। ਤੁਹਾਡਾ ਸੀਨ ਪਤਾ ਕੀ ਹੈ? ਕੀ ਹੈ? ਤੁਹਾਡੇ ਤਾਂ ਪੂਰਾ ਗਾਣਾ ਹੈ। ਅੱਛਾ। ਸੀਨ ਹੈ ਕਿ ਤੂੰ ਸੁੱਤੀ ਹੀ ਹੈ, ਹੀਰੋ ਆਇਆ ਗਾਣਾ ਗੁਣਾ ਕਰਕੇ ਟੁਰ ਗਿਆ, ਤੂੰ ਸੁੱਤੀ ਹੀ ਹੈ। ਉਹ ਮੈਂ ਨਹੀਂ ਇਸ ਫਿਲਮ 'ਚ ਕੰਮ ਕਰਨਾ ਕਿ ਮੈਨੂੰ ਪਤਾ ਨਾ ਲੱਗੇ ਤੇ ਗਾਣਾ ਹੋ ਜਾਏ। ਯਾਰ ਉਹਨੂੰ 3 ਲੱਖ ਦੇ ਲਿਆਉਂਦਾ ਦੇਣਾ। ਉਹ ਭਾਈ ਸਾਹਿਬ ਖਾਬ 'ਚ ਗਾਣਾ ਕੀ ਹੋਗਾ? ਦਿਮਾਗ ਖਰਾਬ ਹੋ ਗਿਆ। ਅੱਛਾ, ਇਹ ਮੇਰੀ ਫਿਲਮ ਦਾ ਹੀਰੋ ਹੈ, ਮੇਰੀ ਫਿਲਮ ਦਾ ਹੀਰੋ ਹੈ। ਤੂੰ ਮੇਰੀ ਫਿਲਮ ਦਾ ਹੀਰੋ ਹੈ। ਤੇਰਾ ਸੀਨ ਹੈ ਕਿ ਤੂੰ ਪਠਾਨ ਦੇ ਪੈਸੇ ਦੇਣੇ ਨੇ। ਇਹ ਸੀਨ 'ਚ ਤੇਰਾ ਚੰਗੇਜ਼ ਸਾਹਿਬ ਨੂੰ ਪਾ ਲਓ ਅੱਜ ਦਾ ਦਿਨ। ਲੋ ਜੀ ਸਾਰੀਆਂ ਫਿਲਮਾਂ ਬੰਦ ਕਰੋ, ਇਹ ਸ਼ੁਰੂ ਕਰੋ। ਫਿਲਮ ਬਣਾਈ ਭਾਈ। ਮੈਂ ਕਨਸੀਵ ਕੀਤਾ ਹੈ। ਜੀ, ਜੀ। ਤੁਹਾਡੇ ਬਾਰੇ ਇੱਕ ਸੀਨ ਬਹੁਤ ਅੱਛਾ ਹੈ। ਹਾਂਜੀ ਦੱਸੋ ਮੈਨੂੰ। ਫਿਲਮ ਵਿੱਚ ਪਾਣਾ ਹੈ। ਕਿਹੜਾ? ਆਪਣੇ ਘਰ 3-4 ਬੰਦੇ ਬਿਠਾ ਕੇ ਨਾ ਤੇ ਬਾਹਰ ਪਿਆਰਾ ਤੇ ਰਹਿੰਦੇ ਨੇ। ਵਾਹ। ਓਏ ਤੇ ਤੁਸੀਂ ਕਾਰੋਬਾਰ ਦੱਸਦਾ। ਉਹਦਾ ਮਤਲਬ ਕੋਈ ਨਗਦਾਂ ਵਾਲਾ ਕੰਮ ਦੱਸੋ। ਮਹਿਮਾ ਜੀ ਮੈਂ ਤਾਂ ਕਹਿੰਦਾ ਇਹਨਾਂ ਨੇ ਚਵਲਾ ਮਾਰਦੇ ਰਹਿਣਾ। ਤੁਸੀਂ ਮੇਕਅਪ ਸ਼ੇਕਅਪ